ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਤਲਵੰਡੀ ਸਾਬੋ ਸ਼੍ਰੀ ਦਮਦਮਾ ਸਾਹਿਬ ਦੀ ਧਰਤੀ ਤੇ ਖੜੇ ਆ। ਤਾਂ ਤੁਸੀਂ ਦੇਖ ਸਕਦੇ ਹੋ ਇਹ ਬੱਸ ਸਟੈਂਡ ਆ, ਇਹ ਬੱਸ ਸਟੈਂਡ ਆ ਦਮਦਮਾ ਸਾਹਿਬ ਦੀ ਧਰਤੀ ਦਾ। ਤਾਂ ਇੱਥੇ ਜਿਹੜੀਆਂ ਕਿ ਨੌਜਵਾਨ ਨੇ ਜਿਹੜੇ ਕਾਫੀ ਦਿਖ ਰਹੇ ਨੇ, ਸਾਨੂੰ ਫਿਰਦੇ ਤੁਰਦੇ ਨੌਜਵਾਨ ਕਾਫੀ ਦਿਖ ਰਹੇ ਨੇ। ਤਾਂ ਅਸੀਂ ਇੱਥੇ ਨੌਜਵਾਨਾਂ ਦੇ ਨਾਲ, ਬਜ਼ੁਰਗਾਂ ਦੇ ਨਾਲ, ਹਰ ਇੱਕ ਦੇ ਨਾਲ ਗੱਲਬਾਤ ਕਰਾਂਗੇ ਕਿ ਮੁਸ਼ਕਲਾਂ ਕੀ ਆ ਰਹੀਆਂ ਨੇ। ਜਿਹੜੀ ਨਵੀਂ ਸਰਕਾਰ ਬਣੀ ਆ, ਨਵੀਂ ਸਰਕਾਰ ਦੇ ਨਾਲ ਆਖਰ ਕਿੰਨੇ ਕੁ ਮਸਲੇ ਨੇ ਜਿਹੜੇ ਉਹ ਹੱਲ ਹੋਏ ਨੇ ਤੇ ਕਿੰਨੀਆਂ ਕੁ ਜਿਹੜੀਆਂ ਮੁਸ਼ਕਲਾਂ ਨੇ ਉਹ ਆ ਰਹੀਆਂ ਨੇ। ਤਾਂ ਤੁਸੀਂ ਦੇਖ ਸਕਦੇ ਹੋ ਜਿਹੜਾ ਕਿ ਬੱਸ ਸਟੈਂਡ ਆ ਉਹ ਭਰਿਆ ਹੋਇਆ ਹੈਗਾ ਪੂਰੇ ਦਾ ਪੂਰਾ। ਤਾਂ ਇੱਥੋਂ ਜੇਕਰ ਇਸੇ ਧਰਤੀ ਦੀ ਅਸੀਂ ਗੱਲ ਕਰਦੇ ਹਾਂ, ਇਸ ਧਰਤੀ ਦੇ ਉੱਪਰ ਜਦੋਂ ਨਰਮੇ ਦੀ ਖੇਤੀ ਹੁੰਦੀ ਆ ਤਾਂ ਗੁਲਾਬੀ ਸੁੰਡੀ ਪੈਂਦੀ ਆ, ਕਦੇ ਚਿੱਟੀ ਮੱਖੀ ਨਰਮੇ ਨੂੰ ਖਾ ਜਾਂਦੀ ਆ, ਪਰ ਨਰਮਾ ਜਿਹੜਾ ਕਿ ਉਹ ਬਚਦਾ ਨਹੀਂ। ਤੇ ਜਿਹੜੇ MSP ਦੀਆਂ ਗੱਲਾਂ ਹੁੰਦੀਆਂ ਨੇ ਜਾਂ ਨਰਮੇ ਦਾ ਜਿਹੜਾ ਰੇਟ ਆ ਉਹ ਨਹੀਂ ਮਿਲਦਾ। ਤਾਂ ਅਸੀਂ ਉਹ ਗੱਲਾਂ ਬਾਤਾਂ ਸਾਰੀਆਂ ਕਰਾਂਗੇ। ਕੁਝ ਕੁ ਕਿਸਾਨ ਨੇ ਜਿਹੜੇ ਉਹ ਸਿਰਾਂ ਦੀਆਂ ਪੱਗਾਂ ਨੂੰ ਆਪਣੇ ਗਲਾਂ ਦੇ ਰੱਸੇ ਬਣਾ ਲੈਂਦੇ ਨੇ ਤੇ ਕੁਝ ਕੁ ਮਜ਼ਦੂਰ ਸਲਫਾਸਾ ਨਿਕਲਣ ਦੇ ਲਈ ਮਜਬੂਰ ਹੋ ਜਾਂਦੇ ਨੇ। ਆਖਰ ਇਸ ਧਰਤੀ ਦੇ ਉੱਪਰ ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਇੱਥੋਂ ਪਹਿਲਾਂ ਨੌਜਵਾਨਾਂ ਤੋਂ ਸ਼ੁਰੂ ਕਰਦੇ ਹਾਂ। ਬਾਈ ਕੀ ਹਾਲ ਆ, ਕਿੱਥੇ ਪੜ੍ਹਦੇ ਹੋ, ਕੀ ਕਰਦੇ ਹੋ ਤੁਸੀਂ? ਆਈਲੈਟਸ ਕਰਦਾ ਜੀ। ਆਈਲੈਟਸ ਕਰਦੇ ਹੋ, ਬਾਹਰ ਜਾਣਾ? ਹਾਂਜੀ ਹਾਂਜੀ। ਪੰਜਾਬ ਤੋਂ ਮਨ ਅੱਕ ਗਿਆ ਜਾਂ ਪੰਜਾਬ ਦੇ ਵਿੱਚ ਕਿਉਂ ਨਹੀਂ ਰਹਿਣਾ, ਕੀ ਲੱਗਦਾ ਗਾ? ਨੌਕਰੀਆਂ ਨਹੀਂ ਮਿਲਦੀਆਂ ਜੀ ਪੰਜਾਬ 'ਚ। ਬਹੁਤ ਜ਼ਿਆਦਾ ਗ੍ਰੈਜੂਏਸ਼ਨ ਕਰ ਰੱਖੀਆਂ ਲੋਕਾਂ ਨੇ, ਉਹਨਾਂ ਨੂੰ ਨੌਕਰੀ ਨਹੀਂ ਮਿਲਦੀ। ਤਾਂ ਕਰਕੇ ਬਸ ਵਧੀਆ ਬਾਹਰ ਨਾਲੇ ਸਹੂਲਤ ਬਹੁਤ ਜ਼ਿਆਦਾ, ਇੱਥੇ ਇੰਨੀ ਸਹੂਲਤ ਨਹੀਂ ਮਿਲਦੀ ਹੈਗੀ। ਕਿਸੇ ਨੂੰ ਦੇਖ ਕੇ ਜਾ ਰਹੇ ਹੋ ਜਾਂ ਫਿਰ ਆਪ ਨੂੰ ਪਤਾ ਵੀ ਬਹੁਤ ਜ਼ਿਆਦਾ ਸਹੂਲਤਾਂ ਨੇ ਉੱਥੇ? ਆਪਣੇ ਆਪ ਹੀ ਜਾ ਰਹੇ ਹਾਂ, ਕਿਸੇ ਨੂੰ ਦੇਖ ਕੇ ਤਾਂ ਨਹੀਂ ਜਾ ਰਹੇ। ਘਰ ਦੇ ਤੋਰਨ ਨੂੰ ਤਿਆਰ ਨੇ? ਹਾਂਜੀ ਵਧੀਆ। ਕੀ ਕਹਿੰਦੇ ਨੇ ਬੇਬੇ ਬਾਪੂ ਨਾਲ ਜਦੋਂ ਬੈਠਦੇ ਹੋ, ਅਕਸਰ ਚੁੱਲ੍ਹੇ ਦੇ ਮੂਹਰੇ ਰੋਟੀ ਖਾਣ ਬੈਠਦੇ ਹੋ ਜਾਂ ਕੁਛ ਉੱਦਾਂ ਗੱਲਾਂ ਬਾਤਾਂ ਹੁੰਦੀਆਂ ਨੇ, ਕੀ ਕਹਿੰਦੇ ਨੇ ਬੇਬੇ ਬਾਪੂ? ਉਹ ਤਾਂ ਕਹਿੰਦੇ ਵਧੀਆ ਜੀ ਬਾਹਰ ਚੱਲ ਜਾਓ। ਵਧੀਆ। ਬਾਕੀ ਇਹਦੇ ਸਰਕਾਰ ਥੋੜ੍ਹਾ ਜਿਹਾ ਉਹ ਕਰਕੇ ਮਤਲਬ ਕੀ ਹੈ, ਨੌਕਰੀਆਂ ਨਹੀਂ ਮਿਲਦੀਆਂ ਹੈਗੀਆਂ ਇੱਥੇ। ਮਤਲਬ ਬਹੁਤ ਜ਼ਿਆਦਾ ਗ੍ਰੈਜੂਏਸ਼ਨ ਮਤਲਬ ਡਿਗਰੀਆਂ ਚੱਕੀ ਫਿਰਦੇ ਆ ਮੁੰਡੇ, ਅੱਜ ਕੱਲ੍ਹ ਮੁੰਡੇ ਕੁੜੀਆਂ, ਉਹਨਾਂ ਨੂੰ ਨੌਕਰੀ ਨਹੀਂ ਮਿਲਦੀ। ਕਿੰਨਾ ਪੜ੍ਹੇ ਹੋ ਤੁਸੀਂ? ਮੈਂ +2 ਕੀਤੀ ਹੈ ਜੀ, +2 ਮੈਡੀਕਲ। ਮੈਡੀਕਲ? ਹਾਂਜੀ। ਅੱਗੇ ਤੁਸੀਂ ਦੇਖ ਸਕਦੇ ਹੋ ਇਸ ਨੌਜਵਾਨ ਨੇ +2 ਮੈਡੀਕਲ ਨਾਲ ਕੀਤੀ ਆ। ਤਾਂ ਇਹ ਕਹਿੰਦਾ ਕਿ ਬਾਹਰ ਜਾਣਾ, ਨੌਕਰੀ ਨਹੀਂ ਮਿਲ ਰਹੀ। ਨੌਕਰੀ ਨਾ ਮਿਲਣ ਦਾ ਕਾਰਨ ਵੀ ਇੱਕ ਬਹੁਤ ਵੱਡਾ ਮੰਨਿਆ ਜਾ ਰਿਹਾ ਕਿਉਂਕਿ ਬੇਰੁਜ਼ਗਾਰੀ ਆ ਜਿਹੜੀ ਪੰਜਾਬ ਦੇ ਵਿੱਚ ਜਿਹੜੀ ਕਿ ਵੱਸ ਰਹੀ ਆ। ਤਾਂ ਇੱਥੇ ਨੌਜਵਾਨ ਹੋਰ ਵੀ ਖੜੇ ਨੇ, ਅਸੀਂ ਨੌਜਵਾਨਾਂ ਦੀ ਗੱਲ ਸੁਣਾਂਗੇ। ਕੀ ਕਰਦੇ ਹੋ ਤੁਸੀਂ, ਕੀ ਕਰਦੇ ਹੋ ਨੌਜਵਾਨੋ, ਕੀ ਕਰਦੇ ਹੋ? ਅਸੀਂ ਸਟੱਡੀ ਕਰਦੇ ਹਾਂ ਜੀ। ਕਾਹਦੀ ਸਟੱਡੀ ਕਰਦੇ ਹੋ? BA ਕਰਦੇ ਹਾਂ ਜੀ। BA ਕਰਦੇ ਹੋ? ਹਾਂਜੀ। ਇੱਥੇ ਹੀ ਰਹਿਣਾ ਪੰਜਾਬ 'ਚ ਜਾਂ ਫਿਰ ਫੋਰਨ ਜਾਣਾ? ਪੰਜਾਬ 'ਚ ਜੀ। ਪੰਜਾਬ 'ਚ ਰਹਿਣਾ। ਹਾਂਜੀ। ਕੀ ਲੱਗਦਾ ਵੀ ਪੰਜਾਬ ਦੇ ਵਿੱਚ ਰਹਿ ਕੇ ਕੋਈ ਮਾਹੌਲ ਸੁਧਰ ਜੂ, ਜਿਵੇਂ ਨਸ਼ਿਆਂ ਦਾ ਮੁਹਿੰਮ ਚੱਲ ਰਹੀ ਹੈ ਜਾਂ ਨਸ਼ੇ ਨੇ ਜਿਹੜੇ ਲਗਾਤਾਰ ਵੱਧ ਰਹੇ ਨੇ? ਇਹ ਨਹੀਂ ਸੁਧਰਦਾ ਜੀ। ਹੈ ਜੇ ਬਣ ਗਿਆ ਖਾਲਿਸਤਾਨ ਫਿਰ ਤਾਂ ਸੁਧਰ ਸਕਦਾ, ਨਹੀਂ ਸੁਧਰਦਾ। ਇੱਥੇ ਦੇਖੀ ਨਹੀਂ, ਇੱਕ ਕੁੜੀ ਮਗਰ 4-4 ਮੁੰਡੇ ਲੱਗੇ ਫਿਰਦੇ ਆ। ਪਹਿਲੀ ਗੱਲ ਤਾਂ ਇੱਥੇ ਪੁਲਿਸ ਪ੍ਰਸ਼ਾਸਨ ਹੋਣਾ ਚਾਹੀਦਾ ਜੀ, ਉਹ ਇੱਥੇ 1% ਵੀ ਹੈ ਨਹੀਂਗਾ। ਬਾਕੀ ਸਫਾਈ ਦੇਖਦੇ ਸਾਡੇ ਅੱਡੇ ਤੁਸੀਂ ਤਲਵੰਡੀ ਦੇ ਦੀ, ਕੁਛ ਨਹੀਂ ਇੱਥੇ ਜੀ। ਖਾਲਿਸਤਾਨ ਬਣੇ ਸਾਰਾ ਕੁਝ ਸੁਧਰੇ ਜੀ। ਖਾਲਿਸਤਾਨ ਚੀਜ਼ ਕੀ ਆ? ਹਰ ਇੱਕ ਨੌਜਵਾਨ ਕਹਿੰਦਾ ਕਿ ਖਾਲਿਸਤਾਨ ਬਣੇ। ਖਾਲਿਸਤਾਨ ਚੀਜ਼ ਕੀ ਆ? ਪਤਾ ਕੋਈ ਮਤਲਬ ਪਤਾ ਖਾਲਿਸਤਾਨ ਦਾ? ਮਤਲਬ ਤਾਂ ਕੀ, ਬਸ ਹੀ ਸਾਰੇ ਕੇਸ ਰੱਖਾਂਗੇ ਹੁਣ ਖਾਲਿਸਤਾਨ ਬਣ ਗਿਆ ਜੀ। ਪਹਿਲਾਂ ਕਿਉਂ ਨਹੀਂ ਰੱਖੇ ਜਾਂਦੇ ਇਹ ਕੇਸ ਨੇ ਜਿਹੜੇ ਪਹਿਲਾਂ ਕਿਉਂ ਨਹੀਂ? ਹੁਣ ਰੱਖੀ ਜਾਂਦੇ ਜੀ, ਜਿਵੇਂ ਅੰਮ੍ਰਿਤਪਾਲ ਹਾਂ ਕੀ ਜਾਂਦਾ ਹੁਣ ਉਵੇਂ ਹੀ ਕਰੀ ਜਾਂਦੇ ਸਾਰੇ ਜੀ। ਰੱਖਣੇ ਆ ਕੇਸ। ਅੰਮ੍ਰਿਤਪਾਲ ਦੇ ਨਾਲ ਸਹਿਮਤ? ਹਾਂਜੀ ਸਾਰੇ ਸਹਿਮਤ ਹੈ ਜੀ। ਤੁਸੀਂ ਵੀ ਸਹਿਮਤ ਹੋ? ਹਾਂਜੀ ਸਹਿਮਤ ਹਾਂ ਜੀ। ਕੀ ਲੱਗਦਾ ਸਹਿਮਤ ਆ ਅੰਮ੍ਰਿਤਪਾਲ ਦੇ ਨਾਲ? ਹਾਂਜੀ ਸਹਿਮਤ ਹਾਂ ਜੀ, ਸਹਿਮਤ ਹਾਂ। ਮੈਂ ਖੁਦ ਕਟਿੰਗ ਦਾ ਕੰਮ ਕਰਦਾ ਸੀ, ਕਟਿੰਗ ਦਾ ਕੰਮ ਛੱਡਿਆ ਜੀ ਹਾਂ। ਅੰਮ੍ਰਿਤਪਾਲ ਦਾ ਕਰਕੇ। ਕਟਿੰਗ ਦਾ ਕੰਮ ਕਰਦੇ? ਹਾਂ ਕੰਮ ਛੱਡਿਆ ਹੁਣ ਜੀ ਕਟਿੰਗ ਦਾ। ਕੀ ਆ ਦਿਮਾਗ ਦੇ ਵਿੱਚ, ਕੀ ਆ ਕਿ ਕਟਿੰਗ ਦਾ ਕੰਮ ਛੱਡ ਦੇਣਾ? ਬਸ ਜਿਵੇਂ ਦੱਸਦਾ ਜੀ ਉਹਦੇ ਮਗਰ ਚੱਲਣਾ ਬਸ, ਕੁਛ ਮਰਜ਼ੀ ਹੋ ਜੇ। ਜਿੱਧਰ ਗਿਆ ਬਾਣਗਾ ਉੱਧਰ ਗਿਆ ਬਾਜ਼ਾਰ ਜੀ, ਜਿੱਧਰ ਉਹਦਾ ਉਧਰ ਹੀ ਆ ਸਾਰਾ ਕੁਝ ਹੁਣ ਤਾਂ। ਹਾਂਜੀ। ਤਾਂ ਇਹ ਨੌਜਵਾਨ ਨੇ ਜਿਹੜੇ ਤੁਸੀਂ ਦੇਖ ਸਕਦੇ ਹੋ, ਇਹਨਾਂ ਨੌਜਵਾਨਾਂ ਦਾ ਕਹਿਣਾ ਹੈ ਕਿ ਕਟਿੰਗ ਦਾ ਕੰਮ ਕਰਦਾ ਸੀ ਤੇ ਕਟਿੰਗ ਦਾ ਕੰਮ ਆ ਜਿਹੜਾ ਉਹ ਛੱਡ ਦਿੱਤਾ। ਤਾਂ ਇੱਥੇ ਮਾਤਾਵਾਂ ਬੈਠੀਆਂ ਨੇ, ਬਜ਼ੁਰਗ ਮਾਤਾਵਾਂ ਨੇ, ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਮਾਤਾ ਘਰ ਦੇ ਹਾਲਾਤ ਕੀ ਨੇ, ਕਿਵੇਂ ਦਾ ਜਿਹੜਾ ਜੀਵਨ ਆ ਬਤੀਤ ਹੋ ਰਿਹਾ? ਪਹਿਲਾਂ ਵਾਲਾ ਜੀਵਨ ਸਹੀ ਸੀ ਜਾਂ ਹੁਣ ਵਾਲਾ ਜੀਵਨ ਸਹੀ ਲੱਗਦਾ? ਬੇਟੇ ਬਸ ਵਧੀਆ ਜਿਹੜਾ ਟਾਈਮ ਟੱਪਦਾ ਹੈ, ਟਾਈਮ ਟੱਪਦਾ ਵਧੀਆ। ਨਰਮੇ ਦੀ ਖੇਤੀ ਹੁੰਦੀ ਸੀ ਪਹਿਲਾਂ, ਖੇਤਾਂ 'ਚ ਜਾਂਦੇ ਸੀ, ਹੁਣ ਨਰਮੇ ਦਾ ਭਾਅ ਵੀ ਨਹੀਂ ਮਿਲਿਆ ਸਹੀ ਤਰੀਕੇ ਨਾਲ। ਨਾ ਹੀ ਨਰਮੇ ਹੋਏ ਆ, ਹਾਂ ਹੋਏ ਵੀ ਨਹੀਂ। 6 ਕਿੱਲਿਆਂ 'ਚੋਂ ਕੀ ਹੋਇਆ? ਕੁਛ ਨਹੀਂ ਹੋਇਆ। ਬਹਿ ਕੇ ਬੈਠੇ ਢਾਹ ਕੇ, ਨਾ ਪਾਰ ਹੋਇਆ ਨਾ ਹੁਣ ਹੋਇਆ। ਕੀ ਕਰੀਏ ਫਿਰ ਹੁਣ? ਫਿਰ ਕੀ ਕਿਸੇ ਸਰਕਾਰ ਦੇ ਕੋਲੇ ਗੁਹਾਰ ਲਾਈ ਜਾਂ ਕਿਸੇ ਅਧਿਕਾਰੀ ਦੇ ਕੋਲ? ਉਹ ਤਾਂ ਹੁਣ ਲਿਖ ਕੇ ਲੈ ਗਏ, ਜੇ ਦੇਣਗੇ ਤਾਂ ਵੇਖੀ ਜਾਓ। ਦਿੱਤਾ ਨਹੀਂ ਅਜੇ ਕੁਛ? ਨਾ ਪਹਿਲੇ ਤਾਂ ਮਿਲਿਆ ਸੀ, ਹੁਣ ਨਹੀਂ ਕੁਛ ਦਿੱਤਾ। ਪਹਿਲੇ ਦਾ ਕਿੰਨੇ ਰੁਪਏ ਮਿਲੇ ਸੀ? ਪਹਿਲੇ ਕਿੱਲੇ ਦਾ ਮੈਨੂੰ ਲੱਗਦੀ ਦਿੱਤਾ ਸੀਗਾ ਮੇਰੇ ਕੋਲ ਸੀ 2.5 ਕਿੱਲੇ, ਉਹਦੇ 'ਚੋਂ ਮੈਨੂੰ
22,000 ਰੁਪਏ 22000 ਹਾਂਜੀ। ਇੱਕ ਕਿੱਲੇ ਦਾ ਕਿ ਸਾਰੇ ਦਾ? ਨੇ ਸਾਰੇ ਦਾ ਸਾਰੇ ਦਾ। ਕਿੰਨੇ ਕਿੱਲੇ ਸੀ? 2.5 ਕਿੱਲੇ। ਬਿਲਕੁਲ। ਤਾਂ ਤੁਸੀਂ ਦੇਖ ਸਕਦੇ ਹੋ ਇਧਰਲੇ ਪਾਸੇ PRTC ਬੱਸ ਆ ਗਈ ਆ। ਇੱਕ ਨਵਾਂ ਮੁੱਦਾ ਜਿਹੜਾ ਕਿ ਜਦੋਂ ਕੈਪਟਨ ਸਰਕਾਰ ਸੀ ਉਦੋਂ ਆਧਾਰ ਕਾਰਡ ਦੀਆਂ ਬੱਸਾਂ, ਆਧਾਰ ਕਾਰਡ ਸਫ਼ਰ ਫ੍ਰੀ ਹੋਇਆ, ਤੇ ਅਸੀਂ ਅੱਜ ਬੱਸ ਅੱਡੇ ਦੇ ਵਿੱਚ ਆਮ ਜਿਹੜੀਆਂ ਮੁਸ਼ਕਲਾਂ ਨੇ ਉਹੀ ਦਿਖਾਵਾਂਗੇ। ਕਿ ਕੀ ਇਹ ਮੁਸ਼ਕਲਾਂ ਨੇ ਤੁਸੀਂ ਦੇਖ ਸਕਦੇ ਹੋ। ਆਧਾਰ ਕਾਰਡ ਵਾਲੀ ਬੱਸ ਆਈ ਤੇ ਸਾਰੀਆਂ ਜਿਹੜੀਆਂ ਬਜ਼ੁਰਗ ਮਾਤਾਵਾਂ ਨੇ, ਨੌਜਵਾਨ ਕੁੜੀਆਂ ਨੇ, ਹਰ ਇੱਕ ਜਿਹੜਿਆਂ ਕਿ ਆਧਾਰ ਕਾਰਡ ਵਾਲੀ ਬੱਸ ਦੇ ਵਿੱਚ ਚੜ੍ਹਨਾ ਸ਼ੁਰੂ ਕਰ ਦਿੱਤਾ। ਤਾਂ ਇਹ PRTC ਦੀ ਬੱਸ ਆ, ਪੰਜਾਬ ਰੋਡਵੇਜ਼ ਦੀ ਬੱਸ ਆ। ਅਸੀਂ ਡਰਾਈਵਰ ਨਾਲ ਗੱਲ ਕਰਨੀ ਚਾਹਾਂਗੇ ਕਿ ਹਾਲ ਕੀ ਹੁੰਦੇ ਨੇ ਬਈ, ਕੀ ਹਾਲ ਹੁੰਦੇ ਨੇ ਜਦੋਂ ਤੁਸੀਂ ਬੱਸਾਂ ਦੇ ਵਿੱਚ ਦੇਖਦੇ ਹੋ ਮਾਤਾਵਾਂ ਚੜ੍ਹਦੀਆਂ ਨੇ, ਕਾਫੀ ਭਰ ਕੇ ਆਉਂਦੀਆਂ ਨੇ, ਟਾਕਿਆਂ ਤੱਕ ਭਰ ਜਾਂਦੀਆਂ, ਫਿਰ ਹਾਲਾਤ ਕੀ ਹੁੰਦੇ ਨੇ? ਡਰਾਈਵਰ ਦਾ ਅਕਸਰ ਚਾਰੇ ਪਾਸੇ ਨਿਗਾਹ ਰੱਖਣੀ ਪੈਂਦੀ ਹੈ। ਡਰਾਈਵਰ ਨੂੰ ਤਾਂ ਬਾਈ ਇਹ ਰੱਖਣੀ ਪੈਂਦੀ ਹੈ 4 ਸਪੈਰ ਨਿਗਾਹ। ਡਿੱਗਦੀਆਂ ਨੇ ਟਾਕੀਆਂ, ਜੋ ਲੌਂਕਦੀਆਂ ਵੱਡੀਆਂ ਨੇ, ਆ ਦੇਖਦੇ ਆ ਹਾਲ ਤੁਸੀਂ, ਸਾਡਾ ਕੀ ਹਾਲ ਹੁੰਦਾ। ਹਾਂ, ਕਈ ਵਾਰ ਲੜ ਵੀ ਪੈਂਦੀਆਂ ਨੇ, ਬਹੁਤ ਲੜਦੀਆਂ ਨੇ, ਬੁਰਾ ਹਾਲ ਹੈ ਜਾਂ ਗਲ ਪੈ ਜਾਂਦੀਆਂ ਸਾਡੇ, ਪੁੱਠਾ ਸਿੱਧਾ ਬੋਲਦੀਆਂ ਸਾਨੂੰ। ਅਜੇ ਉਲਟਾ ਤੁਸੀਂ ਕਹਿੰਦੇ ਕਿ ਸਾਨੂੰ ਬੋਲਦੇ ਨੇ। ਹਾਂ, ਤੇ ਠੀਕ ਹੈ ਨਾ। ਸੀਟਾਂ ਪਿੱਛੇ ਲੜਦੇ ਜਾਂ ਟਿਕਟ ਪਿੱਛੇ? ਇਹ ਸੀਟਾਂ ਪਿੱਛੇ ਵੀ ਲੜਦੀਆਂ ਨੇ। ਸੀਟਾਂ ਕੇ ਡਰਾਈਵਰ ਨੂੰ ਕਹਿ ਦਿੰਦੀਆਂ, ਕਨੈਕਟਰ ਨੂੰ ਕਹਿੰਦੇ ਸੀਟ ਦਵਾ ਹੋਣਾ ਸੀ, ਕਿਹਨੇ ਕੋਈ ਸੀਟਾਂ ਦਵਾ ਗਿਆ ਜੀ। ਜੇ ਬੱਸ ਚੱਲੇ ਇੱਥੇ ਬਹਿ ਜਾਣ। ਅਸੀਂ ਤਾਂ ਬਥੇਰਾ ਕਹਿ ਦੇਣਾ ਜੀ, ਮੇਰੇ ਵਾਲੀ ਸੀਟ ਲੈ ਲਓ, ਜੇ ਨਹੀਂ ਸੀਟ ਮਿਲਦੀ ਤਾਂ ਮੇਰੇ ਵਾਲੀ ਸੀਟ ਹੀ ਲੈ ਲਓ। ਜੇ ਤੁਸੀਂ ਦੇ ਦੋਗੇ ਫਿਰ ਚਲਾਊ ਕੌਣ ਬੱਸ ਨੂੰ? ਬਸ ਫਿਰ ਖੜੀ ਹੈ, ਜਦੋਂ ਸੀਟ ਨਹੀਂ ਮਿਲਣੀ ਫਿਰ ਡਰਾਈਵਰ ਨੂੰ ਤਾਂ ਕਿਸੇ ਪਾਸੇ ਬੈਠਣਾ ਹੀ ਪੈਣਾ ਜੀ। ਹਾਂ, ਇਹ ਹਾਲ ਆ, ਤੁਸੀਂ ਦੇਖ ਸਕਦੇ ਹੋ। ਇਹ ਸਵਾਰੀਆਂ ਬੈਠੀਆਂ ਨੇ ਬਈ, ਕਿੰਨੀਆਂ ਸਵਾਰੀਆਂ? ਕਨੈਕਟਰ ਆਈ ਮੜਾ ਯਾਰ, ਅਸੀਂ ਤੈਨੂੰ ਪੁੱਛਦੇ ਹਾਂ, ਟਿਕਟਾਂ ਤਾਂ ਤੈਂ ਕੱਟਣੀਆਂ ਹੁੰਦੀਆਂ ਨੇ। ਕਿੰਨੀਆਂ ਸਵਾਰੀਆਂ ਨੇ ਜਿਹੜੀਆਂ ਇੱਥੋਂ ਟਿਕਟ ਕਟਾਉਂਦੀਆਂ ਨੇ, ਜਿਹੜੀਆਂ ਟਿਕਟ ਵਾਲੀਆਂ ਸਵਾਰੀਆਂ ਚੜ੍ਹਦੀਆਂ? ਇੱਥੇ ਬਹਿ ਜਾ ਮੜਾ ਜਾ, ਆਪਾਂ ਸੀਟ ਤੇ ਬਹਿ ਕੇ ਗੱਲ ਕਰ ਲਈਏ। ਕਿਹੜੀਆਂ ਟਿਕਟ ਮੀਨਜ਼ ਵੀ ਪੈਸੇ ਦੇ ਕੇ? ਹਾਂ ਹਾਂ, ਨਹੀਂ, ਪੈਸੇ ਦੇ ਕੇ ਤਾਂ ਬਹੁਤ ਘੱਟ ਸਵਾਰੀਆਂ, ਸਾਰੀਆਂ ਬੀਬੀਆਂ ਹੀ ਆ। ਤੁਸੀਂ ਬੱਸ ਦੇ ਵਿੱਚ ਦੇਖ ਹੀ ਲਓ ਨਾ, ਨਿਗਾਹ ਮਾਰ ਲਓ, ਮੇਰੇ ਦੱਸਣ ਦੀ ਲੋੜ ਹੀ ਨਹੀਂ ਹੈਗੀ। ਹਾਂ, ਇੱਕ ਗੱਲੋਂ ਤਾਂ ਬਹੁਤ ਵਧੀਆ ਚੱਲ ਬੀਬੀਆਂ ਨੂੰ ਫ੍ਰੀ ਕਰਤਾ, ਪਰ ਇਹ ਸਰਕਾਰ ਦੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ ਵੀ ਨਾਲ ਦੀ ਨਾਲ ਅਦਾਰੇ ਚੱਲਣੇ ਵੀ ਚਾਹੀਦੇ ਆ। ਜਿਹੜੀ ਅਦਾਰੇ ਦੀ ਪੇਮੈਂਟ ਬਣਦੀ ਹੈ ਉਹ ਨਾਲ ਦੀ ਨਾਲ ਦੇਣੀ ਵੀ ਜ਼ਰੂਰੀ ਹੈ। ਥੋੜ੍ਹਾ ਜਿਹਾ ਧਿਆਨ ਸਰਕਾਰ ਨੂੰ ਚਾਹੀਦਾ ਵੀ ਜਿਹੜੇ ਕੱਚੇ ਮੁਲਾਜ਼ਮ ਹੈ ਉਹਨਾਂ ਵੱਲ ਵੀ ਗੌਰ ਕਰੇ, ਉਹਨਾਂ ਦੀ ਤਨਖਾਹ ਟਾਈਮ ਸਿਰ ਪਾਵੇ। ਹਾਲਾਂਕਿ ਹੁਣ ਕੰਟੀਨਿਊ ਪੈ ਰਹੀ ਹੈ, ਪਰ ਕਦੇ ਕਦੇ ਇਹੋ ਜਿਹਾ ਮਾਹੌਲ ਆ ਜਾਂਦਾ, ਤਨਖਾਹ ਬਹੁਤ ਲੇਟ ਹੁੰਦੀ। ਸਰਕਾਰ ਕਹਿੰਦੀ ਅਸੀਂ ਬਦਲਾਅ ਲਿਆਵਾਂਗੇ, ਸਾਡੇ ਵਰਗੀ ਕੋਈ ਸਰਕਾਰ ਨਹੀਂ ਚੱਲੂਗੀ। ਮੁੱਖ ਮੰਤਰੀ ਸਾਹਿਬ ਕਹਿੰਦੇ ਕਿ ਸਾਡੇ ਵਰਗੀ ਸਰਕਾਰ, ਅਸੀਂ ਪੰਜਾਬ ਨੂੰ ਰੰਗਲਾ ਬਣਾ ਦੇਵਾਂਗੇ, ਰੰਗਲਾ ਪੰਜਾਬ ਬਣਾ ਕੇ ਚੱਲਾਂਗੇ। ਜੇ ਸਰਕਾਰ ਦੀ ਚੰਗੀ ਨੀਤੀ ਹੈ, ਚੰਗੀ ਸੋਚ ਹੈ ਤਾਂ ਬਣਾ ਵੀ ਸਕਦੀ ਹੈ, ਪਰ ਜੇ ਹੁਣ 7-8 ਮਹੀਨੇ ਹੋ ਗਏ, ਠੀਕ ਹੈ, ਥੋੜਾ ਲੋਕਾਂ ਨੂੰ ਵੀ ਸਮਾਂ ਚਾਹੀਦਾ, ਕਰ ਵੀ ਸਕਦੀ ਹੈ ਜੇ ਸਹੀ ਚੱਲੇ ਸਰਕਾਰ ਤਾਂ। ਤੁਸੀਂ ਧਰਨੇ ਤੇ ਬੈਠੇ ਰਹੇ PRTC ਵਾਲੇ, ਤੁਹਾਡੀ ਮੰਗ ਮੰਨੀ ਗਈ ਜਾਂ ਸੁਣੀ ਗਈ ਕੋਈ ਆਵਾਜ਼? ਨਹੀਂ, ਕੁਛ ਨਹੀਂ ਸੁਣੀ ਨਹੀਂ ਗਈ ਚੰਗੀ ਤਰ੍ਹਾਂ, ਕੋਈ ਨਹੀਂ ਸੁਣੀ ਗਈ। ਧਰਨੇ ਤੇ ਹੀ ਬੈਠੇ ਰਹੇ, ਕੁਛ ਮੰਗਾਂ ਚਲੋ ਚੱਲੀਆਂ, ਸਰਕਾਰ ਤੇ ਥੋੜਾ ਦਬਾਅ ਕਿਵੇਂ ਲਾ ਲਓ ਕਿ ਚੰਗੀ ਤਰ੍ਹਾਂ ਨਹੀਂ ਮੰਨ ਕੇ ਜਾ, ਉਹ ਨਹੀਂ ਹੈ ਗੱਲ। ਇਹ ਉਹੀ PRTC ਹੈ ਜਿਹੜੀ ਦਾ ਜ਼ਿਕਰ ਕਦੇ ਸਦੀਕ ਕਰਦੇ ਹੁੰਦੇ ਨੇ, ਆ ਗਈ ਰੋਡਵੇਜ਼ ਦੀ ਲਾਰੀ, ਨਾ ਕੋਈ ਸ਼ੀਸ਼ਾ ਨਾ ਕੋਈ ਬਾਰੀ, ਤੇਰੀ ਕਿਹੜੇ ਰੂਟ ਦੀ ਤਿਆਰੀ, ਕਿਹੜੇ ਰਸਤੇ ਪੈਣੀ ਹੈ? ਨਹੀਂ, ਰੋਡਵੇਜ਼ ਤਾਂ ਉਹੀ ਹੈ। ਗੱਲ ਕਰ ਹੁਣ ਫਰਕ ਪੈ ਗਿਆ, ਬੱਸਾਂ ਦੇ ਵਿੱਚ ਬਹੁਤ ਸੁਧਾਰ ਕਰ ਦਿੱਤਾ। ਗੱਲ ਕਰ ਬੱਸਾਂ ਦੀ ਗਿਣਤੀ ਬਹੁਤ ਥੋੜੀ ਹੈ, ਜਿਵੇਂ ਹੁਣ ਬੀਬੀਆਂ ਨੂੰ ਫ੍ਰੀ ਕੀਤਾ ਹੋਇਆ, ਸਰਵਿਸ ਬਹੁਤ ਘੱਟ ਆ। ਬੱਸ ਦੇਖ ਲਓ ਖੜੀਆਂ ਸਵਾਰੀਆਂ, ਸਰਕਾਰ ਨੂੰ ਚਾਹੀਦਾ ਬੱਸਾਂ ਨਵੀਆਂ ਜ਼ਿਆਦਾ ਤੋਂ ਜ਼ਿਆਦਾ ਪਾਉਣ, ਤਾਂ ਜੋ ਵਿਚਾਰੀਆਂ ਬੀਬੀਆਂ ਨੂੰ ਪਰੇਸ਼ਾਨੀ ਨਾ ਆ ਸਕੇ, ਵੀ ਬੀਬੀਆਂ ਨੂੰ ਪਰੇਸ਼ਾਨੀ ਨਾ ਆਵੇ। ਜਿਹੜੀ ਸਹੂਲਤ ਦਿੱਤੀ ਆ ਉਹ ਚੰਗੀ ਤਰ੍ਹਾਂ ਦਿੱਤੀ ਜਾਵੇ, ਬੱਸਾਂ ਨਵੀਆਂ ਪਾਈ ਜਾਣ, ਠੀਕ ਹੈ, ਸਾਡੇ ਕੱਚੇ ਮੁਲਾਜ਼ਮ ਨੂੰ ਪੱਕਾ ਕੀਤਾ ਜਾਵੇ, ਠੀਕ ਹੈ। ਇਹ ਸਾਰਾ ਕੁਝ ਸਰਕਾਰ ਨੂੰ ਦੇਖਣਾ ਚਾਹੀਦਾ ਹੈ। ਬਿਲਕੁਲ। ਤਾਂ ਅਸੀਂ ਕਿਸੇ ਹੋਰ PRTC ਦੇ ਵਿੱਚ ਚੜ੍ਹਦੇ ਹਾਂ, ਜਾ ਕੇ ਗੱਲਬਾਤ ਕਰਦੇ ਹਾਂ। ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਨੇ ਜਿਹੜੀਆਂ ਅੱਜ ਇੱਕ ਸਪੈਸ਼ਲ ਜਿਹੜੀ ਕਿ ਮੁਲਾਕਾਤ ਆ ਇਹਨਾਂ ਲੋਕਾਂ ਦੇ ਨਾਲ ਹੋਊਗੀ, ਜਿਹੜੇ ਆਮ ਲੋਕ ਨੇ ਇੱਥੇ ਫਿਰਦੇ ਤੁਰਦੇ ਨੇ। ਆਖਰ ਕਿਵੇਂ ਬਾਈ? ਯਾਰ ਮੈਂ ਇੱਥੇ ਆਇਆ ਸੀਗਾ, ਮੈਂ ਬਠਿੰਡੇ ਜਾਣਾ ਸੀਗਾ ਆਹ ਬੱਸ 'ਚ, ਤੇ ਮੈਂ ਇੱਥੇ ਖੜਾ ਸੀਗਾ, ਪਹਿਲਾਂ 2 ਬੱਸਾਂ ਟੱਪ ਗਈਆਂ, ਤੇ ਮੇਰੀ ਵਾਈਫ ਕਹਿੰਦੀ ਆਧਾਰ ਕਾਰਡ ਵਾਲੀ ਬੱਸ ਤੇ ਜਾਣਾਗਾ, ਤੇ ਮੈਂ ਕਿਹਾ ਦੂਜੀ ਬੱਸ ਆਪਾਂ ਲੇਟ ਹੋਈ ਜਾਂਦੇ, ਦੂਜੀਆਂ ਬੱਸਾਂ 'ਤੇ ਚੜ੍ਹ ਜਾਂਦੇ ਆ। ਤੇ ਇੱਥੇ ਅਸੀਂ ਬੈਠੇ ਲੜ ਪਏ ਯਾਰ ਆਧਾਰ ਕਾਰਡ ਵਾਲੀ ਬੱਸ ਪਿੱਛੇ। ਇੰਨਾ ਬੁਰਾ ਹਾਲ ਆ ਭਰਾਵਾ। ਬੁੜੀਆਂ ਤਾਂ ਤੈਨੂੰ ਪਤਾ ਹੀ ਆ, ਬੁੜੀਆਂ ਕਹਿੰਦੀਆਂ ਯਾਰ ਅਸੀਂ ਆਧਾਰ ਕਾਰਡ ਵਾਲੀ ਤੇ ਚੜ੍ਹਨਾ, ਵੀ ਸਾਡਾ ਕਿਦੋਂ ਉਹੀ ਹੈ ਨਹੀਂਗਾ, ਵੀ ਸਾਡੇ ਪੈਸੇ ਨਹੀਂ ਲੱਗਦੇ। ਮੈਂ ਕਿਹਾ ਚੱਲ 35 ਰੁਪਈਆਂ ਲੱਗੀ ਆ, ਬਠਿੰਡੇ ਜਾਣਾ ਆਪਾਂ ਚੜ੍ਹ ਜਾਂਦੇ ਆ। ਤੇ ਇੱਥੇ ਮੇਰੇ ਨਾਲ ਖੜੀ ਲੜ ਪਈ ਯਾਰ ਆਧਾਰ ਕਾਰਡ ਵਾਲੀਆਂ ਬੱਸਾਂ ਦਾ ਇੰਨਾ ਪੰਗਾ, ਇਹਦਾ ਮਿੱਠੀ ਚਾਟ ਤੇ ਲਾਈਆਂ ਹੋਈਆਂ ਨੇ ਬੁੜੀਆਂ ਯਾਰ, ਵੀ ਸਾਨੂੰ ਗਾਂ ਨੂੰ ਵੋਟਾਂ ਮਿਲ ਜਾਣਗੀਆਂ। ਇਹ ਬਈ ਵੋਟਾਂ ਕੋਈ ਨਹੀਂ ਮਿਲਦੀਆਂ ਇਹਨਾਂ ਨੂੰ ਕਹੇ ਤਾਂ ਦੂਆ ਤਾਂ ਬੰਦ ਹੀ ਕਰ ਦੇਣਾ ਹੈ। ਜੇ ਹੁਣ 52 ਸੀਟਡ ਆ ਉਹ ਗੱਡੀ ਜਿਹੜੀ ਗਈ ਆ, ਤੇ ਉਹ 'ਚ ਮੈਨੂੰ ਲੱਗਦਾ 100 ਸਵਾਰੀ ਆ ਯਾਰ। ਲੜਾਈ ਹੋ ਗਈ ਤੁਹਾਡੀ ਆਧਾਰ ਕਾਰਡ ਦਾ ਕਰਕੇ? ਆਧਾਰ ਕਾਰਡ ਪਿੱਛੇ ਸਾਡੀ 2 ਬੱਸਾਂ ਮੈਂ ਟਪਾਤੀਆਂ ਵੀਰੇ, ਜਿਹੜੀਆਂ ਦੂਜੀਆਂ ਸੀਗੀਆਂ ਪ੍ਰਾਈਵੇਟ। ਮੈਨੂੰ ਆਏ ਸੀ ਵੀ ਉਹਨਾਂ 'ਚ ਚੜ੍ਹ ਜਾਂਦੇ, ਚੱਲ ਲੇਟ ਹੋਈ ਜਾਂਦੇ ਆ, ਤੇ ਇੱਥੇ ਖੜੇ ਹੀ ਲੜ ਪਏ। ਕਿਹੜੇ ਪਿੰਡ ਜਾਣਾ? ਬਠਿੰਡੇ ਜਾਣਾ ਬਈ ਮੈਂ ਤਾਂ। ਹਾਂ, ਬਠਿੰਡੇ। ਪਿੰਡ ਕਿਹੜਾ ਹੈਗਾ? ਮੇਰਾ ਪਿੰਡ ਤਾਂ ਆਹੀ ਆ, ਤਲਵੰਡੀ ਆ। ਹਾਂ, ਆਹੀ ਪਿੰਡ ਆ।
ਤਾਂ ਇਹ ਜਿਹੜੀ ਲੜਾਈ ਆ ਇਹ ਵੀ ਪੈ ਗਈ ਆ। ਬਾਈ ਕਹਿੰਦਾ ਕਿ ਮੈਂ ਲੜ ਕੇ ਹਟਿਆ ਆਧਾਰ ਕਾਰਡ ਦਾ ਕਰਕੇ, ਮੇਰੇ ਘਰ ਵਾਲੀ ਕਹਿੰਦੀ ਕਿ ਆਧਾਰ ਕਾਰਡ ਵਾਲੀ 'ਚ ਜਾਣਾਗਾ। ਤਾਂ ਇਹ ਜਿਹੜੀਆਂ ਅਸੀਂ ਤਸਵੀਰਾਂ ਨੇ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ, ਤਲਵੰਡੀ ਦੀਆਂ ਤਸਵੀਰਾਂ ਨੇ ਇਹ। ਇੱਥੇ ਇੱਕ PRTC ਦੀ ਬੱਸ ਹੋ ਰਹੀ ਆ। ਅਸੀਂ ਅੱਜ ਖਾਸ ਕਰਕੇ ਜਿਹੜੀ ਮੁਲਾਕਾਤ ਆ PRTC ਦੇ ਡਰਾਈਵਰਾਂ ਨਾਲ ਕਰਾਂਗੇ ਜ਼ਿਆਦਾਤਰ। ਬਈ ਜਦੋਂ PRTC ਦੀ ਤੁਸੀਂ ਡਰਾਈਵਰੀ ਕਰਦੇ, ਕੋਈ ਟਾਈਮ ਹੋਇਆ 2 ਮਿੰਟ ਹੀ ਲੈਣੇ ਤੁਹਾਡੇ। ਜਦੋਂ ਡਰਾਈਵਰੀ ਕਰਦੇ ਹੋ ਤਾਂ ਰਸਤੇ 'ਚ ਕਿੰਨੀਆਂ ਕੁ ਮੁਸ਼ਕਲਾਂ ਆਉਂਦੀਆਂ, ਕਿੰਨੀਆਂ ਕੁ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਜਿੱਦਣ ਦੀਆਂ ਆਧਾਰ ਕਾਰਡ ਵਾਲੀਆਂ ਟਿਕਟਾਂ ਚੱਲੀਆਂ ਨੇ? ਸਾਨੂੰ ਤਾਂ ਕਾਹਦੀ ਮੁਸ਼ਕਲ ਆਉਣੀ ਹੈ, ਸਾਨੂੰ ਤਾਂ ਕੋਈ ਮੁਸ਼ਕਲ ਨਹੀਂ ਆਉਂਦੀ। ਲੜਾਈ ਲੜੂਈ ਨਹੀਂ ਹੁੰਦੀ ਕਿਸੇ ਬੁੜੀ ਨਾਲ ਜਾਂ ਬੈਠਣ ਪਿੱਛੇ ਜਾਂ ਚੜ੍ਹਨ ਪਿੱਛੇ? ਨਾ, ਕੋਈ ਲੜਾਈ ਨਹੀਂ ਹੁੰਦੀ, ਕੋਈ ਵੀ ਨਹੀਂ ਹੁੰਦੀ ਨਾ। ਇਹ ਬੱਸ ਕਾਫੀ ਤੁਸੀਂ ਦੇਖ ਸਕਦੇ ਹੋ, ਬੱਸ ਦੇ ਵਿੱਚ ਪਹਿਲਾਂ ਵਾਲੀ ਦਿਖਾਈ ਆ ਉਹਦੇ ਵਿੱਚ ਉਹ ਭਰੀ ਹੋਈ ਸੀ, ਇਹ ਕਾਫੀ ਹੱਦ ਤੱਕ ਖਾਲੀ ਪਈ ਆ। ਤਾਂ ਅਸੀਂ ਜਿਹੜੀ ਕਿ ਇੱਥੇ ਇਹ ਗੱਲਬਾਤ ਆ ਉਹ ਕਰ ਰਹੇ ਆ ਇੱਥੋਂ ਦੇ ਕਨੈਕਟਰ ਡਰਾਈਵਰਾਂ ਦੇ ਨਾਲ। ਬਈ ਡੇਲੀ ਅਪ ਡਾਊਨ ਕਰਦੇ ਹੋ ਤੁਸੀਂ? ਨਹੀਂ ਵੀਰ ਜੀ, ਮੈਂ ਅੱਜ ਹੀ ਆਇਆ। ਹੈਂ? ਅੱਜ ਹੀ ਆਇਆ ਵੀਰ ਜੀ। ਇਸ ਤੋਂ ਕਿਹੜੀ ਬੱਸ ਤੇ ਆਏ ਹੋ? ਮੈਂ ਬਾਈ ਜੀ, ਮੈਂ ਤਾਂ ਪ੍ਰਾਈਵੇਟ ਗੱਡੀ ਤੇ ਆਇਆ। ਵੈਸੇ ਮੈਂ ਪੰਜਾਬ ਰੋਡਵੇਜ਼ ਦੇ ਮੁਲਾਜ਼ਮ ਹਾਂ। ਹਾਂਜੀ। ਤੇ ਵੈਸੇ ਕੀ ਗੱਲ ਚੱਲ ਰਹੀ ਹੈ ਆਪਣਾ, ਕਿੰਨੀ ਕੁ ਮੁਸ਼ਕਲ ਆਉਂਦੀ ਆ ਜਦੋਂ ਤੁਸੀਂ ਪੰਜਾਬ ਰੋਡਵੇਜ਼ ਦੇ ਮੁਲਾਜ਼ਮ ਹੋ? ਕਿੰਨੀ ਕੁ ਮੁਸ਼ਕਲ ਆਉਂਦੀ ਆ? ਮੁਸ਼ਕਲ ਤਾਂ ਇਹ ਆਉਂਦੀ ਹੈ, ਸਵਾਰੀ ਜ਼ਿਆਦਾ ਹੋ ਜਾਂਦੀ ਆ ਤੇ ਗੱਡੀਆਂ ਓਵਰਲੋਡ ਹੋ ਜਾਂਦੀਆਂ। ਵੈਸੇ ਆਧਾਰ ਕਾਰਡ ਬੰਦ ਕਰਨ ਨੂੰ ਤਾਂ ਨਹੀਂ ਕਹਿੰਦੇ ਅਸੀਂ, ਪਰ ਉਹ ਚਲੋ ਸਰਕਾਰ ਜਿਹੜੀ ਸਹੂਲਤ ਦੇਣੀ ਆ ਦੇਵੇ। ਬਟ ਅਸੀਂ ਇਹ ਜ਼ਰੂਰ ਕਹਿੰਦੇ ਵੀ ਸਵਾਰੀ ਦੀ ਸਟਰੈਂਥ ਨੂੰ ਵੇਖ ਕੇ ਬੱਸਾਂ ਦਾ ਪ੍ਰਬੰਧ ਸਰਕਾਰ ਜ਼ਰੂਰ ਕਰੇ, ਸਰਕਾਰ ਬੱਸਾਂ ਹੋਰ ਪਾਵੇ। ਮੁਸ਼ਕਲਾਂ ਕੀ ਆਉਂਦੀਆਂ ਨੇ? ਮੁਸ਼ਕਲਾਂ ਤਾਂ ਇਹ ਆਉਂਦੀਆਂ, ਕਈਆਂ ਕੋਲ ਆਧਾਰ ਕਾਰਡ ਸਹੀ ਨਹੀਂ ਹੁੰਦਾ, ਕੋਈ ਲੋਕ ਅਨਪੜ੍ਹ ਨੇ ਜ਼ਿਆਦਾਤਰ, ਇਸ ਕਰਕੇ ਜਿਹੜੇ ਡਰਾਈਵਰ ਕਨੈਕਟਰ ਆ ਉਹਨਾਂ ਦੀ ਮਜਬੂਰੀ ਨੂੰ ਵੀ ਨਹੀਂ ਸਮਝਦੇ, ਗੱਡੀ ਓਵਰਲੋਡ ਹੋ ਜਾਂਦੀ ਆ, ਜਿਹਦੇ ਕਰਕੇ ਜਿਹੜੀਆਂ ਸਵਾਰੀਆਂ ਦਾ ਕਾਰਡ ਕਲੇਸ਼ ਵੀ ਵੱਧਦਾ, ਆਪਸ ਦੇ ਵਿੱਚ ਵੀ ਸਵਾਰੀਆਂ ਲੜ ਪੈਂਦੀਆਂ, ਜਾਂ ਗੱਡੀਆਂ ਵੀ ਟਾਈਮ ਤੋਂ ਕੋਈ ਲੇਟ ਜਾਂ ਹੋਰ ਇਸ ਤਰ੍ਹਾਂ ਆਉਂਦੀਆਂ ਰਹਿੰਦੀਆਂ ਮੁਸ਼ਕਲਾਂ। ਸੀਟ ਪਿੱਛੇ ਲੜਦੀਆਂ ਜਾਂ ਬੈਠਣ ਪਿੱਛੇ? ਨਹੀਂ, ਉਹ ਤਾਂ ਜੀ ਅਲੱਗ-ਅਲੱਗ ਸਵਾਰੀਆਂ, ਕੋਈ ਸੀਟ ਪਿੱਛੇ ਵੀ ਜਾਂ ਬੈਠਣ ਪਿੱਛੇ ਵੀ ਇਸ ਤਰ੍ਹਾਂ ਚੱਲਦਾ ਰਹਿੰਦਾ, ਜਾਂ ਸਵਾਰੀਆਂ ਨੂੰ ਚੜ੍ਹਨ ਦੀ ਜਗ੍ਹਾ ਹੀ ਨਹੀਂ ਮਿਲਦੀ, ਕਈ ਵਾਰੀ ਉਹ ਵੀ ਲੜ ਪੈਂਦੀਆਂ ਵੀ ਜਦੋਂ ਸਾਨੂੰ ਚੜਾਓ। ਮਜਬੂਰੀ ਇਹ ਹੁੰਦੀ ਹੈ ਵੀ ਨਾ ਡਰਾਈਵਰ ਕਨੈਕਟਰ ਚੜ੍ਹਾ ਸਕਦੇ ਆ ਜਦੋਂ ਜਗ੍ਹਾ ਹੀ ਨਹੀਂ ਹੁੰਦੀ ਕਿਤੇ, ਇਸ ਤਰ੍ਹਾਂ ਹੀ। ਤਾਂ ਤੁਸੀਂ ਦੇਖ ਸਕਦੇ ਹੋ ਬੱਸਾਂ ਕਿਸ ਤਰੀਕੇ ਦੇ ਨਾਲ ਭਰ ਕੇ ਜਾ ਰਹੀਆਂ ਨੇ। ਇਹ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਇਹ ਪੰਜਾਬ ਦੀਆਂ ਤਲਵੰਡੀ ਸਾਬੋ ਦੀਆਂ ਜ਼ਿਲ੍ਹਾ ਬਠਿੰਡੇ ਦੀਆਂ ਤਸਵੀਰਾਂ ਨੇ। ਇਸ ਵਕਤ ਅਸੀਂ ਇੱਥੇ ਖੜੇ ਹੋਏ ਹਾਂ ਤਾਂ ਇਹ ਨੌਜਵਾਨ ਕਾਫੀ ਖੜੇ ਨੇ। ਨੌਜਵਾਨਾਂ ਦਾ ਕਿਉਂਕਿ ਆਉਣਾ ਜਾਣਾ ਹੁੰਦਾ ਹੈਗਾ, ਡੇਲੀ ਦਾ ਸਟੂਡੈਂਟ ਨੇ। ਇਹਨਾਂ ਨੂੰ ਪੁੱਛਦੇ ਹਾਂ, ਬਈ ਤੁਹਾਨੂੰ ਕਿੰਨੀ ਕੁ ਮੁਸ਼ਕਲ ਆਉਂਦੀ ਆ? ਤੁਸੀਂ ਤਾਂ ਨੌਜਵਾਨ ਹੋ, ਟਿਕਟ ਦੇ ਕੇ ਵੀ ਚੜ੍ਹਦੇ ਹੋਵੋਗੇ, ਕਿੰਨੀ ਕੁ ਮੁਸ਼ਕਲ ਆਉਂਦੀ ਆ? ਬਹੁਤ ਆਉਂਦੀ ਹੈ ਜੀ, ਬਹੁਤ ਔਖਾ ਜੀ। ਕਾਹਦੇ ਤੋਂ ਔਖਾ ਗਾ? ਕਿਹੜੀ ਚੀਜ਼ ਤੋਂ ਮੁਸ਼ਕਲ ਆਉਂਦੀ ਹੈ? ਉਹੀ ਰੋਜ਼ ਫਿਰ ਅਪ ਡਾਊਨ ਕਰਨਾ ਪੈਂਦਾ ਜੀ। ਉਹ ਫਿਰ ਆਹ ਆਧਾਰ ਕਾਰਡ ਕਰਕੇ ਇਹ ਬਾਹਲਾ ਭੀੜ ਭੜੱਕਾ ਹੋ ਜਾਂਦਾ ਜੀ, ਤਾਂ ਕਰਕੇ ਬਸ ਔਖਾ। ਨਾਲੇ ਸਾਡੀ ਸਟੱਡੀ ਕਰਕੇ ਉਹ ਹੋ ਜਾਂਦਾ ਕੁਝ, ਬਸ ਆ ਬੱਸਾਂ ਕਰਕੇ ਹੋ ਜਾਂਦਾ ਜੀ, ਔਖਾ ਹੋ ਜਾਂਦਾ। ਹਾਂਜੀ ਬਾਈ, ਤੁਸੀਂ ਬੱਸ ਦੇ ਕਨੈਕਟਰ ਹੋ, ਕੀ ਮੁਸ਼ਕਲਾਂ ਆਉਂਦੀਆਂ ਨੇ ਇੱਥੇ? ਕੋਈ ਪੁਲਿਸ ਮੁਲਾਜ਼ਮ ਨਹੀਂ, ਕੋਈ ਨਹੀਂ ਇੱਥੇ। ਦੇਖੋ ਕੋਈ ਨਹੀਂ ਆਉਂਦਾ, ਸਾਰਾ ਦਿਨ ਇੱਥੇ ਮੰਡੀਰ ਰਾਹੀਂ ਤੁਰੀ ਫਿਰਦੀ ਹੈ ਇੱਥੇ। ਕੋਈ ਪੁਲਿਸ ਮੁਲਾਜ਼ਮ ਨਹੀਂ, ਕੋਈ ਨਹੀਂ ਆਉਂਦਾ ਇੱਥੇ। ਕੋਈ ਮੰਨ ਲਾ ਵੀ ਇੱਥੇ ਕੋਈ ਰੇਖ ਦੇਖ ਹੀ ਹੈ ਨਹੀਂ ਪੁਲਿਸ ਮੁਲਾਜ਼ਮਾਂ ਦੀ, ਇੱਥੇ ਕੋਈ ਰੇਖ ਦੇਖ ਨਹੀਂ। ਪੁਲਿਸ ਮੁਲਾਜ਼ਮਾਂ ਨੂੰ ਕੀ ਮੰਨ ਲਾ ਇੱਥੇ ਡਿਊਟੀ ਤਾਂ ਲੱਗੀ ਹੋਣੀ ਚਾਹੀਦੀ ਹੈ, 2 ਬੰਦਿਆਂ ਦੀ ਡਿਊਟੀ ਪੁਲਿਸ ਮੁਲਾਜ਼ਮਾਂ ਦੀ। ਇੱਥੇ ਗੇੜਾ ਮਾਰਨ, ਕੋਈ ਗੇੜਾ ਨਹੀਂ ਮਾਰਦਾ ਇੱਥੇ। ਸ਼ਰੇਆਮ ਇੱਥੇ ਚੋਰੀ ਡਕੈਤੀ ਸਭ ਕੁਝ ਹੁੰਦੀ ਹੈ, ਅੱਡੇ ਸਭ ਕੁਝ ਹੁੰਦਾ ਇੱਥੇ। ਚੋਰੀ ਸਭ ਕੁਝ ਹੋ ਜਾਂਦੀ ਇੱਥੇ, ਅੱਡੇ 'ਚ ਵੀ ਹੁੰਦੀ ਰਹਿੰਦੀ ਹੈ। ਹਾਂ, ਸਵਾਰੀਆਂ ਦੇ ਵੀ ਚੋਰੀ ਹੁੰਦੀ ਰਹਿੰਦੀ ਹੈ। ਹੋਰ ਵੀ ਮੰਨ ਲਓ ਇੱਥੇ ਕਈ ਵਾਰ ਫੋਨ ਵੀ ਖੋ ਕੇ ਲੈ ਗਏ, ਹੋਰ ਲੈ ਗਏ, ਸਭ ਕੁਝ ਲੈ ਜਾਂਦੇ ਜੀ ਇੱਥੋਂ ਖੋ ਕੇ। ਕੋਈ ਮੁਲਾਜ਼ਮ ਨਹੀਂ ਆਉਂਦਾ, ਕੋਈ ਨਹੀਂ ਆਉਂਦਾ ਇੱਥੇ। ਸ਼ਰੇਆਮ ਚੋਰੀਆਂ ਚਕਾਰੀਆਂ ਹਾਂ ਹੁੰਦੀਆਂ ਰਹਿੰਦੀਆਂ ਜੀ ਇੱਥੇ, ਲੈ ਜਾਂਦੇ ਜੀ ਖੋ ਕੇ ਲੈ ਜਾਂਦੇ, ਫੋਨ ਵੀ ਲੈ ਜਾਂਦੇ ਖੋ ਕੇ ਇੱਥੋਂ। ਕੋਈ ਉਹ ਨਹੀਂ ਮੰਨ ਲਓ। ਤਾਂ ਬਈ ਕਿਸੇ ਮਹਿਕਮੇ 'ਚ ਮੁਲਾਜ਼ਮ ਹੋ ਜਾਂ ਉੱਦਾਂ ਸਟੂਡੈਂਟ ਹੋ? ਮੈਂ ਭਾਜੀ ਇੰਜੀਨੀਅਰ ਹਾਂ, ਫਲੋਰ ਇੰਚਾਰਜ ਹਾਂਗਾ ਆਪਣਾ ਭਾਰਤ ਬੈਂਕ ਲਹਿਰੇ। ਓਕੇ। ਹਾਂਜੀ। ਕੀ ਲੱਗਦਾ ਬਾਈ ਇੱਥੇ ਜਿਹੜਾ ਕਿ ਮੁਸ਼ਕਲਾਂ ਕੀ ਆਉਂਦੀਆਂ ਨੇ? ਤੁਸੀਂ ਡੇਲੀ ਅਪ ਡਾਊਨ ਕਰਦੇ ਹੋਵੋਗੇ ਬੱਸ ਦੇ ਉੱਪਰ, ਕੀ ਮੁਸ਼ਕਲਾਂ ਆਉਂਦੀਆਂ ਨੇ? ਮਤਲਬ ਮੇਨ ਤਾਂ ਕੀ ਹੈ ਜੀ, ਆਧਾਰ ਕਾਰਡ ਵਾਲੀਆਂ ਜਿਹੜੀਆਂ ਬੱਸਾਂ ਨੇ ਉਹ ਫੁੱਲ ਹੀ ਹੁੰਦੀਆਂ ਨੇ। ਉਹਦੇ 'ਚ ਜੈਂਟਸ ਨੂੰ ਬਹੁਤ ਪ੍ਰੋਬਲਮ ਆਉਂਦੀ ਹੈਗੀ। ਜੈਂਟਸ ਨੂੰ ਪ੍ਰੋਬਲਮ ਆਉਂਦੀ ਹੈ ਕਿ ਲੇਡੀਜ਼ ਦਾ ਤੁਹਾਨੂੰ ਪਤਾ ਹੀ ਹੈ ਵੀ ਆਧਾਰ ਕਾਰਡ ਹੁੰਦਾ, ਉਹਨਾਂ ਨੇ ਬੱਸ ਫੁੱਲ ਉਹਨਾਂ ਨਾਲ ਹੀ ਹੁੰਦੀ ਆ, ਤੇ ਲੜਦੀਆਂ ਰਹਿੰਦੀਆਂ ਨੇ। ਕੁਛ ਮਤਲਬ ਵਿੱਚ ਬਦਤਮੀਜ਼ੀ ਵੀ ਕਰਦੀਆਂ ਨੇ ਕੰਡਕਟਰ ਨਾਲ। ਤੇ ਚਲੋ ਜਿਹੜੀਆਂ ਪੜ੍ਹੀਆਂ ਲਿਖੀਆਂ ਨੇ ਉਹ ਤਾਂ ਨਹੀਂ ਬੋਲਦੀਆਂ। ਪੰਜਾਬ ਦੀ ਨੌਜਵਾਨੀ ਦਾ ਜੇ ਹਾਲ ਪੁੱਛਦੇ ਆ, ਕਿਉਂਕਿ ਸਾਰੇ ਨੌਜਵਾਨ ਖੜੇ ਹੋ, ਪੰਜਾਬ ਦੀ ਨੌਜਵਾਨੀ ਦਾ ਕੀ ਹਾਲ ਆ? ਪੰਜਾਬ ਦੀ ਨੌਜਵਾਨੀ ਦਾ ਬਹੁਤ ਬੁਰਾ ਹਾਲ ਹੈ। ਜਿਹੜਾ ਕਹਿ ਸਕਦੇ ਆਪਾਂ 6ਵਾਂ ਦਰਿਆ ਨਸ਼ਿਆਂ ਦਾ ਵਗ ਰਿਹਾ ਨਾ, ਉਹਦੇ ਵਿੱਚ ਅੱਧੀ ਜਵਾਨੀ ਡੁੱਬ ਚੁੱਕੀ ਆ ਤੇ ਕੁਝ ਡੁੱਬਣ ਦੇ ਕਿਨਾਰੇ ਆ। ਇਹ ਸਭ ਸਰਕਾਰਾਂ ਦੇ ਪ੍ਰੋਪਗੈਂਡੇ ਆ, ਠੀਕ ਹੈ ਜੀ। ਇਹਦੇ ਵਿੱਚ ਮਤਲਬ ਆਪਾਂ ਨੂੰ ਦੇਖਣਾ ਚਾਹੀਦਾ ਵੀ ਆਪਾਂ ਪਿੰਡ ਲੈਵਲ ਤੇ
ਤਾਂ ਆਪਾਂ ਸੁਧਾਰ ਕਰ ਸਕਦੇ ਤਾਂ ਠੀਕ ਆ, ਨਹੀਂ ਸਰਕਾਰ ਨੇ ਤਾਂ ਆਪਾਂ ਨੂੰ ਕੁਝ ਨਹੀਂ ਕਰਨਾ, ਕੁਝ ਨਹੀਂ ਦੇਣਾ। ਭਗਵੰਤ ਮਾਨ ਨੇ ਵਾਅਦਾ ਕੀਤਾ ਸੀ ਨਾ, ਮੈਂ ਲੱਕ ਤੋੜ ਦੇਣਾ ਨਸ਼ੇ ਦਾ ਕੈਪਟਨ ਵਾਂਗੂ, ਤੇ ਉਹਨਾਂ ਨੇ ਦੱਸੋ ਵੀ ਕੁਝ ਕੀ ਕੀਤਾ। ਸਾਡੇ ਤਲਵੰਡੀ 'ਚ ਕਿੰਨੀਆਂ ਮੌਤਾਂ ਹੋ ਗਈਆਂ ਤੁਹਾਨੂੰ ਪਤਾ ਚਿੱਟੇ ਨਾਲ, ਤੇ ਸਾਡੇ ਆਪਣੇ ਮਾਲਵਾ ਏਰੀਆ ਵੀ ਲਪੇਟ 'ਚ ਲੈ ਲਿਆ ਨੇ ਸਾਰਾ, ਪਹਿਲਾਂ ਤਾਂ ਮਾਝਾ ਏਰੀਆ ਸੀਗਾ। ਹਾਂਜੀ ਤੁਸੀਂ ਆਪ ਦੇਖੋ, ਦੁੱਖ ਹੁੰਦਾ ਜਦੋਂ ਨਾਲ ਦਾ ਬੈਠਾ ਕਿਤੇ ਨਸ਼ੇ ਦਾ ਟੀਕਾ ਲਾਉਂਦਾ ਮਰ ਜਾਂਦਾ। ਬਹੁਤ ਮੁੰਡੇ ਨਾਲ ਦੇ ਮਰੇ ਆ ਜੀ। ਚਲੋ ਅਸੀਂ ਤਾਂ ਚਲੋ ਠੀਕ ਹੈ ਵੀ ਕੰਮਾਂ ਕਾਰਾਂ ਦੇ ਲੱਗ ਗਏ ਆ, ਜਿਹੜੇ ਮਤਲਬ ਬੇਰੁਜ਼ਗਾਰ ਨੇ ਵਿਹਲੇ ਨੇ ਉਹ ਨਸ਼ਿਆਂ ਦੇ ਵਿੱਚ ਗ੍ਰਿਫਤ 'ਚ ਆ ਚੁੱਕੇ ਨੇ, ਤੇ ਮੋਸਟਲੀ ਉਹਨਾਂ ਦੇ ਵਿੱਚੋਂ ਮੇਰੇ ਨਾਲ ਦੇ 10-12 ਮੁੰਡੇ ਜਾ ਚੁੱਕੇ ਨੇ ਨਸ਼ੇ ਦੇ ਵਿੱਚ। ਬਈ ਕੀ ਲੱਗਦਾ ਤੁਸੀਂ ਵੀ ਨੌਜਵਾਨ ਹੋ, ਜਿਹੜਾ ਨਾਲ ਦਾ ਮੁੰਡਾ ਜੇਕਰ ਕੋਈ ਨਸ਼ਾ ਕਰਕੇ ਮਰਦਾ ਜਾਂ ਕੋਈ ਘਰ ਦੇ ਵਿੱਚ ਕਲੇਸ਼ ਹੁੰਦਾ ਤਾਂ ਕਿੰਨਾ ਕੁ ਦੁੱਖ ਹੁੰਦਾ? ਦੁੱਖ ਤਾਂ ਵੀਰੇ ਬਹੁਤ ਹੁੰਦਾ। ਨਸ਼ਾ ਸਾਡੇ ਤਲਵੰਡੀ ਸਾਹਿਬ 'ਚ ਬਹੁਤ ਜ਼ਿਆਦਾ ਵੀਰੇ, ਇੱਥੇ ਥਾਂ ਥਾਂ ਹੀ ਵਿਕੀ ਜਾਂਦਾ ਨਸ਼ਾ ਸਾਡੇ ਇੱਥੇ, ਬਹੁਤ ਹੀ ਬੁਰਾ ਹਾਲ ਹੋਇਆ ਪਿਆ ਸਾਡੇ ਤਲਵੰਡੀ ਦਾ ਤਾਂ। ਸਪੋਰਟ ਕਰੀ ਜਾਂਦੇ ਆ। ਮੇਨ ਭਾਜੀ ਕੀ ਗੱਲ ਆ, ਤੁਹਾਨੂੰ ਮੈਂ ਕੈਮਰੇ ਸਾਹਮਣੇ ਐਕਸਪੋਜ਼ ਕਰਦਾ। ਮੇਨ ਸਾਡੇ ਕੀ ਪ੍ਰੋਬਲਮ, ਸਾਡੇ ਪ੍ਰੋਬਲਮ ਆ ਚਿੱਟੇ ਦੀ, ਠੀਕ ਹੈ ਜੀ। ਬਾਕੀ ਨਸ਼ੇ ਆ ਦੇਖੋ, ਹੋਰ ਨਸ਼ਾ ਮੈਨੂੰ ਤਾਂ ਨਹੀਂ ਲੱਗਦਾ ਵੀ ਕੋਈ ਵਿਕਦਾ ਹੋਊ, ਕਿਉਂਕਿ ਸਾਰੀ ਦੁਨੀਆ ਚਿੱਟੇ ਤੇ ਹੋ ਗਈ ਆ, ਠੀਕ ਹੈ ਜੀ। ਕਿਉਂਕਿ ਵੇਚਣ ਵਾਲਿਆਂ ਨੂੰ ਵੀ ਸੌਖਾ ਤੇ ਲੈਣ ਵਾਲਿਆਂ ਨੂੰ ਵੀ ਸੌਖਾ, ਤੇ ਬਟ ਇਹ ਹੈ ਤਾਂ ਮੌਤ ਦਾ ਰਾਹ। ਤੇ ਚਲੋ ਕਿਸੇ ਟਾਈਮ ਅਸੀਂ ਵੀ ਗ੍ਰਿਫਤ 'ਚ ਸੀਗੇ, ਚਲੋ ਮਹਾਰਾਜ ਦੀ ਕਿਰਪਾ ਕੋਲੋਂ ਕੁਝ ਵੀ। ਕਾਹਦੀ ਗ੍ਰਿਫਤ 'ਚ ਸੀ ਤੁਸੀਂ? ਨਸ਼ੇ ਦੀ ਗ੍ਰਿਫਤ? ਇਹ 'ਚ ਨਹੀਂ ਸੀਗੇ ਜੀ, ਮਤਲਬ ਕਾਲਜ ਟਾਈਮ ਉਦੋਂ ਥੋੜ੍ਹਾ ਜਿਹਾ ਮੈਡੀਕਲ ਚੱਲਿਆ ਸੀਗਾ, ਉਹਦੇ 'ਚ ਸੀਗੇ। ਅਸੀਂ ਸਮਝਦੇ ਵੀ ਉਹ ਦੌਰ ਚੰਗਾ ਸੀ ਇਹਦੇ ਨਾਲੋਂ, ਕਿਉਂਕਿ ਉਦੋਂ ਕੋਈ ਵੀ ਨੌਜਵਾਨ ਮਰਿਆ ਨਹੀਂ ਸੀਗਾ, ਕਿਸੇ ਦੀ ਮੌਤ ਨਹੀਂ ਹੋਈ ਸੀ। ਤੇ ਪਰ ਜਿੱਦਣ ਦਾ ਸਾਡੇ ਏਰੀਏ ਚਿੱਟਾ ਆਇਆ, ਠੀਕ ਹੈ ਨਾ ਜੀ, ਉਦੋਂ ਦਾ ਕਾਊਂਟਿੰਗ ਕਰਕੇ ਜੇ ਆਪਾਂ ਵੇਖੀਏ ਤਾਂ ਘੱਟੋ ਘੱਟ 20-25 ਮੁੰਡੇ ਇਸੇ ਏਰੀਏ ਦੇ ਮਰ ਚੁੱਕੇ ਨੇ, ਮਤਲਬ ਇੰਜੈਕਸ਼ਨ ਦੇ ਨਾਲ ਜੀ। ਮੇਰਾ ਵੀ ਸਿਰ ਪੜਵਾਇਆ ਪਹਿਲਾਂ ਇੱਥੋਂ ਆਈ। ਕਾਦੇ ਪਿੱਛੇ? ਮੈਂ ਰਾਤ ਨੂੰ ਟ੍ਰੇਨ ਤੇ ਪਿੰਡ ਆ ਰਿਹਾ ਸੀਗਾ, ਬਠਿੰਡੇ ਤੋਂ ਮੇਰਾ ਬੇਟਾ ਐਡਮਿਟ ਸੀਗਾ ਉੱਥੇ, ਤੇ ਰਾਤ ਨੂੰ ਰਾਮਾ ਮੰਡੀ ਤੋਂ ਚੜ੍ਹੇ ਮੁੰਡੇ 5-7, ਤੇ ਮੈਂ ਆਪਦਾ ਘਰ ਆ ਰਿਹਾ ਸੀਗਾ, ਤੇ ਇੱਥੇ ਆ ਕੇ ਪਿੰਡ ਆ ਕੇ ਮੇਰਾ ਉਹ ਸਟੇਸ਼ਨ ਤੇ ਆ ਕੇ ਜਦੋਂ ਮੈਂ ਪਿੰਡ ਉਹਨਾਂ ਦੇਖ ਲਿਆ ਇਕੱਲਾ, ਟ੍ਰੇਨ 'ਚ ਰਾਤ ਨੂੰ ਸਵਾਰੀ ਤਾਂ ਹੁੰਦੀ ਨਹੀਂ ਗੀ, ਸਾਰੀਆਂ ਸਵਾਰੀਆਂ ਮੈਂ ਕਹਿੰਦਾ ਬੱਸ ਦੀ ਨਹੀਂ ਸਵਾਰੀ ਵੀ ਨਹੀਂ ਟ੍ਰੇਨ 'ਚ ਰਾਤ ਨੂੰ, ਜਿਹੜੀ ਟ੍ਰੇਨ ਹੁੰਦੀ 9:20 ਚੱਲਦੀ ਹੈ ਸਰਸੇ ਜਾਂਦੀ ਹੈ ਇੱਧਰ ਆਪਣੇ ਰੋਤਕ ਜਾਂਦੀ ਹੈ, ਉਹਦੇ ਵਿੱਚ ਕੁਛ ਸਵਾਰੀ ਨਹੀਂ ਸੀਗੀ। ਮੈਂ ਆਪਦਾ ਪਿੰਡ ਬੇਟਾ ਐਡਮਿਟ ਸੀ ਮੇਰਾ ਬਠਿੰਡੇ, ਮੈਂ ਉੱਥੋਂ ਪਿੰਡ ਆ ਰਿਹਾ ਸੀਗਾ, ਉਹਦਾ ਕਰਕੇ ਕੀ ਹੋਇਆ ਉੱਥੋਂ ਚੜ੍ਹ ਕੇ ਮੁੰਡੇ ਰਾਮੇ ਮੰਡੀ ਤੋਂ, ਉਹਨਾਂ ਕੋਲੇ ਰਾੜਾਂ ਜਿਹੜੇ ਉਹ ਸੀਗੇ, ਤੇ ਜਦੋਂ ਮੈਂ ਪਿੰਡ ਉਤਰਿਆ ਤੇ ਉਹਨਾਂ ਨੇ ਮੇਰਾ ਇੱਥੇ ਮੰਨ ਕੇ ਚਲੋ ਬਾਹਰ ਕਰਤਾ, ਫੋਨ ਲੈ ਕੇ ਹੋ ਕੇ ਮੇਰਾ 3000 ਰੁਪਇਆ ਸੀ ਉਹ ਲੈ ਗਏ। ਨਸ਼ੇ ਵਾਲੇ ਸੀ? ਨਸ਼ੇੜੀ ਸੀ ਰਾਤ ਨੂੰ ਨਸ਼ੇੜੀ ਹੁੰਦੇ ਟ੍ਰੇਨ 'ਚ, ਹੋਰ ਕੌਣ ਹੁੰਦਾ ਜੀ। ਕਨੈਕਟਰੀ ਕਰਕੇ ਆਪਦਾ ਟਾਈਮ ਪਾਸ ਕਰਦੇ ਹੋ, ਕਨੈਕਟਰੀ ਕਰਦਿਆਂ ਨੂੰ ਕੀ ਮੁਸ਼ਕਲਾਂ ਆਉਂਦੀਆਂ ਨੇ? ਮੁਸ਼ਕਲਾਂ ਤਾਂ ਬਹੁਤ ਆ ਜੀ। ਹੁਣ ਦੇਖੋ ਗੌਰਮੈਂਟ ਕੋਲ ਗੱਡੀਆਂ ਘੱਟ ਆ ਜੀ, ਹੁਣ ਗੱਡੀਆਂ ਪਹਿਲਾਂ ਕਿਲੋਮੀਟਰ ਚੱਲਦੀਆਂ ਗੱਡੀਆਂ, ਉਹ ਕਿਲੋਮੀਟਰ ਗੱਡੀਆਂ ਨਿਕਲ ਗਈਆਂ। ਹੁਣ ਮਹਿਕਮੇ ਦੀਆਂ ਗੱਡੀਆਂ 3 ਟਾਈਮਾਂ ਜੇ ਕੀ ਗੱਡੀ ਜਾਂਦੀ ਹੈ ਜੀ, ਲੇਡੀਜ਼ ਫ੍ਰੀ ਹੈ, ਲੇਡੀਜ਼ ਫ੍ਰੀ ਹੋਣ ਕਰਕੇ ਗੱਡੀਆਂ ਮੋਸਟਲੀ ਪਹਿਲਾਂ ਹੀ ਫੁੱਲ ਹੋ ਜਾਂਦੀਆਂ ਸਾਈਡ 'ਤੇ, ਕਿਉਂਕਿ ਲੇਡੀ ਨੇ ਜਿਹੜੇ ਹੁਣ ਬਠਿੰਡੇ ਜਾਣਾ ਪ੍ਰਾਈਵੇਟ ਲੱਗੀ ਹੈ, ਪ੍ਰਾਈਵੇਟ ਚੜ੍ਹਦੀ ਨਹੀਂ ਗੀ, ਉਹ ਚੜੂਗੀ ਸਾਡੇ ਨਾਲ ਹੀ ਚੜੂਗੀ, ਫ੍ਰੀ ਜਾਣਾ ਜਿਹਨੇ, ਉਹ ਪਹਿਲੇ ਗੱਡੀ ਫੁੱਲ ਹੋ ਜਾਂਦੀ ਹੈ। ਮੁੜ ਕੇ ਲੇਡੀ ਦੀ ਇਹ ਪ੍ਰੋਬਲਮ ਆਉਂਦੀ ਹੈ, ਗਾਂ ਚੈਕਿੰਗ ਬਹੁਤ ਜ਼ਿਆਦਾ ਹੈ ਕਿ ਲੇਡੀਜ਼ ਨਾ ਤਾਂ ਸਾਨੂੰ ਆਧਾਰ ਕਾਰਡ ਫੜਾ ਕੇ ਨਾ ਤਾਂ ਐਂ ਪੁੱਛਦੀ ਹੈ ਭਾਈ ਜਾਣਾ ਇੱਥੇ ਹੈ, ਮੈਂ ਇੱਥੇ ਨਹੀਂ ਜਾਣਾ। ਜਿਹੜੇ ਬੰਦੇ ਨੇ ਪੈਸੇ ਫੜਾਏ ਹੁਣ ਉਹ ਤਾਂ ਬਾਈ ਨਾਲ ਦੀ ਨਾਲ ਦੱਸ ਦੂਗਾ ਕਿ ਜੇ ਉਹਨੇ 100 ਰੁਪਏ ਫੜਾਇਆ ਤਾਂ ਉਹਨੇ ਮੇਰੇ ਭਾਗੀ ਬੰਦਰ ਜਾਣਾ, ਉਹਨੇ ਪਹਿਲਾਂ ਦੱਸ ਦੂ ਬਈ ਭਾਗੀ ਬੰਦਰ ਜਾਣਾ। ਹੁਣ ਲੇਡੀ ਫੜਾ ਕੇ ਆਧਾਰ ਕਾਰਡ ਮੂੰਹ ਪਾਸੇ ਕਰ ਲੈਂਦੀ ਹੈ ਜੀ, ਨਾ ਤਾਂ ਉਹ ਐਂ ਦੱਸਦੀ ਮੈਂ ਭਾਈ ਬਠਿੰਡੇ ਜਾਣਾ, ਮੈਂ ਇੱਥੇ ਜਾਣਾ। ਅਸੀਂ ਮੰਨ ਕੇ ਟਿਕਟ ਭਾਗੀ ਬੰਦਰ ਹੀ ਕੱਢ ਦਈਏ, ਤੇ ਲੇਡੀਜ਼ ਨੇ ਜਾਣਾ ਹੋਵੇ ਬਠਿੰਡੇ, ਗਾਂ ਚੈਕਿੰਗ ਸਟਾਫ ਜਾਂ ਚੈਕਿੰਗ ਭਰੀ ਬਾਤ ਸਾਡੀ ਬੇਇੱਜ਼ਤੀ ਹੁੰਦੀ ਹੈ ਜੀ। ਮੁੜ ਕੇ ਉਹ ਕਹਿੰਦੇ ਤੂੰ ਭਾਗੀ ਬੰਦਰ ਟਿਕਟ ਕੋ ਪੁੱਛਿਆ ਗਿਆ, ਉਹਨੂੰ ਲੇਡੀਜ਼ ਦੱਸਦੀ ਨਹੀਂ ਪਹਿਲੀ ਗੱਲ ਤਾਂ ਜੀ, ਪ੍ਰੋਬਲਮ ਮੇਨ ਇਹੀ ਹੈ ਜੀ। ਬਿਲਕੁਲ। ਤਾਂ ਇਹ ਜਿਹੜੀਆਂ ਮੁਸ਼ਕਲਾਂ ਨੇ ਅਸੀਂ ਸੁਣ ਰਹੇ ਹਾਂ ਇੱਥੋਂ ਦੇ ਲੋਕਾਂ ਦੀਆਂ, ਤਾਂ ਇਹ ਜਿਹੜੀਆਂ ਮੁਸ਼ਕਲਾਂ ਨੇ ਬਈ ਹੋਰ ਕੀ ਦਿੱਕਤਾਂ ਆਉਂਦੀਆਂ ਨੇ, ਕਿਉਂਕਿ ਤੁਸੀਂ ਇਸ ਏਰੀਏ ਨਾਲ ਸੰਬੰਧਿਤ ਹੋ? ਸਾਡੇ ਮੇਨ ਦਿੱਕਤ ਨਾ ਇੱਕ ਇਹ ਹੈ ਜੀ, ਆਪਣਾ ਤਖਤ ਸਾਹਿਬ ਦੇਖ ਲਓ, ਚੌਥਾ ਤਖਤ ਹੈ ਇਹ ਦਮਦਮਾ ਸਾਹਿਬ, ਇਹਦੇ ਸਾਹਮਣੇ ਪਾਣੀ ਦਾ ਇੰਨਾ ਕੁ ਬੁਰਾ ਹਾਲ ਹੈ ਨਾ ਵੀ ਮਤਲਬ ਸੀਵਰੇਜ ਖੁੱਲ੍ਹੇ ਆ, ਪਤਾ ਨਹੀਂ ਕੀ ਚੱਕਰ ਹੈਗਾ ਵੀ ਦੇਖੋ ਮੇਨ ਜਗ੍ਹਾ ਹੈਗੀ ਉੱਥੇ ਇੰਨਾ ਕੁ ਪਾਣੀ ਖੜ੍ਹ ਜਾਂਦਾ ਵੀ ਸੰਗਤ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਆ। ਸੰਗਤ ਵਲ ਵਲੇਵੇਂ ਖਾ ਕੇ ਉਧਰੋਂ ਜਾਂਦੀ ਆ, ਤੇ ਉਧਰੋਂ ਵੀ ਰਸਤਾ ਉਹਨੂੰ ਕਈ ਵਾਰੀ ਨਹੀਂ ਮਿਲਦਾ, ਜਿਹੜੇ ਦੂਰ ਦੇ ਆ ਤੁਸੀਂ ਦੇਖੋ ਹੀ ਜਾ ਕੇ, ਬਹੁਤ ਬੁਰਾ ਹਾਲ ਹੋਇਆ ਵਾ, ਮਤਲਬ ਕਈ ਵਾਰੀ ਗੋਡੇ ਪਾਣੀ ਖੜ ਜਾਂਦਾ, ਠੀਕ ਹੈ। ਡਿਊਟੀ ਦੇ ਅੱਗੇ ਜੀ ਜਿਹੜੇ ਤਖਤ ਸਾਹਿਬ ਆ ਜਮਾ ਸਾਹਮਣੇ ਦੇ ਮੇਨ, ਤੇ ਮਤਲਬ ਇੰਨਾ ਕੁ ਇਹਨਾਂ ਨੂੰ ਚਾਹੀਦਾ ਵੀ ਇਹ ਕਰੋ ਇਹਦਾ ਹੱਲ ਤਾਂ ਕਰਨ, ਠੀਕ ਹੈ। ਬਾਕੀ ਮੇਨ ਜਿਹੜਾ ਨਸ਼ੇ ਦਾ ਜੀ, ਉਹ ਬਹੁਤ ਲੁੱਟਾਂ ਖੋਹਾਂ ਵੀ ਹੁੰਦੀਆਂ ਜੀ, ਜਿਹੜਾ ਚਿੱਟਾ ਇਹ ਲੁੱਟਾਂ ਖੋਹਾਂ ਕਰਾ ਰਿਹਾ, ਤੇ ਬਾਕੀ ਤੁਹਾਨੂੰ ਵੀਰ ਜੀ ਨੇ ਦੱਸ ਹੀ ਦਿੱਤਾ ਵੀ ਇਹਨਾਂ ਤੋਂ ਲੁੱਟ ਖੋਹ ਹੋ ਗਈ ਤੁਹਾਡੇ ਨਾਲ। ਹਾਂ, ਤੇ ਇਦਾਂ ਡੇਲੀ ਨਹੀਂ ਤਾਂ ਮੰਨ ਲਓ ਡੇਲੀ ਦਾ ਕੰਮ ਹੀ ਆ, ਹੁੰਦਾ ਹੀ ਰਹਿੰਦਾ ਸਾਡੇ ਏਰੀਏ 'ਚ। ਮਤਲਬ ਸਾਡੀ ਮੰਗ ਇਹ ਆ ਵੀ ਚਿੱਟੇ ਨੂੰ ਪੂਰਨ ਤੌਰ ਤੇ ਬੰਦ ਕੀਤਾ ਜਾਵੇ। ਇਹ ਨੌਜਵਾਨਾਂ ਦੀ ਹਰੇਕ ਦੀ ਮੰਗ ਆ, ਇਕੱਲੇ ਇਹ ਨੌਜਵਾਨ ਦੀ ਮੰਗ ਨਹੀਂ ਕਹਿ ਸਕਦੇ, ਪਰ ਅਸੀਂ ਤੁਹਾਨੂੰ ਬੱਸ ਅੱਡੇ ਦਾ ਹਾਲ ਵੀ ਦਿਖਾ ਰਹੇ ਹਾਂ। ਇਹ ਤੁਸੀਂ ਬੱਸ ਅੱਡੇ ਦਾ ਹਾਲ ਦੇਖ ਸਕਦੇ ਹੋ, ਇੱਥੇ ਜਿਹੜੇ ਬੱਟੇ ਨੇ ਉਹ ਖਿਲਰੇ ਹੋਏ ਨੇ, ਰੋੜੇ ਨੇ ਜਿਹੜੇ ਇੱਥੇ ਖਿਲਰੇ ਹੋਏ ਨੇ। ਇੱਥੋਂ ਦੇ ਵਿਧਾਇਕ ਨੇ ਜਿਹੜੇ ਉਹ ਦੂਜੀ ਵਾਰ ਬਣੇ ਨੇ, ਬੀਬੀ ਬਲਜਿੰਦਰ ਕੌਰ
ਤਾਂ ਇੱਥੋਂ ਦੇ ਜਿਹੜੇ ਵਿਧਾਇਕ ਬਣੇ ਹੋਏ ਨੇ, ਤਾਂ ਅਸੀਂ ਖਾਸ ਕਰਕੇ ਨੌਜਵਾਨਾਂ ਦੇ ਨਾਲ ਗੱਲ ਕਰ ਰਹੇ ਹਾਂ। ਪ੍ਰਾਈਵੇਟ ਬੱਸ ਆਪਰੇਟਰਾਂ ਨੂੰ ਵੀ ਬਹੁਤ ਸਾਰੀਆਂ ਦਿੱਕਤਾਂ ਆ ਰਹੀਆਂ ਨੇ। ਇੱਥੇ ਤੁਸੀਂ ਦੇਖ ਸਕਦੇ ਹੋ ਪ੍ਰਾਈਵੇਟ ਬੱਸ ਆਪਰੇਟਰਾਂ ਨੂੰ ਵੀ ਬਹੁਤ ਸਾਰੀਆਂ ਦਿੱਕਤਾਂ ਆ ਰਹੀਆਂ ਨੇ। ਪ੍ਰਾਈਵੇਟ ਬੱਸ ਆਪਰੇਟਰ ਦੇ ਜਿਹੜੇ ਪ੍ਰਾਈਵੇਟ ਬੱਸ ਦੇ ਕਨੈਕਟਰ ਨੇ, ਬਾਈ ਦੀਪ ਬੱਸ ਤੇ ਹੋ, ਕੀ ਮੁਸ਼ਕਲਾਂ ਆਉਂਦੀਆਂ ਨੇ ਜਿੱਦਣ ਦੇ ਆਧਾਰ ਕਾਰਡ ਚੱਲੇ ਆ? ਬਹੁਤ ਮੁਸ਼ਕਲਾਂ ਜੀ, ਖਾਲੀ ਤੁਰੇ ਫਿਰਦੇ ਹਾਂ, ਤੇਲ ਵੀ ਨਹੀਂ ਪੂਰਾ ਕਰਦੀਆਂ ਬੱਸਾਂ, ਬਹੁਤ ਖੜਦੇ ਚੜ੍ਹਦੇ ਨਹੀਂ ਕੋਈ। ਜਿਹੜੇ ਕੋਈ ਬ੍ਰਹਮਪੁਰੇ ਤੋਂ ਜੱਜਲ ਆਉਣਾ ਬਾਇਆ ਬਠਿੰਡਾ ਹੋ ਕੇ ਆਉਂਦੇ ਆ ਰੋਡਵੇਜ਼ ਦੇ, ਬਹੁਤ ਜ਼ਿਆਦਾ ਆ। ਤੇਲ ਪੱਲਿਓਂ ਫੂਕਿਆ ਪੂਰੀ ਪਰੇਸ਼ਾਨੀ ਹੈ ਸਾਨੂੰ। ਕਿੰਨੀ ਕੁ ਮੁਸ਼ਕਲ ਆਉਂਦੀ ਆ ਬਾਈ? ਤੁਸੀਂ ਮੁਸ਼ਕਲਾਂ ਤਾਂ ਇਹ ਪੂਰੀਆਂ ਹੀ ਨਾ, ਸਾਰੀਆਂ ਮੁਸ਼ਕਲਾਂ ਹੀ। ਡਰਾਈਵਰ ਕਨੈਕਟਰ ਪੂਰਾ ਤੰਗ ਨੇ ਇਸ ਕੰਮ ਤੋਂ। ਹਾਂਜੀ, ਤਾਂ ਇਹ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਨੇ ਇਸ ਵਕਤ ਇੱਥੋਂ ਦੀਆਂ। ਇਹ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਤੁਹਾਨੂੰ। ਜਿੱਦਣ ਦੇ ਆਧਾਰ ਕਾਰਡ ਚੱਲੇ ਨੇ ਉਦਣ ਦੀਆਂ ਜਿਹੜੀਆਂ ਕਿ ਮੁਸ਼ਕਲਾਂ ਨੇ ਉਹ ਆ ਰਹੀਆਂ ਨੇ। ਤਾਂ ਤੁਸੀਂ ਦੇਖ ਸਕਦੇ ਹੋ ਬੱਸਾਂ ਨੇ ਜਿਹੜੀਆਂ, ਇਹ ਬੱਸ ਸਟੈਂਡ, ਬਈ ਬੱਸ ਸਟੈਂਡ ਦੇ ਹਾਲਾਤਾਂ ਦਾ ਥੋੜ੍ਹਾ ਜਿਹਾ ਜਾਇਜ਼ਾ ਅਸੀਂ ਲੈ ਰਹੇ ਸੀ। ਬੱਸ ਸਟੈਂਡ ਦੇ ਹਾਲਾਤ ਕਦੇ ਆਏ ਨੇ, ਆ ਧੂੜ ਉੱਠ ਰਹੀ ਆ ਮਿੱਠੀ। ਘੱਟੋ ਘੱਟ 2 ਸਾਲ ਹੋ ਗਏ ਜੀ, ਬੁਰਾ ਹਾਲ ਆ। ਦੇਖ ਲਓ ਕੀ ਹਾਲ ਆ ਦੇਖੋ ਜੀ ਕੰਡੀਸ਼ਨ ਆ ਅੱਡੇ ਦੀ। ਇਹ ਰਾਜਾ ਬਣੇ ਕਹਿੰਦਾ ਸੀਗਾ ਅੱਡੇ ਤਾਂ ਐਂ ਹੋ ਜਾਣਗੇ, ਕੁਛ ਨਹੀਂ ਕਰਿਆ। ਦੇਖ ਲਓ ਕੀ ਸਥਿਤੀ ਹੋਈ ਪਿਆ, ਜਾਲੇ ਗੱਪੇ ਲੱਗੇ ਪਿਆ, ਕੋਈ ਨਹੀਂ ਸਾਫ ਸਫਾਈ ਦਾ। 22 ਸਾਲ ਹੋ ਗਏ ਜੀ, 2000 ਦਾ ਬੱਸ ਸਟੈਂਡ ਬਣਿਆ ਹੋਇਆ। ਹਾਂਜੀ, ਇਨਕਮ ਤਾਂ ਹੁੰਦੀ ਹੈ, ਮੰਨ ਕੇ ਚਲੋ ਮਾੜਾ ਮੋਟਾ ਤਾਂ ਕੋਈ ਚਾਹੀਦਾ ਰਿਪੇਅਰ ਦਾ ਔਰ ਸਿਕਿਉਰਿਟੀ ਵਾਲਾ ਮੰਨ ਕੇ ਚਲੋ। ਹੁਣ ਤੁਸੀਂ ਐਂ ਲਾ ਲਓ ਜੀ, ਕੱਲੀ ਲੇਡੀ ਇੱਥੇ ਸੇਫ ਨਹੀਂ ਗਈ ਬੱਸ ਸਟੈਂਡ ਦੇ ਵਿੱਚ, ਕਿਉਂਕਿ ਇੰਨੀ ਜ਼ਿਆਦਾ ਉਹ ਹੈ, ਕੋਈ ਲੁੱਟ ਖੋਹ ਹੁੰਦੀ ਹੈ। ਕੱਲ ਮੇਰੀ ਬੱਸ ਦੇ ਵਿੱਚ ਇੱਕ ਲੇਡੀ ਤੋਂ ਕੋਈ ਬੰਦਾ ਪਰਸ ਖੋਹ ਕੇ ਭੱਜ ਗਿਆ। ਉਹ ਬੁੜੀਆਂ ਰੌਲਾ ਪਾਈ ਜਾਣ, ਮੈਨੂੰ ਮਹਾਂ ਦੱਸਿਆ, ਪੁੱਛਿਆ ਕਿ ਕੀ ਹੋ ਗਿਆ ਭਾਈ, ਉਹਨੇ ਦੱਸਿਆ ਹੈ ਨਹੀਂ, ਐਨੇ ਟੱਪ ਗਿਆ ਹੋਈ। ਉਹ ਬਦਲਾਅ ਆਇਆ, ਜਿਹੜੀ ਬਦਲਾਅ ਦੀ ਗੱਲ ਕਰਦੀ ਸੀ ਸਰਕਾਰ, ਬਦਲਾਅ ਆਇਆ? ਤੁਸੀਂ ਸਾਰੇ ਖੜੇ ਹੋ, ਸਾਰੀ ਦੱਸ ਦਿਓ। ਕੋਈ ਬਦਲਾਅ ਨਹੀਂ ਇੱਥੇ। ਚੋਰੀਆਂ ਠੱਗੀਆਂ ਨਜਾਇਜ਼ ਪੂਰੇ ਕੰਮ ਚੱਲਦਾ, ਹੁਣ ਪੂਰਾ ਖੁੱਲਾ ਹੋ ਗਿਆ ਜੀ ਕੰਮ ਇੱਥੇ। ਬਈ ਆਇਆ ਬਦਲਾਅ? ਨਾ ਬਾਈ ਕੋਈ ਬਦਲਾਅ ਨਹੀਂ ਆਇਆ। ਤਾਂ ਅਸੀਂ ਇਹ ਗੱਲਬਾਤ ਆ ਹਰੇਕ ਨਾਲ ਕਰਾਂਗੇ। ਨੌਜਵਾਨ ਕਾਫੀ ਇਕੱਠੇ ਹੋ ਗਏ ਨੇ, ਉਹਨਾਂ ਨੂੰ ਪੁੱਛਦੇ ਆ ਕਿ ਬਦਲਾਅ ਕਿੰਨਾ ਕੁ ਆਇਆ। ਬਈ ਆਇਆ ਬਦਲਾਅ? ਤੁਹਾਡੀ ਨਿਗਾਹ 'ਚ ਆਇਆ? ਇਹਨਾਂ ਦੀ ਨਿਗਾਹ 'ਚ ਤਾਂ ਆਇਆ ਨਹੀਂ ਆਇਆ ਜੀ। ਨਸ਼ਾ ਪੱਤਾ ਬਾਈ ਉਦੋਂ ਸਭ ਕੁਝ ਜ਼ਿਆਦਾ ਹੀ ਹੋ ਗਿਆ। ਚੋਰੀਆਂ ਠੱਗੀਆਂ, ਇੱਥੇ ਮੰਡੀਰ ਗੰਦ ਪਾਉਂਦੀ ਫਿਰਦੀ ਰਹਿੰਦੀ ਆ ਅੱਡੇ 'ਚ, ਲੁੱਟ ਖੋਹ ਸਭ ਕੁਝ ਚੱਲਦਾ ਬਾਈ। ਕੋਈ ਬਦਲਾਅ ਨਹੀਂ, ਉਦੋਂ ਵਧੇ ਹੀ ਹੁਕਟ ਹੈ, ਕੁਝ ਨਹੀਂਗਾ। ਹਾਂ, ਸਾਰਾ ਕੰਮ ਉਦੋਂ ਵਿਗੜਿਆ ਹੀ ਹੈ, ਕੰਮ ਕੋਈ ਵਧਿਆ ਨਹੀਂ। ਮਤਲਬ ਗੱਲ ਇਹ ਲੱਗਦਾ ਵੀ ਸਰਕਾਰ ਦੇ ਬੱਸੋਂ ਬਾਹਰ ਹੋ ਗਿਆ, ਇਹਨਾਂ ਤੋਂ ਕੰਟਰੋਲ ਨਹੀਂ ਹੋ ਰਿਹਾ। ਸਾਨੂੰ ਤਾਂ ਇਹ ਲੱਗਦਾ ਜਿਹੜੀ ਗੱਲ ਆ। ਵੱਧ ਤੋਂ ਵੱਧ ਕੀ ਆ, ਜ਼ਿਆਦਾ ਬੇਰੁਜ਼ਗਾਰ ਮੁੰਡੇ ਦੀ ਲਪੇਟ 'ਚ ਆ ਰਹੇ ਆ। ਬੇਰੁਜ਼ਗਾਰ ਮੁੰਡੇ ਲਪੇਟ 'ਚ ਆ ਰਹੇ ਆ, ਠੀਕ ਆ। ਉਹਨਾਂ ਤੋਂ ਮਤਲਬ ਤੁਸੀਂ ਦੇਖ ਲਓ ਵੀ ਹੁਣ ਨੌਜਵਾਨੀ ਕਿਹੜੇ ਰਾਹ ਤੁਰ ਪਈ ਆ। ਪੁਲਿਸ ਸਾਰਾ ਕੁਝ ਕਰ ਸਕਦੀ ਹੈ ਜੀ, ਪੁਲਿਸ ਉਹਦੇ ਸਾਰਾ ਅੰਡਰ ਹੈ। ਕਰੋਨਾ ਵੇਲੇ ਕਿਉਂ ਨਹੀਂ ਆਪਣੇ ਕੋਈ ਚੱਪਲ ਵੀ ਨਹੀਂ ਹਿਲਦੀ ਬਾਹਰ ਪਈ, ਕਿਉਂ ਨਹੀਂ ਹੁੰਦਾ ਜੀ ਉਦੋਂ? ਹੁਣ ਕਿਉਂ ਇੰਨਾ ਵੱਧ ਜਾਂਦਾ? ਫਿਰ ਇਹਦਾ ਮਤਲਬ ਆਪਣੇ ਲੀਡਰ ਹੱਥ ਆਇਆ ਆ ਕੁਛ। ਕਰੋਨਾ ਵੇਲੇ ਜੀ ਤੁਸੀਂ ਐ ਲਾ ਲਓ, ਇੰਨੇ ਸੇਫ ਸੀਗੇ ਕਰੋਨਾ ਵੇਲੇ, ਅੱਧੀ ਰਾਤ ਨੂੰ ਕੁਛ ਨਹੀਂ ਹੁੰਦਾ ਸੀਗਾ। ਜੇ ਮੈਂ ਬੈਠੇ ਆਪਾਂ ਕਿਤੇ ਖੜੇ ਆ, ਡਰ ਇੰਨਾ ਖੌਫ ਸੀ ਪੁਲਿਸ ਦਾ। ਹੁਣ ਕੋਈ ਖੌਫ ਹੀ ਨਹੀਂਗਾ। ਇੱਥੇ ਪੁਲਿਸ ਆ ਜੂ, ਗੇਰਾ ਰੂਟਰ ਮਾਰ ਕੇ ਟੱਪ ਕੇ ਬਸ। ਪੁਲਿਸ ਨੂੰ ਚਾਹੀਦਾ ਕਿ ਆਪਦੀ ਡਿਊਟੀ ਦੇਣੀ ਚਾਹੀਦੀ ਹੈ ਪੂਰੀ। ਆਪਦਾ ਕੋਈ ਵੀ ਇੱਥੇ ਆਉਂਦਾ, ਮੰਨ ਕੇ ਤੁਸੀਂ ਐ ਲਾ ਲਓ, ਤੁਸੀਂ ਗਏ ਨਹੀਂ ਕਦੇ ਪੁਲਿਸ ਕੋਲੇ ਜਾਂ ਕਿਸੇ ਮੁਲਾਜ਼ਮ ਕੋਲੇ ਜਾ ਕੇ ਗੱਲ ਨਹੀਂ ਕਰੀ ਵੀ ਭਾਈ ਸਾਡੇ ਉੱਥੇ ਬੱਸ ਅੱਡੇ 'ਚ ਗੇੜਾ ਮਾਰੋ? ਪਹਿਲਾਂ ਇੱਥੋਂ ਵਗੈਰਾ ਹੁੰਦਾ ਰਿਹਾ ਇਹ ਕੰਮ। ਇੱਥੋਂ ਕੋਈ ਜਾਂਦੇ ਹੋਣਗੇ ਅਫਸਰ ਜਾਂ ਕੋਈ ਹੋਰ ਜਾਂਦਾ, ਕੋਈ ਮੰਨ ਲਓ ਲੋਕ ਕੰਪਲੇਂਟ ਕਰਦੇ ਆ, ਮਾੜਾ ਮੋਟਾ 1-2 ਵਾਰੀ ਰਾਉਂਡ ਦੇ ਗਏ ਜਾਂ ਬਾਹਰ ਚੌਂਚ ਖੜ ਗਏ, ਬਸ ਉੱਥੋਂ ਚਲਾਨ ਕੱਟਤੇ ਜਾਂ ਉਹ ਕਰਤਾ। ਉਸ ਤੋਂ ਬਾਅਦ ਕੁਛ ਨਹੀਂ ਉੱਤੇ ਜੀ। ਉਸ ਤੋਂ ਬਾਅਦ ਮੇਨ ਤਾਂ ਜੀ ਪੁਲਿਸ ਨੂੰ ਪੂਰੀ ਮੰਨ ਕੇ ਚੱਲਦੀ ਮਸੈਦੀ ਨਾਲ ਪੂਰੀ ਡਿਊਟੀ ਕਰਨੀ ਪਊਗੀ, ਕਿਉਂਕਿ ਇਹ ਲੀਡਰ ਨੂੰ ਖੜਾ ਚਲਾਉਣਾ ਪਊ ਇਹਨਾਂ ਨੂੰ। ਕਿਉਂਕਿ ਲੀਡਰਾਂ ਨਾਲ ਹੁਣ ਜਿਹੜੀ ਸਿਕਿਉਰਿਟੀ ਲਾ ਰੱਖੀ, ਉਹੀ ਪੁਲਿਸ ਇੱਥੇ ਲੱਗੀ ਹੋਵੇ, ਆਪਣਾ ਆਪ ਸੇਫ। ਆਪਾਂ ਲੀਡਰ ਤਾਂ ਸੇਫ ਹੀ ਆ, ਲੀਡਰਾਂ ਨੂੰ ਕੌਣ ਗੋਲੀ ਮਾਰਦਾ, ਕੌਣ ਉਹ ਕਰਦਾ? ਸੇਫ ਤਾਂ ਆਪਾਂ ਨਹੀਂ ਨਾ, ਆਪਾਂ ਆਮ ਇਨਸਾਨ ਸੇਫ ਨਹੀਂ। ਕਿ ਮੇਰੇ ਪਹਿਲਾਂ ਸਿਰ 'ਚ ਪਾੜ ਖੋਲ੍ਹੇ ਮਾਰ ਕੇ ਉਹਨਾਂ ਨੇ। ਹਾਂ, ਤੇ ਮੈਂ ਤੁਹਾਨੂੰ ਇਹ ਕਹਿੰਦਾ ਕਿ ਬਾਈ ਜੀ ਜੇ ਆਮ ਪਬਲਿਕ ਸੇਫ ਹੈ ਤਾਂ ਸਾਰੇ ਸੇਫ ਹੈ। ਕੋਈ ਸੇਫ ਨਹੀਂ ਇੱਥੇ। ਮੰਨ ਕੇ ਚੱਲੋ ਕਿ ਪੁਲਿਸ ਨੂੰ ਚਾਹੀਦਾ ਹੈ ਕਿ ਪੂਰੀ ਮਤਲਬ ਡਿਊਟੀ ਆਪਦੀ ਸਖਤੀ ਨਾਲ ਡਿਊਟੀ ਕਰਨ। ਪਹਿਲਾਂ ਪੁਲਿਸ ਦਾ ਡਰ ਇੰਨਾ ਹੁੰਦਾ ਸੀ, ਕੋਈ ਪੁਲਿਸ ਵਾਲਾ ਪਿੰਡ ਆ ਜਾਂਦਾ ਨਾ, ਲੋਕ ਘਰਾਂ 'ਚ ਵੜ ਜਾਣ ਵਾਲਾ ਕਹਿੰਦਾ ਯਾਰ ਪੁਲਿਸ ਆਈ ਫਿਰਦੀ ਆ ਪਿੰਡ। ਹੁਣ ਕੋਈ ਪੁਲਿਸ ਦਾ ਡਰ ਨਹੀਂ। ਪੁਲਿਸ ਕੋਲ ਹੀ ਤੁਹਾਡੇ ਬਠਿੰਡੇ ਸਾਹਮਣੇ ਹੋਈ ਹੈ ਕਾਂਡ। ਬਠਿੰਡੇ ਪੁਲਿਸ ਤੋਂ ਸਿਰਫ 10 ਮੀਟਰ ਦੂਰੀ ਤੇ ਲੇਡੀ ਨੂੰ ਗੋਲੀ ਮਾਰ ਕੇ ਮਾਰਤਾ। ਕੋਈ ਸੇਫ ਹੈਗਾ? ਕੋਈ ਸੇਫ ਨਹੀਂ ਬਾਈ ਜੀ। ਮੰਨ ਲਾ ਪੁਲਿਸ ਨੂੰ ਪੂਰੀ ਸਖਤਾਈ, ਸਰਕਾਰ ਨੂੰ ਪੂਰੀ ਤੇ ਪੂਰੀ ਸਖਤਾਈ ਕਰਨੀ ਪਊਗੀ, ਫੇਰ ਲੋਟ ਆਊ ਮਾਹੌਲ। ਨਹੀਂ ਆਏ ਲੋਟ ਨਹੀਂ ਮਾਹੌਲ ਆਉਣਾ। ਪੂਰਾ ਸਖਤਾਈ ਨਾਲ ਜੇ ਕੰਮ ਕਰਨਗੇ, ਪੂਰੀ ਸਖਤਾਈ ਕਰਦੇ ਪੁਲਿਸ ਦੇ ਹੱਥ ਦੇਣਾ ਪੂਰਾ, ਫੇਰ ਬਾਈ ਕੁਛ ਨਹੀਂ ਹੁੰਦਾ। ਤੇ ਜੇ ਬਈ ਇਹ ਲੀਡਰਾਂ ਹੱਥ ਚੱਲੀ ਗਿਆ ਫੇਰ ਤਾਂ ਕੁਛ ਤੁਹਾਨੂੰ ਪਤਾ ਹੀ ਹੈ ਸਾਹਮਣੇ। ਕੋਈ ਗੋਲੀ ਮਾਰਤੀ, ਕਿਤੇ ਆਹ ਕਰਤਾ, ਕਿਤੇ ਆਹ ਕਰਾਤਾ, ਕੋਈ ਫਾਇਦਾ ਨਹੀਂ ਬਾਈ। ਇਹ ਗੱਲ ਮੈਂ ਕਹਿਣੀ ਚਾਹੁੰਦਾ, ਇਹ ਸਾਡਾ ਜਿਹੜਾ ਮਤਲਬ ਇਤਿਹਾਸਕ ਨਗਰ ਆ, ਗੁਰੂ ਪਾਤਸ਼ਾਹ ਦੀ ਚਰਨ ਛੋਹ ਧਰਤੀ ਆ। ਅਸੀਂ ਚਾਹੁੰਦੇ ਆ ਵੀ ਨਸ਼ੇ ਦਾ, ਜਾਣੀ ਕਿ ਨਸ਼ਾ ਮੇਨ ਇੱਥੇ ਗੱਲਾਂ ਚਿੱਟਾ ਹੀ ਆ, ਵੀ ਚਿੱਟੇ ਦਾ ਖਾਤਮਾ ਹੋ ਜੇ। ਜਿਹੜੇ ਤਾਂ ਚਲੋ ਲੱਗ ਗਏ ਆ, ਉਹਨਾਂ ਨੇ ਤਾਂ ਚਲੋ ਜਿਹੜੇ ਰਾਹ ਤੁਰ ਪਏ, ਠੀਕ ਆ। ਜਿਹੜੀ ਆਉਣ ਵਾਲੀ ਪੀੜ੍ਹੀ ਆ ਨਾ, ਉਹ ਤੇ ਬਚ ਜਾਵੇ। ਤਾਂ ਇਹ ਨੌਜਵਾਨ ਬਾਰ-ਬਾਰ ਇੱਕੋ ਗੱਲ ਕਹਿ ਰਿਹਾ ਕਿ ਜਿਹੜਾ ਚਿੱਟਾ ਹੈਗਾ, ਜਿਹੜਾ ਨਸ਼ਾ ਹੈਗਾ, ਉਹ ਖਤਮ ਹੋਣਾ ਚਾਹੀਦਾ।
ਕਿਉਂਕਿ ਜਦੋਂ ਵੀ ਇਸ ਨੇ ਮਾਈਕ ਤੇ ਗੱਲ ਕਰੀ ਆ ਜਾਂ ਇਸ ਨੇ ਕੈਮਰੇ ਦੇ ਸਾਹਮਣੇ ਹੋ ਕੇ ਗੱਲ ਕਰੀ ਆ ਤਾਂ ਇਸ ਨੌਜਵਾਨ ਦੀ ਇੱਕੋ ਹੀ ਗੁਹਾਰ ਆ ਸਰਕਾਰ ਦੇ ਅੱਗੇ ਕਿ ਜਿਹੜਾ ਨਸ਼ਾ ਗਾ ਉਹ ਖਤਮ ਹੋ ਜਾਵੇ। ਤਾਂ ਇਹ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਇਹ ਤਸਵੀਰਾਂ ਤਲਵੰਡੀ ਸਾਬੋ ਦੇ ਬੱਸ ਅੱਡੇ ਦੀਆਂ ਨੇ। ਇੱਥੇ ਜਿਹੜੀਆਂ ਆਵਾਜ਼ਾਂ ਵੱਜਦੀਆਂ ਨੇ ਕਨੈਕਟਰਾਂ ਦੇ ਵੱਲੋਂ, ਬਠਿੰਡਾ ਮਾਨਸਾ ਦੀਆਂ ਆਵਾਜ਼ਾਂ ਵੱਜਦੀਆਂ ਨੇ, ਡੱਬ ਵਾਲੀ ਦੀਆਂ ਆਵਾਜ਼ਾਂ ਵੱਜਦੀਆਂ ਨੇ, ਤੇ ਨਾਲ ਉਹਨਾਂ ਦੇ ਦਿਲਾਂ ਦੇ ਵਿੱਚ ਇੱਕ ਦਰਦ ਵੀ ਆ, ਕਿਉਂਕਿ ਪਹਿਲਾਂ ਜਿਹੜੀਆਂ ਮੁਸ਼ਕਲਾਂ ਸੀ ਉਹ ਬੱਸਾਂ ਵਾਲਿਆਂ ਦੀਆਂ ਸੁਣੀਆਂ ਨੇ, PRTC ਵਾਲਿਆਂ ਦੀਆਂ ਸੁਣੀਆਂ ਨੇ, ਜਾਂ ਆਮ ਨੌਜਵਾਨਾਂ ਦੇ ਨਾਲ ਗੱਲਬਾਤ ਕਰੀ ਆ। ਇੱਥੇ ਜਿਹੜੀਆਂ ਮੁਸ਼ਕਲਾਂ ਕੁੜੀਆਂ ਨੂੰ ਜਾਂ ਬੁੜੀਆਂ ਨੂੰ ਆਉਂਦੀਆਂ ਨੇ ਅਸੀਂ ਉਹ ਵੀ ਜਾਣਾਂਗੇ, ਥੋੜ੍ਹੀ ਬਹੁਤੀ ਗੱਲਬਾਤ ਕਰਾਂਗੇ। ਇੱਥੇ ਕੁੜੀਆਂ ਦੇ ਨਾਲ ਨੌਜਵਾਨ ਕੁੜੀਆਂ ਖੜੀਆਂ ਨੇ, ਬੁੜੀਆਂ ਖੜੀਆਂ ਨੇ। ਆਖਰ ਪੜ੍ਹਨ ਦੇ ਸਮੇਂ ਕੀ ਮੁਸ਼ਕਲਾਂ ਆਉਂਦੀਆਂ ਨੇ, ਬੱਸ ਚੜ੍ਹਨ ਦੇ ਸਮੇਂ ਕੀ ਮੁਸ਼ਕਲਾਂ ਆਉਂਦੀਆਂ ਨੇ। ਮਾਤਾ ਕਿਹੜਾ ਪਿੰਡ ਆ, ਕਿੱਥੋਂ ਆਏ ਹੋ ਤੁਸੀਂ? ਹੈ ਵੀਰੇ, ਕਿਹੜਾ ਪਿੰਡ ਆ, ਕਿੱਥੋਂ ਆਏ ਹੋ? ਅਸੀਂ ਤਾਂ ਕੱਚੀ ਪੁੱਚੋ ਤੋਂ ਆਏ ਆ ਬਾਈ। ਕੱਚੀ ਪੁੱਚੋ ਤੋਂ ਨਰਮੇ ਦਾ ਏਰੀਆ ਮੰਨਿਆ ਜਾਂਦਾ, ਜਾਂ ਬੱਸ ਬੁੱਸ ਤੇ ਚੜ੍ਹਦੇ ਹੋ? ਕਿਹੜੀਆਂ ਮੁਸ਼ਕਲਾਂ ਆਉਂਦੀਆਂ? ਸਰਕਾਰ ਨਵੀਂ ਆਈ ਆ, ਨਵੀਂ ਸਰਕਾਰ ਨੇ ਕੁਝ ਦਿੱਤਾ? ਕੀ ਦਿੱਤਾ? ਕੁਛ ਨਹੀਂ ਦਿੱਤਾ ਭਾਈ। ਹੁਣ 1000 ਰੁਪਿਆ ਕਹਿੰਦੇ ਸੀ ਵੀ ਅਕਾਊਂਟ 'ਚ ਆਊਗਾ, ਖਾਤੇ 'ਚ ਆਊ, ਆ ਗਿਆ? ਨਹੀਂ ਆਇਆ। ਆਇਆ ਨਹੀਂ ਹਜੇ? ਨਹੀਂ ਆਇਆ। ਵਾਅਦੇ ਤਾਂ ਬੜੇ ਕਰੇ ਸੀਗੇ ਵੋਟਾਂ ਵੇਲੇ। ਕੀਤਾ ਤਾਂ ਸੀਗੇ, ਫਿਰ ਉਹ ਵਾਅਦੇ ਪੂਰੇ ਨਹੀਂ ਨਾ ਕੀਤੇ ਹਜੇ। ਬਿਲਕੁਲ। ਤਾਂ ਅਸੀਂ ਮਾਤਾ ਕਿਹੜਾ ਪਿੰਡ ਆ ਤੇਰਾ? ਗਹਿਰੀ ਭਾਗੀ। 1000 ਰੁਪਿਆ ਆ ਗਿਆ ਅਕਾਊਂਟ 'ਚ? ਸਰਕਾਰ ਨੇ ਕਿਹਾ ਸੀ। ਹਾਂ, ਸਰਕਾਰ ਨੇ 1000 ਰੁਪਿਆ ਕਿਹਾ ਸੀ, ਆ ਗਿਆ ਅਕਾਊਂਟ 'ਚ, ਖਾਤੇ 'ਚ? ਨਹੀਂ ਆਇਆ। ਆਇਆ ਨਹੀਂ? ਨਹੀਂ ਆਇਆ। ਕੀ ਕਹਿੰਦੇ ਹੁੰਦੇ ਜਦੋਂ ਵੋਟ ਲੈਣ ਆਉਂਦੇ ਸੀ ਘਰੇ? ਅਗੇ ਸਭ ਬੰਦੇ ਪਾਵਾਂਗੇ ਕਿ 1000 ਹਾਂ, ਵੀ 1000 ਪਾਵਾਂਗੇ। ਫਿਰ ਹੁਣ ਪੁੱਛਿਆ ਨਹੀਂ ਜਾ ਕੇ? ਨਹੀਂ ਪੁੱਛਿਆ ਨਹੀਂ ਭਾਈ। ਹਾਂ, ਆਦੇ ਹਰ ਪਿੰਡ ਦੇ ਨਹੀਂ ਪਾਉਂਦੇ। ਗਹਿਰੀ ਭਾਗੀ ਨਰਮੇ ਦਾ ਏਰੀਆ ਮੰਨਿਆ ਜਾਂਦਾ, ਕਾਫੀ ਨਰਮਾ ਹੁੰਦਾ ਸੀ। ਇਸ ਵਾਰ ਨਰਮੇ ਦੇ ਕੀ ਹਾਲਾਤ ਰਹੇ ਨੇ? ਨਰਮਾ ਤਾਂ ਹੋਇਆ ਨਹੀਂ ਭਾਈ, ਐਤਕੀ ਜਮੀ ਨਹੀਂ ਹੋਇਆ। ਨਹੀਂ ਹੋਇਆ ਐਤਕੀ। ਤੇਰਾ ਕਿਹੜਾ ਪਿੰਡ ਆ ਬੇਬੇ? ਗਹਿਰੀ ਭਾਗੀ ਤੋਂ ਹੀ ਆਏ। ਨਰਮੇ ਦੇ ਕੀ ਹਾਲਾਤ ਸੀ? ਕਿੰਨਾ ਕੁ ਨਰਮਾ ਹੋ ਗਿਆ, ਕਿੰਨਾ ਕੁ ਚੁਗ ਲਿਆ? ਐਤਕੀ ਹੈ ਲੱਗਿਆ ਨਹੀਂ ਜੀ। ਐਤਕੀ ਹੋਇਆ ਨਹੀਂ, ਐਤਕੀ ਤਾਂ ਹੋਇਆ ਨਹੀਂ। ਫਿਰ ਘਰਾਂ ਦਾ ਖਰਚਾ ਕਿਵੇਂ ਚੱਲਿਆ? ਚੁੱਲ੍ਹੇ ਕਿਵੇਂ ਚੱਲੇ? ਆਹ ਕੰਮ ਦਿਹਾੜੀ ਦਾ ਪੈ ਜਾਂਦੇ। ਦੇਤਾ 2500 ਦੇਤਾ ਸੀ ਪਰਤਾ। ਐਤਕੀ 4-4000 ਪਾਤਾ, 200 ਘੱਟ। ਤੇ ਦਿਹਾੜੀ ਦੱਪੇ ਹੋਰ ਵੱਜ ਜਾਂਦੀਆਂ, ਹੋਰ ਕੀ ਕਰਗੇ। ਹਾਂ, ਤਾਂ ਇਹ ਜਿਹੜੀ ਤਸਵੀਰ ਆ ਅਸੀਂ ਇਸ ਵਕਤ ਗੱਲ ਕਰ ਰਹੇ ਹਾਂ ਇੱਥੋਂ ਦੇ ਬਜ਼ੁਰਗਾਂ ਦੇ ਨਾਲ, ਨੌਜਵਾਨਾਂ ਦੇ ਨਾਲ। ਇਹਦੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਨੇ ਜਿਹੜੀਆਂ। ਕਿਹੜਾ ਪਿੰਡ ਆ ਬਾਪੂ? ਕੀ ਕਰਦੇ ਹੋ ਇੱਥੇ ਬੈਠੇ? ਮੈਂ ਤਾਂ ਬਈ 2 ਪੈਸੇ ਮੰਗ ਲੈਣਾ, ਖਾ ਵੀ ਲੈਣੇ ਆ। ਹਾਂ, ਮੈਂ ਤਾਂ ਬਸ ਤਾਂ ਕੰਮ ਆਪਣਾ। ਪਿੰਡ ਕਿਹੜਾ ਗਾ? ਮੌੜਾ। ਮੌੜ ਮੰਡੀ। ਹਾਂ। ਘਰ ਦੇ ਜਵਾਕ ਜੱਲਾ ਕੀ ਕੰਮ ਕਰਦੇ ਆ? ਕੁੜੀਆਂ ਸੀ 5 ਵਿਆਹਤੀਆਂ ਭਰਾਵਾ, ਦੋਵੇਂ ਜੀਆਂ। ਹਾਂ, ਮੁੰਡਾ ਹੈ ਨਹੀਂ ਕੋਈ। ਫਿਰ ਹੁਣ ਇੱਥੇ ਆ ਕੇ ਮੰਗ ਲੈਂਦੇ ਹੋ, ਦੇ ਦਿੰਦੇ ਆ ਲੋਕ? ਬਸ ਦੇ ਹੀ ਦਿੰਦੇ ਆ ਜੀ, 200 ਰੁਪਇਆ ਬਣ ਜਾਂਦਾ। ਕੀ ਕਰਦੇ ਹੋ ਪੈਸਿਆਂ ਦਾ? ਘਰੇ ਰੋਟੀ ਟੁੱਕਦਾ ਜੀ। ਜ਼ਮੀਨ ਜਾਇਦਾਦ ਕੁਛ ਨਹੀਂ ਹੈਗਾ? ਤਾਂ ਇਹ ਤਸਵੀਰ ਆ, ਇਹ ਵੀ ਇੱਕ ਪੰਜਾਬ ਦੀ ਤਸਵੀਰ ਆ, ਤਲਵੰਡੀ ਸਾਬੋ ਦੀ ਤਸਵੀਰ ਆ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰੀ ਆ। ਤਾਂ ਇੱਥੋਂ ਦੀਆਂ ਜਿਹੜੀਆਂ ਤਸਵੀਰਾਂ ਨੇ ਉਹ ਅਸੀਂ ਅਕਸਰ ਸਾਂਝੀਆਂ ਕਰਦੇ ਰਹਿੰਦੇ ਆ ਜਦੋਂ ਵੀ ਅਸੀਂ ਇਸ ਬੱਸ ਸਟੈਂਡ ਦੇ ਵਿੱਚ ਆਉਣੇ ਆ ਜਾਂ ਇਸ ਧਰਤੀ ਤੇ ਆਉਣੇ ਆ। ਤਾਂ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ, ਜਿੱਥੋਂ ਤੱਕ ਵੀ ਇਸ ਕੈਮਰੇ ਦੀ ਝਾਤ ਜਾਂਦੀ ਆ, ਬਜ਼ੁਰਗ ਬੈਠੇ ਨੇ। ਤਾਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ। ਆਖਰ ਨਰਮਾ ਬੇਬੇ, ਨਰਮਾ ਕਿੰਨਾ ਕੁ ਹੋ ਗਿਆ ਘਰਾਂ ਦੇ ਵਿੱਚ ਇਸ ਵਾਰ? ਇਹ ਏਰੀਆ ਨਰਮੇ ਦਾ ਏਰੀਆ ਮੰਨਿਆ ਜਾਂਦਾ, ਕਿੰਨਾ ਕੁ ਨਰਮਾ ਹੋ ਗਿਆ? ਨਰਮਾ ਪੁੱਤ ਜੀ ਬੀਜਿਆ ਸੀ ਸਾਹਮਣੇ, ਸਭ ਦਾ ਮਰ ਗਿਆ। ਦੁਬਾਰੇ ਝੋਨਾ ਲਾਉਣਾ ਪਏ, ਦੁੱਗਣਾ ਖਰਚ ਹੋ ਗਿਆ। ਝੋਨਾ ਵੀ ਉਹਨਾਂ ਹੋਇਆ ਨਹੀਂ ਜੋ ਪਛੇਤਾ ਹੋ ਗਿਆ। ਬਸ ਕੋਈ ਨਹੀਂ, ਮੈਨੂੰ ਤਾਂ ਪੱਲੇ ਨਹੀਂ ਪਈ ਹੈਗੀ। ਸਰਕਾਰਾਂ ਨੇ ਕੁਝ ਦਿੱਤਾ? ਕੁਛ ਨਹੀਂ ਦਿੱਤਾ ਹੈਗਾ। ਮੂੰਗੀ ਬੀਜੀ ਸੀ, ਉਹਦਾ ਵੀ ਕੁਛ ਨਹੀਂ ਦਿੱਤਾ। ਮੂੰਗੀ ਵੀ ਹੋਈ ਨਹੀਂ ਹੈਗੀ, ਦਿੱਤਾ ਨਹੀਂ ਕੁਛ ਵੀ। ਬਸ ਕਹੀ ਗਿਆ ਦੇਵਾਂਗੇ, ਦਿੱਤਾ ਕੁਛ ਨਹੀਂ ਹੈਗਾ। ਫਿਰ ਘਰਾਂ ਦੇ ਖਰਚੇ ਕਿਵੇਂ ਚੱਲੇ, ਜਿਹੜੇ ਘਰਾਂ ਦੇ ਖਰਚੇ ਸੀ? ਬਸ ਜੀ ਆਖੇਗਾ ਕਹਿੰਦਾ ਬਸ ਲੋਨ ਕਰਾ ਕੇ ਟਾਈਮ ਪਾਸ ਕਰੀ ਜਾਂਦੇ ਆ। ਦੁੱਧ ਦੀ ਕਿਸ਼ਤ ਭਰਦਾ ਨੇ, ਕਦੇ ਮੁੜ ਜਾਂਦੇ ਆ, ਕਦੇ ਭਰੀ ਜਾਂਦੀ ਆ। ਇੱਥੇ ਜਦੋਂ ਤੁਸੀਂ ਬੱਸ ਦੇ ਵਿੱਚ ਚੜ੍ਹਦੇ ਹੋ ਕੋਈ ਮੁਸ਼ਕਲ ਆਉਂਦੀ ਆ? ਕੀ ਮੁਸ਼ਕਲਾਂ ਆ ਜਾਂਦੀਆਂ ਨੇ ਜਦੋਂ ਬੱਸ ਦੇ ਵਿੱਚ ਚੜ੍ਹਦੇ ਹੋ? ਮੁਸ਼ਕਲਾਂ ਜੀ ਬਹੁਤ ਆਉਂਦੀ। ਸਰਕਾਰੀ 'ਚ ਚੜ੍ਹਦੇ ਤਾਂ ਕਹਿੰਦੇ ਕਿ ਡਿੱਗੋਗੀਆਂ, ਮਰੋਗੀਆਂ। ਹੁਣ ਪ੍ਰਾਈਵੇਟ 'ਚ ਇੰਨੇ ਪੈਸੇ ਨਹੀਂ ਵੀ ਚੜ੍ਹ ਜੀ ਜਰਕਦੇ ਨੇ, ਡਿੱਕੀ ਜਾਂਦੇ ਰਹਿੰਦੇ ਆ। ਬੈਠੇ ਹੁਣ ਆ ਬੈਠੇ ਜੋ ਕੋਈ ਆਊ ਤਾਂ ਚੜ੍ਹ ਜਾਂਗੇ, ਨਹੀਂ ਬੈਠੇ। ਭੀੜ ਇੰਨੀ ਹੁੰਦੀ ਆ, ਇੱਕ ਦੂਜੀ ਦੇ ਉੱਤੇ ਹੋ ਡਿੱਗੀ ਜਾਂਦੇ ਹੈਗੇ। ਕੀ ਕਰੀਏ ਫਿਰ? ਆਧਾਰ ਕਾਰਡ ਵਾਲੀ 'ਚ ਗਿੱਜ ਕਿਉਂ ਚੜ੍ਹਨਾ? ਉਸੇ 'ਚ ਚੜ੍ਹਦੇ ਫਿਰ ਪੈਸਿਆਂ ਦੇ ਮਾਰੇ ਕੀ ਕਰੀਏ? ਕਿਰਾਇਆ ਪਤਾ ਕਿੰਨਾ ਵਧਾਤਾ ਹੁਣ। ਹਾਂ, ਇੰਨਾ ਵਧਾ ਜਾਂਦਾ, ਖਰਚੇ ਤਾਂ ਹੋਰ ਹੀ ਨਹੀਂ ਲੋਟ ਆਉਂਦੇ। ਗੈਸ ਦਾ ਸਿਲੰਡਰ ਉਹ ਪਾ 1100 ਦਾ ਕਰਤਾ, ਕੀ ਕਰੀਏ? ਉਦੋਂ ਤਾਂ ਫ੍ਰੀ ਦੇਤੇ, ਉਦੋਂ ਬਾਅਦ ਫਿਰ ਦੇਖ ਇੰਨੇ ਵਧਾਤੇ, ਹੁਣ ਕਿੱਥੋਂ ਭਰਾਈਏ?
ਇੱਕ ਇੱਕ ਗਾਂ ਰੱਖਦੇ ਆ, ਤੂੜੀ ਨਹੀਂ ਹੈਗੀ ਉਹ ਵੀ ਮੁੱਕੀ ਪਈ ਆ, ਪਰਾਲੀ ਪਾ ਲੈਣੇ, ਟਾਈਮ ਪਾਸ ਕਰ ਲੈਣੇ। ਸਰ ਤੂੜੀ ਦਾ ਰੇਟ ਵੀ ਕਹਿੰਦੇ ਕਾਫੀ ਹੋ ਗਿਆ, ਤੂੜੀ ਦਾ ਰੇਟ ਕਹਿੰਦੇ 1800 ਨੂੰ ਟੱਪ ਗਿਆ। ਜਦੋਂ ਕੀ ਕਰੀਏ ਫਿਰ, ਕਣਕ ਹੀ ਨਹੀਂ ਹੋਈ, ਤੂੜੀ ਨਹੀਂ ਹੋਈ, ਹੁਣ ਕੀ ਕਰੀਏ ਫਿਰ, ਪਰਾਲੀ ਵਿੱਚ ਹਰੇ ਤੇ ਲਾ ਲੈਣੇ, ਪਾ ਲੈਣੇ ਆ, ਜਾਂ ਦੇਈ ਜਾਂਦੇ ਪੀ ਜਾਂਦੇ, ਕੀ ਕਰਿਆ ਜਾਏ। ਸਰਕਾਰ ਤੋਂ ਕੀ ਮੰਗ ਕਰਦੇ ਹੋ? ਸਰਕਾਰ ਕਹਿੰਦੀ ਸੀ ਬਦਲ ਕੇ ਲਿਆਵਾਂਗੇ, ਬਦਲਾਅ ਕਰ ਦਿਆਂਗੇ। ਬਦਲਾਅ ਤਾਂ ਕਰਿਆ ਸੀਗਾ, ਹੁਣ ਜਿਹੜਾ ਕਹਿੰਦੇ ਸੀ ਕਿ 1000 ਰੁਪਇਆ ਮਹੀਨਾ ਪਾਵਾਂਗੇ ਅਸੀਂ ਉਹ ਵੀ ਨਹੀਂ ਪਾਇਆ। ਕਰੀਏ ਕੀ, ਆਦੇ ਸੀ ਕਿ ਕਣਕ ਵੀ ਆਟਾ ਦਿਆ ਕਰਾਂਗੇ, ਕਣਕ ਥਾਂ ਦਿਆ ਕਰ, ਉਹ ਵੀ ਕੁਝ। ਉਹ ਨੌਜਵਾਨਾਂ ਦੇ ਦਿਲਾਂ ਦੇ ਵਿੱਚ ਇੱਕ ਦਰਦ ਵੀ ਆ, ਉਹ ਬਜ਼ੁਰਗਾਂ ਦੇ ਦਿਲਾਂ ਦੇ ਵਿੱਚ ਇੱਕ ਦਰਦ ਵੀ ਆ ਕਿ ਇਸ ਧਰਤੀ ਦੇ ਉੱਪਰ ਆਖਰ ਨਸ਼ਾ ਆ ਕਿੱਥੋਂ ਗਿਆ। ਇਹ ਇੱਕ ਵੱਡਾ ਸਵਾਲ ਆ। ਤਾਂ ਇਸੇ ਤਰ੍ਹਾਂ ਜਿਹੜੀਆਂ ਗੱਲਾਂ ਬਾਤਾਂ ਨੇ ਅਸੀਂ ਕਰਦੇ ਰਵਾਂਗੇ। ਤੁਸੀਂ ਜੁੜੇ ਰਹਿਣਾ, ਪੂਰੇ ਪੰਜਾਬ ਦੀ ਜਿਹੜੀ ਗੱਲਬਾਤ ਆ ਉਹ ਰੱਖਾਂਗੇ ਇੰਡੋਜ਼ ਟੀਵੀ ਤੇ। ਤਦ ਤੱਕ ਲਈ ਮੈਨੂੰ ਜਾਣੀ ਕਿ ਹਰਜਿੰਦਰ ਸਿੰਘ ਢਿੱਲੋਂ ਨੂੰ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਦਿਓ ਜੀ ਇਜਾਜ਼ਤ। ਧੰਨਵਾਦ ਸਾਰੇ ਦਰਸ਼ਕਾਂ ਦਾ। ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਤਲਵੰਡੀ ਸਾਬੋ ਸ਼੍ਰੀ ਦਮਦਮਾ ਸਾਹਿਬ ਦੀ ਧਰਤੀ ਤੇ ਖੜੇ ਆ। ਤਾਂ ਤੁਸੀਂ ਦੇਖ ਸਕਦੇ ਹੋ ਇਹ ਬੱਸ ਸਟੈਂਡ ਆ, ਇਹ ਬੱਸ ਸਟੈਂਡ ਆ ਦਮਦਮਾ ਸਾਹਿਬ ਦੀ ਧਰਤੀ ਦਾ। ਤਾਂ ਇੱਥੇ ਜਿਹੜੀਆਂ ਕਿ ਨੌਜਵਾਨ ਨੇ ਜਿਹੜੇ ਕਾਫੀ ਦਿਖ ਰਹੇ ਨੇ ਸਾਨੂੰ, ਫਿਰਦੇ ਤੁਰਦੇ ਨੌਜਵਾਨ ਕਾਫੀ ਦਿਖ ਰਹੇ ਨੇ। ਤਾਂ ਅਸੀਂ ਇੱਥੇ ਨੌਜਵਾਨਾਂ ਦੇ ਨਾਲ, ਬਜ਼ੁਰਗਾਂ ਦੇ ਨਾਲ, ਹਰ ਇੱਕ ਦੇ ਨਾਲ ਗੱਲਬਾਤ ਕਰਾਂਗੇ ਕਿ ਮੁਸ਼ਕਲਾਂ ਕੀ ਆ ਰਹੀਆਂ ਨੇ। ਜਿਹੜੀ ਨਵੀਂ ਸਰਕਾਰ ਬਣੀ ਆ, ਨਵੀਂ ਸਰਕਾਰ ਦੇ ਨਾਲ ਆਖਰ ਕਿੰਨੇ ਕੁ ਮਸਲੇ ਨੇ ਜਿਹੜੇ ਉਹ ਹੱਲ ਹੋਏ ਨੇ ਤੇ ਕਿੰਨੀਆਂ ਕੁ ਜਿਹੜੀਆਂ ਮੁਸ਼ਕਲਾਂ ਨੇ ਉਹ ਆ ਰਹੀਆਂ ਨੇ। ਤਾਂ ਤੁਸੀਂ ਦੇਖ ਸਕਦੇ ਹੋ ਜਿਹੜਾ ਕਿ ਬੱਸ ਸਟੈਂਡ ਆ ਉਹ ਭਰਿਆ ਹੋਇਆ ਹੈਗਾ ਪੂਰੇ ਦਾ ਪੂਰਾ। ਤਾਂ ਇੱਥੋਂ ਜੇਕਰ ਇਸੇ ਧਰਤੀ ਦੀ ਅਸੀਂ ਗੱਲ ਕਰਦੇ ਹਾਂ, ਇਸ ਧਰਤੀ ਦੇ ਉੱਪਰ ਜਦੋਂ ਨਰਮੇ ਦੀ ਖੇਤੀ ਹੁੰਦੀ ਆ ਤਾਂ ਗੁਲਾਬੀ ਸੁੰਡੀ ਪੈਂਦੀ ਆ, ਕਦੇ ਚਿੱਟੀ ਮੱਖੀ ਨਰਮੇ ਨੂੰ ਖਾ ਜਾਂਦੀ ਆ, ਪਰ ਨਰਮਾ ਜਿਹੜਾ ਕਿ ਉਹ ਬਚਦਾ ਨਹੀਂ। ਤੇ ਜਿਹੜੇ MSP ਦੀਆਂ ਗੱਲਾਂ ਹੁੰਦੀਆਂ ਨੇ ਜਾਂ ਨਰਮੇ ਦਾ ਜਿਹੜਾ ਰੇਟ ਆ ਉਹ ਨਹੀਂ ਮਿਲਦਾ। ਤਾਂ ਅਸੀਂ ਉਹ ਗੱਲਾਂ ਬਾਤਾਂ ਸਾਰੀਆਂ ਕਰਾਂਗੇ। ਕੁਝ ਕੁ ਕਿਸਾਨ ਨੇ ਜਿਹੜੇ ਉਹ ਸਿਰਾਂ ਦੀਆਂ ਪੱਗਾਂ ਨੂੰ ਆਪਣੇ ਗਲਾਂ ਦੇ ਰੱਸੇ ਬਣਾ ਲੈਂਦੇ ਨੇ ਤੇ ਕੁਝ ਕੁ ਮਜ਼ਦੂਰ ਸਲਫਾਸਾਂ ਨਿਕਲਣ ਦੇ ਲਈ ਮਜਬੂਰ ਹੋ ਜਾਂਦੇ ਨੇ। ਆਖਰ ਇਸ ਧਰਤੀ ਦੇ ਉੱਪਰ ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਇੱਥੋਂ ਪਹਿਲਾਂ ਨੌਜਵਾਨਾਂ ਤੋਂ ਸ਼ੁਰੂ ਕਰਦੇ ਹਾਂ। ਬਾਈ ਕੀ ਹਾਲ ਆ, ਕਿੱਥੇ ਪੜ੍ਹਦੇ ਹੋ, ਕੀ ਕਰਦੇ ਹੋ ਤੁਸੀਂ? ਆਈਲੈਟਸ ਕਰਦਾ ਜੀ। ਆਈਲੈਟਸ ਕਰਦੇ ਹੋ, ਬਾਹਰ ਜਾਣਾ? ਹਾਂਜੀ ਹਾਂਜੀ। ਪੰਜਾਬ ਤੋਂ ਮਨ ਅੱਕ ਗਿਆ ਜਾਂ ਪੰਜਾਬ ਦੇ ਵਿੱਚ ਕਿਉਂ ਨਹੀਂ ਰਹਿਣਾ, ਕੀ ਲੱਗਦਾ ਗਾ? ਨੌਕਰੀਆਂ ਨਹੀਂ ਮਿਲਦੀਆਂ ਜੀ ਪੰਜਾਬ 'ਚ। ਬਹੁਤ ਜ਼ਿਆਦਾ ਗ੍ਰੈਜੂਏਸ਼ਨ ਕਰ ਰੱਖੀਆਂ ਲੋਕਾਂ ਨੇ, ਉਹਨਾਂ ਨੂੰ ਨੌਕਰੀ ਨਹੀਂ ਮਿਲਦੀ। ਤਾਂ ਕਰਕੇ ਬਸ ਵਧੀਆ ਬਾਹਰ, ਨਾਲੇ ਸਹੂਲਤ ਬਹੁਤ ਜ਼ਿਆਦਾ ਹੈ, ਇੱਥੇ ਇੰਨੀ ਸਹੂਲਤ ਨਹੀਂ ਮਿਲਦੀ ਹੈਗੀ। ਕਿਸੇ ਨੂੰ ਦੇਖ ਕੇ ਜਾ ਰਹੇ ਹੋ ਜਾਂ ਫਿਰ ਆਪ ਨੂੰ ਪਤਾ ਵੀ ਬਹੁਤ ਜ਼ਿਆਦਾ ਸਹੂਲਤਾਂ ਨੇ ਉੱਥੇ? ਆਪਣੇ ਆਪ ਹੀ ਜਾ ਰਹੇ ਹਾਂ, ਕਿਸੇ ਨੂੰ ਦੇਖ ਕੇ ਤਾਂ ਨਹੀਂ ਜਾ ਰਹੇ। ਘਰ ਦੇ ਤੋਰਨ ਨੂੰ ਤਿਆਰ ਨੇ? ਹਾਂਜੀ ਵਧੀਆ। ਕੀ ਕਹਿੰਦੇ ਨੇ ਬੇਬੇ ਬਾਪੂ ਨਾਲ ਜਦੋਂ ਬੈਠਦੇ ਹੋ, ਅਕਸਰ ਚੁੱਲ੍ਹੇ ਦੇ ਮੂਹਰੇ ਰੋਟੀ ਖਾਣ ਬੈਠਦੇ ਹੋ ਜਾਂ ਕੁਛ ਉੱਦਾਂ ਗੱਲਾਂ ਬਾਤਾਂ ਹੁੰਦੀਆਂ ਨੇ, ਕੀ ਕਹਿੰਦੇ ਨੇ ਬੇਬੇ ਬਾਪੂ? ਉਹ ਤਾਂ ਕਹਿੰਦੇ ਵਧੀਆ ਜੀ ਬਾਹਰ ਚੱਲ ਜਾਓ। ਵਧੀਆ। ਬਾਕੀ ਇਹ ਤੇ ਸਰਕਾਰ ਥੋੜਾ ਜਿਹਾ ਉਹ ਕਰਕੇ ਮਤਲਬ ਕੀ ਹੈ, ਨੌਕਰੀਆਂ ਨਹੀਂ ਮਿਲਦੀਆਂ ਹੈਗੀਆਂ ਇੱਥੇ। ਮਤਲਬ ਬਹੁਤ ਜ਼ਿਆਦਾ ਗ੍ਰੈਜੂਏਸ਼ਨ, ਮਤਲਬ ਡਿਗਰੀਆਂ ਚੱਕੀ ਫਿਰਦੇ ਆ ਮੁੰਡੇ ਅੱਜ ਕੱਲ੍ਹ, ਮੁੰਡੇ ਕੁੜੀਆਂ, ਉਹਨਾਂ ਨੂੰ ਨੌਕਰੀ ਨਹੀਂ ਮਿਲਦੀ। ਕਿੰਨਾ ਪੜ੍ਹੇ ਹੋ ਤੁਸੀਂ? ਮੈਂ +2 ਕੀਤੀ ਹੈ ਜੀ, +2 ਮੈਡੀਕਲ। ਮੈਡੀਕਲ ਨਾਲ? ਹਾਂਜੀ। ਅੱਗੇ ਤੁਸੀਂ ਦੇਖ ਸਕਦੇ ਹੋ ਇਸ ਨੌਜਵਾਨ ਨੇ +2 ਮੈਡੀਕਲ ਨਾਲ ਕੀਤੀ ਆ। ਤਾਂ ਇਹ ਕਹਿੰਦਾ ਕਿ ਬਾਹਰ ਜਾਣਾ, ਨੌਕਰੀ ਨਹੀਂ ਮਿਲ ਰਹੀ। ਨੌਕਰੀ ਨਾ ਮਿਲਣ ਦਾ ਕਾਰਨ ਵੀ ਇੱਕ ਬਹੁਤ ਵੱਡਾ ਮੰਨਿਆ ਜਾ ਰਿਹਾ ਕਿਉਂਕਿ ਬੇਰੁਜ਼ਗਾਰੀ ਆ ਜਿਹੜੀ ਪੰਜਾਬ ਦੇ ਵਿੱਚ ਜਿਹੜੀ ਕਿ ਵੱਸ ਰਹੀ ਆ। ਤਾਂ ਇੱਥੇ ਨੌਜਵਾਨ ਹੋਰ ਵੀ ਖੜੇ ਨੇ, ਅਸੀਂ ਨੌਜਵਾਨਾਂ ਦੀ ਗੱਲ ਸੁਣਾਂਗੇ। ਕੀ ਕਰਦੇ ਹੋ ਤੁਸੀਂ, ਕੀ ਕਰਦੇ ਹੋ ਨੌਜਵਾਨੋ, ਕੀ ਕਰਦੇ ਹੋ? ਅਸੀਂ ਸਟੱਡੀ ਕਰਦੇ ਹਾਂ ਜੀ। ਕਾਹਦੀ ਸਟੱਡੀ ਕਰਦੇ ਹੋ? BA ਕਰਦੇ ਹਾਂ ਜੀ। BA ਕਰਦੇ ਹੋ? ਹਾਂਜੀ। ਇੱਥੇ ਹੀ ਰਹਿਣਾ ਪੰਜਾਬ 'ਚ ਜਾਂ ਫਿਰ ਫੋਰਨ ਜਾਣਾ? ਪੰਜਾਬ 'ਚ ਜੀ। ਪੰਜਾਬ 'ਚ ਰਹਿਣਾ? ਹਾਂਜੀ। ਕੀ ਲੱਗਦਾ ਵੀ ਪੰਜਾਬ ਦੇ ਵਿੱਚ ਰਹਿ ਕੇ ਕੋਈ ਮਾਹੌਲ ਸੁਧਰ ਜੂ, ਜਿਵੇਂ ਨਸ਼ਿਆਂ ਦਾ ਮੁਹਿੰਮ ਚੱਲ ਰਹੀ ਹੈ ਜਾਂ ਨਸ਼ੇ ਨੇ ਜਿਹੜੇ ਲਗਾਤਾਰ ਵੱਧ ਰਹੇ ਨੇ? ਇਹ ਨਹੀਂ ਸੁਧਰਦਾ ਜੀ। ਹੈ ਜੇ ਬਣ ਗਿਆ ਖਾਲਿਸਤਾਨ ਫਿਰ ਤਾਂ ਸੁਧਰ ਸਕਦਾ, ਨਹੀਂ ਸੁਧਰਦਾ। ਇੱਥੇ ਦੇਖੀ ਜਾਂ ਨਹੀਂ, ਇੱਕ ਕੁੜੀ ਮਗਰ 4-4 ਮੁੰਡੇ ਲੱਗੇ ਫਿਰਦੇ ਆ। ਪਹਿਲੀ ਗੱਲ ਤਾਂ ਇੱਥੇ ਪੁਲਿਸ ਪ੍ਰਸ਼ਾਸਨ ਹੋਣਾ ਚਾਹੀਦਾ ਜੀ, ਉਹ ਇੱਥੇ 1% ਵੀ ਹੈ ਨਹੀਂਗਾ। ਬਾਕੀ ਸਫਾਈ ਦੇਖਦੇ ਸਾਡੇ ਅੱਡੇ ਤੁਸੀਂ ਤਲਵੰਡੀ ਦੇ ਦੀ ਕੁਛ ਨਹੀਂ ਇੱਥੇ ਖਾਲਿਸਤਾਨ ਬਣੇ, ਸਾਰਾ ਕੁਝ ਸੁਧਰੇ ਜੀ। ਖਾਲਿਸਤਾਨ ਚੀਜ਼ ਕੀ ਆ? ਹਰ ਇੱਕ ਨੌਜਵਾਨ ਕਹਿੰਦਾ ਕਿ ਖਾਲਿਸਤਾਨ ਬਣੇ। ਖਾਲਿਸਤਾਨ ਚੀਜ਼ ਕੀ ਆ? ਪਤਾ ਕੋਈ ਮਤਲਬ ਪਤਾ ਖਾਲਿਸਤਾਨ ਦਾ? ਮਤਲਬ ਤਾਂ ਕੀ, ਬਸ ਹੀ ਸਾਰੇ ਕੇਸ ਰੱਖਾਂਗੇ, ਹੁਣ ਖਾਲਿਸਤਾਨ ਬਣ ਗਿਆ ਜੀ। ਪਹਿਲਾਂ ਕਿਉਂ ਨਹੀਂ ਰੱਖੇ ਜਾਂਦੇ ਇਹ ਕੇਸ ਨੇ ਜਿਹੜੇ ਪਹਿਲਾਂ ਕਿਉਂ ਨਹੀਂ? ਹੁਣ ਰੱਖੀ ਜਾਂਦੇ ਜੀ, ਜਿਵੇਂ ਅੰਮ੍ਰਿਤਪਾਲ ਹਾਂ ਕੀ ਜਾਂਦਾ ਹੁਣ ਉਵੇਂ ਹੀ ਕਰੀ ਜਾਂਦੇ ਆ ਸਾਰੇ ਜੀ। ਰੱਖਣੇ ਆ ਕੇਸ। ਅੰਮ੍ਰਿਤਪਾਲ ਦੇ ਨਾਲ ਸਹਿਮਤ? ਹਾਂਜੀ ਸਾਰੇ ਸਹਿਮਤ ਹੈ ਜੀ। ਤੁਸੀਂ ਵੀ ਸਹਿਮਤ ਹੋ? ਹਾਂਜੀ ਸਹਿਮਤ ਹਾਂ ਜੀ। ਕੀ ਲੱਗਦਾ ਸਹਿਮਤ ਆ ਅੰਮ੍ਰਿਤਪਾਲ ਦੇ ਨਾਲ? ਹਾਂਜੀ ਸਹਿਮਤ ਹਾਂ ਜੀ, ਸਹਿਮਤ ਹਾਂ। ਮੈਂ ਖੁਦ ਕਟਿੰਗ ਦਾ ਕੰਮ ਕਰਦਾ ਸੀ, ਕਟਿੰਗ ਦਾ ਕੰਮ ਛੱਡਿਆ ਜੀ। ਹਾਂ। ਅੰਮ੍ਰਿਤਪਾਲ ਦਾ ਕਰਕੇ। ਕਟਿੰਗ ਦਾ ਕੰਮ ਕਰਦੇ? ਹਾਂ ਕੰਮ ਛੱਡਿਆ ਹੁਣ ਜੀ ਕਟਿੰਗ ਦਾ। ਕੀ ਆ ਦਿਮਾਗ ਦੇ ਵਿੱਚ, ਕੀ ਆ ਕਿ ਕਟਿੰਗ ਦਾ ਕੰਮ ਛੱਡ ਦੇਣਾ? ਜਿਵੇਂ ਦੱਸਦਾ ਜੀ ਉਹਦੇ ਮਗਰ ਚੱਲਣਾ ਬਸ, ਕੁਛ ਮਰਜ਼ੀ ਹੋ ਜਾਏ। ਜਿੱਧਰ ਗਿਆ ਬਾਣਗਾ ਉੱਧਰ ਗਿਆ ਬਾਜ਼ਾਰ ਜੀ, ਜਿੱਧਰ ਉਹਦਾ ਉਧਰ ਹੀ ਆ ਸਾਰਾ ਕੁਝ ਹੁਣ ਤਾਂ। ਹਾਂਜੀ।
ਤਾਂ ਇਹ ਨੌਜਵਾਨ ਨੇ ਜਿਹੜੇ ਤੁਸੀਂ ਦੇਖ ਸਕਦੇ ਹੋ, ਇਹਨਾਂ ਨੌਜਵਾਨਾਂ ਦਾ ਕਹਿਣਾ ਹੈ ਕਿ ਕਟਿੰਗ ਦਾ ਕੰਮ ਕਰਦਾ ਸੀ ਤੇ ਕਟਿੰਗ ਦਾ ਕੰਮ ਆ ਜਿਹੜਾ ਉਹ ਛੱਡ ਦਿੱਤਾ। ਤਾਂ ਇੱਥੇ ਮਾਤਾਵਾਂ ਬੈਠੀਆਂ ਨੇ, ਬਜ਼ੁਰਗ ਮਾਤਾਵਾਂ ਨੇ, ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਮਾਤਾ, ਘਰ ਦੇ ਹਾਲਾਤ ਕੀ ਨੇ? ਕਿਵੇਂ ਦਾ ਜਿਹੜਾ ਜੀਵਨ ਆ ਬਤੀਤ ਹੋ ਰਿਹਾ? ਪਹਿਲਾਂ ਵਾਲਾ ਜੀਵਨ ਸਹੀ ਸੀ ਜਾਂ ਹੁਣ ਵਾਲਾ ਜੀਵਨ ਸਹੀ ਲੱਗਦਾ? ਬੇਟੇ ਬਸ ਵਧੀਆ ਜਾਏ, ਟਾਈਮ ਟੱਪਦਾ ਟਾਈਮ ਟੱਪਦਾ ਵਧੀਆ। ਨਰਮੇ ਦੀ ਖੇਤੀ ਹੁੰਦੀ ਸੀ ਪਹਿਲਾਂ, ਖੇਤਾਂ 'ਚ ਜਾਂਦੇ ਸੀ, ਹੁਣ ਨਰਮੇ ਦਾ ਭਾਅ ਵੀ ਨਹੀਂ ਮਿਲਿਆ ਸਹੀ ਤਰੀਕੇ ਨਾਲ। ਨਾ ਹੀ ਨਰਮੇ ਹੋਏ ਆ, ਹਾਂ ਹੋਏ ਵੀ ਨਹੀਂ। 6 ਕਿੱਲੇ 'ਚੋਂ ਕੀ ਹੋਇਆ? ਕੁਛ ਨਹੀਂ ਹੋਇਆ। ਬਹਿ ਕੇ ਬੈਠੇ ਢੇਰੀ ਢਾਹ ਕੇ, ਨਾ ਪਾਰ ਹੋਇਆ ਨਾ ਹੁਣ ਹੋਇਆ। ਕੀ ਕਰੀਏ ਫਿਰ ਕੀ ਕਿਸੇ ਸਰਕਾਰ ਦੇ ਕੋਲੇ ਗੁਹਾਰ ਲਾਈ ਜਾਂ ਕਿਸੇ ਅਧਿਕਾਰੀ ਦੇ ਕੋਲ? ਉਹ ਤਾਂ ਹੁਣ ਲਿਖ ਕੇ ਲੈ ਗਏ, ਜੇ ਦੇਣਗੇ ਤਾਂ ਵੇਖੀ ਜਾਊ। ਦਿੱਤਾ ਨਹੀਂ ਅਜੇ ਕੁਛ? ਨਾ, ਪਹਿਲੇ ਤਾਂ ਮਿਲਿਆ ਸੀ, ਹੁਣ ਨਹੀਂ ਕੁਛ ਦਿੱਤਾ। ਪਹਿਲੇ ਦਾ ਕਿੰਨੇ ਰੁਪਏ ਮਿਲੇ ਸੀ? ਪਹਿਲੇ ਕਿੱਲੇ ਦਾ ਮੈਨੂੰ ਲੱਗਦੀ ਆ ਦਿੱਤਾ ਸੀਗਾ, ਮੇਰੇ ਕੋਲ ਸੀ 2.5 ਕਿੱਲੇ, ਉਹਦੇ ਚੋਂ ਮੈਨੂੰ 22,000 ਰੁਪਏ। 22,000? ਹਾਂਜੀ। 1 ਕਿੱਲੇ ਦਾ ਕਿ ਸਾਰੇ ਦਾ? ਨਹੀਂ, ਸਾਰੇ ਦਾ। ਸਾਰੇ ਦਾ। ਕਿੰਨੇ ਕਿੱਲੇ ਸੀ? 2.5 ਕਿੱਲੇ। ਬਿਲਕੁਲ। ਤਾਂ ਤੁਸੀਂ ਦੇਖ ਸਕਦੇ ਹੋ ਇੱਧਰਲੇ ਪਾਸੇ PRTC ਬੱਸ ਆ ਗਈ ਆ। ਇੱਕ ਨਵਾਂ ਮੁੱਦਾ ਜਿਹੜਾ ਕਿ ਜਦੋਂ ਕੈਪਟਨ ਸਰਕਾਰ ਸੀ ਉਦੋਂ ਆਧਾਰ ਕਾਰਡ ਦੀਆਂ ਬੱਸਾਂ, ਆਧਾਰ ਕਾਰਡ ਸਫ਼ਰ ਫ੍ਰੀ ਹੋਇਆ, ਤੇ ਅਸੀਂ ਅੱਜ ਬੱਸ ਅੱਡੇ ਦੇ ਵਿੱਚ ਆਮ ਜਿਹੜੀਆਂ ਮੁਸ਼ਕਲਾਂ ਨੇ ਉਹੀ ਦਿਖਾਵਾਂਗੇ। ਕਿ ਕੀ ਇਹ ਮੁਸ਼ਕਲਾਂ ਨੇ ਤੁਸੀਂ ਦੇਖ ਸਕਦੇ ਹੋ। ਆਧਾਰ ਕਾਰਡ ਵਾਲੀ ਬੱਸ ਆਈ ਤੇ ਸਾਰੀਆਂ ਜਿਹੜੀਆਂ ਬਜ਼ੁਰਗ ਮਾਤਾਵਾਂ ਨੇ, ਨੌਜਵਾਨ ਕੁੜੀਆਂ ਨੇ, ਹਰ ਇੱਕ ਜਿਹੜੀਆਂ ਕਿ ਆਧਾਰ ਕਾਰਡ ਵਾਲੀ ਬੱਸ ਦੇ ਵਿੱਚ ਚੜ੍ਹਨਾ ਸ਼ੁਰੂ ਕਰ ਦਿੱਤਾ। ਤਾਂ ਇਹ PRTC ਦੀ ਬੱਸ ਆ, ਪੰਜਾਬ ਰੋਡਵੇਜ਼ ਦੀ ਬੱਸ ਆ। ਅਸੀਂ ਡਰਾਈਵਰ ਨਾਲ ਗੱਲ ਕਰਨੀ ਚਾਹਾਂਗੇ ਕਿ ਹਾਲ ਕੀ ਹੁੰਦੇ ਨੇ ਬਈ, ਕੀ ਹਾਲ ਹੁੰਦੇ ਨੇ ਜਦੋਂ ਤੁਸੀਂ ਬੱਸਾਂ ਦੇ ਵਿੱਚ ਦੇਖਦੇ ਹੋ ਮਾਤਾਵਾਂ ਚੜ੍ਹਦੀਆਂ ਨੇ, ਕਾਫੀ ਭਰ ਕੇ ਆਉਂਦੀਆਂ ਨੇ, ਟਾਕਿਆਂ ਤੱਕ ਭਰ ਜਾਂਦੀਆਂ, ਫਿਰ ਹਾਲਾਤ ਕੀ ਹੁੰਦੇ ਨੇ? ਡਰਾਈਵਰ ਦਾ ਅਕਸਰ ਚਾਰੇ ਪਾਸੇ ਨਿਗਾਹ ਰੱਖਣੀ ਪੈਂਦੀ ਹੈ। ਡਰਾਈਵਰ ਨੂੰ ਤਾਂ ਬਾਈ ਇਹ ਰੱਖਣੀ ਪੈਂਦੀ ਹੈ 4 ਸਪੈਰੇ ਨਿਗਾਹ। ਡਿੱਗਦੀਆਂ ਨੇ ਟਾਕੀਆਂ, ਜੋ ਲੌਂਕਦੀਆਂ ਫਿਰਦੀਆਂ ਨੇ। ਆ ਦੇਖਦੇ ਆ ਹਾਲ ਤੁਸੀਂ, ਸਾਡਾ ਕੀ ਹਾਲ ਹੁੰਦਾ। ਹਾਂ, ਕਈ ਵਾਰ ਲੜ ਵੀ ਪੈਂਦੀਆਂ ਨੇ, ਬਹੁਤ ਲੜਦੀਆਂ ਨੇ, ਬੁਰਾ ਹਾਲ ਹੈ। ਗਲ ਪੈ ਜਾਂਦੀਆਂ ਸਾਡੇ, ਪੁੱਠਾ ਸਿੱਧਾ ਬੋਲਦੀਆਂ ਸਾਨੂੰ। ਅਜੇ ਉਲਟਾ ਤੁਸੀਂ ਕਹਿੰਦੇ ਕਿ ਸਾਨੂੰ ਬੋਲਦੇ ਨੇ। ਹਾਂ, ਤੇ ਠੀਕ ਹੈ ਨਾ। ਸੀਟਾਂ ਪਿੱਛੇ ਲੜਦੇ ਜਾਂ ਟਿਕਟ ਪਿੱਛੇ? ਇਹ ਸੀਟਾਂ ਪਿੱਛੇ ਵੀ ਲੜਦੀਆਂ ਨੇ। ਸੀਟਾਂ ਕਿ ਡਰਾਈਵਰ ਨੂੰ ਕਹਿੰਦੀਆਂ, ਕੰਡਕਟਰ ਨੂੰ ਕਹਿੰਦੇ ਸੀਟ ਦਵਾ ਹੋਣਾ ਸੀ, ਕਿਹਨੇ ਕੋਈ ਸੀਟਾਂ ਦਵਾ ਗਿਆ ਜੀ। ਜੇ ਬੱਸ ਚੱਲੇ ਇੱਥੇ ਬਹਿ ਜਾਣ। ਅਸੀਂ ਤਾਂ ਬਥੇਰਾ ਕਹਿੰਦੇ ਨਹੀਂ, ਮੇਰੇ ਵਾਲੀ ਸੀਟ ਲੈ ਲਓ, ਜੇ ਨਹੀਂ ਸੀਟ ਮਿਲਦੀ ਤਾਂ ਮੇਰੇ ਵਾਲੀ ਸੀਟ ਹੀ ਲੈ ਲਓ। ਜੇ ਤੁਸੀਂ ਦੇ ਦੋਗੇ ਫਿਰ ਚਲਾਊ ਕੌਣ ਬੱਸ ਨੂੰ? ਬਸ ਫਿਰ ਖੜੀ ਹੈ, ਜਦੋਂ ਸੀਟ ਨਹੀਂ ਮਿਲਣੀ ਫਿਰ ਡਰਾਈਵਰ ਨੂੰ ਤਾਂ ਕਿਸੇ ਪਾਸੇ ਬੈਠਣਾ ਹੀ ਪੈਣਾ ਹੈ। ਹਾਂ, ਇਹ ਹਾਲ ਆ, ਤੁਸੀਂ ਦੇਖ ਸਕਦੇ ਹੋ। ਇਹ ਸਵਾਰੀਆਂ ਬੈਠੀਆਂ ਨੇ ਬਈ, ਕਿੰਨੀਆਂ ਸਵਾਰੀਆਂ? ਕਨੈਕਟਰ ਆਈ ਮੜਾ ਯਾਰ, ਅਸੀਂ ਤੈਨੂੰ ਪੁੱਛਦੇ ਹਾਂ, ਟਿਕਟਾਂ ਤਾਂ ਤੈਂ ਕੱਟਣੀਆਂ ਹੁੰਦੀਆਂ ਨੇ। ਕਿੰਨੀਆਂ ਸਵਾਰੀਆਂ ਨੇ ਜਿਹੜੀਆਂ ਇੱਥੋਂ ਟਿਕਟ ਕਟਾਉਂਦੀਆਂ ਨੇ? ਜਿਹੜੀਆਂ ਟਿਕਟ ਵਾਲੀਆਂ ਸਵਾਰੀਆਂ ਚੜ੍ਹਦੀਆਂ, ਇੱਥੇ ਬਹਿ ਜਾ ਮੜਾ ਜਾ, ਆਪਾਂ ਸੀਟ ਤੇ ਬਹਿ ਕੇ ਗੱਲ ਕਰ ਲਈਏ। ਕਿਹੜੀਆਂ ਟਿਕਟ ਮੀਨਸ ਵੀ ਪੈਸੇ ਦੇ ਕੇ? ਹਾਂ ਹਾਂ। ਨਹੀਂ, ਪੈਸੇ ਦੇ ਕੇ ਤਾਂ ਬਹੁਤ ਘੱਟ ਸਵਾਰੀਆਂ, ਸਾਰੀਆਂ ਬੀਬੀਆਂ ਹੀ ਆ। ਤੁਸੀਂ ਬੱਸ ਦੇ ਵਿੱਚ ਦੇਖ ਹੀ ਲਓ ਨਾ, ਨਿਗਾਹ ਮਾਰ ਲਓ, ਮੇਰੇ ਦੱਸਣ ਦੀ ਲੋੜ ਹੀ ਨਹੀਂ ਹੈਗੀ। ਹਾਂ, ਇੱਕ ਗੱਲੋਂ ਤਾਂ ਬਹੁਤ ਵਧੀਆ ਚੱਲ ਬੀਬੀਆਂ ਨੂੰ ਫ੍ਰੀ ਕਰਤਾ, ਪਰ ਇਹ ਸਰਕਾਰ ਦੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ ਵੀ ਨਾਲ ਦੀ ਨਾਲ ਅਦਾਰੇ ਚੱਲਣੇ ਵੀ ਚਾਹੀਦੇ ਆ। ਜਿਹੜੀ ਅਦਾਰੇ ਦੀ ਪੇਮੈਂਟ ਬਣਦੀ ਹੈ ਉਹ ਨਾਲ ਦੀ ਨਾਲ ਦੇਣੀ ਵੀ ਜ਼ਰੂਰੀ ਹੈ। ਥੋੜ੍ਹਾ ਜਿਹਾ ਧਿਆਨ ਸਰਕਾਰ ਨੂੰ ਚਾਹੀਦਾ ਵੀ ਜਿਹੜੇ ਕੱਚੇ ਮੁਲਾਜ਼ਮ ਹੈ ਉਹਨਾਂ ਗੱਲ ਵੀ ਗੌਰ ਕਰੇ, ਉਹਨਾਂ ਦੀ ਤਨਖਾਹ ਟਾਈਮ ਸਿਰ ਪਾਵੇ। ਹਾਲਾਂਕਿ ਹੁਣ ਕੰਟੀਨਿਊ ਪੈ ਰਹੀ ਹੈ, ਪਰ ਕਦੇ ਕਦਾਈ ਇਹੋ ਜਿਹਾ ਮਾਹੌਲ ਆ ਜਾਂਦਾ ਤਨਖਾਹ ਬਹੁਤ ਲੇਟ ਹੋ। ਸਰਕਾਰ ਕਹਿੰਦੀ ਅਸੀਂ ਬਦਲਾਅ ਲਿਆਵਾਂਗੇ, ਸਾਡੇ ਵਰਗੀ ਕੋਈ ਸਰਕਾਰ ਨਹੀਂ ਚੱਲੂਗੀ। ਮੁੱਖ ਮੰਤਰੀ ਸਾਹਿਬ ਕਹਿੰਦੇ ਕਿ ਸਾਡੇ ਵਰਗੀ ਸਰਕਾਰ, ਅਸੀਂ ਪੰਜਾਬ ਨੂੰ ਰੰਗਲਾ ਬਣਾ ਦਾਂਗੇ, ਰੰਗਲਾ ਪੰਜਾਬ ਬਣਾ ਕੇ ਚੱਲਾਂਗੇ। ਜੇ ਸਰਕਾਰ ਦੀ ਚੰਗੀ ਨੀਤੀ ਹੈ, ਚੰਗੀ ਸੋਚ ਹੈ ਤਾਂ ਬਣਾ ਵੀ ਸਕਦੀ ਹੈ, ਪਰ ਜੇ ਹੁਣ 7-8 ਮਹੀਨੇ ਹੋ ਗਏ, ਠੀਕ ਹੈ, ਥੋੜਾ ਲੋਕਾਂ ਨੂੰ ਵੀ ਸਮਾਂ ਚਾਹੀਦਾ, ਕਰ ਵੀ ਸਕਦੀ ਹੈ ਜੇ ਸਹੀ ਚੱਲੇ ਸਰਕਾਰ ਤਾਂ। ਤੁਸੀਂ ਧਰਨੇ ਤੇ ਬੈਠੇ ਰਹੇ PRTC ਵਾਲੇ, ਤੁਹਾਡੀ ਮੰਗ ਮੰਨੀ ਗਈ ਜਾਂ ਸੁਣੀ ਗਈ ਕੋਈ ਆਵਾਜ਼? ਨਹੀਂ, ਕੁਛ ਨਹੀਂ ਸੁਣੀ ਨਹੀਂ ਗਈ ਚੰਗੀ ਤਰ੍ਹਾਂ, ਕੋਈ ਨਹੀਂ ਸੁਣੀ ਗਈ। ਧਰਨੇ ਤੇ ਹੀ ਬੈਠੇ ਰਹੇ, ਕੁਛ ਮੰਗਾਂ ਚਲੋ ਚੱਲੀਆਂ, ਸਰਕਾਰ ਤੇ ਥੋੜਾ ਦਬਾਅ ਕਿਵੇਂ ਲਾ ਲਓ ਕਿ ਚੰਗੀ ਤਰ੍ਹਾਂ ਨਹੀਂ ਮੰਨ ਕੇ ਜਾ, ਉਹ ਨਹੀਂ ਹੈ ਗੱਲ। ਇਹ ਉਹੀ PRTC ਜਿਹੜੀ ਦਾ ਜ਼ਿਕਰ ਕਦੇ ਸਦੀਕ ਕਰਦੇ ਹੁੰਦੇ ਨੇ, ਆ ਗਈ ਰੋਡਵੇਜ਼ ਦੀ ਲਾਰੀ, ਨਾ ਕੋਈ ਸ਼ੀਸ਼ਾ ਨਾ ਕੋਈ ਬਾਰੀ, ਤੇਰੀ ਕਿਹੜੇ ਰੂਟ ਦੀ ਤਿਆਰੀ, ਕਿਹੜੇ ਰਸਤੇ ਪੈਣੀ ਹੈ? ਨਹੀਂ, ਰੋਡਵੇਜ਼ ਤਾਂ ਉਹੀ ਹੈ। ਗੱਲ ਕਰ ਹੁਣ ਫਰਕ ਪੈ ਗਿਆ, ਬੱਸਾਂ ਦੇ ਵਿੱਚ ਬਹੁਤ ਸੁਧਾਰ ਕਰ ਦਿੱਤਾ। ਗੱਲ ਕਰ ਬੱਸਾਂ ਦੀ ਗਿਣਤੀ ਬਹੁਤ ਥੋੜੀ ਹੈ, ਜਿਵੇਂ ਹੁਣ ਬੀਬੀਆਂ ਨੂੰ ਫ੍ਰੀ ਕੀਤਾ ਹੋਇਆ, ਸਰਵਿਸ ਬਹੁਤ ਘੱਟ ਆ। ਬੱਸ ਦੇਖ ਲਓ ਖੜੀਆਂ ਸਵਾਰੀਆਂ। ਸਰਕਾਰ ਨੂੰ ਚਾਹੀਦਾ ਬੱਸਾਂ ਨਵੀਆਂ ਜ਼ਿਆਦਾ ਤੋਂ ਜ਼ਿਆਦਾ ਪਾਉਣ, ਤਾਂ ਜੋ ਵਿਚਾਰੀਆਂ ਬੀਬੀਆਂ ਨੂੰ ਪਰੇਸ਼ਾਨੀ ਨਾ ਆ ਸਕੇ, ਵੀ ਬੀਬੀਆਂ ਨੂੰ ਪਰੇਸ਼ਾਨੀ ਨਾ ਆਵੇ। ਜਿਹੜੀ ਸਹੂਲਤ ਦਿੱਤੀ ਆ ਉਹ ਚੰਗੀ ਤਰ੍ਹਾਂ ਦਿੱਤੀ ਜਾਵੇ, ਬੱਸਾਂ ਨਵੀਆਂ ਪਾਈ ਜਾਣ, ਠੀਕ ਹੈ, ਸਾਡੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ, ਠੀਕ ਹੈ। ਇਹ ਸਾਰਾ ਕੁਝ ਸਰਕਾਰ ਨੂੰ ਦੇਖਣਾ ਚਾਹੀਦਾ ਹੈ। ਬਿਲਕੁਲ। ਤਾਂ ਅਸੀਂ ਕਿਸੇ ਹੋਰ PRTC ਦੇ ਵਿੱਚ ਚੜ੍ਹਦੇ ਹਾਂ, ਜਾ ਕੇ ਗੱਲਬਾਤ ਕਰਦੇ ਹਾਂ। ਤਾਂ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਨੇ ਜਿਹੜੀਆਂ, ਅੱਜ ਇੱਕ ਸਪੈਸ਼ਲ ਜਿਹੜੀ ਕਿ ਮੁਲਾਕਾਤ ਆ ਇਹਨਾਂ ਲੋਕਾਂ ਦੇ ਨਾਲ ਹੋਊਗੀ ਜਿਹੜੇ ਆਮ ਲੋਕ ਨੇ, ਇੱਥੇ ਫਿਰਦੇ ਤੁਰਦੇ ਨੇ।
ਆਖਰ ਕਿਵੇਂ ਬਾਈ? ਯਾਰ ਮੈਂ ਇੱਥੇ ਆਇਆ ਸੀਗਾ, ਮੈਂ ਬਠਿੰਡੇ ਜਾਣਾ ਸੀਗਾ ਆਹ ਬੱਸ 'ਚ, ਤੇ ਮੈਂ ਇੱਥੇ ਖੜਾ ਸੀਗਾ, ਪਹਿਲਾਂ 2 ਬੱਸਾਂ ਟੱਪ ਗਈਆਂ ਤੇ ਮੇਰੀ ਵਾਈਫ ਕਹਿੰਦੀ ਆਧਾਰ ਕਾਰਡ ਵਾਲੀ ਬੱਸ ਤੇ ਜਾਣਾਗਾ, ਤੇ ਮੈਂ ਕਿਹਾ ਦੂਜੀ ਬੱਸ ਆਪਾਂ ਲੇਟ ਹੋਈ ਜਾਂਦੇ, ਦੂਜੀਆਂ ਬੱਸਾਂ 'ਤੇ ਚੜ੍ਹ ਜਾਂਦੇ ਆ, ਤੇ ਇੱਥੇ ਅਸੀਂ ਬੈਠੇ ਲੜ ਪਏ ਯਾਰ ਆਧਾਰ ਕਾਰਡ ਵਾਲੀ ਬੱਸ ਪਿੱਛੇ। ਇੰਨਾ ਬੁਰਾ ਹਾਲ ਆ ਭਰਾਵਾ। ਬੁੜੀਆਂ ਦਾ ਤੈਨੂੰ ਪਤਾ ਹੀ ਆ, ਬੁੜੀਆਂ ਕਹਿੰਦੀਆਂ ਯਾਰ ਅਸੀਂ ਆਧਾਰ ਕਾਰਡ ਵਾਲੀ ਤੇ ਚੜ੍ਹਨਾ, ਵੀ ਸਾਡਾ ਕਿਦੋਂ ਉਹੀ ਹੈ ਨਹੀਂਗਾ, ਵੀ ਸਾਡੇ ਪੈਸੇ ਹੀ ਨਹੀਂ ਲੱਗਦੇ। ਮੈਂ ਕਿਹਾ ਚੱਲ 35 ਰੁਪਏ ਲੱਗੀ ਆ, ਬਠਿੰਡੇ ਜਾਣਾ ਆਪਾਂ ਚੜ੍ਹ ਜਾਂਦੇ ਆ, ਤੇ ਇੱਥੇ ਮੇਰੇ ਨਾਲ ਖੜੀ ਲੜ ਪਈ ਯਾਰ ਆਧਾਰ ਕਾਰਡ ਵਾਲੀਆਂ ਬੱਸਾਂ ਦਾ। ਇੰਨਾ ਪੰਗਾ ਇਹਦਾ ਮਿੱਠੀ ਚਾਟ ਤੇ ਲਾਈਆਂ ਹੋਈਆਂ ਨੇ ਬੁੜੀਆਂ ਯਾਰ, ਵੀ ਸਾਨੂੰ ਕਾਂ ਨੂੰ ਵੋਟਾਂ ਮਿਲ ਜਾਣਗੀਆਂ। ਇਹ ਬਈ ਵੋਟਾਂ ਕੋਈ ਨਹੀਂ ਮਿਲਦੀਆਂ ਇਹਨਾਂ ਨੂੰ ਕਹੇ ਤਾਂ ਦੂਆ ਤਾਂ ਬੰਦ ਹੀ ਕਰ ਦੇਣਾ ਹੈ। ਜੇ ਹੁਣ 52 ਸੀਟੜ ਆ ਉਹ ਗੱਡੀ ਜਿਹੜੀ ਗਈ ਆ, ਤੇ ਉਹ 'ਚ ਮੈਨੂੰ ਲੱਗਦਾ 100 ਸਵਾਰੀ ਹੈ ਯਾਰ। ਲੜਾਈ ਹੋ ਗਈ ਤੁਹਾਡੀ ਆਧਾਰ ਕਾਰਡ ਦਾ ਕਰਕੇ? ਆਧਾਰ ਕਾਰਡ ਪਿੱਛੇ ਸਾਡੀ 2 ਬੱਸਾਂ ਮੈਂ ਟਪਾਤੀਆਂ ਵੀਰੇ, ਜਿਹੜੀਆਂ ਦੂਜੀਆਂ ਸੀਗੀਆਂ ਪ੍ਰਾਈਵੇਟ। ਮੈਨੂੰ ਆਏ ਸੀ ਵੀ ਉਹਨਾਂ 'ਚ ਚੜ੍ਹ ਜਾਂਦੇ, ਚੱਲ ਲੇਟ ਹੋਈ ਜਾਂਦੇ ਆ, ਤੇ ਇੱਥੇ ਖੜੇ ਹੀ ਲੜ ਪਏ। ਕਿਹੜੇ ਪਿੰਡ ਜਾਣਾ? ਬਠਿੰਡੇ ਜਾਣਾ ਬਈ ਮੈਂ ਤਾਂ। ਹਾਂ ਬਠਿੰਡੇ। ਕਹਾਂ ਪਿੰਡ ਕਿਹੜਾ ਹੈਗਾ? ਮੇਰਾ ਪਿੰਡ ਤਾਂ ਆਹੀ ਆ, ਤਲਵੰਡੀ ਆ। ਹਾਂ ਆਹੀ ਪਿੰਡ ਆ। ਤਾਂ ਇਹ ਜਿਹੜੀ ਲੜਾਈ ਆ ਇਹ ਵੀ ਪੈ ਗਈ ਆ। ਬਾਈ ਕਹਿੰਦਾ ਕਿ ਮੈਂ ਲੜ ਕੇ ਹਟਿਆ ਆਧਾਰ ਕਾਰਡ ਦਾ ਕਰਕੇ, ਮੇਰੇ ਘਰ ਵਾਲੀ ਕਹਿੰਦੀ ਕਿ ਆਧਾਰ ਕਾਰਡ ਵਾਲੀ 'ਚ ਜਾਣਾਗਾ। ਤਾਂ ਇਹ ਜਿਹੜੀਆਂ ਅਸੀਂ ਤਸਵੀਰਾਂ ਨੇ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ, ਤਲਵੰਡੀ ਦੀਆਂ ਤਸਵੀਰਾਂ ਨੇ ਇਹ। ਇੱਥੇ ਇੱਕ PRTC ਦੀ ਬੱਸ ਹੋ ਰਹੀ ਆ। ਅਸੀਂ ਅੱਜ ਖਾਸ ਕਰਕੇ ਜਿਹੜੀ ਮੁਲਾਕਾਤ ਆ PRTC ਦੇ ਡਰਾਈਵਰਾਂ ਨਾਲ ਕਰਾਂਗੇ ਜ਼ਿਆਦਾਤਰ। ਬਈ ਜਦੋਂ PRTC ਦੀ ਤੁਸੀਂ ਡਰਾਈਵਰੀ ਕਰਦੇ, ਕੋਈ ਟਾਈਮ ਹੋਇਆ 2 ਮਿੰਟ ਹੀ ਲੈਣੇ ਤੁਹਾਡੇ। ਜਦੋਂ ਡਰਾਈਵਰੀ ਕਰਦੇ ਹੋ ਤਾਂ ਰਸਤੇ 'ਚ ਕਿੰਨੀਆਂ ਕੁ ਮੁਸ਼ਕਲਾਂ ਆਉਂਦੀਆਂ, ਕਿੰਨੀਆਂ ਕੁ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਜਿੱਦਣ ਦੀਆਂ ਆਧਾਰ ਕਾਰਡ ਵਾਲੀਆਂ ਟਿਕਟਾਂ ਚੱਲੀਆਂ ਨੇ? ਸਾਨੂੰ ਤਾਂ ਕਾਹਦੀ ਮੁਸ਼ਕਲ ਆਉਣੀ ਹੈ, ਸਾਨੂੰ ਤਾਂ ਕੋਈ ਮੁਸ਼ਕਲ ਨਹੀਂ ਆਉਂਦੀ। ਲੜਾਈ ਲੜੂਈ ਨਹੀਂ ਹੁੰਦੀ ਕਿਸੇ ਬੁੜੀ ਨਾਲ, ਜਾਂ ਬੈਠਣ ਪਿੱਛੇ ਜਾਂ ਚੜ੍ਹਨ ਪਿੱਛੇ? ਨਾ, ਕੋਈ ਲੜਾਈ ਨਹੀਂ ਹੁੰਦੀ, ਕੋਈ ਵੀ ਨਹੀਂ ਹੁੰਦੀ ਨਾ। ਇਹ ਬੱਸ ਕਾਫੀ ਤੁਸੀਂ ਦੇਖ ਸਕਦੇ ਹੋ, ਬੱਸ ਦੇ ਵਿੱਚ ਪਹਿਲਾਂ ਵਾਲੀ ਦਿਖਾਈ ਆ, ਉਹਦੇ ਵਿੱਚ ਉਹ ਭਰੀ ਹੋਈ ਸੀ, ਇਹ ਕਾਫੀ ਹੱਦ ਤੱਕ ਖਾਲੀ ਪਈ ਆ। ਤਾਂ ਅਸੀਂ ਜਿਹੜੀ ਕਿ ਇੱਥੇ ਇਹ ਗੱਲਬਾਤ ਆ ਉਹ ਕਰ ਰਹੇ ਆ ਇੱਥੋਂ ਦੇ ਕਨੈਕਟਰ ਡਰਾਈਵਰਾਂ ਦੇ ਨਾਲ। ਬਈ ਡੇਲੀ ਅਪ ਡਾਊਨ ਕਰਦੇ ਹੋ ਤੁਸੀਂ? ਨਹੀਂ ਵੀਰ ਜੀ, ਮੈਂ ਅੱਜ ਹੀ ਆਇਆ। ਅੱਜ ਹੀ ਆਇਆ ਵੀਰ ਜੀ। ਇਸ ਤੋਂ ਕਿਹੜੀ ਬੱਸ ਤੇ ਆਏ ਹੋ? ਮੈਂ ਜੀ ਮੈਂ ਤਾਂ ਪ੍ਰਾਈਵੇਟ ਗੱਡੀ ਤੇ ਆਇਆ, ਵੈਸੇ ਮੈਂ ਪੰਜਾਬ ਰੋਡਵੇਜ਼ ਦੇ ਮੁਲਾਜ਼ਮ ਹਾਂ। ਹਾਂਜੀ। ਤੇ ਵੈਸੇ ਕੀ ਗੱਲ ਚੱਲ ਰਹੀ ਹੈ ਆਪਣਾ? ਕਿੰਨੀ ਕੁ ਮੁਸ਼ਕਲ ਆਉਂਦੀ ਆ ਜਦੋਂ ਤੁਸੀਂ ਪੰਜਾਬ ਰੋਡਵੇਜ਼ ਦੇ ਮੁਲਾਜ਼ਮ ਹੋ? ਕਿੰਨੀ ਕੁ ਮੁਸ਼ਕਲ ਆਉਂਦੀ ਆ? ਮੁਸ਼ਕਲ ਤਾਂ ਜੀ ਆਉਂਦੀ ਆ, ਸਵਾਰੀ ਜ਼ਿਆਦਾ ਹੋ ਜਾਂਦੀ ਆ ਤੇ ਗੱਡੀਆਂ ਓਵਰਲੋਡ ਹੋ ਜਾਂਦੀਆਂ। ਵੈਸੇ ਆਧਾਰ ਕਾਰਡ ਬੰਦ ਕਰਨ ਨੂੰ ਤਾਂ ਨਹੀਂ ਕਹਿੰਦੇ ਅਸੀਂ, ਪਰ ਉਹ ਚਲੋ ਸਰਕਾਰ ਜਿਹੜੀ ਸਹੂਲਤ ਦੇਣੀ ਆ ਦੇਵੇ। ਬਟ ਅਸੀਂ ਇਹ ਜ਼ਰੂਰ ਕਹਿੰਦੇ ਵੀ ਸਵਾਰੀ ਦੀ ਸੈਂਟਰ ਨੂੰ ਵੇਖ ਕੇ ਬੱਸਾਂ ਦਾ ਪ੍ਰਬੰਧ ਸਰਕਾਰ ਜ਼ਰੂਰ ਕਰੇ, ਸਰਕਾਰ ਬੱਸਾਂ ਹੋਰ ਪਾਵੇ। ਮੁਸ਼ਕਲਾਂ ਕੀ ਆਉਂਦੀਆਂ ਨੇ? ਮੁਸ਼ਕਲਾਂ ਤਾਂ ਇਹ ਆਉਂਦੀਆਂ, ਕਈਆਂ ਕੋਲ ਆਧਾਰ ਕਾਰਡ ਸਹੀ ਨਹੀਂ ਹੁੰਦਾ, ਕੋਈ ਲੋਕ ਅਨਪੜ੍ਹ ਨੇ ਜ਼ਿਆਦਾਤਰ, ਇਸ ਕਰਕੇ ਜਿਹੜੇ ਡਰਾਈਵਰ ਕਨੈਕਟਰ ਆ ਉਹਨਾਂ ਦੀ ਮਜਬੂਰੀ ਨੂੰ ਵੀ ਨਹੀਂ ਸਮਝਦੇ, ਗੱਡੀ ਓਵਰਲੋਡ ਹੋ ਜਾਂਦੀ ਆ। ਇਹਦੇ ਕਰਕੇ ਜਿਹੜੀਆਂ ਸਵਾਰੀਆਂ ਦਾ ਕਾਰਡ ਕਲੇਸ਼ ਵੀ ਵੱਧਦਾ, ਆਪਸ ਦੇ ਵਿੱਚ ਵੀ ਸਵਾਰੀਆਂ ਲੜ ਪੈਂਦੀਆਂ, ਜਾਂ ਗੱਡੀਆਂ ਵੀ ਟਾਈਮ ਤੋਂ ਕੋਈ ਲੇਟ ਜਾਂ ਹੋਰ ਇਸ ਤਰ੍ਹਾਂ ਆਉਂਦੀਆਂ ਰਹਿੰਦੀਆਂ ਮੁਸ਼ਕਲਾਂ। ਸੀਟ ਪਿੱਛੇ ਲੜਦੀਆਂ ਜਾਂ ਬੈਠਣ ਪਿੱਛੇ? ਨਹੀਂ, ਉਹ ਤਾਂ ਜੀ ਅਲੱਗ-ਅਲੱਗ ਸਵਾਰੀਆਂ, ਕੋਈ ਸੀਟ ਪਿੱਛੇ ਵੀ ਜਾਂ ਬੈਠਣ ਪਿੱਛੇ ਵੀ ਇਸ ਤਰ੍ਹਾਂ ਚੱਲਦਾ ਰਹਿੰਦਾ, ਜਾਂ ਸਵਾਰੀਆਂ ਨੂੰ ਚੜ੍ਹਨ ਦੀ ਜਗ੍ਹਾ ਹੀ ਨਹੀਂ ਮਿਲਦੀ ਕਈ ਵਾਰੀ, ਉਹ ਵੀ ਲੜ ਪੈਂਦੀਆਂ ਵੀ ਜਦੋਂ ਸਾਨੂੰ ਚੜਾਓ। ਮਜਬੂਰੀ ਇਹ ਹੁੰਦੀ ਹੈ ਵੀ ਨਾ ਡਰਾਈਵਰ ਕਨੈਕਟਰ ਚੜ੍ਹਾ ਸਕਦੇ ਆ ਜਦੋਂ ਜਗ੍ਹਾ ਹੀ ਨਹੀਂ ਹੁੰਦੀ ਕਿਤੇ, ਇਸ ਤਰ੍ਹਾਂ ਜੀ। ਤਾਂ ਤੁਸੀਂ ਦੇਖ ਸਕਦੇ ਹੋ ਬੱਸਾਂ ਕਿਸ ਤਰੀਕੇ ਦੇ ਨਾਲ ਭਰ ਕੇ ਜਾ ਰਹੀਆਂ ਨੇ। ਇਹ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਇਹ ਪੰਜਾਬ ਦੀਆਂ ਤਲਵੰਡੀ ਸਾਬੋ ਦੀਆਂ ਜ਼ਿਲ੍ਹਾ ਬਠਿੰਡੇ ਦੀਆਂ ਤਸਵੀਰਾਂ ਨੇ। ਇਸ ਵਕਤ ਅਸੀਂ ਇੱਥੇ ਖੜੇ ਹੋਏ ਹਾਂ ਤਾਂ ਇਹ ਨੌਜਵਾਨ ਕਾਫੀ ਖੜੇ ਨੇ। ਨੌਜਵਾਨਾਂ ਦਾ ਕਿਉਂਕਿ ਆਉਣਾ ਜਾਣਾ ਹੁੰਦਾ ਗਾ, ਡੇਲੀ ਦਾ ਸਟੂਡੈਂਟ ਨੇ। ਇਹਨਾਂ ਨੂੰ ਪੁੱਛਦੇ ਹਾਂ ਬਈ ਤੁਹਾਨੂੰ ਕਿੰਨੀ ਕੁ ਮੁਸ਼ਕਲ ਆਉਂਦੀ ਆ? ਤੁਸੀਂ ਤਾਂ ਨੌਜਵਾਨ ਹੋ, ਟਿਕਟ ਦੇ ਕੇ ਵੀ ਚੜ੍ਹਦੇ ਹੋਵੋਗੇ, ਕਿੰਨੀ ਕੁ ਮੁਸ਼ਕਲ ਆਉਂਦੀ ਆ? ਬਹੁਤ ਆਉਂਦੀ ਹੈ ਜੀ, ਬਹੁਤ ਔਖਾ ਜੀ। ਕਾਹਦੇ ਤੋਂ ਔਖਾ ਗਾ? ਕਿਹੜੀ ਚੀਜ਼ ਤੋਂ ਮੁਸ਼ਕਲ ਆਉਂਦੀ ਹੈ? ਉਹੀ ਰੋਜ਼ ਫਿਰ ਅਪ ਡਾਊਨ ਕਰਨਾ ਪੈਂਦਾ ਜੀ। ਉਹ ਫਿਰ ਆਧਾਰ ਕਾਰਡ ਕਰਕੇ ਇਹ ਬਾਹਲਾ ਭੀੜ ਭੜੱਕਾ ਹੋ ਜਾਂਦਾ ਜੀ, ਤਾਂ ਕਰਕੇ ਬਸ ਔਖਾ। ਨਾਲੇ ਸਾਡੇ ਸਟੱਡੀ ਕਰਕੇ ਉਹ ਹੋ ਜਾਂਦਾ ਕੁਝ, ਬਸ ਆ ਬੱਸਾਂ ਕਰਕੇ ਹੋ ਜਾਂਦਾ ਜੀ, ਔਖਾ ਹੋ ਜਾਂਦਾ। ਹਾਂਜੀ ਬਾਈ, ਤੁਸੀਂ ਬੱਸ ਦੇ ਕਨੈਕਟਰ ਹੋ, ਕੀ ਮੁਸ਼ਕਲਾਂ ਆਉਂਦੀਆਂ ਨੇ ਇੱਥੇ? ਕੋਈ ਪੁਲਿਸ ਮੁਲਾਜ਼ਮ ਨਹੀਂ, ਕੋਈ ਨਹੀਂ ਇੱਥੇ। ਦੇਖੋ ਕੋਈ ਨਹੀਂ ਆਉਂਦਾ, ਸਾਰਾ ਦਿਨ ਇੱਥੇ ਮੰਡੀਰ ਆਹੀਂ ਤੁਰੀ ਫਿਰਦੀ ਹੈ ਇੱਥੇ। ਕੋਈ ਪੁਲਿਸ ਮੁਲਾਜ਼ਮ ਨਹੀਂ, ਕੋਈ ਨਹੀਂ ਆਉਂਦਾ ਇੱਥੇ। ਕੋਈ ਮੰਨ ਲਾ ਵੀ ਇੱਥੇ ਕੋਈ ਰੇਖ ਦੇਖ ਹੀ ਹੈ ਨਹੀਂ ਪੁਲਿਸ ਮੁਲਾਜ਼ਮਾਂ ਦੀ, ਇੱਥੇ ਕੋਈ ਰੇਖ ਦੇਖ ਨਹੀਂ। ਪੁਲਿਸ ਮੁਲਾਜ਼ਮਾਂ ਨੂੰ ਕੀ ਮੰਨ ਲਾ ਇੱਥੇ ਡਿਊਟੀ ਤਾਂ ਲੱਗੀ ਹੋਣੀ ਚਾਹੀਦੀ ਹੈ, 2 ਬੰਦਿਆਂ ਦੀ ਡਿਊਟੀ ਪੁਲਿਸ ਮੁਲਾਜ਼ਮਾਂ ਦੀ। ਇੱਥੇ ਗੇੜਾ ਮਾਰਨ, ਕੋਈ ਗੇੜਾ ਨਹੀਂ ਮਾਰਦਾ ਇੱਥੇ। ਸ਼ਰੇਆਮ ਇੱਥੇ ਚੋਰੀ ਡਕੈਤੀ ਸਭ ਕੁਝ ਹੁੰਦੀ ਹੈ, ਅੱਡੇ ਸਭ ਕੁਝ ਹੁੰਦਾ ਇੱਥੇ। ਚੋਰੀ ਸਭ ਕੁਝ ਹੋ ਜਾਂਦੀ ਇੱਥੇ, ਅੱਡੇ 'ਚ ਵੀ ਹੁੰਦੀ ਰਹਿੰਦੀ ਹੈ। ਹਾਂ, ਸਵਾਰੀਆਂ ਦੇ ਵੀ ਚੋਰੀ ਹੁੰਦੀ ਰਹਿੰਦੀ ਹੈ। ਹੋਰ ਵੀ ਮੰਨ ਲਓ ਇੱਥੇ ਕਈ ਵਾਰ ਫੋਨ ਵੀ ਖੋ ਕੇ ਲੈ ਗਏ, ਹੋਰ ਲੈ ਗਏ, ਸਭ ਕੁਝ ਲੈ ਜਾਂਦੇ ਆ ਜੀ ਇੱਥੋਂ ਖੋ ਕੇ। ਕੋਈ ਮੁਲਾਜ਼ਮ ਨਹੀਂ ਆਉਂਦਾ, ਕੋਈ ਨਹੀਂ ਆਉਂਦਾ ਇੱਥੇ।
ਸ਼ਰੇਆਮ ਚੋਰੀਆਂ ਚਕਾਰੀਆਂ ਹਾਂ ਹੁੰਦੀਆਂ ਰਹਿੰਦੀਆਂ ਜੀ ਇੱਥੇ ਲੈ ਜਾਂਦੇ ਜੀ ਖੋ ਕੇ ਲੈ ਜਾਂਦੇ ਫੋਨ ਫਾਨ ਵੀ ਲੈ ਜਾਂਦੇ ਖੋ ਕੇ ਇੱਥੋਂ ਕੋਈ ਉਹ ਨਹੀਂ ਮੰਨ ਲਓ ਤਾਂ ਬਈ ਕਿਸੇ ਮਹਿਕਮੇ 'ਚ ਮੁਲਾਜ਼ਮ ਹੋ ਜਾਂ ਉਦਾਂ ਸਟੂਡੈਂਟ ਹੋ? ਮੈਂ ਭਾਜੀ ਇੰਜੀਨੀਅਰ ਹਾਂ, ਫਲੋਰ ਇੰਚਾਰਜ ਹਾਂਗਾ ਆਪਣਾ ਭਾਰਤ ਬੈਂਕ 'ਚ ਲਹਿਰੇ। ਓਕੇ, ਹਾਂਜੀ। ਕੀ ਲੱਗਦਾ ਬਈ ਇੱਥੇ ਜਿਹੜਾ ਕਿ ਮੁਸ਼ਕਲਾਂ ਕੀ ਆਉਂਦੀਆਂ ਨੇ? ਤੁਸੀਂ ਡੇਲੀ ਅਪ ਡਾਊਨ ਕਰਦੇ ਹੋਵੋਗੇ ਬੱਸ ਦੇ ਉੱਪਰ, ਕੀ ਮੁਸ਼ਕਲਾਂ ਆਉਂਦੀਆਂ ਨੇ? ਮਤਲਬ ਮੇਨ ਤਾਂ ਕੀ ਹੈ ਜੀ, ਆਧਾਰ ਕਾਰਡ ਵਾਲੀਆਂ ਜਿਹੜੀਆਂ ਬੱਸਾਂ ਨੇ ਉਹ ਫੁੱਲ ਹੀ ਹੁੰਦੀਆਂ ਨੇ, ਉਹਦੇ 'ਚ ਜੈਂਟਸ ਨੂੰ ਬਹੁਤ ਪ੍ਰੋਬਲਮ ਆਉਂਦੀ ਹੈਗੀ। ਜੈਂਟਸ ਨੂੰ ਪ੍ਰੋਬਲਮ ਆਉਂਦੀ ਹੈ ਕਿ ਲੇਡੀ ਦਾ ਤੁਹਾਨੂੰ ਪਤਾ ਹੀ ਹੈ ਵੀ ਆਧਾਰ ਕਾਰਡ ਹੁੰਦਾ, ਉਹਨਾਂ ਨੇ ਬੱਸ ਫੁੱਲ ਉਹਨਾਂ ਨਾਲ ਹੀ ਹੁੰਦੀ ਆ ਤੇ ਲੜਦੀਆਂ ਰਹਿੰਦੀਆਂ ਨੇ, ਕੁਝ ਮਤਲਬ ਵਿੱਚ ਬਦਤਮੀਜ਼ੀ ਵੀ ਕਰਦੀਆਂ ਨੇ ਕੰਡਕਟਰ ਨਾਲ। ਤੇ ਚਲੋ ਜਿਹੜੀਆਂ ਪੜ੍ਹੀਆਂ ਲਿਖੀਆਂ ਨੇ ਉਹ ਤਾਂ ਨਹੀਂ ਬੋਲਦੀਆਂ। ਪੰਜਾਬ ਦੀ ਨੌਜਵਾਨੀ ਦਾ ਜੇ ਹਾਲ ਪੁੱਛਦੇ ਆ, ਕਿਉਂਕਿ ਸਾਰੇ ਨੌਜਵਾਨ ਖੜੇ ਹੋ, ਪੰਜਾਬ ਦੀ ਨੌਜਵਾਨੀ ਦਾ ਕੀ ਹਾਲ ਆ? ਪੰਜਾਬ ਦੀ ਨੌਜਵਾਨੀ ਦਾ ਬਹੁਤ ਬੁਰਾ ਹਾਲ ਹੈ, ਜਿਹੜਾ ਕਹਿ ਸਕਦੇ ਆਪਾਂ 6ਵਾਂ ਦਰਿਆ ਨਸ਼ਿਆਂ ਦਾ ਵਗ ਰਿਹਾ ਨਾ, ਉਹਦੇ ਵਿੱਚ ਅੱਧੀ ਜਵਾਨੀ ਡੁੱਬ ਚੁੱਕੀ ਆ ਤੇ ਕੁਝ ਡੁੱਬਣ ਦੇ ਕਿਨਾਰੇ ਆ। ਇਹ ਸਭ ਸਰਕਾਰਾਂ ਦੇ ਪ੍ਰੋਪੋਗੰਡੇ ਆ, ਠੀਕ ਹੈ ਜੀ। ਇਹਦੇ ਵਿੱਚ ਮਤਲਬ ਆਪਾਂ ਨੂੰ ਦੇਖਣਾ ਚਾਹੀਦਾ ਵੀ ਆਪਾਂ ਪਿੰਡ ਲੈਵਲ ਤੇ ਆਪਾਂ ਸੁਧਾਰ ਕਰ ਸਕਦੇ ਤਾਂ ਠੀਕ ਆ, ਨਹੀਂ ਸਰਕਾਰ ਨੇ ਤਾਂ ਆਪਾਂ ਨੂੰ ਕੁਝ ਨਹੀਂ ਕਰਨਾ, ਕੁਝ ਨਹੀਂ ਦੇਣਾ। ਭਗਵੰਤ ਮਾਨ ਨੇ ਵਾਅਦਾ ਕੀਤਾ ਸੀ ਨਾ, ਮੈਂ ਲੱਕ ਤੋੜ ਦੇਣਾ ਨਸ਼ੇ ਦਾ, ਕੈਪਟਨ ਵਾਂਗੂ, ਤੇ ਉਹਨਾਂ ਨੇ ਦੱਸੋ ਵੀ ਕੁਝ ਕੀ ਕੀਤਾ? ਸਾਡੇ ਤਲਵੰਡੀ 'ਚ ਕਿੰਨੀਆਂ ਮੌਤਾਂ ਹੋ ਗਈਆਂ ਤੁਹਾਨੂੰ ਪਤਾ ਚਿੱਟੇ ਨਾਲ? ਤੇ ਸਾਡੇ ਆਪਣੇ ਮਾਲਵਾ ਏਰੀਆ ਵੀ ਲਪੇਟ 'ਚ ਲੈ ਲਿਆ ਨੇ ਸਾਰਾ, ਪਹਿਲਾਂ ਤਾਂ ਮਾਝਾ ਏਰੀਆ ਸੀਗਾ। ਹਾਂਜੀ, ਤੁਸੀਂ ਆਪ ਦੇਖੋ। ਦੁੱਖ ਹੁੰਦਾ ਜਦੋਂ ਨਾਲ ਦਾ ਬੈਠਾ ਕਿਤੇ ਨਸ਼ੇ ਦਾ ਟੀਕਾ ਲਾਉਂਦਾ ਮਰ ਜਾਂਦਾ। ਬਹੁਤ ਮੁੰਡੇ ਨਾਲ ਦੇ ਮਰੇ ਆ ਜੀ। ਚਲੋ ਅਸੀਂ ਤਾਂ ਚਲੋ ਠੀਕ ਹੈ ਵੀ ਕੰਮਾਂ ਕਾਰਾਂ ਦੇ ਲੱਗ ਗਏ ਆ, ਜਿਹੜੇ ਮਤਲਬ ਬੇਰੁਜ਼ਗਾਰ ਨੇ, ਵਿਹਲੇ ਨੇ, ਉਹ ਨਸ਼ਿਆਂ ਦੇ ਵਿੱਚ ਗ੍ਰਿਫਤ 'ਚ ਆ ਚੁੱਕੇ ਨੇ ਤੇ ਮੋਸਟਲੀ ਉਹਨਾਂ ਦੇ ਵਿੱਚੋਂ ਮੇਰੇ ਨਾਲ ਦੇ 10-12 ਮੁੰਡੇ ਜਾ ਚੁੱਕੇ ਨੇ ਨਸ਼ੇ ਦੇ ਵਿੱਚ। ਬਈ ਕੀ ਲੱਗਦਾ ਤੁਸੀਂ ਵੀ ਨੌਜਵਾਨ ਹੋ, ਜਿਹੜਾ ਨਾਲ ਦਾ ਮੁੰਡਾ ਜੇਕਰ ਕੋਈ ਨਸ਼ਾ ਕਰਕੇ ਮਰਦਾ ਜਾਂ ਕੋਈ ਘਰ ਦੇ ਵਿੱਚ ਕਲੇਸ਼ ਹੁੰਦਾ ਤਾਂ ਕਿੰਨਾ ਕੁ ਦੁੱਖ ਹੁੰਦਾ? ਦੁੱਖ ਤਾਂ ਵੀਰੇ ਬਹੁਤ ਹੁੰਦਾ। ਨਸ਼ਾ ਸਾਡੇ ਤਲਵੰਡੀ ਸਾਬੋ 'ਚ ਬਹੁਤ ਜ਼ਿਆਦਾ ਵੀਰੇ, ਇੱਥੇ ਥਾਂ ਹੀ ਵਿਕੀ ਜਾਂਦਾ ਨਸ਼ਾ ਸਾਡੇ ਇੱਥੇ, ਬਹੁਤ ਹੀ ਬੁਰਾ ਹਾਲ ਹੋਇਆ ਪਿਆ ਸਾਡੇ ਤਲਵੰਡੀ ਦਾ ਤਾਂ। ਸਪੋਰਟ ਕਰੀ ਜਾਂਦੇ ਆ। ਮੇਨ ਭਾਜੀ ਕੀ ਗੱਲ ਆ, ਤੁਹਾਨੂੰ ਮੈਂ ਕੈਮਰੇ ਸਾਹਮਣੇ ਐਕਸਪੋਜ਼ ਕਰਦਾ। ਮੇਨ ਸਾਡੇ ਕੀ ਪ੍ਰੋਬਲਮ, ਮੇਨ ਸਾਡੇ ਪ੍ਰੋਬਲਮ ਆ ਚਿੱਟੇ ਦੀ, ਠੀਕ ਹੈ ਜੀ। ਬਾਕੀ ਨਸ਼ੇ ਆ ਦੇਖੋ, ਹੋਰ ਨਸ਼ਾ ਮੈਨੂੰ ਤਾਂ ਨਹੀਂ ਲੱਗਦਾ ਵੀ ਕੋਈ ਵਿਕਦਾ ਹੋਊ, ਕਿਉਂਕਿ ਸਾਰੀ ਦੁਨੀਆ ਚਿੱਟੇ ਤੇ ਹੋ ਗਈ ਆ, ਠੀਕ ਹੈ ਜੀ। ਕਿਉਂਕਿ ਵੇਚਣ ਵਾਲਿਆਂ ਨੂੰ ਵੀ ਸੌਖਾ ਤੇ ਲੈਣ ਵਾਲਿਆਂ ਨੂੰ ਵੀ ਸੌਖਾ, ਤੇ ਬਟ ਇਹ ਹੈ ਤਾਂ ਮੌਤ ਦਾ ਰਾਹ। ਤੇ ਚਲੋ ਕਿਸੇ ਟਾਈਮ ਅਸੀਂ ਵੀ ਗ੍ਰਿਫਤ 'ਚ ਸੀਗੇ, ਚਲੋ ਮਹਾਰਾਜ ਦੀ ਕਿਰਪਾ, ਚਲੋ ਕੁਝ ਵੀ। ਕਾਹਦੀ ਗ੍ਰਿਫਤ ਸੀ ਤੁਸੀਂ? ਨਸ਼ੇ ਦੀ ਗ੍ਰਿਫਤ? ਇਹ 'ਚ ਨਹੀਂ ਸੀਗੇ ਜੀ, ਮਤਲਬ ਕਾਲਜ ਟਾਈਮ ਉਦੋਂ ਥੋੜ੍ਹਾ ਜਿਹਾ ਮੈਡੀਕਲ ਚੱਲਿਆ ਸੀਗਾ, ਉਹਦੇ 'ਚ ਸੀਗੇ। ਅਸੀਂ ਸਮਝਦੇ ਵੀ ਉਹ ਦੌਰ ਚੰਗਾ ਸੀ ਇਹਦੇ ਨਾਲੋਂ, ਕਿਉਂਕਿ ਉਦੋਂ ਕੋਈ ਵੀ ਨੌਜਵਾਨ ਮਰਿਆ ਨਹੀਂ ਸੀਗਾ, ਇਹਦੀ ਮੌਤ ਨਹੀਂ ਹੋਈ ਸੀ। ਤੇ ਪਰ ਜਿੱਦਣ ਦਾ ਸਾਡੇ ਏਰੀਏ ਚਿੱਟਾ ਆਇਆ, ਠੀਕ ਹੈ ਨਾ ਜੀ, ਉਦੋਂ ਦਾ ਕਾਊਂਟਿੰਗ ਕਰਕੇ ਜੇ ਆਪਾਂ ਵੇਖੀਏ ਤਾਂ ਘੱਟੋ ਘੱਟ 20-25 ਮੁੰਡੇ ਇਸ ਏਰੀਏ ਦੇ ਮਰ ਚੁੱਕੇ ਨੇ, ਮਤਲਬ ਇੰਜੈਕਸ਼ਨ ਦੇ ਨਾਲ ਜੀ। ਮੇਰਾ ਵੀ ਸਿਰ ਪੜਵਾਇਆ ਪਹਿਲਾਂ ਇੱਥੋਂ ਆਈ। ਕਾਦੇ ਪਿੱਛੇ? ਮੈਂ ਰਾਤ ਨੂੰ ਟ੍ਰੇਨ ਤੇ ਪਿੰਡ ਆ ਰਿਹਾ ਸੀਗਾ, ਬਠਿੰਡੇ ਤੋਂ ਮੇਰਾ ਬੇਟਾ ਐਡਮਿਟ ਸੀਗਾ ਉੱਥੇ, ਤੇ ਰਾਤ ਨੂੰ ਰਾਮਾ ਮੰਡੀ ਤੋਂ ਚੜ੍ਹੇ ਮੁੰਡੇ 5-7, ਤੇ ਮੈਂ ਆਪਦਾ ਘਰ ਆ ਰਿਹਾ ਸੀਗਾ। ਤੇ ਇੱਥੇ ਆ ਕੇ ਪਿੰਡ ਆ ਕੇ ਮੇਰਾ ਉਹ ਸਟੇਸ਼ਨ ਤੇ ਆ ਕੇ ਜਦੋਂ ਮੈਂ ਪਿੰਡ ਉਹਨਾਂ ਦੇਖ ਲਿਆ, ਇਕੱਲਾ ਟ੍ਰੇਨ 'ਚ ਰਾਤ ਨੂੰ ਸਵਾਰੀ ਤਾਂ ਹੁੰਦੀ ਨਹੀਂ ਗੀ, ਸਾਰੀਆਂ ਸਵਾਰੀਆਂ ਮੈਂ ਕਹਿੰਦਾ ਬੱਸ ਦੀ ਨਹੀਂ ਸਵਾਰੀ ਵੀ ਹੁੰਦੀ ਟ੍ਰੇਨ 'ਚ ਰਾਤ ਨੂੰ, ਜਿਹੜੀ ਟ੍ਰੇਨ ਹੁੰਦੀ 9:20 ਚੱਲਦੀ ਹੈ, ਸਰਸੇ ਜਾਂਦੀ ਹੈ, ਇੱਧਰ ਆਪਣੇ ਰੋਤਕ ਜਾਂਦੀ ਹੈ, ਉਹਦੇ ਵਿੱਚ ਕੁਛ ਸਵਾਰੀ ਨਹੀਂ ਸੀਗੀ। ਮੈਂ ਉਹਦਾ ਪਿੰਡ ਬੇਟਾ ਐਡਮਿਟ ਸੀ ਮੇਰਾ ਬਠਿੰਡੇ, ਮੈਂ ਉੱਥੋਂ ਪਿੰਡ ਆ ਰਿਹਾ ਸੀਗਾ। ਉਹਦਾ ਕਰਕੇ ਕੀ ਹੋਇਆ, ਉੱਥੋਂ ਚੜ੍ਹ ਕੇ ਮੁੰਡੇ ਰਾਮੇ ਮੰਡੀ ਤੋਂ, ਉਹਨਾਂ ਕੋਲੇ ਰਾੜਾਂ ਜਿਹੜੇ ਉਹ ਸੀਗੇ, ਤੇ ਜਦੋਂ ਮੈਂ ਪਿੰਡ ਉਤਰਿਆ ਤੇ ਉਹਨਾਂ ਨੇ ਮੇਰਾ ਇੱਥੇ ਮੰਨ ਕੇ ਚਲੋ ਬਾਹਰ ਕਰਤਾ, ਫੋਨ ਲੈ ਕੇ ਹੋ ਕੇ ਮੇਰਾ 3000 ਰੁਪਇਆ ਸੀ ਉਹ ਲੈ ਗਏ। ਨਸ਼ੇ ਵਾਲੇ ਸੀ? ਨਸ਼ੇੜੀ ਸੀ ਰਾਤ ਨੂੰ, ਨਸ਼ੇੜੀ ਹੁੰਦੇ ਟ੍ਰੇਨ 'ਚ, ਹੋਰ ਕੌਣ ਹੁੰਦਾ ਜੀ? ਕਨੈਕਟਰੀ ਕਰਕੇ ਉਹਦਾ ਟਾਈਮ ਪਾਸ ਕਰਦੇ ਹੋ, ਕਨੈਕਟਰੀ ਕਰਦਿਆਂ ਨੂੰ ਕੀ ਮੁਸ਼ਕਲਾਂ ਆਉਂਦੀਆਂ ਨੇ? ਮੁਸ਼ਕਲਾਂ ਤਾਂ ਬਹੁਤ ਆ ਜੀ। ਹੁਣ ਦੇਖੋ ਗੌਰਮੈਂਟ ਕੋਲ ਗੱਡੀਆਂ ਘੱਟ ਆ ਜੀ, ਹੁਣ ਗੱਡੀਆਂ ਪਹਿਲਾਂ ਕਿਲੋਮੀਟਰ ਚੱਲਦੀਆਂ, ਗੱਡੀਆਂ ਗੱਡੀਆਂ ਨਿਕਲ ਗਈਆਂ। ਹੁਣ ਮਹਿਕਮੇ ਦੀਆਂ ਗੱਡੀਆਂ 3 ਟਾਈਮਾਂ ਜੇ ਕੀ ਗੱਡੀ ਜਾਂਦੀ ਹੈ ਜੀ, ਲੇਡੀ 'ਚ ਫ੍ਰੀ ਹੈ, ਲੇਡੀ 'ਚ ਫ੍ਰੀ ਹੋਣ ਕਰਕੇ ਗੱਡੀਆਂ ਮੋਸਟਲੀ ਪਹਿਲਾਂ ਹੀ ਫੁੱਲ ਹੋ ਜਾਂਦੀਆਂ ਸਾਈਡ 'ਤੇ, ਕਿਉਂਕਿ ਲੇਡੀ ਨੇ ਜਿਹੜੇ ਹੁਣ ਬਠਿੰਡੇ ਜਾਣਾ, ਪ੍ਰਾਈਵੇਟ ਲੱਗੀ ਹੈ, ਪ੍ਰਾਈਵੇਟ ਚੜ੍ਹਦੀ ਨਹੀਂ ਗੀ, ਉਹ ਚੜੂਗੀ ਸਾਡੇ ਨਾਲ ਹੀ ਚੜੂਗੀ, ਫ੍ਰੀ ਜਾਣਾ ਜਿਹਨੇ, ਉਹ ਪਹਿਲੇ ਗੱਡੀ ਫੁੱਲ ਹੋ ਜਾਂਦੀ ਹੈ। ਮੁੜ ਕੇ ਲੇਡੀ ਦੀ ਇਹ ਪ੍ਰੋਬਲਮ ਆਉਂਦੀ ਹੈ, ਗਾਂ ਚੈਕਿੰਗ ਬਹੁਤ ਜ਼ਿਆਦਾ ਹੈ ਕਿ ਲੇਡੀ 'ਚ ਨਾ ਤਾਂ ਸਾਨੂੰ ਆਧਾਰ ਕਾਰਡ ਫੜਾ ਕੇ ਨਾ ਤਾਂ ਐਂ ਪੁੱਛਦੀ ਹੈ ਭਾਈ ਜਾਣਾ ਇੱਥੇ ਹੈ, ਮੈਂ ਇੱਥੇ ਨਹੀਂ ਜਾਣਾ। ਜਿਹੜੇ ਬੰਦੇ ਨੇ ਪੈਸੇ ਫੜਾਏ ਹੁਣ ਉਹ ਤਾਂ ਬਾਈ ਨਾਲ ਦੀ ਨਾਲ ਦੱਸ ਦੂਗਾ ਕਿ ਜੇ ਉਹਨੇ 100 ਰੁਪਏ ਫੜਾਇਆ ਤਾਂ ਉਹਨੇ ਮੈਨੂੰ ਭਾਗੀ ਬੰਦਰ ਜਾਣਾ, ਉਹਨੇ ਪਹਿਲਾਂ ਦੱਸ ਦੂ ਮੈਂ ਭਾਗੀ ਬੰਦਰ ਜਾਣਾ। ਹੁਣ ਲੇਡੀ ਫੜਾ ਕੇ ਆਧਾਰ ਕਾਰਡ ਮੂੰਹ ਪਾਸੇ ਕਰ ਲੈਂਦੀ ਹੈ ਜੀ, ਨਾ ਤਾਂ ਉਹ ਐਂ ਦੱਸਦੀ ਮੈਂ ਭਾਈ ਬਠਿੰਡੇ ਜਾਣਾ, ਮੈਂ ਇੱਥੇ ਜਾਣਾ। ਅਸੀਂ ਮੰਨ ਕੇ ਟਿਕਟ ਭਾਗੀ ਬੰਦਰ ਹੀ ਕੱਢ ਦਈਏ, ਤੇ ਲੇਡੀ ਨੇ ਜਾਣਾ ਹੋਵੇ ਬਠਿੰਡੇ, ਗਾਂ ਚੈਕਿੰਗ ਸਟਾਫ ਜਾਂ ਚੈਕਿੰਗ ਭਰੀ ਬਾਤ ਸਾਡੀ ਬੇਇੱਜ਼ਤੀ ਹੁੰਦੀ ਹੈ। ਮੁੜ ਕੇ ਉਹ ਕਹਿੰਦੇ ਤੂੰ ਭਾਗੀ ਬੰਦਰ ਟਿਕਟ ਕੋ ਪੁੱਛਿਆ ਗਿਆ, ਉਹਨੂੰ ਲੇਡੀ ਦੱਸਦੀ ਨਹੀਂ। ਪਹਿਲੀ ਗੱਲ ਤਾਂ ਜੀ ਪ੍ਰੋਬਲਮ ਮੇਨ ਇਹੀ ਹੈ ਜੀ। ਤਾਂ ਇਹ ਜਿਹੜੀਆਂ ਮੁਸ਼ਕਲਾਂ ਨੇ ਅਸੀਂ ਸੁਣ ਰਹੇ ਹਾਂ ਇੱਥੋਂ ਦੇ ਲੋਕਾਂ ਦੀਆਂ, ਤਾਂ ਇਹ ਜਿਹੜੀਆਂ ਮੁਸ਼ਕਲਾਂ ਨੇ ਬਈ ਹੋਰ ਕੀ ਦਿੱਕਤਾਂ ਆਉਂਦੀਆਂ ਨੇ, ਕਿਉਂਕਿ ਤੁਸੀਂ ਇਸ ਏਰੀਏ ਨਾਲ ਸੰਬੰਧਿਤ ਹੋ? ਸਾਡੇ ਮੇਨ ਦਿੱਕਤ ਨਾ ਇੱਕ ਇਹ ਹੈ ਜੀ, ਆਪਣਾ ਤਖਤ ਸਾਹਿਬ ਦੇਖ ਲਓ, ਚੌਥਾ ਤਖਤ ਹੈ ਇਹ ਦਮਦਮਾ ਸਾਹਿਬ, ਇਹਦੇ ਸਾਹਮਣੇ ਪਾਣੀ ਦਾ ਇੰਨਾ ਕੁ ਬੁਰਾ ਹਾਲ ਹੈ ਨਾ,
ਵੀ ਮਤਲਬ ਸੀਵਰੇਜ ਖੁੱਲੇ ਆ, ਪਤਾ ਨਹੀਂ ਕੀ ਚੱਕਰ ਹੈਗਾ ਵੀ ਦੇਖੋ ਮੇਨ ਜਗ੍ਹਾ ਹੈਗੀ ਉੱਥੇ ਇੰਨਾ ਕੁ ਪਾਣੀ ਖੜ ਜਾਂਦਾ ਵੀ ਸੰਗਤ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਆ। ਸੰਗਤ ਵਲਵਲੇਵੇਂ ਖਾ ਕੇ ਉਧਰੋਂ ਜਾਂਦੀ ਆ ਤੇ ਉਧਰੋਂ ਵੀ ਰਸਤਾ ਉਹਨੂੰ ਕਈ ਵਾਰੀ ਨਹੀਂ ਮਿਲਦਾ, ਜਿਹੜੇ ਦੂਰ ਦੇ ਆ ਤੁਸੀਂ ਦੇਖੋ ਹੀ ਜਾ ਕੇ ਬਹੁਤ ਬੁਰਾ ਹਾਲ ਹੋਇਆ ਵਾ। ਮਤਲਬ ਕਈ ਵਾਰੀ ਗੋਡੇ ਪਾਣੀ ਖੜ ਜਾਂਦਾ, ਠੀਕ ਹੈ, ਡਿਊਟੀ ਦੇ ਅੱਗੇ ਜੀ ਜਿਹੜੇ ਤਖਤ ਸਾਹਿਬ ਆ ਜਮਾ ਸਾਹਮਣੇ ਦੇ ਮੇਨ, ਤੇ ਮਤਲਬ ਇੰਨਾ ਕੁ ਇਹਨਾਂ ਨੂੰ ਚਾਹੀਦਾ ਵੀ ਇਹ ਕਰੋ ਇਹਦਾ ਹੱਲ ਤਾਂ ਕਰਨ, ਠੀਕ ਹੈ। ਬਾਕੀ ਮੇਨ ਜਿਹੜਾ ਨਸ਼ੇ ਦਾ ਜੀ ਉਹ ਬਹੁਤ ਲੁੱਟਾਂ ਖੋਹਾਂ ਵੀ ਹੁੰਦੀਆਂ ਜੀ, ਜਿਹੜਾ ਚਿੱਟਾ ਇਹ ਲੁੱਟਾਂ ਖੋਹਾਂ ਕਰਾ ਰਿਹਾ। ਤੇ ਬਾਕੀ ਤੁਹਾਨੂੰ ਵੀਰ ਜੀ ਨੇ ਦੱਸ ਹੀ ਦਿੱਤਾ ਵੀ ਇਹਨਾਂ ਤੋਂ ਲੁੱਟ ਖੋਹ ਹੋ ਗਈ ਤੁਹਾਡੇ ਨਾਲ। ਹਾਂ, ਤੇ ਇਦਾਂ ਡੇਲੀ ਨਹੀਂ ਤਾਂ ਮੰਨ ਲਓ ਡੇਲੀ ਦਾ ਕੰਮ ਹੀ ਆ, ਹੁੰਦਾ ਹੀ ਰਹਿੰਦਾ ਸਾਡੇ ਏਰੀਏ 'ਚ। ਮਤਲਬ ਸਾਡੀ ਮੰਗ ਇਹ ਆ ਵੀ ਚਿੱਟੇ ਨੂੰ ਪੂਰਨ ਤੌਰ ਤੇ ਬੰਦ ਕੀਤਾ ਜਾਵੇ। ਇਹ ਨੌਜਵਾਨਾਂ ਦੀ ਹਰੇਕ ਦੀ ਮੰਗ ਆ, ਇਕੱਲੇ ਇਹ ਨੌਜਵਾਨ ਦੀ ਮੰਗ ਨਹੀਂ ਕਹਿ ਸਕਦੇ, ਪਰ ਅਸੀਂ ਤੁਹਾਨੂੰ ਬੱਸ ਅੱਡੇ ਦਾ ਹਾਲ ਵੀ ਦਿਖਾ ਰਹੇ ਹਾਂ। ਇਹ ਤੁਸੀਂ ਬੱਸ ਅੱਡੇ ਦਾ ਹਾਲ ਦੇਖ ਸਕਦੇ ਹੋ। ਇੱਥੇ ਜਿਹੜੇ ਬੱਟੇ ਨੇ ਉਹ ਖਿਲਰੇ ਹੋਏ ਨੇ, ਰੋੜੇ ਨੇ ਜਿਹੜੇ ਇੱਥੇ ਖਿਲਰੇ ਹੋਏ ਨੇ। ਇੱਥੋਂ ਦੇ ਵਿਧਾਇਕ ਨੇ ਜਿਹੜੇ ਉਹ ਦੂਜੀ ਵਾਰ ਬਣੇ ਨੇ, ਬੀਬੀ ਬਲਜਿੰਦਰ ਕੌਰ, ਤਾਂ ਇੱਥੋਂ ਦੇ ਜਿਹੜੇ ਵਿਧਾਇਕ ਬਣੇ ਹੋਏ ਨੇ। ਤਾਂ ਅਸੀਂ ਖਾਸ ਕਰਕੇ ਨੌਜਵਾਨਾਂ ਦੇ ਨਾਲ ਗੱਲ ਕਰ ਰਹੇ ਹਾਂ। ਪ੍ਰਾਈਵੇਟ ਬੱਸ ਆਪਰੇਟਰਾਂ ਨੂੰ ਵੀ ਬਹੁਤ ਸਾਰੀਆਂ ਦਿੱਕਤਾਂ ਆ ਰਹੀਆਂ ਨੇ। ਇੱਥੇ ਤੁਸੀਂ ਦੇਖ ਸਕਦੇ ਹੋ ਪ੍ਰਾਈਵੇਟ ਬੱਸ ਆਪਰੇਟਰਾਂ ਨੂੰ ਵੀ ਬਹੁਤ ਸਾਰੀਆਂ ਦਿੱਕਤਾਂ ਆ ਰਹੀਆਂ ਨੇ। ਪ੍ਰਾਈਵੇਟ ਬੱਸ ਆਪਰੇਟਰ ਦੇ ਜਿਹੜੇ ਪ੍ਰਾਈਵੇਟ ਬੱਸ ਦੇ ਕਨੈਕਟਰ ਨੇ, ਬਾਈ ਦੀਪ ਬੱਸ ਤੇ ਹੋ, ਕੀ ਮੁਸ਼ਕਲਾਂ ਆਉਂਦੀਆਂ ਨੇ ਜਿੱਦਣ ਦੇ ਆਧਾਰ ਕਾਰਡ ਚੱਲੇ ਆ? ਬਹੁਤ ਮੁਸ਼ਕਲਾਂ ਜੀ, ਖਾਲੀ ਤੁਰੇ ਫਿਰਦੇ, ਤੇਲ ਵੀ ਨਹੀਂ ਪੂਰਾ ਕਰਦੀਆਂ ਬੱਸਾਂ, ਬਹੁਤ ਖੜਦੇ ਚੜ੍ਹਦੇ ਨਹੀਂ। ਕੋਈ ਜਿਹੜੇ ਕੋਈ ਰਾਮਪੁਰੇ ਤੋਂ ਜੱਜਲ ਆਉਣਾ ਬਾਇਆ ਬਠਿੰਡਾ ਹੋ ਕੇ ਆਉਂਦੇ ਆ ਰੋਡਵੇਜ ਦੇ, ਬਹੁਤ ਜ਼ਿਆਦੇ ਆ। ਤੇਲ ਪੱਲਿਓਂ ਫੂਕਿਆ, ਪੂਰੀ ਪਰੇਸ਼ਾਨੀ ਹੈ ਸਾਨੂੰ। ਕਿੰਨੀ ਕੁ ਮੁਸ਼ਕਲ ਆਉਂਦੀ ਆ ਬਾਈ? ਤੁਸੀਂ ਮੁਸ਼ਕਲਾਂ ਤਾਂ ਇਹ ਪੂਰੀਆਂ ਹੀ ਨਾ, ਸਾਰੀਆਂ ਮੁਸ਼ਕਲਾਂ ਹੀ। ਡਰਾਈਵਰ ਕਨੈਕਟਰ ਪੂਰਾ ਤੰਗ ਨੇ ਇਸ ਕੰਮ ਤੋਂ। ਹਾਂਜੀ, ਤਾਂ ਇਹ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਨੇ ਇਸ ਵਕਤ ਇੱਥੋਂ ਦੀਆਂ। ਇਹ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਤੁਹਾਨੂੰ। ਜਿੱਦਣ ਦੇ ਆਧਾਰ ਕਾਰਡ ਚੱਲੇ ਨੇ ਉਦਣ ਦੀਆਂ ਜਿਹੜੀਆਂ ਕਿ ਮੁਸ਼ਕਲਾਂ ਨੇ ਉਹ ਆ ਰਹੀਆਂ ਨੇ। ਤਾਂ ਤੁਸੀਂ ਦੇਖ ਸਕਦੇ ਹੋ ਬੱਸਾਂ ਨੇ ਜਿਹੜੀਆਂ, ਇਹ ਬੱਸ ਸਟੈਂਡ, ਬਈ ਬੱਸ ਸਟੈਂਡ ਦੇ ਹਾਲਾਤਾਂ ਦਾ ਥੋੜਾ ਜਿਹਾ ਜਾਇਜ਼ਾ ਅਸੀਂ ਲੈ ਰਹੇ ਸੀ। ਬੱਸ ਸਟੈਂਡ ਦੇ ਹਾਲਾਤ ਕਦੋਂ ਕਦੇ ਆਏ ਨੇ, ਆ ਧੂੜ ਉੱਠ ਰਹੀ ਆ ਮਿੱਠੀ। ਘੱਟੋ ਘੱਟ 2 ਸਾਲ ਹੋ ਗਏ ਜੀ, ਬੁਰਾ ਹਾਲ ਆ। ਦੇਖ ਲਓ ਕੀ ਹਾਲ ਆ, ਆਹ ਦੇਖੋ ਜੀ ਕੰਡੀਸ਼ਨ ਆ ਅੱਡੇ ਦੀ। ਇਹ ਰਾਜਾ ਬਣੇ ਕਹਿੰਦਾ ਸੀਗਾ ਅੱਡੇ ਤਾਂ ਐਂ ਹੋ ਜਾਣਗੇ, ਕੁਛ ਨਹੀਂ ਕਰਿਆ। ਦੇਖ ਲਓ ਕੀ ਸਥਿਤੀ ਹੋਈ ਪਿਆ, ਜਾਲੇ ਕੱਪੇ ਲੱਗੇ ਪਿਆ, ਕੋਈ ਨਹੀਂ ਸਾਫ ਸਫਾਈ ਦਾ। 22 ਸਾਲ ਹੋ ਗਏ ਜੀ, 2000 ਦਾ ਬੱਸ ਸਟੈਂਡ ਬਣਿਆ ਹੋਇਆ। ਹਾਂਜੀ, ਇਨਕਮ ਤਾਂ ਹੁੰਦੀ ਹੈ, ਮੰਨ ਕੇ ਚਲੋ ਮਾੜਾ ਮੋਟਾ ਤਾਂ ਕੋਈ ਚਾਹੀਦਾ ਰਿਪੇਅਰ ਦਾ ਹੀ, ਔਰ ਸਿਕਿਉਰਿਟੀ ਵਾਲਾ ਮੰਨ ਕੇ ਚਲੋ। ਹੁਣ ਤੁਸੀਂ ਐਂ ਲਾ ਲਓ ਜੀ, ਕੱਲੀ ਲੇਡੀ ਇੱਥੇ ਸੇਫ ਨਹੀਂ ਗਈ ਬੱਸ ਸਟੈਂਡ ਦੇ ਵਿੱਚ, ਕਿਉਂਕਿ ਇੰਨੀ ਜ਼ਿਆਦਾ ਉਹ ਹੈ, ਕੋਈ ਲੁੱਟ ਖੋਹ ਹੁੰਦੀ ਹੈ। ਕੱਲ ਮੇਰੀ ਬੱਸ ਦੇ ਵਿੱਚ ਇੱਕ ਲੇਡੀ ਤੋਂ ਕੋਈ ਬੰਦਾ ਪਰਸ ਖੋਹ ਕੇ ਭੱਜ ਗਿਆ। ਉਹ ਬੁੜੀਆਂ ਰੌਲਾ ਪਾਈ ਜਾਣ, ਮੈਨੂੰ ਦੱਸਿਆ, ਪੁੱਛਿਆ ਕਿ ਕੀ ਹੋ ਗਿਆ ਭਾਈ, ਉਹਨੇ ਦੱਸਿਆ ਹੈ ਨਹੀਂ, ਐਨੇ ਟੱਪ ਗਿਆ ਹੋਈ। ਉਹ ਬਦਲਾਅ ਆਇਆ, ਜਿਹੜੀ ਬਦਲਾਅ ਦੀ ਗੱਲ ਕਰਦੀ ਸੀ ਸਰਕਾਰ, ਬਦਲਾਅ ਆਇਆ? ਤੁਸੀਂ ਸਾਰੇ ਖੜੇ ਹੋ, ਸਾਰੀ ਦੱਸ ਦਿਓ। ਕੋਈ ਬਦਲਾਅ ਨਹੀਂ। ਇੱਥੇ ਚੋਰੀਆਂ ਠੱਗੀਆਂ ਨਜਾਇਜ਼ ਪੂਰੇ ਕੰਮ ਚੱਲਦਾ, ਹੁਣ ਪੂਰਾ ਖੁੱਲਾ ਹੋ ਗਿਆ ਜੀ ਕੰਮ ਇੱਥੇ। ਬਈ ਆਇਆ ਬਦਲਾਅ? ਨਾ ਬਾਈ, ਕੋਈ ਬਦਲਾਅ ਨਹੀਂ ਆਇਆ। ਤਾਂ ਅਸੀਂ ਇਹ ਗੱਲਬਾਤ ਆ ਹਰੇਕ ਨਾਲ ਕਰਾਂਗੇ। ਨੌਜਵਾਨ ਕਾਫੀ ਇਕੱਠੇ ਹੋ ਗਏ ਨੇ, ਉਹਨਾਂ ਨੂੰ ਪੁੱਛਦੇ ਆ ਕਿ ਬਦਲਾਅ ਕਿੰਨਾ ਕੁ ਆਇਆ। ਬਈ ਆਇਆ ਬਦਲਾਅ? ਤੁਹਾਡੀ ਨਿਗਾਹ 'ਚ ਆਇਆ? ਇਹਨਾਂ ਦੀ ਨਿਗਾਹ 'ਚ ਤਾਂ ਆਇਆ ਨਹੀਂ ਆਇਆ ਜੀ। ਨਸ਼ਾ ਪੱਤਾ ਬਾਈ ਉਦੋਂ ਸਭ ਕੁਝ ਜ਼ਿਆਦਾ ਹੀ ਹੋ ਗਿਆ। ਚੋਰੀਆਂ ਠੱਗੀਆਂ, ਇੱਥੇ ਮੰਡੀਰ ਗੰਦ ਪਾਉਂਦੀ ਫਿਰਦੀ ਰਹਿੰਦੀ ਆ ਅੱਡੇ 'ਚ, ਲੁੱਟ ਖੋਹ ਸਭ ਕੁਝ ਚੱਲਦਾ ਬਾਈ। ਕੋਈ ਬਦਲਾਅ ਨਹੀਂ, ਉਦੋਂ ਵਧੇ ਹੀ ਘਟਿਆ ਕੁਛ ਨਹੀਂ ਗਾ। ਹਾਂ, ਸਾਰਾ ਕੰਮ ਉਦੋਂ ਵਿਗੜਿਆ ਹੀ ਹੈ, ਕੰਮ ਕੋਈ ਵਧਿਆ ਨਹੀਂ। ਮਤਲਬ ਗੱਲ ਇਹ ਲੱਗਦਾ ਵੀ ਸਰਕਾਰ ਦੇ ਬੱਸੋਂ ਬਾਹਰ ਹੋ ਗਿਆ, ਇਹਨਾਂ ਤੋਂ ਕੰਟਰੋਲ ਨਹੀਂ ਹੋ ਰਿਹਾ। ਸਾਨੂੰ ਤਾਂ ਇਹ ਲੱਗਦਾ ਜਿਹੜੀ ਗੱਲ ਆ। ਵੱਧ ਤੋਂ ਵੱਧ ਕੀ ਆ, ਜ਼ਿਆਦਾ ਬੇਰੁਜ਼ਗਾਰ ਮੁੰਡੇ ਦੀ ਲਪੇਟ 'ਚ ਆ ਰਹੇ ਆ। ਬੇਰੁਜ਼ਗਾਰ ਮੁੰਡੇ ਲਪੇਟ 'ਚ ਆ ਰਹੇ ਆ, ਠੀਕ ਆ। ਉਹਨਾਂ ਤੋਂ ਮਤਲਬ ਤੁਸੀਂ ਦੇਖ ਲਓ ਵੀ ਹੁਣ ਨੌਜਵਾਨੀ ਕਿਹੜੇ ਰਾਹ ਤੁਰ ਪਈ ਆ। ਪੁਲਿਸ ਸਾਰਾ ਕੁਝ ਕਰ ਸਕਦੀ ਹੈ ਜੀ, ਪੁਲਿਸ ਉਹਦੇ ਸਾਰਾ ਅੰਡਰ ਹੈ। ਕਰੋਨਾ ਵੇਲੇ ਕਿਉਂ ਨਹੀਂ ਆਪਣੇ ਕੋਈ ਚੱਪਲ ਵੀ ਨਹੀਂ ਹਿਲਦੀ ਬਾਹਰ ਪਈ, ਕਿਉਂ ਨਹੀਂ ਹੁੰਦਾ ਜੀ ਉਦੋਂ? ਹੁਣ ਕਿਉਂ ਇੰਨਾ ਵੱਧ ਜਾਂਦਾ? ਫਿਰ ਇਹਦਾ ਮਤਲਬ ਆਪਣੇ ਲੀਡਰ ਹੱਥ ਆਇਆ ਕੁਛ। ਕਰੋਨਾ ਵੇਲੇ ਜੀ ਤੁਸੀਂ ਐ ਲਾ ਲਓ ਇੰਨੇ ਸੇਫ ਸੀਗੇ। ਕਰੋਨਾ ਵੇਲੇ ਅੱਧੀ ਰਾਤ ਨੂੰ ਕੁਛ ਨਹੀਂ ਹੁੰਦਾ ਸੀਗਾ। ਜੇ ਬੰਨ ਬੈਠੇ ਆਪਾਂ ਕਿਤੇ ਖੜੇ ਆ, ਡਰ ਇੰਨਾ ਖੌਫ ਸੀ ਪੁਲਿਸ ਦਾ। ਹੁਣ ਕੋਈ ਖੌਫ ਹੀ ਨਹੀਂਗਾ। ਇੱਥੇ ਪੁਲਿਸ ਆ ਜੂ, ਗੇਰਾ ਰੂਟਰ ਮਾਰ ਕੇ ਟੱਪ ਗਈ ਬਸ। ਪੁਲਿਸ ਨੂੰ ਚਾਹੀਦਾ ਕਿ ਆਪਦੀ ਡਿਊਟੀ ਦੇਣੀ ਚਾਹੀਦੀ ਹੈ ਪੂਰੀ। ਆਪਦਾ ਕੋਈ ਵੀ ਇੱਥੇ ਆਉਂਦਾ ਮੰਨ ਕੇ ਤੁਸੀਂ ਐ ਲਾ ਲਓ। ਤੁਸੀਂ ਗਏ ਨਹੀਂ ਕਦੇ ਪੁਲਿਸ ਕੋਲੇ ਜਾਂ ਕਿਸੇ ਮੁਲਾਜ਼ਮ ਕੋਲੇ ਜਾ ਕੇ ਗੱਲ ਨਹੀਂ ਕਰੀ ਵੀ ਭਾਈ ਸਾਡੇ ਉੱਥੇ ਬੱਸ ਅੱਡੇ 'ਚ ਗੇੜਾ ਮਾਰੋ? ਪਹਿਲਾਂ ਇੱਥੋਂ ਵਗੈਰਾ ਹੁੰਦਾ ਰਿਹਾ ਇਹ ਕੰਮ। ਇੱਥੋਂ ਕੋਈ ਜਾਂਦੇ ਹੋਣਗੇ ਅਫਸਰ ਜਾਂ ਕੋਈ ਹੋਰ ਜਾਂਦਾ ਕੋਈ, ਮੰਨ ਲਓ ਲੋਕ ਕੰਪਲੇਂਟ ਕਰਦੇ ਆ, ਮਾੜਾ ਮੋਟਾ 1-2 ਵਾਰੀ ਰਾਊਂਡ ਦੇ ਗਏ ਜਾਂ ਬਾਹਰ ਚੌਂਚ ਖੜ ਗਏ, ਬਸ ਉੱਥੋਂ ਚਲਾਨ ਕੱਟਤੇ ਜਾਂ ਉਹ ਕਰਤਾ। ਉਸ ਤੋਂ ਬਾਅਦ ਕੁਛ ਨਹੀਂ ਦਿੱਤੇ ਜੀ। ਉਸ ਤੋਂ ਬਾਅਦ ਮੇਨ ਤਾਂ ਜੀ ਪੁਲਿਸ ਨੂੰ ਪੂਰੀ ਮੰਨ ਕੇ ਚੱਲਦੀ ਮਸੈਦੀ ਨਾਲ ਪੂਰੀ ਡਿਊਟੀ ਕਰਨੀ ਪਊਗੀ, ਕਿਉਂਕਿ ਇਹ ਲੀਡਰ ਤੋਂ ਖੜਾ ਚਲਾਉਣਾ ਪਊ ਇਹਨਾਂ ਨੂੰ। ਕਿਉਂਕਿ ਲੀਡਰਾਂ ਨਾਲ ਹੁਣ ਜਿਹੜੀ ਸਿਕਿਉਰਿਟੀ ਲਾ ਰੱਖੀ ਉਹੀ ਪੁਲਿਸ ਇੱਥੇ ਲੱਗੀ ਹੋਵੇ, ਆਪਣਾ ਆਪ ਸੇਫ। ਆਪਾਂ ਲੀਡਰ ਤਾਂ ਸੇਫ ਹੀ ਆ, ਲੀਡਰਾਂ ਨੂੰ ਕੌਣ ਗੋਲੀ ਮਾਰਦਾ, ਕੌਣ ਉਹ ਕਰਦਾ? ਸੇਫ ਤਾਂ ਆਪਾਂ ਨਹੀਂ ਨਾ, ਆਪਾਂ ਆਮ ਇਨਸਾਨ ਸੇਫ ਨਹੀਂ। ਕਿ ਮੇਰੇ ਪਹਿਲਾਂ ਸਿਰ 'ਚ ਪਾੜ ਖੋਲ੍ਹੇ ਮਾਰ ਕੇ ਉਹਨਾਂ ਨੇ। ਹਾਂ, ਤੇ ਮੈਂ ਤੁਹਾਨੂੰ ਇਹ ਕਹਿੰਦਾ ਕਿ ਬਾਈ ਜੀ ਜੇ ਆਪ ਪਬਲਿਕ ਸੇਫ ਹੈ ਤਾਂ ਸਾਰੇ ਸੇਫ ਹੈ।
ਕੋਈ ਸੇਫ ਨਹੀਂ ਇੱਥੇ। ਮੰਨ ਕੇ ਚੱਲੋ ਕਿ ਪੁਲਿਸ ਨੂੰ ਚਾਹੀਦਾ ਹੈ ਕਿ ਪੂਰੀ ਮਤਲਬ ਡਿਊਟੀ ਆਦੀ ਸਖਤੀ ਨਾਲ ਡਿਊਟੀ ਕਰਨ। ਪਹਿਲਾਂ ਪੁਲਿਸ ਦਾ ਡਰ ਇੰਨਾ ਹੁੰਦਾ ਸੀ, ਕੋਈ ਪੁਲਿਸ ਵਾਲਾ ਪਿੰਡ ਆ ਜਾਂਦਾ ਨਾ ਲੋਕ ਘਰਾਂ 'ਚ ਵੜ ਜਾਣ ਵਾਲਾ ਕਹਿੰਦਾ ਯਾਰ ਪੁਲਿਸ ਆਈ ਫਿਰਦੀ ਹੈ ਪਿੰਡ। ਹੁਣ ਕੋਈ ਪੁਲਿਸ ਦਾ ਡਰ ਨਹੀਂ। ਪੁਲਿਸ ਕੋਲ ਹੀ ਤੁਹਾਡੇ ਬਠਿੰਡੇ ਸਾਹਮਣੇ ਹੋਈ ਹੈ ਕਾਂਡ। ਬਠਿੰਡੇ ਪੁਲਿਸ ਤੋਂ ਸਿਰਫ 10 ਮੀਟਰ ਦੂਰੀ ਤੇ ਲੇਡੀ ਨੂੰ ਗੋਲੀ ਮਾਰ ਕੇ ਮਾਰਤਾ। ਕੋਈ ਸੇਫ ਹੈਗਾ? ਕੋਈ ਸੇਫ ਨਹੀਂ ਬਾਈ ਜੀ। ਮੰਨ ਲਾ ਪੁਲਿਸ ਨੂੰ ਪੂਰੀ ਸਖਤਾਈ, ਸਰਕਾਰ ਨੂੰ ਪੂਰੀ ਇਸ ਤੇ ਪੂਰੀ ਸਖਤਾਈ ਕਰਨੀ ਪਊਗੀ, ਫੇਰ ਲੋਟ ਆਊ ਮਾਹੌਲ। ਨਹੀਂ ਆਏ ਨਹੀਂ ਲੋਟ ਨਹੀਂ ਮਾਹੌਲ ਆਉਣਾ। ਪੂਰਾ ਸਖਤਾਈ ਨਾਲ ਜੇ ਕੰਮ ਕਰਨਗੇ, ਪੂਰੀ ਸਖਤਾਈ ਕਰਦੇ ਨੇ, ਪੁਲਿਸ ਦੇ ਹੱਥ ਦੇ ਜਾਣਾ ਪੂਰਾ, ਫੇਰ ਬਾਈ ਕੁਝ ਨਹੀਂ ਹੁੰਦਾ। ਤੇ ਜੇ ਬਈ ਇਹ ਲੀਡਰਾਂ ਹੱਥ ਚੱਲੀ ਗਿਆ ਫੇਰ ਤਾਂ ਕੁਛ ਤੁਹਾਨੂੰ ਪਤਾ ਹੀ ਹੈ ਸਾਹਮਣੇ, ਕੋਈ ਗੋਲੀ ਮਾਰਤੀ, ਕਿਤੇ ਆਹ ਕਰਤਾ, ਕਿਤੇ ਆਹ ਕਰਾਤਾ, ਕੋਈ ਫਾਇਦਾ ਨਹੀਂ ਬਾਈ। ਇੱਕ ਗੱਲ ਮੈਂ ਕਹਿਣੀ ਚਾਹਣਾ, ਇਹ ਸਾਡਾ ਜਿਹੜਾ ਮਤਲਬ ਇਤਿਹਾਸਕ ਨਗਰ ਆ, ਗੁਰੂ ਪਾਤਸ਼ਾਹ ਦੀ ਚਰਨ ਛੋਹ ਧਰਤੀ ਆ। ਅਸੀਂ ਚਾਹੁੰਦੇ ਆ ਵੀ ਨਸ਼ੇ ਦਾ, ਜਾਣੀ ਕਿ ਨਸ਼ਾ ਮੇਨ ਇੱਥੇ ਗੱਲਾਂ ਚਿੱਟਾ ਹੀ ਆ, ਵੀ ਚਿੱਟੇ ਦਾ ਖਾਤਮਾ ਹੋ ਜੇ। ਜਿਹੜੇ ਤਾਂ ਚਲੋ ਲੱਗ ਗਏ ਆ ਉਹਨਾਂ ਨੇ ਤਾਂ ਚਲੋ ਜਿਹੜੇ ਰਾਹ ਤੁਰ ਪਏ, ਠੀਕ ਹੈ। ਜਿਹੜੀ ਆਉਣ ਵਾਲੀ ਪੀੜ੍ਹੀ ਆ ਨਾ ਉਹ ਤੇ ਬਚ ਜਾਵੇ। ਤਾਂ ਇਹ ਨੌਜਵਾਨ ਬਾਰ-ਬਾਰ ਇੱਕੋ ਗੱਲ ਕਹਿ ਰਿਹਾ ਕਿ ਜਿਹੜਾ ਚਿੱਟਾ ਹੈਗਾ, ਜਿਹੜਾ ਨਸ਼ਾ ਹੈਗਾ, ਉਹ ਖਤਮ ਹੋਣਾ ਚਾਹੀਦਾ। ਕਿਉਂਕਿ ਜਦੋਂ ਵੀ ਇਸ ਨੇ ਮਾਈਕ ਤੇ ਗੱਲ ਕਰੀ ਆ ਜਾਂ ਇਸ ਨੇ ਕੈਮਰੇ ਦੇ ਸਾਹਮਣੇ ਹੋ ਕੇ ਗੱਲ ਕਰੀ ਆ, ਤਾਂ ਇਸ ਨੌਜਵਾਨ ਦੀ ਇੱਕੋ ਹੀ ਗੁਹਾਰ ਆ ਸਰਕਾਰ ਦੇ ਅੱਗੇ ਕਿ ਜਿਹੜਾ ਨਸ਼ਾ ਹੈਗਾ ਉਹ ਖਤਮ ਹੋ ਜਾਵੇ। ਤਾਂ ਇਹ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਇਹ ਤਸਵੀਰਾਂ ਤਲਵੰਡੀ ਸਾਬੋ ਦੇ ਬੱਸ ਅੱਡੇ ਦੀਆਂ ਨੇ। ਇੱਥੇ ਜਿਹੜੀਆਂ ਆਵਾਜ਼ਾਂ ਵੱਜਦੀਆਂ ਨੇ ਕਨੈਕਟਰਾਂ ਦੇ ਵੱਲੋਂ, ਬਠਿੰਡਾ ਮਾਨਸਾ ਦੀਆਂ ਆਵਾਜ਼ਾਂ ਵੱਜਦੀਆਂ ਨੇ, ਡੱਬ ਵਾਲੀ ਦੀਆਂ ਆਵਾਜ਼ਾਂ ਵੱਜਦੀਆਂ ਨੇ, ਤੇ ਨਾਲ ਉਹਨਾਂ ਦੇ ਦਿਲਾਂ ਦੇ ਵਿੱਚ ਇੱਕ ਦਰਦ ਵੀ ਆ। ਕਿਉਂਕਿ ਪਹਿਲਾਂ ਜਿਹੜੀਆਂ ਮੁਸ਼ਕਲਾਂ ਸੀ ਉਹ ਬੱਸਾਂ ਵਾਲਿਆਂ ਦੀਆਂ ਸੁਣੀਆਂ ਨੇ, PRTC ਵਾਲਿਆਂ ਦੀਆਂ ਸੁਣੀਆਂ ਨੇ, ਜਾਂ ਆਮ ਨੌਜਵਾਨਾਂ ਦੇ ਨਾਲ ਗੱਲਬਾਤ ਕਰੀ ਆ। ਇੱਥੇ ਜਿਹੜੀਆਂ ਮੁਸ਼ਕਲਾਂ ਕੁੜੀਆਂ ਨੂੰ ਜਾਂ ਬੁੜੀਆਂ ਨੂੰ ਆਉਂਦੀਆਂ ਨੇ, ਅਸੀਂ ਉਹ ਵੀ ਜਾਣਾਂਗੇ, ਥੋੜ੍ਹੀ ਬਹੁਤੀ ਗੱਲਬਾਤ ਕਰਾਂਗੇ। ਇੱਥੇ ਕੁੜੀਆਂ ਦੇ ਨਾਲ ਨੌਜਵਾਨ ਕੁੜੀਆਂ ਖੜੀਆਂ ਨੇ, ਬੁੜੀਆਂ ਖੜੀਆਂ ਨੇ। ਆਖਰ ਪੜ੍ਹਨ ਦੇ ਸਮੇਂ ਕੀ ਮੁਸ਼ਕਲਾਂ ਆਉਂਦੀਆਂ ਨੇ, ਬੱਸ ਚੜ੍ਹਨ ਦੇ ਸਮੇਂ ਕੀ ਮੁਸ਼ਕਲਾਂ ਆਉਂਦੀਆਂ ਨੇ। ਮਾਤਾ ਕਿਹੜਾ ਪਿੰਡ ਆ, ਕਿੱਥੋਂ ਆਏ ਹੋ ਤੁਸੀਂ? ਹੈ ਵੀਰੇ, ਕਿਹੜਾ ਪਿੰਡ ਆ, ਕਿੱਥੋਂ ਆਏ ਹੋ? ਅਸੀਂ ਤਾਂ ਕੱਚੀ ਪੁੱਚੋ ਤੋਂ ਆਏ ਆ ਬਾਈ। ਕੱਚੀ ਪੁੱਚੋ ਤੋਂ। ਨਰਮੇ ਦਾ ਏਰੀਆ ਮੰਨਿਆ ਜਾਂਦਾ, ਜਾਂ ਬੱਸ ਬੁੱਸ ਤੇ ਚੜ੍ਹਦੇ ਹੋ? ਕਿਹੜੀਆਂ ਮੁਸ਼ਕਲਾਂ ਆਉਂਦੀਆਂ? ਸਰਕਾਰ ਨਵੀਂ ਆਈ ਆ, ਨਵੀਂ ਸਰਕਾਰ ਨੇ ਕੁਝ ਦਿੱਤਾ? ਕੀ ਦਿੱਤਾ? ਕੁਛ ਨਹੀਂ ਦਿੱਤਾ ਭਾਈ। ਹੁਣ 1000 ਰੁਪਿਆ ਕਹਿੰਦੇ ਸੀ ਵੀ ਅਕਾਊਂਟ 'ਚ ਆਊਗਾ, ਖਾਤੇ 'ਚ ਆਊ, ਆ ਗਿਆ? ਨਹੀਂ ਆਇਆ। ਆਇਆ ਨਹੀਂ ਹਜੇ? ਨਹੀਂ ਆਇਆ। ਵਾਅਦੇ ਤਾਂ ਬੜੇ ਕਰੇ ਸੀਗੇ ਵੋਟਾਂ ਵੇਲੇ। ਕੀਤਾ ਤਾਂ ਸੀਗੇ, ਫਿਰ ਉਹ ਵਾਅਦੇ ਪੂਰੇ ਨਹੀਂ ਨਾ ਕੀਤੇ ਹਜੇ। ਬਿਲਕੁਲ। ਤਾਂ ਅਸੀਂ ਮਾਤਾ ਕਿਹੜਾ ਪਿੰਡ ਆ ਤੇਰਾ? ਗਹਿਰੀ ਭਾਗੀ। 1000 ਰੁਪਿਆ ਆ ਗਿਆ ਅਕਾਊਂਟ 'ਚ? ਸਰਕਾਰ ਨੇ ਕਿਹਾ ਸੀ। ਹਾਂ, ਸਰਕਾਰ ਨੇ 1000 ਰੁਪਿਆ ਕਿਹਾ ਸੀ, ਆ ਗਿਆ ਅਕਾਊਂਟ 'ਚ, ਖਾਤੇ 'ਚ? ਨਹੀਂ ਆਇਆ। ਆਇਆ ਨਹੀਂ ਆਇਆ। ਕੀ ਕਹਿੰਦੇ ਹੁੰਦੇ ਜਦੋਂ ਵੋਟ ਲੈਣ ਆਉਂਦੇ ਸੀ ਘਰੇ? ਆ ਕੇ ਸਭ ਪਾਵਾਂਗੇ ਕਿ 1000 ਹਾਂ, ਵੀ 1000 ਪਾਵਾਂਗੇ। ਫਿਰ ਹੁਣ ਪੁੱਛਿਆ ਨਹੀਂ ਜਾ ਕੇ? ਨਹੀਂ ਪੁੱਛਿਆ ਨਹੀਂ ਭਾਈ। ਆਦੇ ਹਰ ਪਿੰਡ ਦੇ ਨਹੀਂ ਪਾਉਂਦੇ। ਗਹਿਰੀ ਭਾਗੀ ਨਰਮੇ ਦਾ ਏਰੀਆ ਮੰਨਿਆ ਜਾਂਦਾ, ਕਾਫੀ ਨਰਮਾ ਹੁੰਦਾ ਸੀ। ਇਸ ਵਾਰ ਨਰਮੇ ਦੇ ਕੀ ਹਾਲਾਤ ਰਹੇ ਨੇ? ਨਰਮਾ ਤਾਂ ਹੋਇਆ ਨਹੀਂ ਭਾਈ, ਐਤਕੀ ਜਮੀ ਨਹੀਂ ਹੋਇਆ। ਨਹੀਂ ਹੋਇਆ ਐਤਕੀ। ਤੇਰਾ ਕਿਹੜਾ ਪਿੰਡ ਆ ਬੇਬੇ? ਇਹ ਗਹਿਰੀ ਭਾਗੀ ਤੋਂ ਹੀ ਆਏ। ਨਰਮੇ ਦੇ ਕੀ ਹਾਲਾਤ ਸੀ? ਕਿੰਨਾ ਕੁ ਨਰਮਾ ਹੋ ਗਿਆ, ਕਿੰਨਾ ਕੁ ਚੁਗ ਲਿਆ? ਐਤਕੀ ਇਹ ਲੱਗਿਆ ਨਹੀਂ ਜੀ, ਐਤਕੀ ਹੋਇਆ ਨਹੀਂ, ਐਤਕੀ ਤਾਂ ਹੋਇਆ ਨਹੀਂ। ਫਿਰ ਘਰਾਂ ਦਾ ਖਰਚਾ ਕਿਵੇਂ ਚੱਲਿਆ? ਚੁੱਲ੍ਹੇ ਕਿਵੇਂ ਚੱਲੇ? ਆਹ ਕੰਮ ਦਿਹਾੜੀ ਦਾ ਪੈ ਜੀ ਜਾਂਦੇ। ਦੇ ਤਾਂ 2500 ਦੇਤਾ ਸੀ ਪਰਤਾ। ਐਤਕੀ 4-4000 ਪਾਤਾ, 200 ਘੱਟ। ਤੇ ਦਿਹਾੜੀ ਦੱਪੇ ਹੋਰ ਵੱਜ ਜਾਂਦੀਆਂ, ਹੋਰ ਕੀ ਕਰਗੇ। ਹਾਂ, ਤਾਂ ਇਹ ਜਿਹੜੀ ਤਸਵੀਰ ਆ, ਅਸੀਂ ਇਸ ਵਕਤ ਗੱਲ ਕਰ ਰਹੇ ਹਾਂ ਇੱਥੋਂ ਦੇ ਬਜ਼ੁਰਗਾਂ ਦੇ ਨਾਲ, ਨੌਜਵਾਨਾਂ ਦੇ ਨਾਲ। ਇਹਦੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਨੇ ਜਿਹੜੀਆਂ। ਕਿਹੜਾ ਪਿੰਡ ਆ ਬਾਪੂ, ਕੀ ਕਰਦੇ ਹੋ ਇੱਥੇ ਬੈਠੇ? मैं तो भाई 2 पैसे मांग लेना, खा भी लेने। ਹਾਂ, मैं तो वैसा काम अपना तो ਪਿੰਡ ਕਿਹੜਾ ਗਾ? मावड़ा। ਮੌੜ ਮੰਡੀ। हाँ, ਘਰ ਦੇ ਜਵਾਕ ਜੱਲਾ ਕੀ ਕੰਮ ਕਰਦੇ ਆ? कुड़ियाँ सी 5 ब्याहतियाँ भरावा, 2 में जी हैं, 2 में जी हैं। ਹਾਂ, मुंडा है जी की ਫਿਰ ਹੁਣ ਇੱਥੇ ਆ ਕੇ ਮੰਗ ਲੈਂਦੇ ਹੋ, ਦੇ ਦਿੰਦੇ ਆ ਲੋਕ? बस दे ही देंगे जी, 200 रुपया बन जाता। ਕੀ ਕਰਦੇ ਹੋ ਪੈਸਿਆਂ ਦਾ? घरे रोटी रुकता जी। ਜ਼ਮੀਨ ਜਾਇਦਾਦ ਕੁਛ ਨਹੀਂ ਹੈਗਾ? ਤਾਂ ਇਹ ਤਸਵੀਰ ਆ, ਇਹ ਵੀ ਇੱਕ ਪੰਜਾਬ ਦੀ ਤਸਵੀਰ ਆ, ਤਲਵੰਡੀ ਸਾਬੋ ਦੀ ਤਸਵੀਰ ਆ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰੀ ਆ। ਤਾਂ ਇੱਥੋਂ ਦੀਆਂ ਜਿਹੜੀਆਂ ਤਸਵੀਰਾਂ ਨੇ ਉਹ ਅਸੀਂ ਅਕਸਰ ਸਾਂਝੀਆਂ ਕਰਦੇ ਰਹਿੰਦੇ ਹਾਂ ਜਦੋਂ ਵੀ ਅਸੀਂ ਇਸ ਬੱਸ ਸਟੈਂਡ ਦੇ ਵਿੱਚ ਆਉਣੇ ਆ ਜਾਂ ਇਸ ਧਰਤੀ ਤੇ ਆਉਣੇ ਆ। ਤਾਂ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ, ਜਿੱਥੋਂ ਤੱਕ ਵੀ ਇਸ ਕੈਮਰੇ ਦੀ ਝਾਤ ਜਾਂਦੀ ਆ, ਬਜ਼ੁਰਗ ਬੈਠੇ ਨੇ। ਤਾਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ। ਆਖਰ ਨਰਮਾ, ਬੇਬੇ ਨਰਮਾ ਕਿੰਨਾ ਕੁ ਹੋ ਗਿਆ ਘਰਾਂ ਦੇ ਵਿੱਚ ਇਸ ਵਾਰ? ਇਹ ਏਰੀਆ ਨਰਮੇ ਦਾ ਏਰੀਆ ਮੰਨਿਆ ਜਾਂਦਾ, ਕਿੰਨਾ ਕੁ ਨਰਮਾ ਹੋ ਗਿਆ? ਨਰਮਾ ਪੁੱਤ ਜੀ ਬੀਜਿਆ ਸੀ ਸਾਹਮਣੇ, ਸਭ ਦਾ ਮਰ ਗਿਆ। ਦੁਬਾਰੇ ਝੋਨਾ ਲਾਉਣਾ ਪਿਆ।
ਦੁੱਗਣਾ ਖਰਚ ਹੋ ਗਿਆ। ਝੋਨਾ ਵੀ ਉਹਨਾਂ ਹੋਇਆ ਨਹੀਂ, ਜਦੋਂ ਪਛੇਤਾ ਹੋ ਗਿਆ। ਬਸ ਕੋਈ ਨਹੀਂ, ਮੈਨੂੰ ਤਾਂ ਪੱਲੇ ਨਹੀਂ ਪਈ ਹੈਗੀ। ਸਰਕਾਰਾਂ ਨੇ ਕੁਝ ਦਿੱਤਾ? ਕੁਝ ਨਹੀਂ ਦਿੱਤਾ ਹੈਗਾ। ਮੂੰਗੀ ਬੀਜੀ ਸੀ, ਉਹਦਾ ਵੀ ਕੁਝ ਨਹੀਂ ਦਿੱਤਾ, ਮੂੰਗੀ ਵੀ ਹੋਈ ਨਹੀਂ ਹੈਗੀ। ਦਿੱਤਾ ਨਹੀਂ ਕੁਝ ਵੀ, ਬਸ ਕਹੀ ਗਿਆ ਦੇਵਾਂਗੇ ਦੇਵਾਂਗੇ, ਦਿੱਤਾ ਕੁਝ ਨਹੀਂ ਹੈਗਾ। ਫਿਰ ਘਰਾਂ ਦੇ ਖਰਚੇ ਕਿਵੇਂ ਚੱਲੇ, ਜਿਹੜੇ ਘਰਾਂ ਦੇ ਖਰਚੇ ਸੀ? ਬਸ ਜੀ ਆਖੇਗਾ ਕਹਿੰਦਾ ਬਸ ਲੋਨ ਕਰਾ ਕਰਾ ਕੇ ਟਾਈਮ ਪਾਸ ਕਰੀ ਜਾਂਦੇ ਆ। ਦੁੱਧ ਦੀ ਕਿਸ਼ਤ ਭਰਦਾ ਨੇ, ਕਦੇ ਮੁੜ ਜਾਂਦੇ ਆ, ਕਦੇ ਭਰੀ ਜਾਂਦੀ ਹੈ। ਇੱਥੇ ਜਦੋਂ ਤੁਸੀਂ ਬੱਸ ਦੇ ਵਿੱਚ ਚੜ੍ਹਦੇ ਹੋ, ਕੋਈ ਮੁਸ਼ਕਲ ਆਉਂਦੀ ਆ? ਕੀ ਮੁਸ਼ਕਲਾਂ ਆ ਜਾਂਦੀਆਂ ਨੇ ਜਦੋਂ ਬੱਸ ਦੇ ਵਿੱਚ ਚੜ੍ਹਦੇ ਹੋ? ਮੁਸ਼ਕਲਾਂ ਜੀ ਬਹੁਤ ਆਉਂਦੀ। ਸਰਕਾਰੀ 'ਚ ਚੜ੍ਹਦੇ ਤਾਂ ਕਹਿੰਦੇ ਕਿ ਡਿੱਗੋਂਗੀਆਂ ਮਰੋਂਗੀਆਂ। ਹੁਣ ਪ੍ਰਾਈਵੇਟ 'ਚ ਇੰਨੇ ਪੈਸੇ ਨਹੀਂ ਵੀ ਚੜ੍ਹ ਜੀ ਜਰਕਦੇ ਨੇ। ਡਿੱਕੀ ਜਾਂਦੇ ਰਹਿੰਦੇ, ਬੈਠੇ ਹੁਣ ਆ ਬੈਠੇ ਆ, ਜੋ ਕੋਈ ਆਊ ਤਾਂ ਚੜ੍ਹ ਜਾਂਗੇ, ਨਹੀਂ ਬੈਠੇ ਆ। ਭੀੜ ਇੰਨੀ ਹੁੰਦੀ ਆ, ਇੱਕ ਦੂਜੀ ਦੇ ਉੱਤੇ ਹੋ ਡਿੱਗੀ ਜਾਂਦੇ ਹੈਗੇ। ਕੀ ਕਰੀਏ ਫਿਰ? ਆਧਾਰ ਕਾਰਡ ਵਾਲੀ 'ਚ ਗਿੱਜ ਕਿਉਂ ਚੜ੍ਹਨਾ? ਉਸੇ 'ਚ ਚੜ੍ਹਦੇ, ਫਿਰ ਪੈਸਿਆਂ ਦੇ ਮਾਰੇ ਕੀ ਕਰੀਏ? ਕਿਰਾਇਆ ਪਤਾ ਕਿੰਨਾ ਵਧਾਤਾ ਹੁਣ। ਹਾਂ ਇੰਨਾ ਵਧਾ ਜਾਂਦਾ, ਖਰਚੇ ਤਾਂ ਹੋਰ ਹੀ ਨਹੀਂ ਲੋਟ ਆਉਂਦੇ। ਗੈਸ ਸਿਲੰਡਰ ਉਹ 1100 ਦਾ ਕਰਤਾ, ਕੀ ਕਰੀਏ? ਉਦੋਂ ਤਾਂ ਫ੍ਰੀ ਦੇਤੇ, ਉਦੋਂ ਬਾਅਦ ਫਿਰ ਦੇਖ ਇੰਨੇ ਵਧਾਤੇ, ਹੁਣ ਕਿੱਥੋਂ ਭਰਾਈਏ? ਇੱਕ ਗਾਂ ਰੱਖਦੇ ਆ, ਤੂੜੀ ਨਹੀਂ ਹੈਗੀ, ਉਹ ਵੀ ਮੁੱਕੀ ਪਈ ਆ, ਪਰਾਲੀ ਪਾ ਲੈਣੇ, ਟਾਈਮ ਪਾਸ ਕਰ ਲੈਣੇ। ਸਰ ਤੂੜੀ ਦਾ ਰੇਟ ਵੀ ਕਹਿੰਦੇ ਕਾਫੀ ਹੋ ਗਿਆ। ਤੂੜੀ ਦਾ ਰੇਟ ਕਹਿੰਦੇ 1800 ਨੂੰ ਟੱਪ ਗਿਆ। ਜਦੋਂ ਕੀ ਕਰੀਏ ਫਿਰ? ਕਣਕ ਹੀ ਨਹੀਂ ਹੋਈ, ਤੂੜੀ ਨਹੀਂ ਹੋਈ, ਹੁਣ ਕੀ ਕਰੀਏ ਫਿਰ? ਪਰਾਲੀ ਵਿੱਚ ਹਰੇ ਦੇ ਲਾ ਲੈਣੇ, ਪਾ ਲੈਣੇ ਆ, ਜਾਂ ਦੇਈ ਜਾਂਦੇ ਪੀ ਜਾਂਦੇ। ਕੀ ਕਰਿਆ ਜਾਏ? ਸਰਕਾਰ ਤੋਂ ਕੀ ਮੰਗ ਕਰਦੇ ਹੋ? ਸਰਕਾਰ ਕਹਿੰਦੀ ਸੀ ਬਦਲ ਕੇ ਲਿਆਵਾਂਗੇ, ਬਦਲਾਅ ਕਰ ਦਿਆਂਗੇ। ਬਦਲਾਅ ਤਾਂ ਕਰਿਆ ਸੀਗਾ, ਹੁਣ ਜਿਹੜਾ ਕਹਿੰਦੇ ਸੀ ਕਿ 1000 ਰੁਪਇਆ ਮਹੀਨਾ ਪਾਵਾਂਗੇ, ਐ ਸੀ ਉਹ ਵੀ ਨਹੀਂ ਪਾਇਆ। ਕਰੀਏ ਕੀ? ਆਦੇ ਸੀ ਕਿ ਕਣਕ ਵੀ ਆਟਾ ਦਿਆ ਕਰਾਂਗੇ, ਕਣਕ ਥਾਂ ਦਿਆ ਕਰ, ਉਹ ਵੀ ਕੁਝ। ਉਹ ਨੌਜਵਾਨਾਂ ਦੇ ਦਿਲਾਂ ਦੇ ਵਿੱਚ ਇੱਕ ਦਰਦ ਵੀ ਆ, ਉਹ ਬਜ਼ੁਰਗਾਂ ਦੇ ਦਿਲਾਂ ਦੇ ਵਿੱਚ ਇੱਕ ਦਰਦ ਵੀ ਆ ਕਿ ਇਸ ਧਰਤੀ ਦੇ ਉੱਪਰ ਆਖਰ ਨਸ਼ਾ ਆ ਕਿੱਥੋਂ ਗਿਆ। ਇਹ ਇੱਕ ਵੱਡਾ ਸਵਾਲ ਆ। ਤਾਂ ਇਸੇ ਤਰ੍ਹਾਂ ਜਿਹੜੀਆਂ ਗੱਲਾਂ ਬਾਤਾਂ ਨੇ ਅਸੀਂ ਕਰਦੇ ਰਵਾਂਗੇ। ਤੁਸੀਂ ਜੁੜੇ ਰਹਿਣਾ, ਪੂਰੇ ਪੰਜਾਬ ਦੀ ਜਿਹੜੀ ਗੱਲਬਾਤ ਆ ਉਹ ਰੱਖਾਂਗੇ ਇੰਡੋਜ਼ ਟੀਵੀ ਤੇ। ਤਦ ਤੱਕ ਲਈ ਮੈਨੂੰ ਜਾਣੀ ਕਿ ਹਰਜਿੰਦਰ ਸਿੰਘ ਢਿੱਲੋਂ ਨੂੰ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਦਿਓ ਜੀ ਇਜਾਜ਼ਤ। ਧੰਨਵਾਦ ਸਾਰੇ ਦਰਸ਼ਕਾਂ ਦਾ। ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਤਲਵੰਡੀ ਸਾਬੋ ਸ਼੍ਰੀ ਦਮਦਮਾ ਸਾਹਿਬ ਦੀ ਧਰਤੀ ਤੇ ਖੜੇ ਆ। ਤਾਂ ਤੁਸੀਂ ਦੇਖ ਸਕਦੇ ਹੋ ਇਹ ਬੱਸ ਸਟੈਂਡ ਆ, ਇਹ ਬੱਸ ਸਟੈਂਡ ਆ ਦਮਦਮਾ ਸਾਹਿਬ ਦੀ ਧਰਤੀ ਦਾ। ਤਾਂ ਇੱਥੇ ਜਿਹੜੀਆਂ ਕਿ ਨੌਜਵਾਨ ਨੇ ਜਿਹੜੇ ਕਾਫੀ ਦਿਖ ਰਹੇ ਨੇ ਸਾਨੂੰ, ਫਿਰਦੇ ਤੁਰਦੇ ਨੌਜਵਾਨ ਕਾਫੀ ਦਿਖ ਰਹੇ ਨੇ। ਤਾਂ ਅਸੀਂ ਇੱਥੇ ਨੌਜਵਾਨਾਂ ਦੇ ਨਾਲ, ਬਜ਼ੁਰਗਾਂ ਦੇ ਨਾਲ, ਹਰ ਇੱਕ ਦੇ ਨਾਲ ਗੱਲਬਾਤ ਕਰਾਂਗੇ ਕਿ ਮੁਸ਼ਕਲਾਂ ਕੀ ਆ ਰਹੀਆਂ ਨੇ। ਜਿਹੜੀ ਨਵੀਂ ਸਰਕਾਰ ਬਣੀ ਆ, ਨਵੀਂ ਸਰਕਾਰ ਦੇ ਨਾਲ ਆਖਰ ਕਿੰਨੇ ਕੁ ਮਸਲੇ ਨੇ ਜਿਹੜੇ ਉਹ ਹੱਲ ਹੋਏ ਨੇ ਤੇ ਕਿੰਨੀਆਂ ਕੁ ਜਿਹੜੀਆਂ ਮੁਸ਼ਕਲਾਂ ਨੇ ਉਹ ਆ ਰਹੀਆਂ ਨੇ। ਤਾਂ ਤੁਸੀਂ ਦੇਖ ਸਕਦੇ ਹੋ ਜਿਹੜਾ ਕਿ ਬੱਸ ਸਟੈਂਡ ਆ ਉਹ ਭਰਿਆ ਹੋਇਆ ਹੈਗਾ ਪੂਰੇ ਦਾ ਪੂਰਾ। ਤਾਂ ਇੱਥੋਂ ਜੇਕਰ ਇਸੇ ਧਰਤੀ ਦੀ ਅਸੀਂ ਗੱਲ ਕਰਦੇ ਹਾਂ, ਇਸ ਧਰਤੀ ਦੇ ਉੱਪਰ ਜਦੋਂ ਨਰਮੇ ਦੀ ਖੇਤੀ ਹੁੰਦੀ ਆ ਤਾਂ ਗੁਲਾਬੀ ਸੁੰਡੀ ਪੈਂਦੀ ਆ, ਕਦੇ ਚਿੱਟੀ ਮੱਖੀ ਨਰਮੇ ਨੂੰ ਖਾ ਜਾਂਦੀ ਆ, ਪਰ ਨਰਮਾ ਜਿਹੜਾ ਕਿ ਉਹ ਬਚਦਾ ਨਹੀਂ। ਤੇ ਜਿਹੜੇ MSP ਦੀਆਂ ਗੱਲਾਂ ਹੁੰਦੀਆਂ ਨੇ ਜਾਂ ਨਰਮੇ ਦਾ ਜਿਹੜਾ ਰੇਟ ਆ ਉਹ ਨਹੀਂ ਮਿਲਦਾ। ਤਾਂ ਅਸੀਂ ਉਹ ਗੱਲਾਂ ਬਾਤਾਂ ਸਾਰੀਆਂ ਕਰਾਂਗੇ। ਕੁਝ ਕੁ ਕਿਸਾਨ ਨੇ ਜਿਹੜੇ ਉਹ ਸਿਰਾਂ ਦੀਆਂ ਪੱਗਾਂ ਨੂੰ ਆਪਣੇ ਗਲਾਂ ਦੇ ਰੱਸੇ ਬਣਾ ਲੈਂਦੇ ਨੇ ਤੇ ਕੁਝ ਕੁ ਮਜ਼ਦੂਰ ਸਲਫਾਸਾ ਨਿਗਲਣ ਦੇ ਲਈ ਮਜਬੂਰ ਹੋ ਜਾਂਦੇ ਨੇ। ਆਖਰ ਇਸ ਧਰਤੀ ਦੇ ਉੱਪਰ ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਇੱਥੋਂ ਪਹਿਲਾਂ ਨੌਜਵਾਨਾਂ ਤੋਂ ਸ਼ੁਰੂ ਕਰਦੇ ਹਾਂ। ਬਾਈ ਕੀ ਹਾਲ ਆ? ਕਿੱਥੇ ਪੜ੍ਹਦੇ ਹੋ? ਕੀ ਕਰਦੇ ਹੋ ਤੁਸੀਂ? ਆਈਲੈਟਸ ਕਰਦਾ ਜੀ। ਆਈਲੈਟਸ ਕਰਦੇ ਹੋ? ਬਾਹਰ ਜਾਣਾ? ਹਾਂਜੀ ਹਾਂਜੀ। ਪੰਜਾਬ ਤੋਂ ਮਨ ਅੱਕ ਗਿਆ ਜਾਂ ਪੰਜਾਬ ਦੇ ਵਿੱਚ ਕਿਉਂ ਨਹੀਂ ਰਹਿਣਾ? ਕੀ ਲੱਗਦਾ ਗਾ? ਨੌਕਰੀਆਂ ਨਹੀਂ ਮਿਲਦੀਆਂ ਜੀ ਪੰਜਾਬ 'ਚ। ਬਹੁਤ ਜ਼ਿਆਦਾ ਗ੍ਰੈਜੂਏਸ਼ਨ ਕਰ ਰੱਖੀਆਂ ਲੋਕਾਂ ਨੇ, ਉਹਨਾਂ ਨੂੰ ਨੌਕਰੀ ਨਹੀਂ ਮਿਲਦੀ। ਤਾਂ ਕਰਕੇ ਬਸ ਵਧੀਆ ਬਾਹਰ, ਨਾਲੇ ਸਹੂਲਤ ਬਹੁਤ ਜ਼ਿਆਦਾ ਹੈ, ਇੱਥੇ ਇੰਨੀ ਸਹੂਲਤ ਨਹੀਂ ਮਿਲਦੀ ਹੈਗੀ। ਕਿਸੇ ਨੂੰ ਦੇਖ ਕੇ ਜਾ ਰਹੇ ਹੋ ਜਾਂ ਫਿਰ ਆਪ ਨੂੰ ਪਤਾ ਵੀ ਬਹੁਤ ਜ਼ਿਆਦਾ ਸਹੂਲਤਾਂ ਨੇ ਉੱਥੇ? ਆਪਣੇ ਆਪ ਹੀ ਜਾ ਰਹੇ ਹਾਂ, ਕਿਸੇ ਨੂੰ ਦੇਖ ਕੇ ਤਾਂ ਨਹੀਂ ਜਾ ਰਹੇ। ਘਰ ਦੇ ਤੋਰਨ ਨੂੰ ਤਿਆਰ ਨੇ? ਹਾਂਜੀ ਵਧੀਆ। ਕੀ ਕਹਿੰਦੇ ਨੇ ਬੇਬੇ ਬਾਪੂ ਨਾਲ ਜਦੋਂ ਬੈਠਦੇ ਹੋ, ਅਕਸਰ ਚੁੱਲ੍ਹੇ ਦੇ ਮੂਹਰੇ ਰੋਟੀ ਖਾਣ ਬੈਠਦੇ ਹੋ ਜਾਂ ਕੁਛ ਉੱਦਾਂ ਗੱਲਾਂ ਬਾਤਾਂ ਹੁੰਦੀਆਂ ਨੇ, ਕੀ ਕਹਿੰਦੇ ਨੇ ਬੇਬੇ ਬਾਪੂ? ਉਹ ਤਾਂ ਕਹਿੰਦੇ ਵਧੀਆ ਜੀ ਬਾਹਰ ਚੱਲ ਜਾਓ। ਵਧੀਆ। ਬਾਕੀ ਇਹਦੇ ਸਰਕਾਰ ਥੋੜ੍ਹਾ ਜਿਹਾ ਉਹ ਕਰਕੇ ਮਤਲਬ ਕੀ ਹੈ, ਨੌਕਰੀਆਂ ਨਹੀਂ ਮਿਲਦੀਆਂ ਹੈਗੀਆਂ ਇੱਥੇ। ਮਤਲਬ ਬਹੁਤ ਜ਼ਿਆਦਾ ਗ੍ਰੈਜੂਏਸ਼ਨ ਮਤਲਬ ਡਿਗਰੀਆਂ ਚੱਕੀ ਫਿਰਦੇ ਆ ਮੁੰਡੇ, ਅੱਜ ਕੱਲ੍ਹ ਮੁੰਡੇ ਕੁੜੀਆਂ, ਉਹਨਾਂ ਨੂੰ ਨੌਕਰੀ ਨਹੀਂ ਮਿਲਦੀ। ਕਿੰਨਾ ਪੜ੍ਹੇ ਹੋ ਤੁਸੀਂ? ਮੈਂ +2 ਕੀਤੀ ਹੈ ਜੀ, +2 ਮੈਡੀਕਲ। ਮੈਡੀਕਲ? ਹਾਂਜੀ। ਅੱਗੇ ਤੁਸੀਂ ਦੇਖ ਸਕਦੇ ਹੋ ਇਸ ਨੌਜਵਾਨ ਨੇ +2 ਮੈਡੀਕਲ ਨਾਲ ਕੀਤੀ ਆ। ਤਾਂ ਇਹ ਕਹਿੰਦਾ ਕਿ ਬਾਹਰ ਜਾਣਾ, ਨੌਕਰੀ ਨਹੀਂ ਮਿਲ ਰਹੀ। ਨੌਕਰੀ ਨਾ ਮਿਲਣ ਦਾ ਕਾਰਨ ਵੀ ਇੱਕ ਬਹੁਤ ਵੱਡਾ ਮੰਨਿਆ ਜਾ ਰਿਹਾ ਕਿਉਂਕਿ ਬੇਰੁਜ਼ਗਾਰੀ ਆ ਜਿਹੜੀ ਪੰਜਾਬ ਦੇ ਵਿੱਚ ਜਿਹੜੀ ਕਿ ਵੱਸ ਰਹੀ ਆ। ਤਾਂ ਇੱਥੇ ਨੌਜਵਾਨ ਹੋਰ ਵੀ ਖੜੇ ਨੇ, ਅਸੀਂ ਨੌਜਵਾਨਾਂ ਦੀ ਗੱਲ ਸੁਣਾਂਗੇ। ਕੀ ਕਰਦੇ ਹੋ ਤੁਸੀਂ? ਕੀ ਕਰਦੇ ਹੋ? ਨੌਜਵਾਨੋ ਕੀ ਕਰਦੇ ਹੋ? ਅਸੀਂ ਸਟੱਡੀ ਕਰਦੇ ਹਾਂ ਜੀ। ਕਾਹਦੀ ਸਟੱਡੀ ਕਰਦੇ ਹੋ? BA ਕਰਦੇ ਹਾਂ ਜੀ। BA ਕਰਦੇ ਹੋ? ਹਾਂਜੀ। ਇੱਥੇ ਰਹਿਣਾ ਪੰਜਾਬ 'ਚ ਜਾਂ ਫਿਰ ਫੋਰਨ ਜਾਣਾ? ਪੰਜਾਬ 'ਚ ਜੀ। ਪੰਜਾਬ 'ਚ ਰਹਿਣਾ? ਹਾਂਜੀ। ਕੀ ਲੱਗਦਾ ਵੀ ਪੰਜਾਬ ਦੇ ਵਿੱਚ ਰਹਿ ਕੇ ਕੋਈ ਮਾਹੌਲ ਸੁਧਰ ਜੂ, ਜਿਵੇਂ ਨਸ਼ਿਆਂ ਦਾ ਮੁਹਿੰਮ ਚੱਲ ਰਹੀ ਹੈ ਜਾਂ ਨਸ਼ੇ ਨੇ ਜਿਹੜੇ ਲਗਾਤਾਰ ਵੱਧ ਰਹੇ ਨੇ? ਇਹ ਨਹੀਂ ਸੁਧਰਦਾ ਜੀ। ਹੈ ਜੇ ਬਣ ਗਿਆ ਖਾਲਿਸਤਾਨ ਫਿਰ ਤਾਂ ਸੁਧਰ ਸਕਦਾ, ਨਹੀਂ ਸੁਧਰਦਾ। ਇੱਥੇ ਦੇਖੀ ਨਹੀਂ, ਇੱਕ ਕੁੜੀ ਮਗਰ 4-4 ਮੁੰਡੇ ਲੱਗੇ ਫਿਰਦੇ ਆ। ਪਹਿਲੀ ਗੱਲ ਤਾਂ ਇੱਥੇ ਪੁਲਿਸ ਪ੍ਰਸ਼ਾਸਨ ਹੋਣਾ ਚਾਹੀਦਾ ਜੀ, ਉਹ ਇੱਥੇ 1% ਵੀ ਹੈ ਨਹੀਂਗਾ।
ਬਾਕੀ ਸਫਾਈ ਦੇਖਦੇ ਸਾਡੇ ਅੱਡੇ ਦੀ ਤੁਸੀਂ ਤਲਵੰਡੀ ਦੇ ਦੀ ਕੁਛ ਨਹੀਂ ਇੱਥੇ ਜੀ। ਖਾਲਿਸਤਾਨ ਬਣੇ ਸਾਰਾ ਕੁਝ ਸੁਧਰੇ ਜੀ। ਖਾਲਿਸਤਾਨ ਚੀਜ਼ ਕੀ ਆ? ਹਰ ਇੱਕ ਨੌਜਵਾਨ ਕਹਿੰਦਾ ਕਿ ਖਾਲਿਸਤਾਨ ਬਣੇ। ਖਾਲਿਸਤਾਨ ਚੀਜ਼ ਕੀ ਆ? ਪਤਾ ਕੋਈ ਮਤਲਬ ਪਤਾ ਖਾਲਿਸਤਾਨ? ਮਤਲਬ ਤਾਂ ਕੀ ਬਸ ਹੀ ਸਾਰੇ ਕੇਸ ਰੱਖਾਂਗੇ ਹੁਣ ਖਾਲਿਸਤਾਨ ਬਣ ਗਏ ਜੀ। ਪਹਿਲਾਂ ਕਿਉਂ ਨਹੀਂ ਰੱਖੇ ਜਾਂਦੇ ਇਹ ਕੇਸ ਨੇ ਜਿਹੜੇ ਪਹਿਲਾਂ ਕਿਉਂ ਨਹੀਂ? ਹੁਣ ਰੱਖੀ ਜਾਂਦੇ ਜੀ ਜਿਵੇਂ ਅੰਮ੍ਰਿਤਪਾਲ ਹਾਂ ਕੀ ਜਾਂਦਾ ਹੁਣ ਉਵੇਂ ਹੀ ਕਰੀ ਜਾਂਦੇ ਆ ਸਾਰੇ ਜੀ। ਰੱਖਣੇ ਆ ਕੇਸ। ਅੰਮ੍ਰਿਤਪਾਲ ਦੇ ਨਾਲ ਸਹਿਮਤ? ਹਾਂਜੀ ਸਾਰੇ ਸਹਿਮਤ ਹੈ ਜੀ। ਤੁਸੀਂ ਵੀ ਸਹਿਮਤ ਹੋ? ਹਾਂਜੀ ਸਹਿਮਤ ਹਾਂ ਜੀ। ਕੀ ਲੱਗਦਾ ਸਹਿਮਤ ਆ ਅੰਮ੍ਰਿਤਪਾਲ ਦੇ ਨਾਲ? ਹਾਂਜੀ ਸਹਿਮਤ ਹਾਂ ਜੀ ਸਹਿਮਤ ਹਾਂ। ਮੈਂ ਖੁਦ ਕਟਿੰਗ ਦਾ ਕੰਮ ਕਰਦਾ ਸੀ, ਕਟਿੰਗ ਦਾ ਕੰਮ ਛੱਡਿਆ ਜੀ ਅੰਮ੍ਰਿਤਪਾਲ ਦਾ ਕਰਕੇ। ਕਟਿੰਗ ਦਾ ਕੰਮ ਕਰਦੇ? ਹਾਂ ਕੰਮ ਛੱਡਿਆ ਹੁਣ ਜੀ ਕਟਿੰਗ ਦਾ। ਕੀ ਆ ਦਿਮਾਗ ਦੇ ਵਿੱਚ ਕੀ ਆ ਕਿ ਕਟਿੰਗ ਦਾ ਕੰਮ ਛੱਡ ਦੇਣਾ? ਬਸ ਜਿਵੇਂ ਦੱਸਦਾ ਜੀ ਉਹਦੇ ਮਗਰ ਚੱਲਣਾ ਬਸ ਕੁਛ ਮਰਜ਼ੀ ਹੋ ਜੇ। ਜਿੱਧਰ ਗਿਆ ਬਾਣਗਾ ਉਧਰ ਗਿਆ ਬਾਜ਼ਾਰ ਜੀ। ਜਿੱਧਰ ਉਹਦਾ ਉਧਰ ਹੀ ਆ ਸਾਰਾ ਕੁਝ ਹੁਣ ਤਾਂ। ਹਾਂਜੀ ਤਾਂ ਇਹ ਨੌਜਵਾਨ ਨੇ ਜਿਹੜੇ ਤੁਸੀਂ ਦੇਖ ਸਕਦੇ ਹੋ, ਇਹਨਾਂ ਨੌਜਵਾਨਾਂ ਦਾ ਕਹਿਣਾ ਹੈ ਕਿ ਕਟਿੰਗ ਦਾ ਕੰਮ ਕਰਦਾ ਸੀ ਤੇ ਕਟਿੰਗ ਦਾ ਕੰਮ ਆ ਜਿਹੜਾ ਉਹ ਛੱਡ ਦਿੱਤਾ। ਤਾਂ ਇੱਥੇ ਮਾਤਾਵਾਂ ਬੈਠੀਆਂ ਨੇ, ਬਜ਼ੁਰਗ ਮਾਤਾਵਾਂ ਨੇ, ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਮਾਤਾ ਘਰ ਦੇ ਹਾਲਾਤ ਕੀ ਨੇ? ਕਿਵੇਂ ਦਾ ਜਿਹੜਾ ਜੀਵਨ ਆ ਬਤੀਤ ਹੋ ਰਿਹਾ? ਪਹਿਲਾਂ ਵਾਲਾ ਜੀਵਨ ਸਹੀ ਸੀ ਜਾਂ ਹੁਣ ਵਾਲਾ ਜੀਵਨ ਸਹੀ ਲੱਗਦਾ? ਬੇਟੇ ਬਸ ਵਧੀਆ ਜਿਹੜਾ ਟਾਈਮ ਟੱਪਦਾ ਟਾਈਮ ਟੱਪਦਾ ਵਧੀਆ। ਨਰਮੇ ਦੀ ਖੇਤੀ ਹੁੰਦੀ ਸੀ ਪਹਿਲਾਂ, ਖੇਤਾਂ 'ਚ ਜਾਂਦੇ ਸੀ, ਹੁਣ ਨਰਮੇ ਦਾ ਭਾਅ ਵੀ ਨਹੀਂ ਮਿਲਿਆ ਸਹੀ ਤਰੀਕੇ ਨਾਲ। ਨਾ ਹੀ ਨਰਮੇ ਹੋਏ ਆ। ਹਾਂ ਹੋਏ ਵੀ ਨਹੀਂ। 6 ਕਿੱਲਿਆਂ 'ਚੋਂ ਕੀ ਹੋਇਆ? ਕੁਛ ਨਹੀਂ ਹੋਇਆ। ਬਹਿ ਕੇ ਬੈਠੇ ਢਾ ਕੇ ਨਾ ਪਾਰ ਹੋਇਆ ਨਾ ਹੁਣ ਹੋਇਆ। ਕੀ ਕਰੀਏ ਫਿਰ ਹੁਣ? ਫਿਰ ਕੀ ਕਿਸੇ ਸਰਕਾਰ ਦੇ ਕੋਲੇ ਗੁਹਾਰ ਲਾਈ ਜਾਂ ਕਿਸੇ ਅਧਿਕਾਰੀ ਦੇ ਕੋਲ? ਉਹ ਤਾਂ ਹੁਣ ਲਿਖ ਕੇ ਲੈ ਗਏ, ਜੇ ਦੇਣਗੇ ਤਾਂ ਵੇਖੀ ਜਾਊ। ਦਿੱਤਾ ਨਹੀਂ ਅਜੇ ਕੁਛ? ਨਾ ਪਹਿਲੇ ਤਾਂ ਮਿਲਿਆ ਸੀ, ਹੁਣ ਨਹੀਂ ਕੁਛ ਦਿੱਤਾ। ਪਹਿਲੇ ਦਾ ਕਿੰਨੇ ਰੁਪਏ ਮਿਲੇ ਸੀ? ਪਹਿਲੇ ਕਿੱਲੇ ਦਾ ਮੈਨੂੰ ਲੱਗਦੀ ਦਿੱਤਾ ਸੀਗਾ ਮੇਰੇ ਕੋਲ ਸੀ 2.5 ਕਿੱਲੇ। ਉਹਦੇ ਚੋਂ ਮੈਨੂੰ 22,000 ਰੁਪਏ। 22,000? ਹਾਂਜੀ। ਇੱਕ ਕਿੱਲੇ ਦਾ ਕਿ ਸਾਰੇ ਦਾ? ਨਹੀਂ ਸਾਰੇ ਦਾ। ਸਾਰੇ ਦਾ। ਕਿੰਨੇ ਕਿੱਲੇ ਸੀ? 2.5 ਕਿੱਲੇ। ਬਿਲਕੁਲ। ਤਾਂ ਤੁਸੀਂ ਦੇਖ ਸਕਦੇ ਹੋ ਇੱਧਰਲੇ ਪਾਸੇ PRTC ਬੱਸ ਆ ਗਈ ਆ। ਇੱਕ ਨਵਾਂ ਮੁੱਦਾ ਜਿਹੜਾ ਕਿ ਜਦੋਂ ਕੈਪਟਨ ਸਰਕਾਰ ਸੀ ਉਦੋਂ ਆਧਾਰ ਕਾਰਡ ਦੀਆਂ ਬੱਸਾਂ, ਆਧਾਰ ਕਾਰਡ ਸਫ਼ਰ ਫ੍ਰੀ ਹੋਇਆ ਤੇ ਅਸੀਂ ਅੱਜ ਬੱਸ ਅੱਡੇ ਦੇ ਵਿੱਚ ਆਮ ਜਿਹੜੀਆਂ ਮੁਸ਼ਕਲਾਂ ਨੇ ਉਹੀ ਦਿਖਾਵਾਂਗੇ। ਇਹ ਕਿ ਕੀ ਇਹ ਮੁਸ਼ਕਲਾਂ ਨੇ ਤੁਸੀਂ ਦੇਖ ਸਕਦੇ ਹੋ। ਆਧਾਰ ਕਾਰਡ ਵਾਲੀ ਬੱਸ ਆਈ ਤੇ ਸਾਰੀਆਂ ਜਿਹੜੀਆਂ ਬਜ਼ੁਰਗ ਮਾਤਾਵਾਂ ਨੇ, ਨੌਜਵਾਨ ਕੁੜੀਆਂ ਨੇ, ਹਰ ਇੱਕ ਜਿਹੜਿਆਂ ਕਿ ਆਧਾਰ ਕਾਰਡ ਵਾਲੀ ਬੱਸ ਦੇ ਵਿੱਚ ਚੜ੍ਹਨਾ ਸ਼ੁਰੂ ਕਰ ਦਿੱਤਾ। ਤਾਂ ਇਹ PRTC ਦੀ ਬੱਸ ਆ, ਪੰਜਾਬ ਰੋਡਵੇਜ਼ ਦੀ ਬੱਸ ਆ। ਅਸੀਂ ਡਰਾਈਵਰ ਨਾਲ ਗੱਲ ਕਰਨੀ ਚਾਹਾਂਗੇ ਕਿ ਹਾਲ ਕੀ ਹੁੰਦੇ ਨੇ ਬਈ, ਕੀ ਹਾਲ ਹੁੰਦੇ ਨੇ ਜਦੋਂ ਤੁਸੀਂ ਬੱਸਾਂ ਦੇ ਵਿੱਚ ਦੇਖਦੇ ਹੋ ਮਾਤਾਵਾਂ ਚੜ੍ਹਦੀਆਂ ਨੇ, ਕਾਫੀ ਭਰ ਕੇ ਆਉਂਦੀਆਂ ਨੇ, ਟਾਕਿਆਂ ਤੱਕ ਭਰ ਜਾਂਦੀਆਂ। ਫਿਰ ਹਾਲਾਤ ਕੀ ਹੁੰਦੇ ਨੇ? ਡਰਾਈਵਰ ਦਾ ਅਕਸਰ ਚਾਰੇ ਪਾਸੇ ਨਿਗਾਹ ਰੱਖਣੀ ਪੈਂਦੀ ਹੈ। ਡਰਾਈਵਰ ਨੂੰ ਤਾਂ ਬਾਈ ਇਹ ਰੱਖਣੀ ਪੈਂਦੀ ਹੈ 4 ਸਪੈਰਿੰਗਾਂ ਡਿੱਗਦੀਆਂ ਨੇ, ਟਾਕੀਆਂ ਜੋ ਲੌਂਕਦੀਆਂ ਫਿਰਦੀਆਂ ਨੇ। ਆ ਦੇਖਦੇ ਆ ਹਾਲ ਤੁਸੀਂ, ਸਾਡਾ ਕੀ ਹਾਲ ਹੁੰਦਾ। ਹਾਂ ਕਈ ਵਾਰ ਲੜ ਵੀ ਪੈਂਦੀਆਂ ਨੇ, ਬਹੁਤ ਲੜਦੀਆਂ ਨੇ, ਬੁਰਾ ਹਾਲ ਹੈ। ਗਲ ਪੈ ਜਾਂਦੀਆਂ ਸਾਡੇ, ਪੁੱਠਾ ਸਿੱਧਾ ਬੋਲਦੀਆਂ ਸਾਨੂੰ। ਅਜੇ ਉਲਟਾ ਤੁਸੀਂ ਕਹਿੰਦੇ ਕਿ ਸਾਨੂੰ ਬੋਲਦੇ ਨੇ। ਹਾਂ ਤੇ ਠੀਕ ਹੈ ਨਾ। ਸੀਟਾਂ ਪਿੱਛੇ ਲੜਦੀਆਂ ਜਾਂ ਟਿਕਟ ਪਿੱਛੇ? ਇਹ ਸੀਟਾਂ ਪਿੱਛੇ ਵੀ ਲੜਦੀਆਂ ਨੇ। ਸੀਟਾਂ ਕਿ ਡਰਾਈਵਰ ਨੂੰ ਕਹਿ ਦਿੰਦੀਆਂ, ਕਨੈਕਟਰ ਨੂੰ ਕਹਿੰਦੇ ਸੀਟ ਦਵਾ ਹੋਣਾ ਸੀ, ਕਿਹਨੇ ਕੋਈ ਸੀਟਾਂ ਦਵਾ ਗਿਆ ਜੀ। ਜੇ ਬੱਸ ਚੱਲੇ ਇੱਥੇ ਬਹਿ ਜਾਣ ਅਸੀਂ ਤਾਂ ਬਥੇਰਾ ਕਹਿ ਦੇਣਾ ਜੀ ਮੇਰੇ ਵਾਲੀ ਸੀਟ ਲੈ ਲਓ, ਜੇ ਨਹੀਂ ਸੀਟ ਮਿਲੀ ਤਾਂ ਮੇਰੇ ਵਾਲੀ ਸੀਟ ਹੀ ਲੈ ਲਓ। ਜੇ ਤੁਸੀਂ ਦੇ ਦੋਗੇ ਫਿਰ ਚਲਾਊ ਕੌਣ ਬੱਸ ਨੂੰ? ਬਸ ਫਿਰ ਖੜੀ ਹੈ ਜਦੋਂ ਸੀਟ ਨਹੀਂ ਮਿਲਣੀ, ਫਿਰ ਡਰਾਈਵਰ ਨੂੰ ਤਾਂ ਕਿਸੇ ਪਾਸੇ ਬੈਠਣਾ ਹੀ ਪੈਣਾ ਜੀ। ਹਾਂ ਇਹ ਹਾਲ ਆ, ਤੁਸੀਂ ਦੇਖ ਸਕਦੇ ਹੋ। ਇਹ ਸਵਾਰੀਆਂ ਬੈਠੀਆਂ ਨੇ ਬਈ, ਕਿੰਨੀਆਂ ਸਵਾਰੀਆਂ? ਕਨੈਕਟਰ ਆਈ ਮੜਾ ਯਾਰ, ਅਸੀਂ ਤੈਨੂੰ ਪੁੱਛਦੇ ਹਾਂ, ਟਿਕਟਾਂ ਤਾਂ ਤੈਂ ਕੱਟਣੀਆਂ ਹੁੰਦੀਆਂ ਨੇ। ਕਿੰਨੀਆਂ ਸਵਾਰੀਆਂ ਨੇ ਜਿਹੜੀਆਂ ਇੱਥੋਂ ਟਿਕਟ ਕਟਾਉਂਦੀਆਂ ਨੇ? ਜਿਹੜੀਆਂ ਟਿਕਟ ਵਾਲੀਆਂ ਸਵਾਰੀਆਂ ਚੜ੍ਹਦੀਆਂ, ਇੱਥੇ ਬਹਿ ਜਾ ਮੜਾ ਜਾ, ਆਪਾਂ ਸੀਟ ਤੇ ਬਹਿ ਕੇ ਗੱਲ ਕਰ ਲਈਏ। ਕਿਹੜੀਆਂ ਟਿਕਟ ਮੀਨਜ਼ ਵੀ ਪੈਸੇ ਦੇ ਕੇ? ਹਾਂ ਨਹੀਂ ਪੈਸੇ ਦੇ ਕੇ ਤਾਂ ਬਹੁਤ ਘੱਟ ਸਵਾਰੀਆਂ, ਸਾਰੀਆਂ ਬੀਬੀਆਂ ਹੀ ਆ। ਤੁਸੀਂ ਬੱਸ ਦੇ ਵਿੱਚ ਦੇਖ ਹੀ ਲਓ ਨਾ, ਨਿਗਾਹ ਮਾਰ ਲਓ, ਮੇਰੇ ਦੱਸਣ ਦੀ ਲੋੜ ਹੀ ਨਹੀਂ ਹੈਗੀ। ਹਾਂ ਇੱਕ ਗੱਲੋਂ ਤਾਂ ਬਹੁਤ ਵਧੀਆ ਚੱਲ ਬੀਬੀਆਂ ਨੂੰ ਫ੍ਰੀ ਕਰਤਾ, ਪਰ ਇਹ ਸਰਕਾਰ ਦੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ ਵੀ ਨਾਲ ਦੀ ਨਾਲ ਅਦਾਰੇ ਚੱਲਣੇ ਵੀ ਚਾਹੀਦੇ ਆ। ਜਿਹੜੀ ਅਦਾਰੇ ਦੀ ਪੇਮੈਂਟ ਬਣਦੀ ਹੈ ਉਹ ਨਾਲ ਦੀ ਨਾਲ ਦੇਣੀ ਵੀ ਜ਼ਰੂਰੀ ਹੈ। ਥੋੜ੍ਹਾ ਜਿਹਾ ਧਿਆਨ ਸਰਕਾਰ ਨੂੰ ਚਾਹੀਦਾ ਵੀ ਜਿਹੜੇ ਕੱਚੇ ਮੁਲਾਜ਼ਮ ਹੈ ਉਹਨਾਂ ਵੱਲ ਵੀ ਗੌਰ ਕਰੇ, ਉਹਨਾਂ ਦੀ ਤਨਖਾਹ ਟਾਈਮ ਸਿਰ ਪਾਵੇ। ਹਾਲਾਂਕਿ ਹੁਣ ਕੰਟੀਨਿਊ ਪੈ ਰਹੀ ਹੈ, ਪਰ ਕਦੇ ਕਦੇ ਇਹੋ ਜਿਹਾ ਮਾਹੌਲ ਆ ਜਾਂਦਾ ਤਨਖਾਹ ਬਹੁਤ ਲੇਟ ਹੁੰਦੀ। ਸਰਕਾਰ ਕਹਿੰਦੀ ਅਸੀਂ ਬਦਲਾਅ ਲਿਆਵਾਂਗੇ, ਸਾਡੇ ਵਰਗੀ ਕੋਈ ਸਰਕਾਰ ਨਹੀਂ ਚੱਲੂਗੀ। ਮੁੱਖ ਮੰਤਰੀ ਸਾਹਿਬ ਕਹਿੰਦੇ ਕਿ ਸਾਡੇ ਵਰਗੀ ਸਰਕਾਰ, ਅਸੀਂ ਪੰਜਾਬ ਨੂੰ ਰੰਗਲਾ ਬਣਾ ਦੇਵਾਂਗੇ, ਰੰਗਲਾ ਪੰਜਾਬ ਬਣਾ ਕੇ ਚੱਲਾਂਗੇ। ਜੇ ਸਰਕਾਰ ਦੀ ਚੰਗੀ ਨੀਤੀ ਹੈ, ਚੰਗੀ ਸੋਚ ਹੈ ਤਾਂ ਬਣਾ ਵੀ ਸਕਦੀ ਹੈ, ਪਰ ਜੇ ਹੁਣ 7-8 ਮਹੀਨੇ ਹੋ ਗਏ, ਠੀਕ ਹੈ, ਥੋੜਾ ਲੋਕਾਂ ਨੂੰ ਵੀ ਸਮਾਂ ਚਾਹੀਦਾ, ਕਰ ਵੀ ਸਕਦੀ ਹੈ ਜੇ ਸਹੀ ਚੱਲੇ ਸਰਕਾਰ ਤਾਂ। ਤੁਸੀਂ ਧਰਨੇ ਤੇ ਬੈਠੇ ਰਹੇ PRTC ਵਾਲੇ, ਤੁਹਾਡੀ ਮੰਗ ਮੰਨੀ ਗਈ ਜਾਂ ਸੁਣੀ ਗਈ ਕੋਈ ਆਵਾਜ਼? ਨਹੀਂ, ਕੁਛ ਨਹੀਂ ਸੁਣੀ ਨਹੀਂ ਗਈ ਚੰਗੀ ਤਰ੍ਹਾਂ, ਕੋਈ ਨਹੀਂ ਸੁਣੀ ਗਈ।
ਧਰਨੇ ਤੇ ਹੀ ਬੈਠੇ ਕੁਝ ਮੰਗਾਂ ਚਲੋ ਚੱਲੀਆਂ ਸਰਕਾਰ ਤੇ ਥੋੜਾ ਦਬਾਅ ਕਿਵੇਂ ਲਾ ਲਓ ਕਿ ਚੰਗੀ ਤਰ੍ਹਾਂ ਨਹੀਂ ਮੰਨ ਕੇ ਜਾ ਉਹ ਨਹੀਂ ਹੈਗਾ। ਇਹ ਉਹੀ ਪੀਆਰਟੀਸੀ ਜਿਹੜੀ ਦਾ ਜ਼ਿਕਰ ਕਦੇ ਸਦੀਕ ਕਰਦੇ ਹੁੰਦੇ ਨੇ, ਆ ਗਈ ਰੋਡਵੇਜ ਦੀ ਲਾਰੀ, ਨਾ ਕੋਈ ਸ਼ੀਸ਼ਾ ਨਾ ਕੋਈ ਬਾਰੀ, ਤੇਰੀ ਕਿਹੜੇ ਰੂਟ ਦੀ ਤਿਆਰੀ, ਕਿਹੜੇ ਰਸਤੇ ਪੈਣੀ ਹੈ? ਨਹੀਂ ਰੋਡਵੇਜ ਤਾਂ ਉਹੀ ਹੈ, ਗੱਲ ਕਰ ਹੁਣ ਫਰਕ ਪੈ ਗਿਆ ਬੱਸਾਂ ਦੇ ਵਿੱਚ ਬਹੁਤ ਸੁਧਾਰ ਕਰ ਦਿੱਤਾ। ਗੱਲ ਕਰ ਬੱਸਾਂ ਦੀ ਗਿਣਤੀ ਬਹੁਤ ਥੋੜੀ ਹੈ, ਜਿਵੇਂ ਹੁਣ ਬੀਬੀਆਂ ਨੂੰ ਫ੍ਰੀ ਕੀਤਾ ਹੋਇਆ, ਸਰਵਿਸ ਬਹੁਤ ਘੱਟ ਆ। ਬੱਸ ਦੇਖ ਲਓ ਖੜੀਆਂ ਸਵਾਰੀਆਂ, ਸਰਕਾਰ ਨੂੰ ਚਾਹੀਦਾ ਬੱਸਾਂ ਨਵੀਆਂ ਜ਼ਿਆਦਾ ਤੋਂ ਜ਼ਿਆਦਾ ਪਾਉਣ ਤਾਂ ਜੋ ਵਿਚਾਰੀਆਂ ਬੀਬੀਆਂ ਨੂੰ ਪਰੇਸ਼ਾਨੀ ਨਾ ਆ ਸਕੇ, ਬੀਬੀਆਂ ਨੂੰ ਪਰੇਸ਼ਾਨੀ ਨਾ ਆਵੇ। ਜਿਹੜੀ ਸਹੂਲਤ ਦਿੱਤੀ ਆ ਉਹ ਚੰਗੀ ਤਰ੍ਹਾਂ ਦਿੱਤੀ ਜਾਵੇ, ਬੱਸਾਂ ਨਵੀਆਂ ਪਾਈ ਜਾਣ, ਠੀਕ ਹੈ, ਸਾਡੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ, ਠੀਕ ਹੈ, ਇਹ ਸਾਰਾ ਕੁਝ ਸਰਕਾਰ ਨੂੰ ਦੇਖਣਾ ਚਾਹੀਦਾ ਹੈ। ਬਿਲਕੁਲ। ਤਾਂ ਅਸੀਂ ਕਿਸੇ ਹੋਰ ਪੀਆਰਟੀਸੀ ਦੇ ਵਿੱਚ ਚੜ੍ਹਦੇ ਹਾਂ, ਜਾ ਕੇ ਗੱਲਬਾਤ ਕਰਦੇ ਹਾਂ, ਤਾਂ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਨੇ ਜਿਹੜੀਆਂ ਅੱਜ ਇੱਕ ਸਪੈਸ਼ਲ ਜਿਹੜੀ ਕਿ ਮੁਲਾਕਾਤ ਆ ਇਹਨਾਂ ਲੋਕਾਂ ਦੇ ਨਾਲ ਹੋਊਗੀ ਜਿਹੜੇ ਆਮ ਲੋਕ ਨੇ ਇੱਥੇ ਫਿਰਦੇ ਤੁਰਦੇ ਨੇ। ਆਖਰ ਕਿਵੇਂ ਬਾਈ? ਯਾਰ ਮੈਂ ਇੱਥੇ ਆਇਆ ਸੀਗਾ, ਮੈਂ ਬਠਿੰਡੇ ਜਾਣਾ ਸੀਗਾ ਆ ਬੱਸ 'ਚ, ਤੇ ਮੈਂ ਇੱਥੇ ਖੜਾ ਸੀਗਾ, ਪਹਿਲਾਂ 2 ਬੱਸਾਂ ਟੱਪ ਗਈਆਂ ਤੇ ਮੇਰੀ ਵਾਈਫ ਕਹਿੰਦੀ ਆਧਾਰ ਕਾਰਡ ਵਾਲੀ ਬੱਸ ਤੇ ਜਾਣਾਗਾ, ਤੇ ਮੈਂ ਕਿਹਾ ਦੂਜੀ ਬੱਸ ਆਪਾਂ ਲੇਟ ਹੋਈ ਜਾਂਦੇ, ਦੂਜੀਆਂ ਬੱਸਾਂ 'ਤੇ ਚੜ੍ਹ ਜਾਂਦੇ ਆ, ਤੇ ਇੱਥੇ ਅਸੀਂ ਬੈਠੇ ਲੜ ਪਏ ਯਾਰ ਆਧਾਰ ਕਾਰਡ ਵਾਲੀ ਬੱਸ ਪਿੱਛੇ। ਇੰਨਾ ਬੁਰਾ ਹਾਲ ਆ ਭਰਾਵਾ, ਬੁੜੀਆਂ ਤਾਂ ਤੈਨੂੰ ਪਤਾ ਹੀ ਆ, ਬੁੜੀਆਂ ਕਹਿੰਦੀਆਂ ਯਾਰ ਅਸੀਂ ਆਧਾਰ ਕਾਰਡ ਵਾਲੀ ਤੇ ਚੜ੍ਹਨਾ ਵੀ ਸਾਡਾ ਕਿਦੋਂ ਉਹੀ ਹੈ ਨਹੀਂਗਾ ਵੀ ਸਾਡੇ ਪੈਸੇ ਨਹੀਂ ਲੱਗਦੇ। ਮੈਂ ਕਿਹਾ ਚੱਲ 35 ਰੁਪਈਆਂ ਦਾ ਕੀ ਆ, ਬਠਿੰਡੇ ਜਾਣਾ ਆਪਾਂ ਚੜ੍ਹ ਜਾਂਦੇ ਆ, ਤੇ ਇੱਥੇ ਮੇਰੇ ਨਾਲ ਖੜੀ ਲੜ ਪਈ ਯਾਰ ਆਧਾਰ ਕਾਰਡ ਵਾਲੀਆਂ ਬੱਸਾਂ ਦਾ ਇੰਨਾ ਪੰਗਾ, ਇਹਦਾ ਮਿੱਠੀ ਚਾਟ ਤੇ ਲਾਈਆਂ ਹੋਈਆਂ ਨੇ ਬੁੜੀਆਂ ਯਾਰ ਵੀ ਸਾਨੂੰ ਗਾਂ ਨੂੰ ਵੋਟਾਂ ਮਿਲ ਜਾਣਗੀਆਂ। ਇਹ ਬਈ ਵੋਟਾਂ ਕੋਈ ਨਹੀਂ ਮਿਲਦੀਆਂ ਇਹਨਾਂ ਨੂੰ ਕਹੇ ਤਾਂ ਦੂਆ ਤਾਂ ਬੰਦ ਹੀ ਕਰ ਦੇਣਾ ਹੈ। ਜੇ ਹੁਣ 52 ਸੀਟਡ ਆ ਉਹ ਗੱਡੀ ਜਿਹੜੀ ਗਈ ਆ, ਤੇ ਉਹ 'ਚ ਮੈਨੂੰ ਲੱਗਦਾ 100 ਸਵਾਰੀ ਆ ਯਾਰ। ਲੜਾਈ ਹੋ ਗਈ ਤੁਹਾਡੀ ਆਧਾਰ ਕਾਰਡ ਦਾ ਕਰਕੇ? ਆਧਾਰ ਕਾਰਡ ਪਿੱਛੇ ਸਾਡੀ 2 ਬੱਸਾਂ ਮੈਂ ਟਪਾਤੀਆਂ ਵੀਰੇ, ਜਿਹੜੀਆਂ ਦੂਜੀਆਂ ਸੀਗੀਆਂ ਪ੍ਰਾਈਵੇਟ, ਮੈਨੂੰ ਆਏ ਸੀ ਵੀ ਉਹਨਾਂ 'ਚ ਚੜ੍ਹ ਜਾਂਦੇ, ਚੱਲ ਲੇਟ ਹੋਈ ਜਾਂਦੇ ਆ, ਤੇ ਇੱਥੇ ਖੜੇ ਹੀ ਲੜ ਪਏ। ਕਿਹੜੇ ਪਿੰਡ ਜਾਣਾ? ਬਠਿੰਡੇ ਜਾਣਾ ਬਈ ਮੈਂ ਤਾਂ। ਹਾਂ ਬਠਿੰਡੇ। ਕਹਾਂ ਪਿੰਡ ਕਿਹੜਾ ਹੈਗਾ? ਮੇਰਾ ਪਿੰਡ ਤਾਂ ਆਹੀ ਆ, ਤਲਵੰਡੀ ਆ। ਹਾਂ ਆਹੀ ਪਿੰਡ ਆ। ਤਾਂ ਇਹ ਜਿਹੜੀ ਲੜਾਈ ਆ ਇਹ ਵੀ ਪੈ ਗਈ ਆ, ਬਾਈ ਕਹਿੰਦਾ ਕਿ ਮੈਂ ਲੜ ਕੇ ਹਟਿਆ ਆਧਾਰ ਕਾਰਡ ਦਾ ਕਰਕੇ, ਮੇਰੇ ਘਰ ਵਾਲੀ ਕਹਿੰਦੀ ਕਿ ਆਧਾਰ ਕਾਰਡ ਵਾਲੀ 'ਚ ਜਾਣਾਗਾ। ਤਾਂ ਇਹ ਜਿਹੜੀਆਂ ਅਸੀਂ ਤਸਵੀਰਾਂ ਨੇ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ, ਤਲਵੰਡੀ ਦੀਆਂ ਤਸਵੀਰਾਂ ਨੇ ਇਹ। ਇੱਥੇ ਇੱਕ ਪੀਆਰਟੀਸੀ ਦੀ ਬੱਸ ਹੋ ਰਹੀ ਆ, ਅਸੀਂ ਅੱਜ ਖਾਸ ਕਰਕੇ ਜਿਹੜੀ ਮੁਲਾਕਾਤ ਆ ਪੀਆਰਟੀਸੀ ਦੇ ਡਰਾਈਵਰਾਂ ਨਾਲ ਕਰਾਂਗੇ ਜ਼ਿਆਦਾਤਰ। ਬਈ ਜਦੋਂ ਪੀਆਰਟੀਸੀ ਦੀ ਤੁਸੀਂ ਡਰਾਈਵਰੀ ਕਰਦੇ, ਕੋਈ ਟਾਈਮ ਹੋਇਆ 2 ਮਿੰਟ ਹੀ ਲੈਣੇ ਤੁਹਾਡੇ, ਜਦੋਂ ਡਰਾਈਵਰੀ ਕਰਦੇ ਹੋ ਤਾਂ ਰਸਤੇ 'ਚ ਕਿੰਨੀਆਂ ਕੁ ਮੁਸ਼ਕਲਾਂ ਆਉਂਦੀਆਂ, ਕਿੰਨੀਆਂ ਕੁ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਜਿੱਦਣ ਦੀਆਂ ਆਧਾਰ ਕਾਰਡ ਵਾਲੀਆਂ ਟਿਕਟਾਂ ਚੱਲੀਆਂ ਨੇ? ਸਾਨੂੰ ਤਾਂ ਕਾਹਦੀ ਮੁਸ਼ਕਲ ਆਉਣੀ ਹੈ, ਸਾਨੂੰ ਤਾਂ ਕੋਈ ਮੁਸ਼ਕਲ ਨਹੀਂ ਆਉਂਦੀ। ਲੜਾਈ ਨਹੀਂ ਹੁੰਦੀ ਕਿਸੇ ਬੁੜੀ ਨਾਲ ਜਾਂ ਬੈਠਣ ਪਿੱਛੇ ਜਾਂ ਚੜ੍ਹਨ ਪਿੱਛੇ? ਨਾ ਕੋਈ ਲੜਾਈ ਨਹੀਂ ਹੁੰਦੀ, ਕੋਈ ਵੀ ਨਹੀਂ ਹੁੰਦੀ ਨਾ। ਇਹ ਬੱਸ ਕਾਫੀ ਤੁਸੀਂ ਦੇਖ ਸਕਦੇ ਹੋ, ਬੱਸ ਦੇ ਵਿੱਚ ਪਹਿਲਾਂ ਵਾਲੀ ਦਿਖਾਈ ਆ ਉਹਦੇ ਵਿੱਚ ਉਹ ਭਰੀ ਹੋਈ ਸੀ, ਇਹ ਕਾਫੀ ਹੱਦ ਤੱਕ ਖਾਲੀ ਪਈ ਆ। ਤਾਂ ਅਸੀਂ ਜਿਹੜੀ ਕਿ ਇੱਥੇ ਇਹ ਗੱਲਬਾਤ ਆ ਉਹ ਕਰ ਰਹੇ ਆ ਇੱਥੋਂ ਦੇ ਕਨੈਕਟਰ ਡਰਾਈਵਰਾਂ ਦੇ ਨਾਲ। ਬਈ ਡੇਲੀ ਅਪ ਡਾਊਨ ਕਰਦੇ ਹੋ ਤੁਸੀਂ? ਨਹੀਂ ਵੀਰ ਜੀ, ਮੈਂ ਅੱਜ ਹੀ ਆਇਆ ਵੀਰ ਜੀ। ਇਸ ਤੋਂ ਕਿਹੜੀ ਬੱਸ ਤੇ ਆਏ ਹੋ? ਮੈਂ ਤਾਂ ਪ੍ਰਾਈਵੇਟ ਗੱਡੀ ਤੇ ਆਇਆ, ਵੈਸੇ ਮੈਂ ਪੰਜਾਬ ਰੋਡਵੇਜ਼ ਦੇ ਮੁਲਾਜ਼ਮ ਹਾਂ। ਹਾਂਜੀ, ਤੇ ਵੈਸੇ ਕੀ ਗੱਲ ਚੱਲ ਰਹੀ ਹੈ ਆਪਣਾ? ਕਿੰਨੀ ਕੁ ਮੁਸ਼ਕਲ ਆਉਂਦੀ ਆ ਜਦੋਂ ਤੁਸੀਂ ਪੰਜਾਬ ਰੋਡਵੇਜ਼ ਦੇ ਮੁਲਾਜ਼ਮ ਹੋ? ਕਿੰਨੀ ਕੁ ਮੁਸ਼ਕਲ ਆਉਂਦੀ ਆ? ਮੁਸ਼ਕਲ ਤਾਂ ਇਹ ਆਉਂਦੀ ਆ, ਸਵਾਰੀ ਜ਼ਿਆਦਾ ਹੋ ਜਾਂਦੀ ਆ ਤੇ ਗੱਡੀਆਂ ਓਵਰਲੋਡ ਹੋ ਜਾਂਦੀਆਂ। ਵੈਸੇ ਆਧਾਰ ਕਾਰਡ ਬੰਦ ਕਰਨ ਨੂੰ ਤਾਂ ਨਹੀਂ ਕਹਿੰਦੇ ਅਸੀਂ, ਪਰ ਉਹ ਚਲੋ ਸਰਕਾਰ ਜਿਹੜੀ ਸਹੂਲਤ ਦੇਣੀ ਆ ਦੇਵੇ, ਬਟ ਅਸੀਂ ਇਹ ਜ਼ਰੂਰ ਕਹਿੰਦੇ ਵੀ ਸਵਾਰੀ ਦੀ ਸਟਰੈਂਥ ਨੂੰ ਵੇਖ ਕੇ ਬੱਸਾਂ ਦਾ ਪ੍ਰਬੰਧ ਸਰਕਾਰ ਜ਼ਰੂਰ ਕਰੇ, ਸਰਕਾਰ ਬੱਸਾਂ ਹੋਰ ਪਾਵੇ। ਮੁਸ਼ਕਲਾਂ ਕੀ ਆਉਂਦੀਆਂ ਨੇ? ਮੁਸ਼ਕਲਾਂ ਤਾਂ ਇਹ ਆਉਂਦੀਆਂ ਕਈਆਂ ਕੋਲ ਆਧਾਰ ਕਾਰਡ ਸਹੀ ਨਹੀਂ ਹੁੰਦਾ, ਕੋਈ ਲੋਕ ਅਨਪੜ੍ਹ ਨੇ ਜ਼ਿਆਦਾਤਰ, ਇਸ ਕਰਕੇ ਜਿਹੜੇ ਡਰਾਈਵਰ ਕਨੈਕਟਰ ਆ ਉਹਨਾਂ ਦੀ ਮਜਬੂਰੀ ਨੂੰ ਵੀ ਨਹੀਂ ਸਮਝਦੇ, ਗੱਡੀ ਓਵਰਲੋਡ ਹੋ ਜਾਂਦੀ ਆ, ਜਿਹਦੇ ਕਰਕੇ ਜਿਹੜੀਆਂ ਸਵਾਰੀਆਂ ਦਾ ਕਾਰਡ ਕਲੇਸ਼ ਵੀ ਵੱਧਦਾ, ਆਪਸ ਦੇ ਵਿੱਚ ਵੀ ਸਵਾਰੀਆਂ ਲੜ ਪੈਂਦੀਆਂ, ਜਾਂ ਗੱਡੀਆਂ ਵੀ ਟਾਈਮ ਤੋਂ ਕੋਈ ਲੇਟ ਜਾਂ ਹੋਰ ਇਸ ਤਰ੍ਹਾਂ ਆਉਂਦੀਆਂ ਰਹਿੰਦੀਆਂ ਮੁਸ਼ਕਲਾਂ। ਸੀਟ ਪਿੱਛੇ ਲੜਦੀਆਂ ਜਾਂ ਬੈਠਣ ਪਿੱਛੇ? ਨਹੀਂ ਉਹ ਤਾਂ ਜੀ ਅਲੱਗ-ਅਲੱਗ ਸਵਾਰੀਆਂ, ਕੋਈ ਸੀਟ ਪਿੱਛੇ ਵੀ ਜਾਂ ਬੈਠਣ ਪਿੱਛੇ ਵੀ ਇਸ ਤਰ੍ਹਾਂ ਚੱਲਦਾ ਰਹਿੰਦਾ, ਜਾਂ ਸਵਾਰੀਆਂ ਨੂੰ ਚੜ੍ਹਨ ਦੀ ਜਗ੍ਹਾ ਹੀ ਨਹੀਂ ਮਿਲਦੀ, ਕਈ ਵਾਰੀ ਉਹ ਵੀ ਲੜ ਪੈਂਦੀਆਂ ਵੀ ਜਦੋਂ ਸਾਨੂੰ ਚੜ੍ਹਾਓ। ਮਜਬੂਰੀ ਇਹ ਹੁੰਦੀ ਹੈ ਵੀ ਨਾ ਡਰਾਈਵਰ ਕਨੈਕਟਰ ਚੜ੍ਹਾ ਸਕਦੇ ਆ ਜਦੋਂ ਜਗ੍ਹਾ ਹੀ ਨਹੀਂ ਹੁੰਦੀ ਕਿਤੇ, ਇਸ ਤਰ੍ਹਾਂ ਜੀ। ਤਾਂ ਤੁਸੀਂ ਦੇਖ ਸਕਦੇ ਹੋ ਬੱਸਾਂ ਕਿਸ ਤਰੀਕੇ ਦੇ ਨਾਲ ਭਰ ਕੇ ਜਾ ਰਹੀਆਂ ਨੇ। ਇਹ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਇਹ ਪੰਜਾਬ ਦੀਆਂ ਤਲਵੰਡੀ ਸਾਬੋ ਦੀਆਂ ਜ਼ਿਲ੍ਹਾ ਬਠਿੰਡੇ ਦੀਆਂ ਤਸਵੀਰਾਂ ਨੇ। ਇਸ ਵਕਤ ਅਸੀਂ ਇੱਥੇ ਖੜੇ ਹੋਏ ਹਾਂ ਤਾਂ ਇਹ ਨੌਜਵਾਨ ਕਾਫੀ ਖੜੇ ਨੇ। ਨੌਜਵਾਨਾਂ ਦਾ ਕਿਉਂਕਿ ਆਉਣਾ ਜਾਣਾ ਹੁੰਦਾ ਗਾ, ਡੇਲੀ ਦਾ ਸਟੂਡੈਂਟ ਨੇ। ਇਹਨਾਂ ਨੂੰ ਪੁੱਛਦੇ ਹਾਂ ਬਈ ਤੁਹਾਨੂੰ ਕਿੰਨੀ ਕੁ ਮੁਸ਼ਕਲ ਆਉਂਦੀ ਆ? ਤੁਸੀਂ ਤਾਂ ਨੌਜਵਾਨ ਹੋ, ਟਿਕਟ ਦੇ ਕੇ ਵੀ ਚੜ੍ਹਦੇ ਹੋਵੋਗੇ, ਕਿੰਨੀ ਕੁ ਮੁਸ਼ਕਲ ਆਉਂਦੀ ਆ? ਬਹੁਤ ਆਉਂਦੀ ਹੈ ਜੀ, ਬਹੁਤ ਔਖਾ ਜੀ। ਕਾਹਦੇ ਤੋਂ ਔਖਾ ਗਾ? ਕਿਹੜੀ ਚੀਜ਼ ਤੋਂ ਮੁਸ਼ਕਲ ਆਉਂਦੀ ਹੈ? ਉਹੀ ਰੋਜ਼ ਫਿਰ ਅਪ ਡਾਊਨ ਕਰਨਾ ਪੈਂਦਾ ਜੀ, ਉਹ ਫਿਰ ਆਹ ਆਧਾਰ ਕਾਰਡ ਕਰਕੇ ਇਹ ਬਾਹਲਾ ਭੀੜ ਭੜੱਕਾ ਹੋ ਜਾਂਦਾ ਜੀ।
ਤਾਂ ਕਰਕੇ ਬਸ ਔਖਾ, ਨਾਲੇ ਸਾਡੇ ਸਟੱਡੀ ਕਰਕੇ ਉਹ ਹੋ ਜਾਂਦਾ ਕੁਝ, ਬਸ ਆ ਬੱਸਾਂ ਕਰਕੇ ਹੋ ਜਾਂਦਾ ਜੀ, ਔਖਾ ਹੋ ਜਾਂਦਾ। ਹਾਂਜੀ ਬਾਈ, ਤੁਸੀਂ ਬੱਸ ਦੇ ਕਨੈਕਟਰ ਹੋ, ਕੀ ਮੁਸ਼ਕਲਾਂ ਆਉਂਦੀਆਂ ਨੇ ਇੱਥੇ? ਕੋਈ ਪੁਲਿਸ ਮੁਲਾਜ਼ਮ ਨਹੀਂ, ਕੋਈ ਨਹੀਂ ਇੱਥੇ, ਦੇਖੋ ਕੋਈ ਨਹੀਂ ਆਉਂਦਾ। ਸਾਰਾ ਦਿਨ ਇੱਥੇ ਮੰਡੀਰ ਆਈ ਤੁਰੀ ਫਿਰਦੀ ਹੈ ਇੱਥੇ, ਕੋਈ ਪੁਲਿਸ ਮੁਲਾਜ਼ਮ ਨਹੀਂ, ਕੋਈ ਨਹੀਂ ਆਉਂਦਾ ਇੱਥੇ। ਕੋਈ ਮੰਨ ਲਾ ਵੀ ਇੱਥੇ ਕੋਈ ਰੇਖ ਦੇਖ ਹੀ ਹੈ ਨਹੀਂ ਪੁਲਿਸ ਮੁਲਾਜ਼ਮਾਂ ਦੀ, ਇੱਥੇ ਕੋਈ ਰੇਖ ਦੇਖ ਨਹੀਂ। ਪੁਲਿਸ ਮੁਲਾਜ਼ਮਾਂ ਨੂੰ ਕੀ ਮੰਨ ਲਾ ਇੱਥੇ ਡਿਊਟੀ ਤਾਂ ਲੱਗੀ ਹੋਣੀ ਚਾਹੀਦੀ ਹੈ, 2 ਬੰਦਿਆਂ ਦੀ ਡਿਊਟੀ ਪੁਲਿਸ ਮੁਲਾਜ਼ਮਾਂ ਦੀ। ਇੱਥੇ ਗੇੜਾ ਮਾਰਨ, ਕੋਈ ਗੇੜਾ ਨਹੀਂ ਮਾਰਦਾ ਇੱਥੇ। ਸ਼ਰੇਆਮ ਇੱਥੇ ਚੋਰੀ ਡਕੈਤੀ ਸਭ ਕੁਝ ਹੁੰਦੀ ਹੈ, ਅੱਡੇ ਸਭ ਕੁਝ ਹੁੰਦਾ ਇੱਥੇ, ਚੋਰੀ ਸਭ ਕੁਝ ਹੋ ਜਾਂਦੀ ਇੱਥੇ, ਅੱਡੇ 'ਚ ਵੀ ਹੁੰਦੀ ਰਹਿੰਦੀ ਹੈ। ਹਾਂ, ਸਵਾਰੀਆਂ ਦੇ ਵੀ ਚੋਰੀ ਹੁੰਦੀ ਰਹਿੰਦੀ ਹੈ। ਹੋਰ ਵੀ ਮੰਨ ਲਓ ਇੱਥੇ ਕਈ ਵਾਰ ਫੋਨ ਵੀ ਖੋ ਕੇ ਲੈ ਗਏ, ਹੋਰ ਲੈ ਗਏ, ਸਭ ਕੁਝ ਲੈ ਜਾਂਦੇ ਜੀ ਇੱਥੋਂ ਖੋ ਕੇ। ਕੋਈ ਮੁਲਾਜ਼ਮ ਨਹੀਂ ਆਉਂਦਾ, ਕੋਈ ਨਹੀਂ ਆਉਂਦਾ ਇੱਥੇ। ਸ਼ਰੇਆਮ ਚੋਰੀਆਂ ਚਕਾਰੀਆਂ ਹਾਂ ਹੁੰਦੀਆਂ ਰਹਿੰਦੀਆਂ ਜੀ ਇੱਥੇ, ਲੈ ਜਾਂਦੇ ਜੀ, ਖੋ ਕੇ ਲੈ ਜਾਂਦੇ, ਫੋਨ ਵੀ ਲੈ ਜਾਂਦੇ ਖੋ ਕੇ ਇੱਥੋਂ, ਕੋਈ ਉਹ ਨਹੀਂ ਮੰਨ ਲਓ। ਤਾਂ ਬਈ ਕਿਸੇ ਮਹਿਕਮੇ 'ਚ ਮੁਲਾਜ਼ਮ ਹੋ ਜਾਂ ਉੱਦਾਂ ਸਟੂਡੈਂਟ ਹੋ? ਮੈਂ ਭਾਜੀ ਇੰਜੀਨੀਅਰ ਹਾਂ, ਫਲੋਰ ਇੰਚਾਰਜ ਹਾਂਗਾ ਆਪਣਾ ਭਾਰਤ ਬੈਂਕ ਲਹਿਰੇ। ਓਕੇ, ਹਾਂਜੀ। ਕੀ ਲੱਗਦਾ ਬਈ ਇੱਥੇ ਜਿਹੜਾ ਕਿ ਮੁਸ਼ਕਲਾਂ ਕੀ ਆਉਂਦੀਆਂ ਨੇ? ਤੁਸੀਂ ਡੇਲੀ ਅਪ ਡਾਊਨ ਕਰਦੇ ਹੋਵੋਗੇ ਬੱਸ ਦੇ ਉੱਪਰ, ਕੀ ਮੁਸ਼ਕਲਾਂ ਆਉਂਦੀਆਂ ਨੇ? ਮਤਲਬ ਮੇਨ ਤਾਂ ਕੀ ਹੈ ਜੀ, ਆਧਾਰ ਕਾਰਡ ਵਾਲੀਆਂ ਜਿਹੜੀਆਂ ਬੱਸਾਂ ਨੇ ਉਹ ਫੁੱਲ ਹੀ ਹੁੰਦੀਆਂ ਨੇ, ਉਹਦੇ 'ਚ ਜੈਂਟਸ ਨੂੰ ਬਹੁਤ ਪ੍ਰੋਬਲਮ ਆਉਂਦੀ ਹੈਗੀ। ਜੈਂਟਸ ਨੂੰ ਪ੍ਰੋਬਲਮ ਆਉਂਦੀ ਹੈ ਕਿ ਲੇਡੀ ਦਾ ਤੁਹਾਨੂੰ ਪਤਾ ਹੀ ਹੈ ਵੀ ਆਧਾਰ ਕਾਰਡ ਹੁੰਦਾ, ਉਹਨਾਂ ਨੇ ਬੱਸ ਫੁੱਲ ਉਹਨਾਂ ਨਾਲ ਹੀ ਹੁੰਦੀ ਆ, ਤੇ ਲੜਦੀਆਂ ਰਹਿੰਦੀਆਂ ਨੇ, ਕੁਛ ਮਤਲਬ ਵਿੱਚ ਬਦਤਮੀਜ਼ੀ ਵੀ ਕਰਦੀਆਂ ਨੇ ਕੰਡਕਟਰ ਨਾਲ। ਤੇ ਚਲੋ ਜਿਹੜੀਆਂ ਪੜ੍ਹੀਆਂ ਲਿਖੀਆਂ ਨੇ ਉਹ ਤਾਂ ਨਹੀਂ ਬੋਲਦੀਆਂ। ਪੰਜਾਬ ਦੀ ਨੌਜਵਾਨੀ ਦਾ ਜੇ ਹਾਲ ਪੁੱਛਦੇ ਆ, ਕਿਉਂਕਿ ਸਾਰੇ ਨੌਜਵਾਨ ਖੜੇ ਹੋ, ਪੰਜਾਬ ਦੀ ਨੌਜਵਾਨੀ ਦਾ ਕੀ ਹਾਲ ਆ? ਪੰਜਾਬ ਦੀ ਨੌਜਵਾਨੀ ਦਾ ਬਹੁਤ ਬੁਰਾ ਹਾਲ ਹੈ, ਜਿਹੜਾ ਕਹਿ ਸਕਦੇ ਆਪਾਂ 6ਵਾਂ ਦਰਿਆ ਨਸ਼ਿਆਂ ਦਾ ਵਗ ਰਿਹਾ ਨਾ, ਉਹਦੇ ਵਿੱਚ ਅੱਧੀ ਜਵਾਨੀ ਡੁੱਬ ਚੁੱਕੀ ਆ ਤੇ ਕੁਝ ਡੁੱਬਣ ਦੇ ਕਿਨਾਰੇ ਆ। ਇਹ ਸਭ ਸਰਕਾਰਾਂ ਦੇ ਪ੍ਰੋਪੇਗੈਂਡੇ ਆ, ਠੀਕ ਹੈ ਜੀ। ਇਹਦੇ ਵਿੱਚ ਮਤਲਬ ਆਪਾਂ ਨੂੰ ਦੇਖਣਾ ਚਾਹੀਦਾ ਵੀ ਆਪਾਂ ਪਿੰਡ ਲੈਵਲ ਤੇ ਆਪਾਂ ਸੁਧਾਰ ਕਰ ਸਕਦੇ ਤਾਂ ਠੀਕ ਆ, ਨਹੀਂ ਸਰਕਾਰ ਨੇ ਤਾਂ ਆਪਾਂ ਨੂੰ ਕੁਝ ਨਹੀਂ ਕਰਨਾ, ਕੁਝ ਨਹੀਂ ਦੇਣਾ। ਭਗਵੰਤ ਮਾਨ ਨੇ ਵਾਅਦਾ ਕੀਤਾ ਸੀ ਨਾ, ਮੈਂ ਲੱਕ ਤੋੜ ਦੇਣਾ ਨਸ਼ੇ ਦਾ, ਕੈਪਟਨ ਵਾਂਗੂ, ਤੇ ਉਹਨਾਂ ਨੇ ਦੱਸੋ ਵੀ ਕੁਝ ਕੀ ਕੀਤਾ? ਸਾਡੇ ਤਲਵੰਡੀ 'ਚ ਕਿੰਨੀਆਂ ਮੌਤਾਂ ਹੋ ਗਈਆਂ ਤੁਹਾਨੂੰ ਪਤਾ ਚਿੱਟੇ ਨਾਲ? ਤੇ ਸਾਡੇ ਆਪਣੇ ਮਾਲਵਾ ਏਰੀਆ ਵੀ ਲਪੇਟ 'ਚ ਲੈ ਲਿਆ ਨੇ ਸਾਰਾ, ਪਹਿਲਾਂ ਤਾਂ ਮਾਝਾ ਏਰੀਆ ਸੀਗਾ। ਹਾਂਜੀ, ਤੁਸੀਂ ਆਪ ਦੇਖੋ। ਦੁੱਖ ਹੁੰਦਾ ਜਦੋਂ ਨਾਲ ਦਾ ਬੈਠਾ ਕਿਤੇ ਨਸ਼ੇ ਦਾ ਟੀਕਾ ਲਾਉਂਦਾ ਮਰ ਜਾਂਦਾ। ਬਹੁਤ ਮੁੰਡੇ ਨਾਲ ਦੇ ਮਰੇ ਆ ਜੀ। ਚਲੋ ਅਸੀਂ ਤਾਂ ਚਲੋ ਠੀਕ ਹੈ ਵੀ ਕੰਮਾਂ ਕਾਰਾਂ ਦੇ ਲੱਗ ਗਏ ਆ, ਜਿਹੜੇ ਮਤਲਬ ਬੇਰੁਜ਼ਗਾਰ ਨੇ, ਵਿਹਲੇ ਨੇ, ਉਹ ਨਸ਼ਿਆਂ ਦੇ ਵਿੱਚ ਗ੍ਰਿਫਤ 'ਚ ਆ ਚੁੱਕੇ ਨੇ, ਤੇ ਮੋਸਟਲੀ ਉਹਨਾਂ ਦੇ ਵਿੱਚੋਂ ਮੇਰੇ ਨਾਲ ਦੇ 10-12 ਮੁੰਡੇ ਜਾ ਚੁੱਕੇ ਨੇ ਨਸ਼ੇ ਦੇ ਵਿੱਚ। ਬਈ ਕੀ ਲੱਗਦਾ ਤੁਸੀਂ ਵੀ ਨੌਜਵਾਨ ਹੋ, ਜਿਹੜਾ ਨਾਲ ਦਾ ਮੁੰਡਾ ਜੇਕਰ ਕੋਈ ਨਸ਼ਾ ਕਰਕੇ ਮਰਦਾ ਜਾਂ ਕੋਈ ਘਰ ਦੇ ਵਿੱਚ ਕਲੇਸ਼ ਹੁੰਦਾ ਤਾਂ ਕਿੰਨਾ ਕੁ ਦੁੱਖ ਹੁੰਦਾ? ਦੁੱਖ ਤਾਂ ਵੀਰੇ ਬਹੁਤ ਹੁੰਦਾ। ਨਸ਼ਾ ਸਾਡੇ ਤਲਵੰਡੀ ਸਾਹਿਬ 'ਚ ਬਹੁਤ ਜ਼ਿਆਦਾ ਵੀਰੇ, ਇੱਥੇ ਥਾਂ ਹੀ ਵਿਕੀ ਜਾਂਦਾ ਨਸ਼ਾ ਸਾਡੇ ਇੱਥੇ, ਬਹੁਤ ਹੀ ਬੁਰਾ ਹਾਲ ਹੋਇਆ ਸਾਡੇ ਤਲਵੰਡੀ ਦਾ। ਤਾਂ ਸਪੋਰਟ ਕਰੀ ਜਾਂਦੇ ਆ। ਮੇਨ ਭਾਜੀ ਕੀ ਗੱਲ ਆ, ਤੁਹਾਨੂੰ ਮੈਂ ਕੈਮਰੇ ਸਾਹਮਣੇ ਐਕਸਪੋਜ਼ ਕਰਦਾ। ਮੇਨ ਸਾਡੇ ਕੀ ਪ੍ਰੋਬਲਮ, ਸਾਡੇ ਪ੍ਰੋਬਲਮ ਆ ਚਿੱਟੇ ਦੀ, ਠੀਕ ਹੈ ਜੀ। ਬਾਕੀ ਨਸ਼ੇ ਆ, ਦੇਖੋ ਹੋਰ ਨਸ਼ਾ ਮੈਨੂੰ ਤਾਂ ਨਹੀਂ ਲੱਗਦਾ ਵੀ ਕੋਈ ਵਿਕਦਾ ਹੋਊ, ਕਿਉਂਕਿ ਸਾਰੀ ਦੁਨੀਆ ਚਿੱਟੇ ਤੇ ਹੋ ਗਈ ਆ, ਠੀਕ ਹੈ ਜੀ। ਕਿਉਂਕਿ ਵੇਚਣ ਵਾਲਿਆਂ ਨੂੰ ਵੀ ਸੌਖਾ ਤੇ ਲੈਣ ਵਾਲਿਆਂ ਨੂੰ ਵੀ ਸੌਖਾ, ਤੇ ਬਟ ਇਹ ਹੈ ਤਾਂ ਮੌਤ ਦਾ ਰਾਹ। ਤੇ ਚਲੋ ਕਿਸੇ ਟਾਈਮ ਅਸੀਂ ਵੀ ਗ੍ਰਿਫਤ 'ਚ ਸੀਗੇ, ਚਲੋ ਮਹਾਰਾਜ ਦੀ ਕਿਰਪਾ, ਚਲੋ ਕੁਝ ਵੀ। ਕਾਹਦੀ ਗ੍ਰਿਫਤ 'ਚ ਸੀ ਤੁਸੀਂ? ਨਸ਼ੇ ਦੀ ਗ੍ਰਿਫਤ? ਇਹ 'ਚ ਨਹੀਂ ਸੀਗੇ ਜੀ, ਮਤਲਬ ਕਾਲਜ ਟਾਈਮ ਉਦੋਂ ਥੋੜ੍ਹਾ ਜਿਹਾ ਮੈਡੀਕਲ ਚੱਲਿਆ ਸੀਗਾ, ਉਹਦੇ 'ਚ ਸੀਗੇ। ਅਸੀਂ ਸਮਝਦੇ ਵੀ ਉਹ ਦੌਰ ਚੰਗਾ ਸੀ ਇਹਦੇ ਨਾਲੋਂ, ਕਿਉਂਕਿ ਉਦੋਂ ਕੋਈ ਵੀ ਨੌਜਵਾਨ ਮਰਿਆ ਨਹੀਂ ਸੀਗਾ, ਇਹਦੀ ਮੌਤ ਨਹੀਂ ਹੋਈ ਸੀ। ਤੇ ਪਰ ਜਿੱਦਣ ਦਾ ਸਾਡੇ ਏਰੀਏ ਚਿੱਟਾ ਆਇਆ, ਠੀਕ ਹੈ ਨਾ ਜੀ, ਉਦੋਂ ਦਾ ਕਾਊਂਟਿੰਗ ਕਰਕੇ ਜੇ ਆਪਾਂ ਵੇਖੀਏ ਤਾਂ ਘੱਟੋ ਘੱਟ 20-25 ਮੁੰਡੇ ਇਸ ਏਰੀਏ ਦੇ ਮਰ ਚੁੱਕੇ ਨੇ, ਮਤਲਬ ਇੰਜੈਕਸ਼ਨ ਦੇ ਨਾਲ ਜੀ। ਮੇਰਾ ਵੀ ਸਿਰ ਪੜਵਾਇਆ ਪਹਿਲਾਂ ਇੱਥੋਂ ਆਈ। ਕਾਦੇ ਪਿੱਛੇ? ਮੈਂ ਰਾਤ ਨੂੰ ਟ੍ਰੇਨ ਤੇ ਪਿੰਡ ਆ ਰਿਹਾ ਸੀਗਾ, ਬਠਿੰਡੇ ਤੋਂ। ਮੇਰਾ ਬੇਟਾ ਐਡਮਿਟ ਸੀਗਾ ਉੱਥੇ, ਤੇ ਰਾਤ ਨੂੰ ਰਾਮਾ ਮੰਡੀ ਤੋਂ ਚੜ੍ਹੇ ਮੁੰਡੇ 5-7, ਤੇ ਮੈਂ ਆਪਦਾ ਘਰ ਆ ਰਿਹਾ ਸੀਗਾ। ਤੇ ਇੱਥੇ ਆ ਕੇ ਪਿੰਡ ਆ ਕੇ ਮੇਰਾ ਉਹ ਸਟੇਸ਼ਨ ਤੇ ਆ ਕੇ ਜਦੋਂ ਮੈਂ ਪਿੰਡ ਉਹਨਾਂ ਦੇਖ ਲਿਆ, ਇਕੱਲਾ ਟ੍ਰੇਨ 'ਚ ਰਾਤ ਨੂੰ ਸਵਾਰੀ ਤਾਂ ਹੁੰਦੀ ਨਹੀਂ ਗੀ, ਸਾਰੀਆਂ ਸਵਾਰੀਆਂ। ਮੈਂ ਕਹਿੰਦਾ ਬੱਸ ਦੀ ਨਹੀਂ ਸਵਾਰੀ ਵੀ ਨਹੀਂ ਟ੍ਰੇਨ 'ਚ ਰਾਤ ਨੂੰ, ਜਿਹੜੀ ਟ੍ਰੇਨ ਹੁੰਦੀ 9:20 ਚੱਲਦੀ ਹੈ, ਸਰਸੇ ਜਾਂਦੀ ਹੈ, ਇੱਧਰ ਆਪਣੇ ਰੋਤਕ ਜਾਂਦੀ ਹੈ, ਉਹਦੇ ਵਿੱਚ ਕੁਛ ਸਵਾਰੀ ਨਹੀਂ ਸੀਗੀ। ਮੈਂ ਉਹਦਾ ਪਿੰਡ, ਬੇਟਾ ਐਡਮਿਟ ਸੀ ਮੇਰਾ ਬਠਿੰਡੇ, ਮੈਂ ਉੱਥੋਂ ਪਿੰਡ ਆ ਰਿਹਾ ਸੀਗਾ। ਉਹਦਾ ਕਰਕੇ ਕੀ ਹੋਇਆ, ਉੱਥੋਂ ਚੜ੍ਹ ਕੇ ਮੁੰਡੇ ਰਾਮੇ ਮੰਡੀ ਤੋਂ, ਉਹਨਾਂ ਕੋਲੇ ਰਾੜਾਂ ਜਿਹੜੇ ਉਹ ਸੀਗੇ। ਤੇ ਜਦੋਂ ਮੈਂ ਪਿੰਡ ਉਤਰਿਆ ਤੇ ਉਹਨਾਂ ਨੇ ਮੇਰੇ ਇੱਥੇ ਮੰਨ ਕੇ ਚਲੋ ਬਾਹਰ ਕਰਤਾ, ਫੋਨ ਲੈ ਕੇ ਹੋ ਕੇ ਮੇਰਾ 3000 ਰੁਪਇਆ ਸੀ ਉਹ ਲੈ ਗਏ। ਨਸ਼ੇ ਵਾਲੇ ਸੀ? ਨਸ਼ੇੜੀ ਸੀ। ਰਾਤ ਨੂੰ ਨਸ਼ੇੜੀ ਹੁੰਦੇ ਟ੍ਰੇਨ 'ਚ, ਹੋਰ ਕੌਣ ਹੁੰਦਾ ਜੀ? ਕਨੈਕਟਰੀ ਕਰਕੇ ਉਹਦਾ ਟਾਈਮ ਪਾਸ ਕਰਦੇ ਹੋ। ਕਨੈਕਟਰੀ ਕਰਦਿਆਂ ਨੂੰ ਕੀ ਮੁਸ਼ਕਲਾਂ ਆਉਂਦੀਆਂ ਨੇ? ਮੁਸ਼ਕਲਾਂ ਤਾਂ ਬਹੁਤ ਆ ਜੀ। ਹੁਣ ਦੇਖੋ ਗੌਰਮੈਂਟ ਕੋਲ ਗੱਡੀਆਂ ਘੱਟ ਆ ਜੀ। ਹੁਣ ਗੱਡੀਆਂ ਪਹਿਲਾਂ ਕਿਲੋਮੀਟਰ ਚੱਲਦੀਆਂ, ਗੱਡੀਆਂ ਗੱਡੀਆਂ ਨਿਕਲ ਗਈਆਂ। ਹੁਣ ਮਹਿਕਮੇ ਦੀਆਂ ਗੱਡੀਆਂ 3 ਟਾਈਮਾਂ ਜੇ ਕੀ ਗੱਡੀ ਜਾਂਦੀ ਹੈ ਜੀ। ਲੇਡੀ 'ਚ ਫ੍ਰੀ ਹੈ, ਲੇਡੀ 'ਚ ਫ੍ਰੀ ਹੋਣ ਕਰਕੇ ਗੱਡੀਆਂ ਮੋਸਟਲੀ ਪਹਿਲਾਂ ਹੀ ਫੁੱਲ ਹੋ ਜਾਂਦੀਆਂ ਸਾਈਡ 'ਤੇ, ਕਿਉਂਕਿ ਲੇਡੀ ਨੇ ਜਿਹੜੇ ਹੁਣ ਬਠਿੰਡੇ ਜਾਣਾ, ਪ੍ਰਾਈਵੇਟ ਲੱਗੀ ਹੈ, ਪ੍ਰਾਈਵੇਟ ਚੜ੍ਹਦੀ ਨਹੀਂ ਗੀ,
ਉਹ ਚੜੂਗੀ ਸਾਡੇ ਨਾਲ ਹੀ ਚੜੂਗੀ, ਫ੍ਰੀ ਜਾਣਾ ਜਿਹਨੇ। ਉਹ ਪਹਿਲੇ ਗੱਡੀ ਫੁੱਲ ਹੋ ਜਾਂਦੀ ਹੈ, ਮੁੜ ਕੇ ਲੇਡੀ ਦੀ ਇਹ ਪ੍ਰੋਬਲਮ ਆਉਂਦੀ ਹੈ, ਗਾਂ ਚੈਕਿੰਗ ਬਹੁਤ ਜ਼ਿਆਦਾ ਹੈ ਕਿ ਲੇਡੀਜ਼ ਨਾ ਤਾਂ ਸਾਨੂੰ ਆਧਾਰ ਕਾਰਡ ਫੜਾ ਕੇ ਨਾ ਤਾਂ ਐਂ ਪੁੱਛਦੀ ਹੈ ਭਾਈ ਜਾਣਾ ਇੱਥੇ ਹੈ, ਮੈਂ ਇੱਥੇ ਨਹੀਂ ਜਾਣਾ। ਜਿਹੜੇ ਬੰਦੇ ਨੇ ਪੈਸੇ ਫੜਾਏ ਉਹਨੂੰ ਤਾਂ ਬਾਈ ਨਾਲ ਦੀ ਨਾਲ ਦੱਸ ਦੂਗਾ ਕਿ ਜੇ ਉਹਨੇ 100 ਰੁਪਏ ਫੜਾਇਆ ਤਾਂ ਉਹਨੇ ਮੈਨੂੰ ਭਾਗੀ ਬੰਦਰ ਜਾਣਾ, ਉਹਨੇ ਪਹਿਲਾਂ ਦੱਸ ਦੂ ਮੈਂ ਭਾਗੀ ਬੰਦਰ ਜਾਣਾ। ਹੁਣ ਲੇਡੀ ਫੜਾ ਕੇ ਆਧਾਰ ਕਾਰਡ ਮੂੰਹ ਪਾਸੇ ਕਰ ਲੈਂਦੀ ਹੈ ਜੀ, ਨਾ ਤਾਂ ਉਹ ਐਂ ਦੱਸਦੀ ਮੈਂ ਭਾਈ ਬਠਿੰਡੇ ਜਾਣਾ, ਮੈਂ ਇੱਥੇ ਜਾਣਾ। ਅਸੀਂ ਮੰਨ ਕੇ ਟਿਕਟ ਭਾਗੀ ਬੰਦਰ ਹੀ ਕੱਢ ਦਈਏ ਤੇ ਲੇਡੀਜ਼ ਨੇ ਜਾਣਾ ਹੋਵੇ ਬਠਿੰਡੇ, ਗਾਂ ਚੈਕਿੰਗ ਸਟਾਫ ਜਾਂ ਚੈਕਿੰਗ ਭਰੀ ਬਾਤ ਸਾਡੀ ਬੇਇੱਜ਼ਤੀ ਹੁੰਦੀ ਹੈ ਜੀ। ਮੁੜ ਕੇ ਉਹ ਕਹਿੰਦੇ ਤੂੰ ਭਾਗੀ ਬੰਦਰ ਟਿਕਟ ਕੋ ਪੁੱਛਿਆ ਗਿਆ, ਉਹਨੂੰ ਲੇਡੀਜ਼ ਦੱਸਦੀ ਨਹੀਂ। ਪਹਿਲੀ ਗੱਲ ਤਾਂ ਜੀ ਪ੍ਰੋਬਲਮ ਇਹੀ ਹੈ ਜੀ। ਬਿਲਕੁਲ। ਤਾਂ ਇਹ ਜਿਹੜੀਆਂ ਮੁਸ਼ਕਲਾਂ ਨੇ ਅਸੀਂ ਸੁਣ ਰਹੇ ਹਾਂ ਇੱਥੋਂ ਦੇ ਲੋਕਾਂ ਦੀਆਂ, ਤਾਂ ਇਹ ਜਿਹੜੀਆਂ ਮੁਸ਼ਕਲਾਂ ਨੇ ਬਈ ਹੋਰ ਕੀ ਦਿੱਕਤਾਂ ਆਉਂਦੀਆਂ, ਕਿਉਂਕਿ ਤੁਸੀਂ ਇਸ ਏਰੀਏ ਨਾਲ ਸੰਬੰਧਿਤ ਹੋ? ਸਾਡੇ ਮੇਨ ਦਿੱਕਤ ਨਾ ਇੱਕ ਇਹ ਹੈ ਜੀ, ਆਪਣਾ ਤਖਤ ਸਾਹਿਬ ਦੇਖ ਲਓ, ਚੌਥਾ ਤਖਤ ਹੈ ਇਹ ਦਮਦਮਾ ਸਾਹਿਬ, ਇਹਦੇ ਸਾਹਮਣੇ ਪਾਣੀ ਦਾ ਇੰਨਾ ਕੁ ਬੁਰਾ ਹਾਲ ਹੈ ਨਾ ਵੀ ਮਤਲਬ ਸੀਵਰੇਜ ਖੁੱਲ੍ਹੇ ਆ, ਪਤਾ ਨਹੀਂ ਕੀ ਚੱਕਰ ਹੈਗਾ ਵੀ ਦੇਖੋ ਮੇਨ ਜਗ੍ਹਾ ਹੈਗੀ ਉੱਥੇ ਇੰਨਾ ਕੁ ਪਾਣੀ ਖੜ੍ਹ ਜਾਂਦਾ ਵੀ ਸੰਗਤ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਆ। ਸੰਗਤ ਵਲ ਵਲੇਵੇਂ ਖਾ ਕੇ ਉਧਰੋਂ ਜਾਂਦੀ ਆ ਤੇ ਉਧਰੋਂ ਵੀ ਰਸਤਾ ਉਹਨੂੰ ਕਈ ਵਾਰੀ ਨਹੀਂ ਮਿਲਦਾ, ਜਿਹੜੇ ਦੂਰ ਦੇ ਆ ਤੁਸੀਂ ਦੇਖੋ ਹੀ ਜਾ ਕੇ ਬਹੁਤ ਬੁਰਾ ਹਾਲ ਹੋਇਆ ਵਾ। ਮਤਲਬ ਕਈ ਵਾਰੀ ਗੋਡੇ ਪਾਣੀ ਖੜ ਜਾਂਦਾ, ਠੀਕ ਹੈ। ਡਿਊਟੀ ਦੇ ਅੱਗੇ ਜੀ ਜਿਹੜਾ ਤਖਤ ਸਾਹਿਬ ਆ ਜਮਾਂ ਸਾਹਮਣੇ ਦੇ ਮੇਨ, ਤੇ ਮਤਲਬ ਇੰਨਾ ਕੁ ਇਹਨਾਂ ਨੂੰ ਚਾਹੀਦਾ ਵੀ ਇਹ ਘੱਟੋ ਘੱਟ ਇਹਦਾ ਹੱਲ ਤਾਂ ਕਰਨ, ਠੀਕ ਆ। ਬਾਕੀ ਮੇਨ ਜਿਹੜਾ ਨਸ਼ੇ ਦਾ ਜੀ ਉਹ ਬਹੁਤ ਲੁੱਟਾਂ ਖੋਹਾਂ ਵੀ ਹੁੰਦੀਆਂ ਜੀ, ਜਿਹੜਾ ਚਿੱਟਾ ਇਹ ਲੁੱਟਾਂ ਖੋਹਾਂ ਕਰਾ ਰਿਹਾ। ਤੇ ਬਾਕੀ ਤੁਹਾਨੂੰ ਵੀਰ ਜੀ ਨੇ ਦੱਸ ਹੀ ਦਿੱਤਾ ਵੀ ਇਹਨਾਂ ਤੋਂ ਲੁੱਟ ਖੋਹ ਹੋ ਗਈ ਤੁਹਾਡੇ ਨਾਲ। ਹਾਂ, ਤੇ ਇਦਾਂ ਡੇਲੀ ਨਹੀਂ ਤਾਂ ਮੰਨ ਲਓ ਡੇਲੀ ਦਾ ਕੰਮ ਹੀ ਆ, ਹੁੰਦਾ ਹੀ ਰਹਿੰਦਾ ਸਾਡੇ ਏਰੀਏ 'ਚ। ਮਤਲਬ ਸਾਡੀ ਮੰਗ ਇਹ ਆ ਵੀ ਚਿੱਟੇ ਨੂੰ ਪੂਰਨ ਤੌਰ ਤੇ ਬੰਦ ਕੀਤਾ ਜਾਵੇ। ਇਹ ਨੌਜਵਾਨਾਂ ਦੀ ਹਰੇਕ ਦੀ ਮੰਗ ਆ, ਇਕੱਲੇ ਇਹ ਨੌਜਵਾਨ ਦੀ ਮੰਗ ਨਹੀਂ ਕਹਿ ਸਕਦੇ, ਪਰ ਅਸੀਂ ਤੁਹਾਨੂੰ ਬੱਸ ਅੱਡੇ ਦਾ ਹਾਲ ਵੀ ਦਿਖਾ ਰਹੇ ਹਾਂ। ਇਹ ਤੁਸੀਂ ਬੱਸ ਅੱਡੇ ਦਾ ਹਾਲ ਦੇਖ ਸਕਦੇ ਹੋ। ਇੱਥੇ ਜਿਹੜੇ ਬੱਟੇ ਨੇ ਉਹ ਖਿਲਰੇ ਹੋਏ ਨੇ, ਰੋੜੇ ਨੇ ਜਿਹੜੇ ਇੱਥੇ ਖਿਲਰੇ ਹੋਏ ਨੇ। ਇੱਥੋਂ ਦੇ ਵਿਧਾਇਕ ਨੇ ਜਿਹੜੇ ਉਹ ਦੂਜੀ ਵਾਰ ਬਣੇ ਨੇ, ਬੀਬੀ ਬਲਜਿੰਦਰ ਕੌਰ, ਤਾਂ ਇੱਥੋਂ ਦੇ ਜਿਹੜੇ ਵਿਧਾਇਕ ਬਣੇ ਹੋਏ ਨੇ। ਤਾਂ ਅਸੀਂ ਖਾਸ ਕਰਕੇ ਨੌਜਵਾਨਾਂ ਦੇ ਨਾਲ ਗੱਲ ਕਰ ਰਹੇ ਹਾਂ। ਪ੍ਰਾਈਵੇਟ ਬੱਸ ਆਪਰੇਟਰਾਂ ਨੂੰ ਵੀ ਬਹੁਤ ਸਾਰੀਆਂ ਦਿੱਕਤਾਂ ਆ ਰਹੀਆਂ ਨੇ। ਇੱਥੇ ਤੁਸੀਂ ਦੇਖ ਸਕਦੇ ਹੋ ਪ੍ਰਾਈਵੇਟ ਬੱਸ ਆਪਰੇਟਰਾਂ ਨੂੰ ਵੀ ਬਹੁਤ ਸਾਰੀਆਂ ਦਿੱਕਤਾਂ ਆ ਰਹੀਆਂ ਨੇ। ਪ੍ਰਾਈਵੇਟ ਬੱਸ ਆਪਰੇਟਰ ਦੇ ਜਿਹੜੇ ਪ੍ਰਾਈਵੇਟ ਬੱਸ ਦੇ ਕਨੈਕਟਰ ਨੇ, ਬਾਈ ਦੀਪ ਬੱਸ ਤੇ ਹੋ, ਕੀ ਮੁਸ਼ਕਲਾਂ ਆਉਂਦੀਆਂ ਨੇ ਜਿੱਦਣ ਦੇ ਆਧਾਰ ਕਾਰਡ ਚੱਲੇ ਆ? ਬਹੁਤ ਮੁਸ਼ਕਲਾਂ ਜੀ, ਖਾਲੀ ਤੁਰੇ ਫਿਰਦੇ, ਤੇਲ ਵੀ ਨਹੀਂ ਪੂਰਾ ਕਰਦੀਆਂ ਬੱਸਾਂ, ਬਹੁਤ ਖੜਦੇ ਚੜ੍ਹਦੇ ਨੇ। ਕੋਈ ਜਿਹੜੇ ਕੋਈ ਰਾਮਪੁਰੇ ਤੋਂ ਜੱਜਲ ਆਉਣਾ ਬਾਇਆ ਬਠਿੰਡਾ ਹੋ ਕੇ ਆਉਂਦੇ ਆ ਰੋਡਵੇਜ਼ ਦੇ, ਬਹੁਤ ਜ਼ਿਆਦੇ ਆ। ਤੇਲ ਪੱਲਿਓਂ ਫੂਕਿਆ ਪੂਰੀ ਪਰੇਸ਼ਾਨੀ ਆ ਜੀ ਸਾਨੂੰ। ਕਿੰਨੀ ਕੁ ਮੁਸ਼ਕਲ ਆਉਂਦੀ ਆ ਬਾਈ? ਤੁਸੀਂ ਮੁਸ਼ਕਲਾਂ ਤਾਂ ਇਹ ਪੂਰੀਆਂ ਹੀ ਨਾ, ਸਾਰੀਆਂ ਮੁਸ਼ਕਲਾਂ ਹੀ। ਡਰਾਈਵਰ ਕਨੈਕਟਰ ਪੂਰਾ ਤੰਗ ਨੇ ਇਸ ਕੰਮ ਤੋਂ। ਹਾਂਜੀ, ਤਾਂ ਇਹ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਨੇ ਇਸ ਵਕਤ ਇੱਥੋਂ ਦੀਆਂ। ਇਹ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਤੁਹਾਨੂੰ। ਜਿੱਦਣ ਦੇ ਆਧਾਰ ਕਾਰਡ ਚੱਲੇ ਨੇ ਉਦਣ ਦੀਆਂ ਜਿਹੜੀਆਂ ਕਿ ਮੁਸ਼ਕਲਾਂ ਨੇ ਉਹ ਆ ਰਹੀਆਂ ਨੇ। ਤਾਂ ਤੁਸੀਂ ਦੇਖ ਸਕਦੇ ਹੋ ਬੱਸਾਂ ਨੇ ਜਿਹੜੀਆਂ, ਇਹ ਬੱਸ ਸਟੈਂਡ, ਬਈ ਬੱਸ ਸਟੈਂਡ ਦੇ ਹਾਲਾਤਾਂ ਦਾ ਥੋੜ੍ਹਾ ਜਿਹਾ ਜਾਇਜ਼ਾ ਅਸੀਂ ਲੈ ਰਹੇ ਸੀ। ਬੱਸ ਸਟੈਂਡ ਦੇ ਹਾਲਾਤ ਕਦੋਂ ਕਦੇ ਆਏ ਨੇ, ਆ ਧੂੜ ਉੱਠ ਰਹੀ ਆ ਮਿੱਠੀ। ਘੱਟੋ ਘੱਟ 2 ਸਾਲ ਹੋ ਗਏ ਜੀ, ਬੁਰਾ ਹਾਲ ਆ। ਦੇਖ ਲਓ ਕੀ ਹਾਲ ਆ, ਆਹ ਦੇਖੋ ਜੀ ਕੰਡੀਸ਼ਨ ਆ ਅੱਡੇ ਦੀ। ਇਹ ਰਾਜਾ ਬਣੇ ਕਹਿੰਦਾ ਸੀਗਾ ਅੱਡੇ ਤਾਂ ਐਂ ਹੋ ਜਾਣਗੇ, ਕੁਛ ਨਹੀਂ ਕਰਿਆ। ਦੇਖ ਲਓ ਕੀ ਸਥਿਤੀ ਹੋਈ ਪਈ ਆ, ਜਾਲੇ ਗੱਪੇ ਲੱਗੇ ਪਏ ਆ, ਕੋਈ ਨਹੀਂ ਸਫਾਈ ਦਾ। 22 ਸਾਲ ਹੋ ਗਏ ਜੀ, 2000 ਦਾ ਬੱਸ ਸਟੈਂਡ ਬਣਿਆ ਹੋਇਆ। ਹਾਂਜੀ, ਇਨਕਮ ਤਾਂ ਹੁੰਦੀ ਹੈ, ਮੰਨ ਕੇ ਚਲੋ ਮਾੜਾ ਮੋਟਾ ਤਾਂ ਕੋਈ ਚਾਹੀਦਾ ਰਿਪੇਅਰ ਦਾ ਔਰ ਸਿਕਿਉਰਿਟੀ ਵਾਲਾ ਮੰਨ ਕੇ ਚਲੋ। ਹੁਣ ਤੁਸੀਂ ਐਂ ਲਾ ਲਓ ਜੀ, ਇਕੱਲੀ ਲੇਡੀ ਜਿੱਥੇ ਸੇਫ ਨਹੀਂ ਗਈ ਬੱਸ ਸਟੈਂਡ ਦੇ ਵਿੱਚ, ਕਿਉਂਕਿ ਇੰਨੀ ਜ਼ਿਆਦਾ ਉਹ ਹੈ, ਕੋਈ ਲੁੱਟ ਖੋਹ ਹੁੰਦੀ ਹੈ। ਕੱਲ ਮੇਰੀ ਬੱਸ ਦੇ ਵਿੱਚ ਇੱਕ ਲੇਡੀ ਤੋਂ ਕੋਈ ਬੰਦਾ ਪਰਸ ਖੋਹ ਕੇ ਭੱਜ ਗਿਆ। ਉਹ ਬੁੜੀਆਂ ਰੌਲਾ ਪਾਈ ਜਾਣ, ਮੈਨੂੰ ਮਹਾਂ ਦੱਸਿਆ, ਪੁੱਛਿਆ ਕਿ ਕੀ ਹੋ ਗਿਆ ਭਾਈ, ਉਹਨੇ ਦੱਸਿਆ ਹੈ ਨਹੀਂ, ਐਨੇ ਟੱਪ ਗਿਆ ਹੋਈ। ਉਹ ਬਦਲਾਅ ਆਇਆ, ਜਿਹੜੀ ਬਦਲਾਅ ਦੀ ਗੱਲ ਕਰਦੀ ਸੀ ਸਰਕਾਰ, ਬਦਲਾਅ ਆਇਆ? ਤੁਸੀਂ ਸਾਰੇ ਖੜੇ ਹੋ, ਸਾਰੀ ਦੱਸ ਦਿਓ। ਕੋਈ ਬਦਲਾਅ ਨਹੀਂ ਇੱਥੇ। ਚੋਰੀਆਂ ਠੱਗੀਆਂ ਨਜਾਇਜ਼ ਪੂਰੇ ਕੰਮ ਚੱਲਦਾ, ਹੁਣ ਪੂਰਾ ਖੁੱਲਾ ਹੋ ਗਿਆ ਜੀ ਕੰਮ ਇੱਥੇ। ਬਈ ਆਇਆ ਬਦਲਾਅ? ਨਾ ਬਾਈ ਕੋਈ ਬਦਲਾਅ ਨਹੀਂ ਆਇਆ। ਤਾਂ ਅਸੀਂ ਇਹ ਗੱਲਬਾਤ ਆ ਹਰੇਕ ਨਾਲ ਕਰਾਂਗੇ। ਨੌਜਵਾਨ ਕਾਫੀ ਇਕੱਠੇ ਹੋ ਗਏ ਨੇ, ਉਹਨਾਂ ਨੂੰ ਪੁੱਛਦੇ ਆ ਕਿ ਬਦਲਾਅ ਕਿੰਨਾ ਕੁ ਆਇਆ। ਬਈ ਆਇਆ ਬਦਲਾਅ? ਤੁਹਾਡੀ ਨਿਗਾਹ 'ਚ ਆਇਆ? ਇਹਨਾਂ ਦੀ ਨਿਗਾਹ 'ਚ ਤਾਂ ਆਇਆ ਨਹੀਂ ਆਇਆ ਜੀ। ਨਸ਼ਾ ਪੱਤਾ ਬਾਈ ਉਦੋਂ ਸਭ ਕੁਝ ਜ਼ਿਆਦਾ ਹੀ ਹੋ ਗਿਆ। ਚੋਰੀਆਂ ਠੱਗੀਆਂ, ਇੱਥੇ ਮੰਡੀਰ ਗੰਦ ਪਾਉਂਦੀ ਫਿਰਦੀ ਰਹਿੰਦੀ ਆ ਅੱਡੇ 'ਚ, ਲੁੱਟ ਖੋਹ ਸਭ ਕੁਝ ਚੱਲਦਾ ਬਾਈ। ਕੋਈ ਬਦਲਾਅ ਨਹੀਂ, ਉਦੋਂ ਵਧੇ ਹੀ ਘਟਿਆ ਕੁਝ ਨਹੀਂ ਗਾ। ਹਾਂ, ਸਾਰਾ ਕੰਮ ਉਦੋਂ ਵਿਗੜਿਆ ਹੀ ਹੈ, ਕੰਮ ਕੋਈ ਵਧਿਆ ਨਹੀਂ। ਮਤਲਬ ਗੱਲ ਇਹ ਲੱਗਦਾ ਵੀ ਸਰਕਾਰ ਦੇ ਬੱਸੋਂ ਬਾਹਰ ਹੋ ਗਿਆ, ਇਹਨਾਂ ਤੋਂ ਕੰਟਰੋਲ ਨਹੀਂ ਹੋ ਰਿਹਾ। ਸਾਨੂੰ ਤਾਂ ਇਹ ਲੱਗਦਾ ਜਿਹੜੀ ਗੱਲ ਆ। ਵੱਧ ਤੋਂ ਵੱਧ ਕੀ ਆ, ਜ਼ਿਆਦਾ ਬੇਰੁਜ਼ਗਾਰ ਮੁੰਡੇ ਦੀ ਲਪੇਟ 'ਚ ਆ ਰਹੇ ਆ। ਬੇਰੁਜ਼ਗਾਰ ਮੁੰਡੇ ਲਪੇਟ 'ਚ ਆ ਰਹੇ ਆ, ਠੀਕ ਆ। ਉਹਨਾਂ ਤੋਂ ਮਤਲਬ ਤੁਸੀਂ ਦੇਖ ਲਓ ਵੀ ਹੁਣ ਨੌਜਵਾਨੀ ਕਿਹੜੇ ਰਾਹ ਤੁਰ ਪਈ ਆ। ਪੁਲਿਸ ਸਾਰਾ ਕੁਝ ਕਰ ਸਕਦੀ ਹੈ ਜੀ, ਪੁਲਿਸ ਉਹਦੇ ਸਾਰਾ ਅੰਡਰ ਹੈ। ਕਰੋਨਾ ਵੇਲੇ ਕਿਉਂ ਨਹੀਂ ਆਪਣੇ ਕੋਈ ਚੱਪਲ ਵੀ ਨਹੀਂ ਹਿਲਦੀ ਬਾਹਰ ਪਈ, ਕਿਉਂ ਨਹੀਂ ਹੁੰਦਾ ਜੀ ਉਦੋਂ? ਹੁਣ ਕਿਉਂ ਇੰਨਾ ਵੱਧ ਜਾਂਦਾ? ਫਿਰ ਇਹਦਾ ਮਤਲਬ ਆਪਣੇ ਲੀਡਰ ਹੱਥ ਆਇਆ ਕੁਛ। ਕਰੋਨਾ ਵੇਲੇ ਜੀ ਤੁਸੀਂ ਐ ਲਾ ਲਓ, ਇੰਨੇ ਸੇਫ ਸੀਗੇ ਕਰੋਨਾ ਵੇਲੇ, ਅੱਧੀ ਰਾਤ ਨੂੰ ਕੁਛ ਨਹੀਂ ਹੁੰਦਾ ਸੀਗਾ। ਜੇ ਬਣ ਬੈਠੇ ਆਪਾਂ ਕਿਤੇ ਖੜੇ ਆ, ਡਰ ਇੰਨਾ ਖੌਫ ਸੀ ਪੁਲਿਸ ਦਾ।
ਹੁਣ ਕੋਈ ਖੌਫ ਹੀ ਨਹੀਂਗਾ। ਇੱਥੇ ਪੁਲਿਸ ਆ ਜੂ, ਗੇਰਾ ਰੂਟਰ ਮਾਰ ਕੇ ਟੱਪ ਕੇ ਬਸ। ਪੁਲਿਸ ਨੂੰ ਚਾਹੀਦਾ ਕਿ ਆਪਦੀ ਡਿਊਟੀ ਦੇਣੀ ਚਾਹੀਦੀ ਹੈ ਪੂਰੀ। ਆਪਦਾ ਕੋਈ ਵੀ ਇੱਥੇ ਆਉਂਦਾ ਮੰਨ ਕੇ ਤੁਸੀਂ ਆ ਲੜੋ। ਤੁਸੀਂ ਗਏ ਨਹੀਂ ਕਦੇ ਪੁਲਿਸ ਕੋਲੇ ਜਾਂ ਕਿਸੇ ਮੁਲਾਜ਼ਮ ਕੋਲੇ ਜਾ ਕੇ ਗੱਲ ਨਹੀਂ ਕਰੀ ਵੀ ਭਾਈ ਸਾਡੇ ਉੱਥੇ ਬੱਸ ਅੱਡੇ 'ਚ ਗੇੜਾ ਮਾਰੋ? ਪਹਿਲਾਂ ਇੱਥੋਂ ਵਗੈਰਾ ਹੁੰਦਾ ਰਿਹਾ ਇਹ ਕੰਮ। ਇੱਥੋਂ ਕੋਈ ਜਾਂਦੇ ਹੋਣਗੇ ਅਫਸਰ ਜਾਂ ਕੋਈ ਹੋਰ ਜਾਂਦਾ ਕੋਈ, ਮੰਨ ਲਓ ਲੋਕ ਕੰਪਲੇਂਟ ਕਰਦੇ ਆ, ਮਾੜਾ ਮੋਟਾ 1-2 ਵਾਰੀ ਰਾਉਂਡ ਦੇ ਗਏ ਜਾਂ ਬਾਹਰ ਚੌਂਚ ਖੜ ਗਏ, ਬਸ ਉੱਥੋਂ ਚਲਾਨ ਕੱਟਤੇ ਜਾਂ ਉਹ ਕਰਤਾ। ਉਸ ਤੋਂ ਬਾਅਦ ਕੁਝ ਨਹੀਂ ਦਿੱਤਾ ਜੀ। ਉਸ ਤੋਂ ਬਾਅਦ ਮੇਨ ਤਾਂ ਜੀ ਪੁਲਿਸ ਨੂੰ ਪੂਰੀ ਮੰਨ ਕੇ ਚੱਲਦੀ ਮਸੈਦੀ ਨਾਲ ਪੂਰੀ ਡਿਊਟੀ ਕਰਨੀ ਪਊਗੀ, ਕਿਉਂਕਿ ਇਹ ਲੀਡਰ ਨੂੰ ਖੜਾ ਚਲਾਉਣਾ ਪਊ ਇਹਨਾਂ ਨੂੰ। ਕਿਉਂਕਿ ਲੀਡਰਾਂ ਨਾਲ ਹੁਣ ਜਿਹੜੀ ਸਿਕਿਉਰਿਟੀ ਲਾ ਰੱਖੀ ਉਹੀ ਪੁਲਿਸ ਇੱਥੇ ਲੱਗੀ ਹੋਵੇ, ਆਪਣਾ ਆਪ ਸੇਫ। ਆਪਾਂ ਲੀਡਰ ਤਾਂ ਸੇਫ ਹੀ ਆ, ਲੀਡਰਾਂ ਨੂੰ ਕੌਣ ਗੋਲੀ ਮਾਰਦਾ, ਕੌਣ ਉਹ ਕਰਦਾ? ਸੇਫ ਤਾਂ ਆਪਾਂ ਨਹੀਂ ਨਾ, ਆਪਾਂ ਆਮ ਇਨਸਾਨ ਸੇਫ ਨਹੀਂ। ਕਿ ਮੇਰੇ ਪਹਿਲਾਂ ਸਿਰ 'ਚ ਪਾੜ ਖੋਲ੍ਹੇ ਮਾਰ ਕੇ ਉਹਨਾਂ ਨੇ। ਹਾਂ, ਤੇ ਮੈਂ ਤੁਹਾਨੂੰ ਇਹ ਕਹਿੰਦਾ ਕਿ ਬਾਈ ਜੀ ਜੇ ਆਮ ਪਬਲਿਕ ਸੇਫ ਹੈ ਤਾਂ ਸਾਰੇ ਸੇਫ ਹੈ। ਕੋਈ ਸੇਫ ਨਹੀਂ ਇੱਥੇ। ਮੰਨ ਕੇ ਚੱਲੋ ਕਿ ਪੁਲਿਸ ਨੂੰ ਚਾਹੀਦਾ ਹੈ ਕਿ ਪੂਰੀ ਮਤਲਬ ਡਿਊਟੀ ਆਪਦੀ ਸਖਤੀ ਨਾਲ ਡਿਊਟੀ ਕਰਨ। ਪਹਿਲਾਂ ਪੁਲਿਸ ਦਾ ਡਰ ਇੰਨਾ ਹੁੰਦਾ ਸੀ, ਕੋਈ ਪੁਲਿਸ ਵਾਲਾ ਪਿੰਡ ਆ ਜਾਂਦਾ ਨਾ, ਲੋਕ ਘਰਾਂ 'ਚ ਵੜ ਜਾਣ ਵਾਲਾ ਕਹਿੰਦਾ ਯਾਰ ਪੁਲਿਸ ਆਈ ਫਿਰਦੀ ਹੈ ਪਿੰਡ। ਹੁਣ ਕੋਈ ਪੁਲਿਸ ਦਾ ਡਰ ਨਹੀਂ। ਪੁਲਿਸ ਕੋਲ ਹੀ ਤੁਹਾਡੇ ਬਠਿੰਡੇ ਸਾਹਮਣੇ ਹੋਈ ਹੈ ਕਾਂਡ। ਬਠਿੰਡੇ ਪੁਲਿਸ ਤੋਂ ਸਿਰਫ 10 ਮੀਟਰ ਦੂਰੀ ਤੇ ਲੇਡੀ ਨੂੰ ਗੋਲੀ ਮਾਰ ਕੇ ਮਾਰਤਾ। ਕੋਈ ਸੇਫ ਹੈਗਾ? ਕੋਈ ਸੇਫ ਨਹੀਂ ਬਾਈ ਜੀ। ਮੰਨ ਲਾ ਪੁਲਿਸ ਨੂੰ ਪੂਰੀ ਸਖਤਾਈ, ਸਰਕਾਰ ਨੂੰ ਪੂਰੀ ਤੇ ਪੂਰੀ ਸਖਤਾਈ ਕਰਨੀ ਪਊਗੀ, ਫੇਰ ਲੋਟ ਆਊ ਮਾਹੌਲ। ਨਹੀਂ ਆਏ ਲੋਟ ਨਹੀਂ ਮਾਹੌਲ ਆਉਣਾ। ਪੂਰਾ ਸਖਤਾਈ ਨਾਲ ਜੇ ਕੰਮ ਕਰਨਗੇ, ਪੂਰੀ ਸਖਤਾਈ ਕਰਦੇ ਪੁਲਿਸ ਦੇ ਹੱਥ ਦੇ ਜਾਣਾ ਪੂਰਾ, ਫੇਰ ਬਾਈ ਕੁਝ ਨਹੀਂ ਹੁੰਦਾ। ਤੇ ਜੇ ਬਈ ਲੀਡਰਾਂ ਹੱਥ ਚੱਲੀ ਗਿਆ ਫੇਰ ਤਾਂ ਕੁਛ ਤੁਹਾਨੂੰ ਪਤਾ ਹੀ ਹੈ ਸਾਹਮਣੇ। ਕੋਈ ਗੋਲੀ ਮਾਰਤੀ, ਕਿਤੇ ਆਹ ਕਰਤਾ, ਕਿਤੇ ਆਹ ਕਰਾਤਾ, ਕੋਈ ਫਾਇਦਾ ਨਹੀਂ ਬਾਈ। ਇੱਕ ਗੱਲ ਮੈਂ ਕਹਿਣੀ ਚਾਹੁੰਦਾ, ਇਹ ਸਾਡਾ ਜਿਹੜਾ ਮਤਲਬ ਇਤਿਹਾਸਕ ਨਗਰ ਆ, ਗੁਰੂ ਪਾਤਸ਼ਾਹ ਦੀ ਚਰਨ ਛੋਹ ਧਰਤੀ ਆ। ਅਸੀਂ ਚਾਹੁੰਦੇ ਆ ਵੀ ਨਸ਼ੇ ਦਾ, ਜਾਣੀ ਕਿ ਨਸ਼ਾ ਮੇਨ ਇੱਥੇ ਗੱਲਾਂ ਚਿੱਟਾ ਹੀ ਆ, ਵੀ ਚਿੱਟੇ ਦਾ ਖਾਤਮਾ ਹੋ ਜੇ। ਜਿਹੜੇ ਤਾਂ ਚਲੋ ਲੱਗ ਗਏ ਆ ਉਹਨਾਂ ਨੇ ਤਾਂ ਚਲੋ ਜਿਹੜੇ ਰਾਹ ਤੁਰ ਪਏ, ਠੀਕ ਆ। ਜਿਹੜੀ ਆਉਣ ਵਾਲੀ ਪੀੜ੍ਹੀ ਆ ਨਾ ਉਹ ਤੇ ਬਚ ਜਾਵੇ। ਤਾਂ ਇਹ ਨੌਜਵਾਨ ਬਾਰ-ਬਾਰ ਇੱਕੋ ਗੱਲ ਕਹਿ ਰਿਹਾ ਕਿ ਜਿਹੜਾ ਚਿੱਟਾ ਹੈਗਾ, ਜਿਹੜਾ ਨਸ਼ਾ ਹੈਗਾ ਉਹ ਖਤਮ ਹੋਣਾ ਚਾਹੀਦਾ। ਕਿਉਂਕਿ ਜਦੋਂ ਵੀ ਇਸ ਨੇ ਮਾਈਕ ਤੇ ਗੱਲ ਕਰੀ ਆ ਜਾਂ ਇਸ ਨੇ ਕੈਮਰੇ ਦੇ ਸਾਹਮਣੇ ਹੋ ਕੇ ਗੱਲ ਕਰੀ ਆ, ਤਾਂ ਇਸ ਨੌਜਵਾਨ ਦੀ ਇੱਕੋ ਹੀ ਗੁਹਾਰ ਆ ਸਰਕਾਰ ਦੇ ਅੱਗੇ ਕਿ ਜਿਹੜਾ ਨਸ਼ਾ ਹੈਗਾ ਉਹ ਖਤਮ ਹੋ ਜਾਵੇ। ਤਾਂ ਇਹ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਇਹ ਤਸਵੀਰਾਂ ਤਲਵੰਡੀ ਸਾਬੋ ਦੇ ਬੱਸ ਅੱਡੇ ਦੀਆਂ ਨੇ। ਇੱਥੇ ਜਿਹੜੀਆਂ ਆਵਾਜ਼ਾਂ ਵੱਜਦੀਆਂ ਨੇ ਕਨੈਕਟਰਾਂ ਦੇ ਵੱਲੋਂ, ਬਠਿੰਡਾ ਮਾਨਸਾ ਦੀਆਂ ਆਵਾਜ਼ਾਂ ਵੱਜਦੀਆਂ ਨੇ, ਡੱਬ ਵਾਲੀ ਦੀਆਂ ਆਵਾਜ਼ਾਂ ਵੱਜਦੀਆਂ ਨੇ, ਤੇ ਨਾਲ ਨਾਲ ਉਹਨਾਂ ਦੇ ਦਿਲਾਂ ਦੇ ਵਿੱਚ ਇੱਕ ਦਰਦ ਵੀ ਆ। ਕਿਉਂਕਿ ਪਹਿਲਾਂ ਜਿਹੜੀਆਂ ਮੁਸ਼ਕਲਾਂ ਸੀ ਉਹ ਬੱਸਾਂ ਵਾਲਿਆਂ ਦੀਆਂ ਸੁਣੀਆਂ ਨੇ, PRTC ਵਾਲਿਆਂ ਦੀਆਂ ਸੁਣੀਆਂ ਨੇ, ਜਾਂ ਆਮ ਨੌਜਵਾਨਾਂ ਦੇ ਨਾਲ ਗੱਲਬਾਤ ਕਰੀ ਆ। ਇੱਥੇ ਜਿਹੜੀਆਂ ਮੁਸ਼ਕਲਾਂ ਕੁੜੀਆਂ ਨੂੰ ਜਾਂ ਬੁੜੀਆਂ ਨੂੰ ਆਉਂਦੀਆਂ ਨੇ, ਅਸੀਂ ਉਹ ਵੀ ਜਾਣਾਂਗੇ, ਥੋੜ੍ਹੀ ਬਹੁਤੀ ਗੱਲਬਾਤ ਕਰਾਂਗੇ। ਇੱਥੇ ਕੁੜੀਆਂ ਦੇ ਨਾਲ ਨੌਜਵਾਨ ਕੁੜੀਆਂ ਖੜੀਆਂ ਨੇ, ਬੁੜੀਆਂ ਖੜੀਆਂ ਨੇ। ਆਖਰ ਪੜ੍ਹਨ ਦੇ ਸਮੇਂ ਕੀ ਮੁਸ਼ਕਲਾਂ ਆਉਂਦੀਆਂ ਨੇ, ਬੱਸ ਚੜ੍ਹਨ ਦੇ ਸਮੇਂ ਕੀ ਮੁਸ਼ਕਲਾਂ ਆਉਂਦੀਆਂ ਨੇ। ਮਾਤਾ ਕਿਹੜਾ ਪਿੰਡ ਆ, ਕਿੱਥੋਂ ਆਏ ਹੋ ਤੁਸੀਂ? ਹੈ ਵੀਰੇ, ਕਿਹੜਾ ਪਿੰਡ ਆ, ਕਿੱਥੋਂ ਆਏ ਹੋ? ਅਸੀਂ ਤਾਂ ਕੱਚੀ ਪੁੱਚੋ ਤੋਂ ਆਏ ਆ ਬਾਈ। ਕੱਚੀ ਪੁੱਚੋ ਤੋਂ ਨਰਮੇ ਦਾ ਏਰੀਆ ਮੰਨਿਆ ਜਾਂਦਾ, ਜਾਂ ਬੱਸ ਬੁੱਸ ਤੇ ਚੜ੍ਹਦੇ ਹੋ? ਕਿਹੜੀਆਂ ਮੁਸ਼ਕਲਾਂ ਆਉਂਦੀਆਂ? ਸਰਕਾਰ ਨਵੀਂ ਆਈ ਆ, ਨਵੀਂ ਸਰਕਾਰ ਨੇ ਕੁਝ ਦਿੱਤਾ? ਕੀ ਦਿੱਤਾ? ਕੁਛ ਨਹੀਂ ਦਿੱਤਾ ਭਾਈ। ਹੁਣ 1000 ਰੁਪਿਆ ਕਹਿੰਦੇ ਸੀ ਵੀ ਅਕਾਊਂਟ 'ਚ ਆਊਗਾ, ਖਾਤੇ 'ਚ ਆਊ, ਆ ਗਿਆ? ਨਹੀਂ ਆਇਆ। ਆਇਆ ਨਹੀਂ ਹਜੇ? ਨਹੀਂ ਆਇਆ। ਵਾਅਦੇ ਤਾਂ ਬੜੇ ਕਰੇ ਸੀਗੇ ਵੋਟਾਂ ਵੇਲੇ। ਕੀਤਾ ਤਾਂ ਸੀਗੇ, ਫਿਰ ਉਹ ਵਾਅਦੇ ਪੂਰੇ ਨਹੀਂ ਨਾ ਕੀਤੇ ਹਜੇ। ਬਿਲਕੁਲ। ਤਾਂ ਅਸੀਂ ਮਾਤਾ ਕਿਹੜਾ ਪਿੰਡ ਆ ਤੇਰਾ? ਗਹਿਰੀ ਭਾਗੀ। 1000 ਰੁਪਿਆ ਆ ਗਿਆ ਅਕਾਊਂਟ 'ਚ? ਸਰਕਾਰ ਨੇ ਕਿਹਾ ਸੀ। ਹਾਂ, ਸਰਕਾਰ ਨੇ 1000 ਰੁਪਿਆ ਕਿਹਾ ਸੀ, ਆ ਗਿਆ ਅਕਾਊਂਟ 'ਚ, ਖਾਤੇ 'ਚ? ਨਹੀਂ ਆਇਆ। ਆਇਆ ਨਹੀਂ ਆਇਆ। ਕੀ ਕਹਿੰਦੇ ਹੁੰਦੇ ਜਦੋਂ ਵੋਟ ਲੈਣ ਆਉਂਦੇ ਸੀ ਘਰੇ? ਅਗਰ ਸਭ ਬੰਦੇ ਪਾਵਾਂਗੇ ਕਿ 1000 ਹਾਂ, ਵੀ 1000 ਪਾਵਾਂਗੇ। ਫਿਰ ਹੁਣ ਪੁੱਛਿਆ ਨਹੀਂ ਜਾ ਕੇ? ਨਹੀਂ ਪੁੱਛਿਆ ਨਹੀਂ ਭਾਈ। ਆਦੇ ਹਰ ਪਿੰਡ ਦੇ ਨਹੀਂ ਪਾਉਂਦੇ। ਗਹਿਰੀ ਭਾਗੀ ਨਰਮੇ ਦਾ ਏਰੀਆ ਮੰਨਿਆ ਜਾਂਦਾ, ਕਾਫੀ ਨਰਮਾ ਹੁੰਦਾ ਸੀ। ਇਸ ਵਾਰ ਨਰਮੇ ਦੇ ਕੀ ਹਾਲਾਤ ਰਹੇ ਨੇ? ਨਰਮਾ ਤਾਂ ਹੋਇਆ ਨਹੀਂ ਭਾਈ, ਐਤਕੀ ਜਮੀ ਨਹੀਂ ਹੋਇਆ। ਨਹੀਂ ਹੋਇਆ ਐਤਕੀ। ਤੇਰਾ ਕਿਹੜਾ ਪਿੰਡ ਆ ਬੇਬੇ? ਇਹ ਗਹਿਰੀ ਭਾਗੀ ਤੋਂ ਹੀ ਆਏ। ਨਰਮੇ ਦੇ ਕੀ ਹਾਲਾਤ ਸੀ? ਕਿੰਨਾ ਕੁ ਨਰਮਾ ਹੋ ਗਿਆ, ਕਿੰਨਾ ਕੁ ਚੁੱਕ ਲਿਆ? ਐਤਕੀ ਇਹ ਲੱਗਿਆ ਨਹੀਂ ਜੀ। ਐਤਕੀ ਹੋਇਆ ਨਹੀਂ, ਐਤਕੀ ਤਾਂ ਹੋਇਆ ਨਹੀਂ। ਫਿਰ ਘਰਾਂ ਦਾ ਖਰਚਾ ਕਿਵੇਂ ਚੱਲਿਆ? ਚੁੱਲ੍ਹੇ ਕਿਵੇਂ ਚੱਲੇ? ਆਹ ਕੰਮ ਦਿਹਾੜੀ ਦਾ ਪੈ ਜੀ ਜਾਂਦੇ ਦੇ ਤਾਂ 2500 ਦੇ ਤਾਂ ਅਸੀਂ ਭਰਤਾ। ਐਤਕੀ 4-4000 ਪਾਤਾ, 200 ਘੱਟ। ਤੇ ਦਿਹਾੜੀ ਦੱਪੇ ਹੋਰ ਵੱਜ ਜਾਂਦੀਆਂ, ਹੋਰ ਕੀ ਕਰਗੇ। ਹਾਂ, ਤਾਂ ਇਹ ਜਿਹੜੀ ਤਸਵੀਰ ਆ, ਅਸੀਂ ਇਸ ਵਕਤ ਗੱਲ ਕਰ ਰਹੇ ਹਾਂ ਇੱਥੋਂ ਦੇ ਬਜ਼ੁਰਗਾਂ ਦੇ ਨਾਲ, ਨੌਜਵਾਨਾਂ ਦੇ ਨਾਲ। ਇਹਦੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਨੇ ਜਿਹੜੀਆਂ। ਕਿਹੜਾ ਪਿੰਡ ਆ ਬਾਪੂ? ਕੀ ਕਰਦੇ ਹੋ ਇੱਥੇ ਬੈਠੇ? ਮੈਂ ਤਾਂ ਭਾਈ 2 ਪੈਸੇ ਮੰਗ ਲੈਣਾ, ਖਾ ਵੀ ਲੈਣੇ ਆ। ਹਾਂ, ਮੈਂ ਤਾਂ ਬਸ ਤਾਂ ਕੰਮ ਆਪਣਾ। ਪਿੰਡ ਕਿਹੜਾ ਗਾ? ਮੌੜਾ। ਮੌੜ ਮੰਡੀ। ਹਾਂ। ਘਰ ਦੇ ਜਵਾਕ ਜੱਲਾ ਕੀ ਕੰਮ ਕਰਦੇ ਆ? ਕੁੜੀਆਂ ਸੀ 5 ਵਿਆਹਤੀਆਂ ਭਰਾਵਾ, ਦੋਵੇਂ ਜੀ ਆ। ਹਾਂ, ਮੁੰਡਾ ਹੈ ਨਹੀਂ ਕੋਈ।
ਫਿਰ ਹੁਣ ਇੱਥੇ ਆ ਕੇ ਮੰਗ ਲੈਂਦੇ ਹੋ, ਦੇ ਦਿੰਦੇ ਆ ਲੋਕ? ਬਸ ਦੇ ਹੀ ਦਿੰਦੇ ਆ ਜੀ, 200 ਰੁਪਇਆ ਬਣ ਜਾਂਦਾ। ਕੀ ਕਰਦੇ ਹੋ ਪੈਸਿਆਂ ਦਾ? ਘਰੇ ਰੋਟੀ ਟੁੱਕਦਾ ਜੀ। ਜ਼ਮੀਨ ਜਾਇਦਾਦ ਕੁਛ ਨਹੀਂ ਹੈਗਾ? ਤਾਂ ਇਹ ਤਸਵੀਰ ਆ, ਇਹ ਵੀ ਇੱਕ ਪੰਜਾਬ ਦੀ ਤਸਵੀਰ ਆ, ਤਲਵੰਡੀ ਸਾਬੋ ਦੀ ਤਸਵੀਰ ਆ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰੀ ਆ। ਤਾਂ ਇੱਥੋਂ ਦੀਆਂ ਜਿਹੜੀਆਂ ਤਸਵੀਰਾਂ ਨੇ ਉਹ ਅਸੀਂ ਅਕਸਰ ਸਾਂਝੀਆਂ ਕਰਦੇ ਰਹਿੰਦੇ ਹਾਂ ਜਦੋਂ ਵੀ ਅਸੀਂ ਇਸ ਬੱਸ ਸਟੈਂਡ ਦੇ ਵਿੱਚ ਆਉਣੇ ਆ ਜਾਂ ਇਸ ਧਰਤੀ ਤੇ ਆਉਣੇ ਆ। ਤਾਂ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ, ਜਿੱਥੋਂ ਤੱਕ ਵੀ ਇਸ ਕੈਮਰੇ ਦੀ ਝਾਤ ਜਾਂਦੀ ਆ, ਬਜ਼ੁਰਗ ਬੈਠੇ ਨੇ। ਤਾਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ। ਆਖਰ ਨਰਮਾ ਬੇਬੇ, ਨਰਮਾ ਕਿੰਨਾ ਕੁ ਹੋ ਗਿਆ ਘਰਾਂ ਦੇ ਵਿੱਚ ਇਸ ਵਾਰ? ਇਹ ਏਰੀਆ ਨਰਮੇ ਦਾ ਏਰੀਆ ਮੰਨਿਆ ਜਾਂਦਾ, ਕਿੰਨਾ ਕੁ ਨਰਮਾ ਹੋ ਗਿਆ? ਨਰਮਾ ਪੁੱਤ ਜੀ ਬੀਜਿਆ ਸੀ ਸਾਹਮਣੇ, ਸਭ ਦਾ ਮਰ ਗਿਆ। ਦੁਬਾਰੇ ਝੋਨਾ ਲਾਉਣਾ ਪਏ, ਦੁੱਗਣਾ ਖਰਚ ਹੋ ਗਿਆ। ਝੋਨਾ ਵੀ ਉਹਨਾਂ ਹੋਇਆ ਨਹੀਂ ਜੋ ਪਛੇਤਾ ਹੋ ਗਿਆ। ਬਸ ਕੋਈ ਨਹੀਂ, ਮੈਨੂੰ ਤਾਂ ਪੱਲੇ ਨਹੀਂ ਪਈ ਹੈਗੀ। ਸਰਕਾਰਾਂ ਨੇ ਕੁਝ ਦਿੱਤਾ? ਕੁਝ ਨਹੀਂ ਦਿੱਤਾ ਹੈਗਾ। ਮੂੰਗੀ ਬੀਜੀ ਸੀ, ਉਹਦਾ ਵੀ ਕੁਝ ਨਹੀਂ ਦਿੱਤਾ, ਮੂੰਗੀ ਵੀ ਹੋਈ ਨਹੀਂ ਹੈਗੀ। ਦਿੱਤਾ ਨਹੀਂ ਕੁਝ ਵੀ, ਬਸ ਕਹੀ ਗਿਆ ਦੇਵਾਂਗੇ ਦੇਵਾਂਗੇ, ਦਿੱਤਾ ਕੁਝ ਨਹੀਂ ਹੈਗਾ। ਫਿਰ ਘਰਾਂ ਦੇ ਖਰਚੇ ਕਿਵੇਂ ਚੱਲੇ, ਜਿਹੜੇ ਘਰਾਂ ਦੇ ਖਰਚੇ? ਬਸ ਜੀ ਆਖੇਗਾ ਕਹਿੰਦਾ ਬਸ ਲੋਨ ਕਰਾ ਕੇ ਟਾਈਮ ਪਾਸ ਕਰੀ ਜਾਂਦੇ ਆ। ਦੁੱਧ ਦੀ ਕਿਸ਼ਤ ਭਰਦਾ ਨੇ, ਕਦੇ ਮੁੜ ਜਾਂਦੇ ਆ, ਕਦੇ ਭਰੀ ਜਾਂਦੀ ਹੈ। ਇੱਥੇ ਜਦੋਂ ਤੁਸੀਂ ਬੱਸ ਦੇ ਵਿੱਚ ਚੜ੍ਹਦੇ ਹੋ ਕੋਈ ਮੁਸ਼ਕਲ ਆਉਂਦੀ ਆ? ਕੀ ਮੁਸ਼ਕਲਾਂ ਆ ਜਾਂਦੀਆਂ ਨੇ ਜਦੋਂ ਬੱਸ ਦੇ ਵਿੱਚ ਚੜ੍ਹਦੇ ਹੋ? ਮੁਸ਼ਕਲਾਂ ਜੀ ਬਹੁਤ ਆਉਂਦੀ। ਸਰਕਾਰੀ 'ਚ ਚੜ੍ਹਦੇ ਤਾਂ ਕਹਿੰਦੇ ਕਿ ਡਿੱਗੋਗੀਆਂ ਮਰੋਗੀਆਂ। ਹੁਣ ਪ੍ਰਾਈਵੇਟ 'ਚ ਇੰਨੇ ਪੈਸੇ ਨਹੀਂ ਵੀ ਚੜ੍ਹ ਜੀ ਜਰਕਦੇ ਨੇ, ਡਿੱਕੀ ਜਾਂਦੇ ਰਹਿੰਦੇ ਆ। ਬੈਠੇ ਹੁਣ ਆ ਬੈਠੇ ਜੋ ਕੋਈ ਆਊ ਤਾਂ ਚੜ੍ਹ ਜਾਂਗੇ, ਨਹੀਂ ਬੈਠੇ। ਭੀੜ ਇੰਨੀ ਹੁੰਦੀ ਆ, ਇੱਕ ਦੂਜੀ ਦੇ ਉੱਤੇ ਹੋ ਡਿੱਗੀ ਜਾਂਦੇ ਹੈਗੇ। ਕੀ ਕਰੀਏ ਫਿਰ? ਆਧਾਰ ਕਾਰਡ ਵਾਲੀ 'ਚ ਗਿੱਜ ਕਿਉਂ ਚੜ੍ਹਨਾ? ਉਸੇ 'ਚ ਚੜ੍ਹਦੇ ਫਿਰ ਪੈਸਿਆਂ ਦੇ ਮਾਰੇ। ਕੀ ਕਰੀਏ? ਕਿਰਾਇਆ ਪਤਾ ਕਿੰਨਾ ਵਧਾਤਾ ਹੁਣ। ਹਾਂ ਇੰਨਾ ਵਧਾ ਜਾਂਦਾ, ਖਰਚੇ ਤਾਂ ਹੋਰ ਹੀ ਨਹੀਂ ਲੋਟ ਆਉਂਦੇ। ਗੈਸ ਸਿਲੰਡਰ ਉਹ 1100 ਦਾ ਕਰਤਾ। ਕੀ ਕਰੀਏ? ਉਦੋਂ ਤਾਂ ਫ੍ਰੀ ਦੇਤੇ, ਉਦੋਂ ਬਾਅਦ ਫਿਰ ਦੇਖ ਇੰਨੇ ਵਧਾਤੇ। ਹੁਣ ਕਿੱਥੋਂ ਭਰਾਈਏ? ਇੱਕ ਗਾਂ ਰੱਖਦੇ ਆ, ਤੂੜੀ ਨਹੀਂ ਹੈਗੀ, ਉਹ ਵੀ ਮੁੱਕੀ ਪਾਈ ਆ, ਪਰਾਲੀ ਪਾ ਲੈਣੇ, ਟਾਈਮ ਪਾਸ ਕਰ ਲੈਣੇ। ਤੂੜੀ ਦਾ ਰੇਟ ਵੀ ਕਹਿੰਦੇ ਕਾਫੀ ਹੋ ਗਿਆ। ਤੂੜੀ ਦਾ ਰੇਟ ਕਹਿੰਦੇ 1800 ਨੂੰ ਟੱਪ ਗਿਆ। ਜਦੋਂ ਕੀ ਕਰੀਏ ਫਿਰ? ਕਣਕ ਨਹੀਂ ਹੋਈ, ਤੂੜੀ ਨਹੀਂ ਹੋਈ, ਹੁਣ ਕੀ ਕਰੀਏ? ਫਿਰ ਪਰਾਲੀ ਵਿੱਚ ਹਰੇ ਦੇ ਲਾ ਲੈਣੇ, ਪਾ ਲੈਣੇ ਆ, ਜਾਂ ਦੇਈ ਜਾਂਦੇ ਪੀ ਜਾਂਦੇ। ਕੀ ਕਰਿਆ ਜਾਏ? ਸਰਕਾਰ ਤੋਂ ਕੀ ਮੰਗ ਕਰਦੇ ਹੋ? ਸਰਕਾਰ ਕਹਿੰਦੀ ਸੀ ਬਦਲ ਕੇ ਲਿਆਵਾਂਗੇ, ਬਦਲਾਅ ਕਰ ਦਿਆਂਗੇ। ਬਦਲਾਅ ਤਾਂ ਕਰਿਆ ਸੀਗਾ। ਹੁਣ ਜਿਹੜਾ ਕਹਿੰਦੇ ਸੀ 1000 ਰੁਪਇਆ ਮਹੀਨਾ ਪਾਵਾਂਗੇ, ਐ ਸੀ ਉਹ ਵੀ ਨਹੀਂ ਪਾਇਆ। ਕਰੀਏ ਕੀ? ਆਦੇ ਸੀ ਅਕੇ ਕਣਕ ਵੀ ਆਟਾ ਦਿਆ ਕਰਾਂਗੇ, ਕਣਕ ਥਾਂ ਦਿਆ ਕਰ, ਉਹ ਵੀ ਕੁਝ। ਉਹ ਨੌਜਵਾਨਾਂ ਦੇ ਦਿਲਾਂ ਦੇ ਵਿੱਚ ਇੱਕ ਦਰਦ ਵੀ ਆ, ਉਹ ਬਜ਼ੁਰਗਾਂ ਦੇ ਦਿਲਾਂ ਦੇ ਵਿੱਚ ਇੱਕ ਦਰਦ ਵੀ ਆ ਕਿ ਇਸ ਧਰਤੀ ਦੇ ਉੱਪਰ ਆਖਰ ਨਸ਼ਾ ਆ ਕਿੱਥੋਂ ਗਿਆ। ਇਹ ਇੱਕ ਵੱਡਾ ਸਵਾਲ ਆ। ਤਾਂ ਇਸੇ ਤਰ੍ਹਾਂ ਜਿਹੜੀਆਂ ਗੱਲਾਂ ਬਾਤਾਂ ਨੇ ਅਸੀਂ ਕਰਦੇ ਰਵਾਂਗੇ। ਤੁਸੀਂ ਜੁੜੇ ਰਹਿਣਾ, ਪੂਰੇ ਪੰਜਾਬ ਦੀ ਜਿਹੜੀ ਗੱਲਬਾਤ ਆ ਉਹ ਰੱਖਾਂਗੇ ਇੰਡੋਜ਼ ਟੀਵੀ ਤੇ। ਤਦ ਤੱਕ ਲਈ ਮੈਨੂੰ ਜਾਣੀ ਕਿ ਹਰਜਿੰਦਰ ਸਿੰਘ ਢਿੱਲੋਂ ਨੂੰ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਦਿਓ ਜੀ ਇਜਾਜ਼ਤ। ਧੰਨਵਾਦ ਸਾਰੇ ਦਰਸ਼ਕਾਂ ਦਾ। ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਤਲਵੰਡੀ ਸਾਬੋ ਸ਼੍ਰੀ ਦਮਦਮਾ ਸਾਹਿਬ ਦੀ ਧਰਤੀ ਤੇ ਖੜੇ ਆ। ਤਾਂ ਤੁਸੀਂ ਦੇਖ ਸਕਦੇ ਹੋ ਇਹ ਬੱਸ ਸਟੈਂਡ ਆ, ਇਹ ਬੱਸ ਸਟੈਂਡ ਆ ਦਮਦਮਾ ਸਾਹਿਬ ਦੀ ਧਰਤੀ ਦਾ। ਤਾਂ ਇੱਥੇ ਜਿਹੜੀਆਂ ਕਿ ਨੌਜਵਾਨ ਨੇ ਜਿਹੜੇ ਕਾਫੀ ਦਿਖ ਰਹੇ ਨੇ ਸਾਨੂੰ, ਫਿਰਦੇ ਤੁਰਦੇ ਨੌਜਵਾਨ ਕਾਫੀ ਦਿਖ ਰਹੇ ਨੇ। ਤਾਂ ਅਸੀਂ ਇੱਥੇ ਨੌਜਵਾਨਾਂ ਦੇ ਨਾਲ, ਬਜ਼ੁਰਗਾਂ ਦੇ ਨਾਲ, ਹਰ ਇੱਕ ਦੇ ਨਾਲ ਗੱਲਬਾਤ ਕਰਾਂਗੇ ਕਿ ਮੁਸ਼ਕਲਾਂ ਕੀ ਆ ਰਹੀਆਂ ਨੇ। ਜਿਹੜੀ ਨਵੀਂ ਸਰਕਾਰ ਬਣੀ ਆ, ਨਵੀਂ ਸਰਕਾਰ ਦੇ ਨਾਲ ਆਖਰ ਕਿੰਨੇ ਕੁ ਮਸਲੇ ਨੇ ਜਿਹੜੇ ਉਹ ਹੱਲ ਹੋਏ ਨੇ ਤੇ ਕਿੰਨੀਆਂ ਕੁ ਜਿਹੜੀਆਂ ਮੁਸ਼ਕਲਾਂ ਨੇ ਉਹ ਆ ਰਹੀਆਂ ਨੇ। ਤਾਂ ਤੁਸੀਂ ਦੇਖ ਸਕਦੇ ਹੋ ਜਿਹੜਾ ਕਿ ਬੱਸ ਸਟੈਂਡ ਆ ਉਹ ਭਰਿਆ ਹੋਇਆ ਹੈਗਾ ਪੂਰੇ ਦਾ ਪੂਰਾ। ਤਾਂ ਇੱਥੋਂ ਜੇਕਰ ਇਸੇ ਧਰਤੀ ਦੀ ਅਸੀਂ ਗੱਲ ਕਰਦੇ ਹਾਂ, ਇਸ ਧਰਤੀ ਦੇ ਉੱਪਰ ਜਦੋਂ ਨਰਮੇ ਦੀ ਖੇਤੀ ਹੁੰਦੀ ਆ ਤਾਂ ਗੁਲਾਬੀ ਸੁੰਡੀ ਪੈਂਦੀ ਆ, ਕਦੇ ਚਿੱਟੀ ਮੱਖੀ ਨਰਮੇ ਨੂੰ ਖਾ ਜਾਂਦੀ ਆ, ਪਰ ਨਰਮਾ ਜਿਹੜਾ ਕਿ ਉਹ ਬਚਦਾ ਨਹੀਂ। ਤੇ ਜਿਹੜੇ MSP ਦੀਆਂ ਗੱਲਾਂ ਹੁੰਦੀਆਂ ਨੇ ਜਾਂ ਨਰਮੇ ਦਾ ਜਿਹੜਾ ਰੇਟ ਆ ਉਹ ਨਹੀਂ ਮਿਲਦਾ। ਤਾਂ ਅਸੀਂ ਉਹ ਗੱਲਾਂ ਬਾਤਾਂ ਸਾਰੀਆਂ ਕਰਾਂਗੇ। ਕੁਝ ਕੁ ਕਿਸਾਨ ਨੇ ਜਿਹੜੇ ਉਹ ਸਿਰਾਂ ਦੀਆਂ ਪੱਗਾਂ ਨੂੰ ਆਪਣੇ ਗਲਾਂ ਦੇ ਰੱਸੇ ਬਣਾ ਲੈਂਦੇ ਨੇ ਤੇ ਕੁਝ ਕੁ ਮਜ਼ਦੂਰ ਸਲਫਾਸਾ ਨਿਕਲਣ ਦੇ ਲਈ ਮਜਬੂਰ ਹੋ ਜਾਂਦੇ ਨੇ। ਆਖਰ ਇਸ ਧਰਤੀ ਦੇ ਉੱਪਰ ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਇੱਥੋਂ ਪਹਿਲਾਂ ਨੌਜਵਾਨਾਂ ਤੋਂ ਸ਼ੁਰੂ ਕਰਦੇ ਹਾਂ। ਬਾਈ ਕੀ ਹਾਲ ਆ? ਕਿੱਥੇ ਪੜ੍ਹਦੇ ਹੋ? ਕੀ ਕਰਦੇ ਹੋ ਤੁਸੀਂ? ਆਈਲੈਟਸ ਕਰਦਾ ਜੀ। ਆਈਲੈਟਸ ਕਰਦੇ ਹੋ? ਬਾਹਰ ਜਾਣਾ? ਹਾਂਜੀ ਹਾਂਜੀ। ਪੰਜਾਬ ਤੋਂ ਮਨ ਅੱਕ ਗਿਆ ਜਾਂ ਪੰਜਾਬ ਦੇ ਵਿੱਚ ਕਿਉਂ ਨਹੀਂ ਰਹਿਣਾ? ਕੀ ਲੱਗਦਾ ਗਾ? ਨੌਕਰੀਆਂ ਨਹੀਂ ਮਿਲਦੀਆਂ ਜੀ ਪੰਜਾਬ 'ਚ। ਬਹੁਤ ਜ਼ਿਆਦਾ ਗ੍ਰੈਜੂਏਸ਼ਨ ਕਰ ਰੱਖੀਆਂ ਲੋਕਾਂ ਨੇ, ਉਹਨਾਂ ਨੂੰ ਨੌਕਰੀ ਨਹੀਂ ਮਿਲਦੀ। ਤਾਂ ਕਰਕੇ ਬਸ ਵਧੀਆ ਬਾਹਰ ਨਾਲੇ ਸਹੂਲਤ ਬਹੁਤ ਜ਼ਿਆਦਾ ਹੈ, ਇੱਥੇ ਇੰਨੀ ਸਹੂਲਤ ਨਹੀਂ ਮਿਲਦੀ ਹੈਗੀ। ਕਿਸੇ ਨੂੰ ਦੇਖ ਕੇ ਜਾ ਰਹੇ ਹੋ ਜਾਂ ਫਿਰ ਆਪ ਨੂੰ ਪਤਾ ਵੀ ਬਹੁਤ ਜ਼ਿਆਦਾ ਸਹੂਲਤਾਂ ਨੇ ਉੱਥੇ? ਆਪਣੇ ਆਪ ਹੀ ਜਾ ਰਹੇ ਹਾਂ, ਕਿਸੇ ਨੂੰ ਦੇਖ ਕੇ ਤਾਂ ਨਹੀਂ ਜਾ ਰਹੇ। ਘਰ ਦੇ ਤੋਰਨ ਨੂੰ ਤਿਆਰ ਨੇ? ਹਾਂਜੀ ਵਧੀਆ। ਕੀ ਕਹਿੰਦੇ ਨੇ ਬੇਬੇ ਬਾਪੂ ਨਾਲ ਜਦੋਂ ਬੈਠਦੇ ਹੋ, ਅਕਸਰ ਚੁੱਲ੍ਹੇ ਦੇ ਮੂਹਰੇ ਰੋਟੀ ਖਾਣ ਬੈਠਦੇ ਹੋ ਜਾਂ ਕੁਛ ਉੱਦਾਂ ਗੱਲਾਂ ਬਾਤਾਂ ਹੁੰਦੀਆਂ ਨੇ, ਕੀ ਕਹਿੰਦੇ ਨੇ ਬੇਬੇ ਬਾਪੂ? ਉਹ ਤਾਂ ਕਹਿੰਦੇ ਵਧੀਆ ਜੀ ਬਾਹਰ ਚੱਲ ਜਾਓ। ਵਧੀਆ। ਬਾਕੀ ਇਹਦੇ ਸਰਕਾਰ ਥੋੜ੍ਹਾ ਜਿਹਾ ਉਹ ਕਰਕੇ ਮਤਲਬ ਕੀ ਹੈ, ਨੌਕਰੀਆਂ ਨਹੀਂ ਮਿਲਦੀਆਂ ਹੈਗੀਆਂ ਇੱਥੇ। ਮਤਲਬ ਬਹੁਤ ਜ਼ਿਆਦਾ ਗ੍ਰੈਜੂਏਸ਼ਨ ਮਤਲਬ ਡਿਗਰੀਆਂ ਚੱਕੀ ਫਿਰਦੇ ਆ ਮੁੰਡੇ ਅੱਜ ਕੱਲ੍ਹ, ਮੁੰਡੇ ਕੁੜੀਆਂ, ਉਹਨਾਂ ਨੂੰ ਨੌਕਰੀ ਨਹੀਂ ਮਿਲਦੀ। ਕਿੰਨਾ ਪੜ੍ਹੇ ਹੋ ਤੁਸੀਂ? ਮੈਂ +2 ਕੀਤੀ ਹੈ ਜੀ, +2 ਮੈਡੀਕਲ।
ਮੈਡੀਕਲ ਨਾਲ? ਹਾਂਜੀ ਤਾਂ ਤੁਸੀਂ ਦੇਖ ਸਕਦੇ ਹੋ ਇਸ ਨੌਜਵਾਨ ਨੇ +2 ਮੈਡੀਕਲ ਨਾਲ ਕੀਤੀ ਆ ਤਾਂ ਇਹ ਕਹਿੰਦਾ ਕਿ ਬਾਹਰ ਜਾਣਾ, ਨੌਕਰੀ ਨਹੀਂ ਮਿਲ ਰਹੀ। ਨੌਕਰੀ ਨਾ ਮਿਲਣ ਦਾ ਕਾਰਨ ਵੀ ਇੱਕ ਬਹੁਤ ਵੱਡਾ ਮੰਨਿਆ ਜਾ ਰਿਹਾ ਕਿਉਂਕਿ ਬੇਰੁਜ਼ਗਾਰੀ ਆ ਜਿਹੜੀ ਪੰਜਾਬ ਦੇ ਵਿੱਚ ਜਿਹੜੀ ਕਿ ਵੱਸ ਰਹੀ ਆ। ਤਾਂ ਇੱਥੇ ਨੌਜਵਾਨ ਹੋਰ ਵੀ ਖੜੇ ਨੇ, ਅਸੀਂ ਨੌਜਵਾਨਾਂ ਦੀ ਗੱਲ ਸੁਣਾਂਗੇ। ਕੀ ਕਰਦੇ ਹੋ ਤੁਸੀਂ, ਕੀ ਕਰਦੇ ਹੋ ਨੌਜਵਾਨੋ, ਕੀ ਕਰਦੇ ਹੋ? ਅਸੀਂ ਸਟੱਡੀ ਕਰਦੇ ਹਾਂ ਜੀ। ਕਾਹਦੀ ਸਟੱਡੀ ਕਰਦੇ ਹੋ? BA ਕਰਦੇ ਹਾਂ ਜੀ। BA ਕਰਦੇ ਹੋ? ਹਾਂਜੀ। ਇੱਥੇ ਹੀ ਰਹਿਣਾ ਪੰਜਾਬ 'ਚ ਜਾਂ ਫਿਰ ਫੋਰਨ ਜਾਣਾ? ਪੰਜਾਬ 'ਚ ਜੀ। ਪੰਜਾਬ 'ਚ ਰਹਿਣਾ? ਹਾਂਜੀ। ਕੀ ਲੱਗਦਾ ਵੀ ਪੰਜਾਬ ਦੇ ਵਿੱਚ ਰਹਿ ਕੇ ਕੋਈ ਮਾਹੌਲ ਸੁਧਰ ਜੂ, ਜਿਵੇਂ ਨਸ਼ਿਆਂ ਦਾ ਮੁਹਿੰਮ ਚੱਲ ਰਹੀ ਹੈ ਜਾਂ ਨਸ਼ੇ ਨੇ ਜਿਹੜੇ ਲਗਾਤਾਰ ਵੱਧ ਰਹੇ ਨੇ? ਇਹ ਨਹੀਂ ਸੁਧਰਦਾ ਜੀ। ਹੈ ਜੇ ਬਣ ਗਿਆ ਖਾਲਿਸਤਾਨ ਫਿਰ ਤਾਂ ਸੁਧਰ ਸਕਦਾ, ਨਹੀਂ ਸੁਧਰਦਾ। ਇੱਥੇ ਦੇਖੀ ਜਾਂ ਨਹੀਂ, ਇੱਕ ਕੁੜੀ ਮਗਰ 4-4 ਮੁੰਡੇ ਲੱਗੇ ਫਿਰਦੇ ਆ। ਪਹਿਲੀ ਗੱਲ ਤਾਂ ਇੱਥੇ ਪੁਲਿਸ ਪ੍ਰਸ਼ਾਸਨ ਹੋਣਾ ਚਾਹੀਦਾ ਜੀ, ਉਹ ਇੱਥੇ 1% ਵੀ ਹੈ ਨਹੀਂਗਾ। ਬਾਕੀ ਸਫਾਈ ਦੇਖਦੇ ਸਾਡੇ ਅੱਡੇ ਤੁਸੀਂ ਤਲਵੰਡੀ ਦੇ ਦੀ ਕੁਛ ਨਹੀਂ ਇੱਥੇ ਜੀ। ਖਾਲਿਸਤਾਨ ਬਣੇ ਸਾਰਾ ਕੁਝ ਸੁਧਰੇ ਜੀ। ਖਾਲਿਸਤਾਨ ਚੀਜ਼ ਕੀ ਆ? ਹਰ ਇੱਕ ਨੌਜਵਾਨ ਕਹਿੰਦਾ ਕਿ ਖਾਲਿਸਤਾਨ ਬਣੇ। ਖਾਲਿਸਤਾਨ ਚੀਜ਼ ਕੀ ਆ? ਪਤਾ ਕੋਈ ਮਤਲਬ ਪਤਾ ਖਾਲਿਸਤਾਨ ਦਾ? ਮਤਲਬ ਤਾਂ ਕੀ, ਬਸ ਹੀ ਸਾਰੇ ਕੇਸ ਰੱਖਾਂਗੇ ਹੁਣ ਖਾਲਿਸਤਾਨ ਬਣ ਗਿਆ ਜੀ। ਪਹਿਲਾਂ ਕਿਉਂ ਨਹੀਂ ਰੱਖੇ ਜਾਂਦੇ ਇਹ ਕੇਸ ਨੇ ਜਿਹੜੇ ਪਹਿਲਾਂ ਕਿਉਂ ਨਹੀਂ? ਹੁਣ ਰੱਖੀ ਜਾਂਦੇ ਜੀ, ਜਿਵੇਂ ਅੰਮ੍ਰਿਤਪਾਲ ਹਾਂ ਕੀ ਜਾਂਦਾ ਹੁਣ ਉਵੇਂ ਹੀ ਕਰੀ ਜਾਂਦੇ ਆ ਸਾਰੇ ਰੱਖਣੇ ਆ ਕੇਸ। ਅੰਮ੍ਰਿਤਪਾਲ ਦੇ ਨਾਲ ਸਹਿਮਤ? ਹਾਂਜੀ ਸਾਰੇ ਸਹਿਮਤ ਜੀ। ਤੁਸੀਂ ਵੀ ਸਹਿਮਤ ਹੋ? ਹਾਂਜੀ ਸਹਿਮਤ ਹਾਂ ਜੀ। ਕੀ ਲੱਗਦਾ ਸਹਿਮਤ ਆ ਅੰਮ੍ਰਿਤਪਾਲ ਦੇ ਨਾਲ? ਹਾਂਜੀ ਸਹਿਮਤ ਹਾਂ ਜੀ, ਸਹਿਮਤ ਹਾਂ। ਮੈਂ ਖੁਦ ਕਟਿੰਗ ਦਾ ਕੰਮ ਕਰਦਾ ਸੀ, ਕਟਿੰਗ ਦਾ ਕੰਮ ਛੱਡਿਆ ਜੀ ਅੰਮ੍ਰਿਤਪਾਲ ਦਾ ਕਰਕੇ। ਕਟਿੰਗ ਦਾ ਕੰਮ ਕਰਦੇ? ਹਾਂ ਕੰਮ ਛੱਡਿਆ ਹੁਣ ਜੀ ਕਟਿੰਗ ਦਾ। ਕੀ ਆ ਦਿਮਾਗ ਦੇ ਵਿੱਚ, ਕੀ ਆ ਕਿ ਕਟਿੰਗ ਦਾ ਕੰਮ ਛੱਡ ਦੇਣਾ? ਬਸ ਜਿਵੇਂ ਦੱਸਦਾ ਜੀ ਉਹਦੇ ਮਗਰ ਚੱਲਣਾ ਬਸ, ਕੁਛ ਮਰਜ਼ੀ ਹੋ ਜਾਏ। ਜਿੱਧਰ ਗਿਆ ਬਾਣਗਾ ਉੱਧਰ ਗਿਆ ਬਾਜ਼ਾਰ ਜੀ, ਜਿੱਧਰ ਉਹਦਾ ਉਧਰ ਹੀ ਆ ਸਾਰਾ ਕੁਝ ਹੁਣ ਤਾਂ। ਹਾਂਜੀ ਤਾਂ ਇਹ ਨੌਜਵਾਨ ਨੇ ਜਿਹੜੇ ਤੁਸੀਂ ਦੇਖ ਸਕਦੇ ਹੋ, ਇਹਨਾਂ ਨੌਜਵਾਨਾਂ ਦਾ ਕਹਿਣਾ ਹੈ ਕਿ ਕਟਿੰਗ ਦਾ ਕੰਮ ਕਰਦਾ ਸੀ ਤੇ ਕਟਿੰਗ ਦਾ ਕੰਮ ਆ ਜਿਹੜਾ ਉਹ ਛੱਡ ਦਿੱਤਾ। ਤਾਂ ਇੱਥੇ ਮਾਤਾਵਾਂ ਬੈਠੀਆਂ ਨੇ, ਬਜ਼ੁਰਗ ਮਾਤਾਵਾਂ ਨੇ, ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਮਾਤਾ ਘਰ ਦੇ ਹਾਲਾਤ ਕੀ ਨੇ, ਕਿਵੇਂ ਦਾ ਜਿਹੜਾ ਜੀਵਨ ਆ ਬਤੀਤ ਹੋ ਰਿਹਾ? ਪਹਿਲਾਂ ਵਾਲਾ ਜੀਵਨ ਸਹੀ ਸੀ ਜਾਂ ਹੁਣ ਵਾਲਾ ਜੀਵਨ ਸਹੀ ਲੱਗਦਾ? ਬੇਟੇ ਬਸ ਵਧੀਆ ਜਾਏ, ਟਾਈਮ ਟੱਪਦਾ ਟਾਈਮ ਟੱਪਦਾ ਵਧੀਆ। ਨਰਮੇ ਦੀ ਖੇਤੀ ਹੁੰਦੀ ਸੀ ਪਹਿਲਾਂ, ਖੇਤਾਂ 'ਚ ਜਾਂਦੇ ਸੀ, ਹੁਣ ਨਰਮੇ ਦਾ ਭਾਅ ਵੀ ਨਹੀਂ ਮਿਲਿਆ ਸਹੀ ਤਰੀਕੇ ਨਾਲ। ਨਾ ਹੀ ਨਰਮੇ ਹੋਏ ਆ, ਹਾਂ ਹੋਏ ਵੀ ਨਹੀਂ। 6 ਕਿੱਲਿਆਂ 'ਚੋਂ ਕੀ ਹੋਇਆ? ਕੁਛ ਨਹੀਂ ਹੋਇਆ। ਬਹਿ ਕੇ ਢੇਰੀ ਢਾਹ ਕੇ ਨਾ ਪਾਰ ਹੋਇਆ ਨਾ ਹੁਣ ਹੋਇਆ। ਕੀ ਕਰੀਏ ਫਿਰ? ਫਿਰ ਕੀ ਕਿਸੇ ਸਰਕਾਰ ਦੇ ਕੋਲੇ ਗੁਹਾਰ ਲਾਈ ਜਾਂ ਕਿਸੇ ਅਧਿਕਾਰੀ ਦੇ ਕੋਲ? ਉਹ ਤਾਂ ਹੁਣ ਲਿਖ ਕੇ ਲੈ ਗਏ, ਜੇ ਦੇਣਗੇ ਤਾਂ ਵੇਖੀ ਜਾਊ। ਦਿੱਤਾ ਨਹੀਂ ਅਜੇ ਕੁਛ? ਨਾ ਪਹਿਲੇ ਤਾਂ ਮਿਲਿਆ ਸੀ, ਹੁਣ ਨਹੀਂ ਕੁਛ ਦਿੱਤਾ। ਪਹਿਲੇ ਦਾ ਕਿੰਨੇ ਰੁਪਏ ਮਿਲੇ ਸੀ? ਪਹਿਲੇ ਕਿੱਲੇ ਦਾ ਮੈਨੂੰ ਲੱਗਦੀ ਆ ਦਿੱਤਾ ਸੀਗਾ, ਮੇਰੇ ਕੋਲ ਸੀ 2.5 ਕਿੱਲੇ, ਉਹਦੇ ਚੋਂ ਮੈਨੂੰ 22,000 ਰੁਪਏ। 22,000? ਹਾਂਜੀ। ਇੱਕ ਕਿੱਲੇ ਦਾ ਕਿ ਸਾਰੇ ਦਾ? ਨਹੀਂ ਸਾਰੇ ਦਾ। ਸਾਰੇ ਦਾ। ਕਿੰਨੇ ਕਿੱਲੇ ਸੀ? 2.5 ਕਿੱਲੇ। ਬਿਲਕੁਲ। ਤਾਂ ਤੁਸੀਂ ਦੇਖ ਸਕਦੇ ਹੋ ਇੱਧਰਲੇ ਪਾਸੇ PRTC ਬੱਸ ਆ ਗਈ ਆ। ਇੱਕ ਨਵਾਂ ਮੁੱਦਾ ਜਿਹੜਾ ਕਿ ਜਦੋਂ ਕੈਪਟਨ ਸਰਕਾਰ ਸੀ ਉਦੋਂ ਆਧਾਰ ਕਾਰਡ ਦੀਆਂ ਬੱਸਾਂ, ਆਧਾਰ ਕਾਰਡ ਸਫ਼ਰ ਫ੍ਰੀ ਹੋਇਆ ਤੇ ਅਸੀਂ ਅੱਜ ਬੱਸ ਅੱਡੇ ਦੇ ਵਿੱਚ ਆਮ ਜਿਹੜੀਆਂ ਮੁਸ਼ਕਲਾਂ ਨੇ ਉਹੀ ਦਿਖਾਵਾਂਗੇ। ਇਹ ਕਿ ਕੀ ਇਹ ਮੁਸ਼ਕਲਾਂ ਨੇ ਤੁਸੀਂ ਦੇਖ ਸਕਦੇ ਹੋ। ਆਧਾਰ ਕਾਰਡ ਵਾਲੀ ਬੱਸ ਆਈ ਤੇ ਸਾਰੀਆਂ ਜਿਹੜੀਆਂ ਬਜ਼ੁਰਗ ਮਾਤਾਵਾਂ ਨੇ, ਨੌਜਵਾਨ ਕੁੜੀਆਂ ਨੇ, ਹਰ ਇੱਕ ਜਿਹੜੀਆਂ ਕਿ ਆਧਾਰ ਕਾਰਡ ਵਾਲੀ ਬੱਸ ਦੇ ਵਿੱਚ ਚੜ੍ਹਨਾ ਸ਼ੁਰੂ ਕਰ ਦਿੱਤਾ। ਤਾਂ ਇਹ PRTC ਦੀ ਬੱਸ ਆ, ਪੰਜਾਬ ਰੋਡਵੇਜ਼ ਦੀ ਬੱਸ ਆ। ਅਸੀਂ ਡਰਾਈਵਰ ਨਾਲ ਗੱਲ ਕਰਨੀ ਚਾਹਾਂਗੇ ਕਿ ਹਾਲ ਕੀ ਹੁੰਦੇ ਨੇ ਬਈ, ਕੀ ਹਾਲ ਹੁੰਦੇ ਨੇ ਜਦੋਂ ਤੁਸੀਂ ਬੱਸਾਂ ਦੇ ਵਿੱਚ ਦੇਖਦੇ ਹੋ ਮਾਤਾਵਾਂ ਚੜ੍ਹਦੀਆਂ ਨੇ, ਕਾਫੀ ਭਰ ਕੇ ਆਉਂਦੀਆਂ ਨੇ, ਟਾਕਿਆਂ ਤੱਕ ਭਰ ਜਾਂਦੀਆਂ, ਫਿਰ ਹਾਲਾਤ ਕੀ ਹੁੰਦੇ ਨੇ? ਡਰਾਈਵਰ ਦਾ ਅਕਸਰ ਚਾਰੇ ਪਾਸੇ ਨਿਗਾਹ ਰੱਖਣੀ ਪੈਂਦੀ ਹੈ। ਡਰਾਈਵਰ ਨੂੰ ਤਾਂ ਬਾਈ ਇਹ ਰੱਖਣੀ ਪੈਂਦੀ ਹੈ 4 ਸਪੈਰੇ ਨਿਗਾਹ। ਡਿੱਗਦੀਆਂ ਨੇ ਟਾਕੀਆਂ, ਜੋ ਲੌਂਕਦੀਆਂ ਫਿਰਦੀਆਂ ਨੇ, ਆ ਦੇਖਦੇ ਹਾਲ ਤੁਸੀਂ ਸਾਡਾ ਕੀ ਹਾਲ ਹੁੰਦਾ। ਹਾਂ ਕਈ ਵਾਰ ਲੜ ਵੀ ਪੈਂਦੀਆਂ ਨੇ, ਬਹੁਤ ਲੜਦੀਆਂ ਨੇ, ਬੁਰਾ ਹਾਲ ਹੈ ਜਾਂ ਗਲ ਪੈ ਜਾਂਦੀਆਂ ਸਾਡੇ। ਪੁੱਠਾ ਸਿੱਧਾ ਬੋਲਦੀਆਂ ਸਾਨੂੰ, ਅਜੇ ਉਲਟਾ ਤੁਸੀਂ ਕਹਿੰਦੇ ਕਿ ਸਾਨੂੰ ਬੋਲਦੇ ਨੇ। ਹਾਂ ਤੇ ਠੀਕ ਹੈ ਨਾ। ਸੀਟਾਂ ਪਿੱਛੇ ਲੜਦੇ ਜਾਂ ਟਿਕਟ ਪਿੱਛੇ? ਇਹ ਸੀਟਾਂ ਪਿੱਛੇ ਵੀ ਲੜਦੀਆਂ ਨੇ। ਸੀਟਾਂ ਕਿ ਡਰਾਈਵਰ ਨੂੰ ਕਹਿੰਦੀਆਂ, ਕਨੈਕਟਰ ਨੂੰ ਕਹਿੰਦੇ ਸੀਟ ਦਵਾ ਹੋਣਾ ਸੀ, ਕਿਹਨੇ ਕੋਈ ਸੀਟਾਂ ਦਵਾ ਗਿਆ ਜੀ। ਜੇ ਬੱਸ ਚੱਲੇ ਇੱਥੇ ਬਹਿ ਜਾਣ ਅਸੀਂ ਤਾਂ ਬਥੇਰਾ ਕਹਿੰਦੇ ਨਹੀਂ ਸਰ ਮੇਰੇ ਵਾਲੀ ਸੀਟ ਲੈ ਲਓ, ਜੇ ਨਹੀਂ ਸੀਟ ਮਿਲੀ ਤਾਂ ਮੇਰੇ ਵਾਲੀ ਸੀਟ ਹੀ ਲੈ ਲਓ। ਜੇ ਤੁਸੀਂ ਦੇ ਦੋਗੇ ਫਿਰ ਚਲਾਊ ਕੌਣ ਬੱਸ ਨੂੰ? ਬਸ ਫਿਰ ਖੜੀ ਹੈ, ਜਦੋਂ ਸੀਟ ਨਹੀਂ ਮਿਲਣੀ ਫਿਰ ਡਰਾਈਵਰ ਨੂੰ ਤਾਂ ਕਿਸੇ ਪਾਸੇ ਬੈਠਣਾ ਹੀ ਪੈਣਾ ਜੀ। ਹਾਂ ਇਹ ਹਾਲ ਆ, ਤੁਸੀਂ ਦੇਖ ਸਕਦੇ ਹੋ। ਇਹ ਸਵਾਰੀਆਂ ਬੈਠੀਆਂ ਨੇ ਬਈ, ਕਿੰਨੀਆਂ ਸਵਾਰੀਆਂ? ਕਨੈਕਟਰ ਆਈ ਮੜਾ ਯਾਰ, ਅਸੀਂ ਤੈਨੂੰ ਪੁੱਛਦੇ ਹਾਂ, ਟਿਕਟਾਂ ਤਾਂ ਤੈਂ ਕੱਟਣੀਆਂ ਹੁੰਦੀਆਂ ਨੇ। ਕਿੰਨੀਆਂ ਸਵਾਰੀਆਂ ਨੇ ਜਿਹੜੀਆਂ ਇੱਥੋਂ ਟਿਕਟ ਕਟਾਉਂਦੀਆਂ ਨੇ, ਜਿਹੜੀਆਂ ਟਿਕਟ ਵਾਲੀਆਂ ਸਵਾਰੀਆਂ ਚੜ੍ਹਦੀਆਂ? ਇੱਥੇ ਬਹਿ ਜਾ ਮੜਾ ਜਾ, ਆਪਾਂ ਸੀਟ ਤੇ ਬਹਿ ਕੇ ਗੱਲ ਕਰ ਲਈਏ।
ਕਿਹੜੀਆਂ ਟਿਕਟ ਮੀਨਜ਼ ਵੀ ਪੈਸੇ ਦੇ ਕੇ? ਹਾਂ ਨਹੀਂ, ਪੈਸੇ ਦੇ ਕੇ ਤਾਂ ਬਹੁਤ ਘੱਟ ਸਵਾਰੀਆਂ, ਸਾਰੀਆਂ ਬੀਬੀਆਂ ਹੀ ਆ। ਤੁਸੀਂ ਬੱਸ ਦੇ ਵਿੱਚ ਦੇਖ ਹੀ ਲਓ ਨਾ, ਨਿਗਾਹ ਮਾਰ ਲਓ, ਮੇਰੇ ਦੱਸਣ ਦੀ ਲੋੜ ਹੀ ਨਹੀਂ ਹੈਗੀ। ਹਾਂ ਇੱਕ ਗੱਲੋਂ ਤਾਂ ਬਹੁਤ ਵਧੀਆ ਚੱਲ ਬੀਬੀਆਂ ਨੂੰ ਫ੍ਰੀ ਕਰਤਾ, ਪਰ ਇਹ ਸਰਕਾਰ ਦੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ ਵੀ ਨਾਲ ਦੀ ਨਾਲ ਅਦਾਰੇ ਚੱਲਣੇ ਵੀ ਚਾਹੀਦੇ ਆ। ਜਿਹੜੀ ਅਦਾਰੇ ਦੀ ਪੇਮੈਂਟ ਬਣਦੀ ਹੈ ਉਹ ਨਾਲ ਦੀ ਨਾਲ ਦੇਣੀ ਵੀ ਜ਼ਰੂਰੀ ਹੈ। ਥੋੜ੍ਹਾ ਜਿਹਾ ਧਿਆਨ ਸਰਕਾਰ ਨੂੰ ਚਾਹੀਦਾ ਵੀ ਜਿਹੜੇ ਕੱਚੇ ਮੁਲਾਜ਼ਮ ਹੈ ਉਹਨਾਂ ਵੱਲ ਵੀ ਗੌਰ ਕਰੇ, ਉਹਨਾਂ ਦੀ ਤਨਖਾਹ ਟਾਈਮ ਸਿਰ ਪਾਵੇ। ਹਾਲਾਂਕਿ ਹੁਣ ਕੰਟੀਨਿਊ ਪੈ ਰਹੀ ਹੈ, ਪਰ ਕਦੇ ਕਦਾਈ ਇਹੋ ਜਿਹਾ ਮਾਹੌਲ ਆ ਜਾਂਦਾ ਤਨਖਾਹ ਬਹੁਤ ਲੇਟ ਹੁੰਦੀ। ਸਰਕਾਰ ਕਹਿੰਦੀ ਅਸੀਂ ਬਦਲਾਅ ਲਿਆਵਾਂਗੇ, ਸਾਡੇ ਵਰਗੀ ਕੋਈ ਸਰਕਾਰ ਨਹੀਂ ਚੱਲੂਗੀ। ਮੁੱਖ ਮੰਤਰੀ ਸਾਹਿਬ ਕਹਿੰਦੇ ਕਿ ਸਾਡੇ ਵਰਗੀ ਸਰਕਾਰ ਅਸੀਂ ਪੰਜਾਬ ਨੂੰ ਰੰਗਲਾ ਬਣਾ ਦੇਵਾਂਗੇ, ਰੰਗਲਾ ਪੰਜਾਬ ਬਣਾ ਕੇ ਚੱਲਾਂਗੇ। ਜੇ ਸਰਕਾਰ ਦੀ ਚੰਗੀ ਨੀਤੀ ਹੈ, ਚੰਗੀ ਸੋਚ ਹੈ ਤਾਂ ਬਣਾ ਵੀ ਸਕਦੀ ਹੈ, ਪਰ ਜੇ ਹੁਣ 7-8 ਮਹੀਨੇ ਹੋ ਗਏ, ਠੀਕ ਹੈ, ਥੋੜਾ ਲੋਕਾਂ ਨੂੰ ਵੀ ਸਮਾਂ ਚਾਹੀਦਾ, ਕਰ ਵੀ ਸਕਦੀ ਹੈ ਜੇ ਸਹੀ ਚੱਲੇ ਸਰਕਾਰ ਤਾਂ। ਤੁਸੀਂ ਧਰਨੇ ਤੇ ਬੈਠੇ ਰਹੇ PRTC ਵਾਲੇ, ਤੁਹਾਡੀ ਮੰਗ ਮੰਨੀ ਗਈ ਜਾਂ ਸੁਣੀ ਗਈ ਕੋਈ ਆਵਾਜ਼? ਨਹੀਂ, ਕੁਛ ਨਹੀਂ ਸੁਣੀ ਨਹੀਂ ਗਈ ਚੰਗੀ ਤਰ੍ਹਾਂ, ਕੋਈ ਨਹੀਂ ਸੁਣੀ ਗਈ। ਧਰਨੇ ਤੇ ਹੀ ਬੈਠੇ ਰਹੇ, ਕੁਛ ਮੰਗਾਂ ਚਲੋ ਚੱਲੀਆਂ, ਸਰਕਾਰ ਤੇ ਥੋੜਾ ਦਬਾਅ ਕਿਵੇਂ ਲਾ ਲਓ ਕਿ ਚੰਗੀ ਤਰ੍ਹਾਂ ਨਹੀਂ ਮੰਨ ਕੇ ਜਾ, ਉਹ ਨਹੀਂ ਹੈਗਾ। ਇਹ ਉਹੀ PRTC ਹੈ ਜਿਹੜੀ ਦਾ ਜ਼ਿਕਰ ਕਦੇ ਸਦੀਕ ਕਰਦੇ ਹੁੰਦੇ ਨੇ, ਆ ਗਈ ਰੋਡਵੇਜ ਦੀ ਲਾਰੀ, ਨਾ ਕੋਈ ਸ਼ੀਸ਼ਾ ਨਾ ਕੋਈ ਬਾਰੀ, ਤੇਰੀ ਕਿਹੜੇ ਰੂਟ ਦੀ ਤਿਆਰੀ, ਕਿਹੜੇ ਰਸਤੇ ਪੈਣੀ ਹੈ? ਨਹੀਂ, ਰੋਡਵੇਜ ਤਾਂ ਉਹੀ ਹੈ। ਗੱਲ ਕਰ ਹੁਣ ਫਰਕ ਪੈ ਗਿਆ, ਬੱਸਾਂ ਦੇ ਵਿੱਚ ਬਹੁਤ ਸੁਧਾਰ ਕਰ ਦਿੱਤਾ। ਗੱਲ ਕਰ ਬੱਸਾਂ ਦੀ ਗਿਣਤੀ ਬਹੁਤ ਥੋੜੀ ਹੈ, ਜਿਵੇਂ ਹੁਣ ਬੀਬੀਆਂ ਨੂੰ ਫ੍ਰੀ ਕੀਤਾ ਹੋਇਆ, ਸਰਵਿਸ ਬਹੁਤ ਘੱਟ ਆ। ਬੱਸ ਦੇਖ ਲਓ ਖੜੀਆਂ ਸਵਾਰੀਆਂ, ਸਰਕਾਰ ਨੂੰ ਚਾਹੀਦਾ ਬੱਸਾਂ ਨਵੀਆਂ ਜ਼ਿਆਦਾ ਤੋਂ ਜ਼ਿਆਦਾ ਪਾਉਣ ਤਾਂ ਜੋ ਵਿਚਾਰੀਆਂ ਬੀਬੀਆਂ ਨੂੰ ਪਰੇਸ਼ਾਨੀ ਨਾ ਆ ਸਕੇ, ਵੀ ਬੀਬੀਆਂ ਨੂੰ ਪਰੇਸ਼ਾਨੀ ਨਾ ਆਵੇ। ਜਿਹੜੀ ਸਹੂਲਤ ਦਿੱਤੀ ਆ ਉਹ ਚੰਗੀ ਤਰ੍ਹਾਂ ਦਿੱਤੀ ਜਾਵੇ, ਬੱਸਾਂ ਨਵੀਆਂ ਪਾਈ ਜਾਣ, ਠੀਕ ਹੈ, ਸਾਡੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ, ਠੀਕ ਹੈ, ਇਹ ਸਾਰਾ ਕੁਝ ਸਰਕਾਰ ਨੂੰ ਦੇਖਣਾ ਚਾਹੀਦਾ ਹੈ। ਬਿਲਕੁਲ। ਤਾਂ ਅਸੀਂ ਕਿਸੇ ਹੋਰ PRTC ਦੇ ਵਿੱਚ ਚੜ੍ਹਦੇ ਹਾਂ, ਜਾ ਕੇ ਗੱਲਬਾਤ ਕਰਦੇ ਹਾਂ, ਤਾਂ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਨੇ ਜਿਹੜੀਆਂ ਅੱਜ ਇੱਕ ਸਪੈਸ਼ਲ ਜਿਹੜੀ ਕਿ ਮੁਲਾਕਾਤ ਆ ਇਹਨਾਂ ਲੋਕਾਂ ਦੇ ਨਾਲ ਹੋਊਗੀ ਜਿਹੜੇ ਆਮ ਲੋਕ ਨੇ ਇੱਥੇ ਫਿਰਦੇ ਤੁਰਦੇ ਨੇ। ਆਖਰ ਕਿਵੇਂ ਬਾਈ? ਯਾਰ ਮੈਂ ਇੱਥੇ ਆਇਆ ਸੀਗਾ, ਮੈਂ ਬਠਿੰਡੇ ਜਾਣਾ ਸੀਗਾ ਆਹ ਬੱਸ 'ਚ, ਤੇ ਮੈਂ ਇੱਥੇ ਖੜਾ ਸੀਗਾ, ਪਹਿਲਾਂ 2 ਬੱਸਾਂ ਟੱਪ ਗਈਆਂ ਤੇ ਮੇਰੀ ਵਾਈਫ ਕਹਿੰਦੀ ਆਧਾਰ ਕਾਰਡ ਵਾਲੀ ਬੱਸ ਤੇ ਜਾਣਾਗਾ, ਤੇ ਮੈਂ ਕਿਹਾ ਦੂਜੀ ਬੱਸ ਆਪਾਂ ਲੇਟ ਹੋਈ ਜਾਂਦੇ, ਦੂਜੀਆਂ ਬੱਸਾਂ ਚੜ੍ਹ ਜਾਂਦੇ ਆ। ਤੇ ਇੱਥੇ ਅਸੀਂ ਬੈਠੇ ਲੜ ਪਏ ਯਾਰ ਆਧਾਰ ਕਾਰਡ ਵਾਲੀ ਬੱਸ ਪਿੱਛੇ। ਇੰਨਾ ਬੁਰਾ ਹਾਲ ਆ ਭਰਾਵਾ। ਬੁੜੀਆਂ ਤਾਂ ਤੈਨੂੰ ਪਤਾ ਹੀ ਆ, ਬੁੜੀਆਂ ਕਹਿੰਦੀਆਂ ਯਾਰ ਅਸੀਂ ਆਧਾਰ ਕਾਰਡ ਵਾਲੀ ਤੇ ਚੜ੍ਹਨਾ, ਵੀ ਸਾਡਾ ਕਿਦੋਂ ਉਹੀ ਹੈ ਨਹੀਂਗਾ, ਵੀ ਸਾਡੇ ਪੈਸੇ ਨਹੀਂ ਲੱਗਦੇ। ਮੈਂ ਕਿਹਾ ਚੱਲ 35 ਰੁਪਈਆਂ ਲੱਗੀ ਆ, ਬਠਿੰਡੇ ਜਾਣਾ ਆਪਾਂ ਚੜ੍ਹ ਜਾਂਦੇ ਆ। ਤੇ ਇੱਥੇ ਮੇਰੇ ਨਾਲ ਖੜੀ ਲੜ ਪਈ ਯਾਰ ਆਧਾਰ ਕਾਰਡ ਵਾਲੀਆਂ ਬੱਸਾਂ ਦਾ ਇੰਨਾ ਪੰਗਾ, ਮਿੱਠੀ ਚਾਟ ਤੇ ਲਾਈਆਂ ਹੋਈਆਂ ਨੇ ਬੁੜੀਆਂ ਯਾਰ, ਵੀ ਸਾਨੂੰ ਕਾਂ ਨੂੰ ਵੋਟਾਂ ਮਿਲ ਜਾਣਗੀਆਂ। ਇਹ ਬਈ ਵੋਟਾਂ ਕੋਈ ਨਹੀਂ ਮਿਲਦੀਆਂ ਇਹਨਾਂ ਨੂੰ ਕਹੇ ਤਾਂ ਦੂਆ ਤਾਂ ਬੰਦ ਹੀ ਕਰ ਦੇਣਾ ਹੈ। ਜੇ ਹੁਣ 52 ਸੀਟਡ ਆ ਉਹ ਗੱਡੀ ਜਿਹੜੀ ਗਈ ਆ, ਤੇ ਉਹ 'ਚ ਮੈਨੂੰ ਲੱਗਦਾ 100 ਸਵਾਰੀ ਹੈ ਯਾਰ। ਲੜਾਈ ਹੋ ਗਈ ਤੁਹਾਡੀ ਆਧਾਰ ਕਾਰਡ ਦਾ ਕਰਕੇ? ਆਧਾਰ ਕਾਰਡ ਪਿੱਛੇ ਸਾਡੀ 2 ਬੱਸਾਂ ਮੈਂ ਟਪਾਤੀਆਂ ਵੀਰੇ, ਜਿਹੜੀਆਂ ਦੂਜੀਆਂ ਸੀਗੀਆਂ ਪ੍ਰਾਈਵੇਟ। ਮੈਨੂੰ ਆਏ ਸੀ ਵੀ ਉਹਨਾਂ 'ਚ ਚੜ੍ਹ ਜਾਂਦੇ, ਚੱਲ ਲੇਟ ਹੋਈ ਜਾਂਦੇ ਆ, ਤੇ ਇੱਥੇ ਖੜੇ ਹੀ ਲੜ ਪਏ। ਕਿਹੜੇ ਪਿੰਡ ਜਾਣਾ? ਬਠਿੰਡੇ ਜਾਣਾ ਬਈ ਮੈਂ ਤਾਂ। ਹਾਂ ਬਠਿੰਡੇ। ਕਹਾਂ ਪਿੰਡ ਕਿਹੜਾ ਹੈਗਾ? ਮੇਰਾ ਪਿੰਡ ਤਾਂ ਆਹੀ ਆ, ਤਲਵੰਡੀ ਆ। ਹਾਂ ਆਹੀ ਪਿੰਡ ਆ। ਤਾਂ ਇਹ ਜਿਹੜੀ ਲੜਾਈ ਆ ਇਹ ਵੀ ਪੈ ਗਈ ਆ। ਬਾਈ ਕਹਿੰਦਾ ਕਿ ਮੈਂ ਲੜ ਕੇ ਹਟਿਆ ਆਧਾਰ ਕਾਰਡ ਦਾ ਕਰਕੇ, ਮੇਰੇ ਘਰ ਵਾਲੀ ਕਹਿੰਦੀ ਕਿ ਆਧਾਰ ਕਾਰਡ ਵਾਲੀ 'ਚ ਜਾਣਾਗਾ। ਤਾਂ ਇਹ ਜਿਹੜੀਆਂ ਅਸੀਂ ਤਸਵੀਰਾਂ ਨੇ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ, ਤਲਵੰਡੀ ਦੀਆਂ ਤਸਵੀਰਾਂ ਨੇ ਇਹ। ਇੱਥੇ ਇੱਕ PRTC ਦੀ ਬੱਸ ਹੋ ਰਹੀ ਆ। ਅਸੀਂ ਅੱਜ ਖਾਸ ਕਰਕੇ ਜਿਹੜੀ ਮੁਲਾਕਾਤ ਆ PRTC ਦੇ ਡਰਾਈਵਰਾਂ ਨਾਲ ਕਰਾਂਗੇ ਜ਼ਿਆਦਾਤਰ। ਬਈ ਜਦੋਂ PRTC ਦੀ ਤੁਸੀਂ ਡਰਾਈਵਰੀ ਕਰਦੇ, ਕੋਈ ਟਾਈਮ ਹੋਇਆ 2 ਮਿੰਟ ਹੀ ਲੈਣੇ ਤੁਹਾਡੇ। ਜਦੋਂ ਡਰਾਈਵਰੀ ਕਰਦੇ ਹੋ ਤਾਂ ਰਸਤੇ 'ਚ ਕਿੰਨੀਆਂ ਕੁ ਮੁਸ਼ਕਲਾਂ ਆਉਂਦੀਆਂ, ਕਿੰਨੀਆਂ ਕੁ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਜਿੱਦਣ ਦੀਆਂ ਆਧਾਰ ਕਾਰਡ ਵਾਲੀਆਂ ਟਿਕਟਾਂ ਚੱਲੀਆਂ ਨੇ? ਸਾਨੂੰ ਤਾਂ ਕਾਹਦੀ ਮੁਸ਼ਕਲ ਆਉਣੀ ਹੈ, ਸਾਨੂੰ ਤਾਂ ਕੋਈ ਮੁਸ਼ਕਲ ਨਹੀਂ ਆਉਂਦੀ। ਲੜਾਈ ਲੜੂਈ ਨਹੀਂ ਹੁੰਦੀ ਕਿਸੇ ਬੁੜੀ ਨਾਲ, ਜਾਂ ਬੈਠਣ ਪਿੱਛੇ ਜਾਂ ਚੜ੍ਹਨ ਪਿੱਛੇ? ਨਾ, ਕੋਈ ਲੜਾਈ ਨਹੀਂ ਹੁੰਦੀ, ਕੋਈ ਵੀ ਨਹੀਂ ਹੁੰਦੀ ਨਾ। ਇਹ ਬੱਸ ਕਾਫੀ ਤੁਸੀਂ ਦੇਖ ਸਕਦੇ ਹੋ, ਬੱਸ ਦੇ ਵਿੱਚ ਪਹਿਲਾਂ ਵਾਲੀ ਦਿਖਾਈ ਆ, ਉਹਦੇ ਵਿੱਚ ਉਹ ਭਰੀ ਹੋਈ ਸੀ, ਇਹ ਕਾਫੀ ਹੱਦ ਤੱਕ ਖਾਲੀ ਪਈ ਆ। ਤਾਂ ਅਸੀਂ ਜਿਹੜੀ ਕਿ ਇੱਥੇ ਇਹ ਗੱਲਬਾਤ ਆ ਉਹ ਕਰ ਰਹੇ ਆ ਇੱਥੋਂ ਦੇ ਕਨੈਕਟਰ ਡਰਾਈਵਰਾਂ ਦੇ ਨਾਲ। ਬਈ ਡੇਲੀ ਅਪ ਡਾਊਨ ਕਰਦੇ ਹੋ ਤੁਸੀਂ? ਨਹੀਂ ਵੀਰ ਜੀ, ਮੈਂ ਅੱਜ ਹੀ ਆਇਆ। ਅੱਜ ਹੀ ਆਇਆ ਵੀਰ ਜੀ। ਇਸ ਤੋਂ ਕਿਹੜੀ ਬੱਸ ਤੇ ਆਏ ਹੋ? ਮੈਂ ਜੀ ਮੈਂ ਤਾਂ ਪ੍ਰਾਈਵੇਟ ਗੱਡੀ ਤੇ ਆਇਆ, ਵੈਸੇ ਮੈਂ ਪੰਜਾਬ ਰੋਡਵੇਜ਼ ਦੇ ਮੁਲਾਜ਼ਮ ਹਾਂ। ਹਾਂਜੀ। ਤੇ ਵੈਸੇ ਕੀ ਗੱਲ ਚੱਲ ਰਹੀ ਹੈ ਆਪਣਾ, ਕਿੰਨੀ ਕੁ ਮੁਸ਼ਕਲ ਆਉਂਦੀ ਹੈ ਜਦੋਂ ਤੁਸੀਂ ਪੰਜਾਬ ਰੋਡਵੇਜ਼ ਦੇ ਮੁਲਾਜ਼ਮ ਹੋ? ਕਿੰਨੀ ਕੁ ਮੁਸ਼ਕਲ ਆਉਂਦੀ ਆ? ਮੁਸ਼ਕਲ ਤਾਂ ਇਹ ਆਉਂਦੀ ਹੈ, ਸਵਾਰੀ ਜ਼ਿਆਦਾ ਹੋ ਜਾਂਦੀ ਆ ਤੇ ਗੱਡੀਆਂ ਓਵਰਲੋਡ ਹੋ ਜਾਂਦੀਆਂ। ਵੈਸੇ ਆਧਾਰ ਕਾਰਡ ਬੰਦ ਕਰਨ ਨੂੰ ਤਾਂ ਨਹੀਂ ਕਹਿੰਦੇ ਅਸੀਂ, ਪਰ ਉਹ ਚਲੋ ਸਰਕਾਰ ਜਿਹੜੀ ਸਹੂਲਤ ਦੇਣੀ ਆ ਦੇਵੇ। ਬਟ ਅਸੀਂ ਇਹ ਜ਼ਰੂਰ ਕਹਿੰਦੇ ਵੀ ਸਵਾਰੀ ਦੀ ਸਟਰੈਂਥ ਨੂੰ ਵੇਖ ਕੇ ਬੱਸਾਂ ਦਾ ਪ੍ਰਬੰਧ ਸਰਕਾਰ ਜ਼ਰੂਰ ਕਰੇ, ਸਰਕਾਰ ਬੱਸਾਂ ਹੋਰ ਪਾਵੇ। ਮੁਸ਼ਕਲਾਂ ਕੀ ਆਉਂਦੀਆਂ ਨੇ? ਮੁਸ਼ਕਲਾਂ ਤਾਂ ਇਹ ਆਉਂਦੀਆਂ, ਕਈਆਂ ਕੋਲ ਆਧਾਰ ਕਾਰਡ ਸਹੀ ਨਹੀਂ ਹੁੰਦਾ, ਕੋਈ ਲੋਕ ਅਨਪੜ੍ਹ ਨੇ ਜ਼ਿਆਦਾਤਰ, ਇਸ ਕਰਕੇ ਜਿਹੜੇ ਡਰਾਈਵਰ ਕਨੈਕਟਰ ਆ ਉਹਨਾਂ ਦੀ ਮਜਬੂਰੀ ਨੂੰ ਵੀ ਨਹੀਂ ਸਮਝਦੇ, ਗੱਡੀ ਓਵਰਲੋਡ ਹੋ ਜਾਂਦੀ ਆ, ਜਿਹਦੇ ਕਰਕੇ ਜਿਹੜੀਆਂ ਸਵਾਰੀਆਂ ਦਾ ਕਾਰਡ ਕਲੇਸ਼ ਵੀ ਵੱਧਦਾ, ਆਪਸ ਦੇ ਵਿੱਚ ਵੀ ਸਵਾਰੀਆਂ ਲੜ ਪੈਂਦੀਆਂ।
ਜਾਂ ਗੱਡੀਆਂ ਵੀ ਟਾਈਮ ਤੋਂ ਕੋਈ ਲੇਟ ਜਾਂ ਹੋਰ ਇਸ ਤਰ੍ਹਾਂ ਆਉਂਦੀਆਂ ਰਹਿੰਦੀਆਂ ਮੁਸ਼ਕਲਾਂ। ਸੀਟ ਪਿੱਛੇ ਲੜਦੀਆਂ ਜਾਂ ਬੈਠਣ ਪਿੱਛੇ? ਨਹੀਂ ਉਹ ਤਾਂ ਜੀ ਅਲੱਗ-ਅਲੱਗ ਸਵਾਰੀਆਂ, ਕੋਈ ਸੀਟ ਸੂਟ ਪਿੱਛੇ ਵੀ ਜਾਂ ਬੈਠਣ ਪਿੱਛੇ ਵੀ ਇਸ ਤਰ੍ਹਾਂ ਚੱਲਦਾ ਰਹਿੰਦਾ, ਜਾਂ ਸਵਾਰੀਆਂ ਨੂੰ ਚੜ੍ਹਨ ਦੀ ਜਗ੍ਹਾ ਹੀ ਨਹੀਂ ਮਿਲਦੀ ਕਈ ਵਾਰੀ, ਉਹ ਵੀ ਲੜ ਪੈਂਦੀਆਂ ਵੀ ਜਦੋਂ ਸਾਨੂੰ ਚੜਾਓ। ਮਜਬੂਰੀ ਇਹ ਹੁੰਦੀ ਹੈ ਵੀ ਨਾ ਡਰਾਈਵਰ ਕੰਡਕਟਰ ਚੜ੍ਹਾ ਸਕਦੇ ਆ ਜਦੋਂ ਜਗ੍ਹਾ ਹੀ ਨਹੀਂ ਹੁੰਦੀ ਕਿਤੇ, ਇਸ ਤਰ੍ਹਾਂ ਜੀ। ਤਾਂ ਤੁਸੀਂ ਦੇਖ ਸਕਦੇ ਹੋ ਬੱਸਾਂ ਕਿਸ ਤਰੀਕੇ ਦੇ ਨਾਲ ਭਰ ਕੇ ਜਾ ਰਹੀਆਂ ਨੇ। ਇਹ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਇਹ ਪੰਜਾਬ ਦੀਆਂ ਤਲਵੰਡੀ ਸਾਬੋ ਦੀਆਂ ਜ਼ਿਲ੍ਹਾ ਬਠਿੰਡੇ ਦੀਆਂ ਤਸਵੀਰਾਂ ਨੇ। ਇਸ ਵਕਤ ਅਸੀਂ ਇੱਥੇ ਖੜੇ ਹੋਏ ਹਾਂ ਤਾਂ ਇਹ ਨੌਜਵਾਨ ਕਾਫੀ ਖੜੇ ਨੇ। ਨੌਜਵਾਨਾਂ ਦਾ ਕਿਉਂਕਿ ਆਉਣਾ ਜਾਣਾ ਹੁੰਦਾ ਹੈਗਾ, ਡੇਲੀ ਦਾ ਸਟੂਡੈਂਟ ਨੇ। ਇਹਨਾਂ ਨੂੰ ਪੁੱਛਦੇ ਹਾਂ ਬਈ ਤੁਹਾਨੂੰ ਕਿੰਨੀ ਕੁ ਮੁਸ਼ਕਲ ਆਉਂਦੀ ਆ? ਤੁਸੀਂ ਤਾਂ ਨੌਜਵਾਨ ਹੋ, ਟਿਕਟ ਦੇ ਕੇ ਵੀ ਚੜ੍ਹਦੇ ਹੋਵੋਗੇ, ਕਿੰਨੀ ਕੁ ਮੁਸ਼ਕਲ ਆਉਂਦੀ ਆ? ਬਹੁਤ ਆਉਂਦੀ ਹੈ ਜੀ, ਬਹੁਤ ਔਖਾ ਜੀ। ਕਾਹਦੇ ਤੋਂ ਔਖਾ ਗਾ? ਕਿਹੜੀ ਚੀਜ਼ ਤੋਂ ਮੁਸ਼ਕਲ ਆਉਂਦੀ ਹੈ? ਉਹੀ ਰੋਜ਼ ਫਿਰ ਅਪ ਡਾਊਨ ਕਰਨਾ ਪੈਂਦਾ ਜੀ। ਉਹ ਫਿਰ ਆਹ ਆਧਾਰ ਕਾਰਡ ਕਰਕੇ ਇਹ ਬਾਹਲਾ ਭੀੜ ਭੜੱਕਾ ਹੋ ਜਾਂਦਾ ਜੀ, ਤਾਂ ਕਰਕੇ ਬਸ ਔਖਾ। ਨਾਲੇ ਸਾਡੇ ਸਟੱਡੀ ਕਰਕੇ ਉਹ ਹੋ ਜਾਂਦਾ ਕੁਝ, ਬਸ ਆ ਬੱਸਾਂ ਕਰਕੇ ਹੋ ਜਾਂਦਾ ਜੀ, ਔਖਾ ਹੋ ਜਾਂਦਾ। ਹਾਂਜੀ ਬਾਈ, ਤੁਸੀਂ ਬੱਸ ਦੇ ਕਨੈਕਟਰ ਹੋ, ਕੀ ਮੁਸ਼ਕਲਾਂ ਆਉਂਦੀਆਂ ਨੇ ਇੱਥੇ? ਕੋਈ ਪੁਲਿਸ ਮੁਲਾਜ਼ਮ ਨਹੀਂ, ਕੋਈ ਨਹੀਂ ਇੱਥੇ। ਦੇਖੋ ਕੋਈ ਨਹੀਂ ਆਉਂਦਾ, ਸਾਰਾ ਦਿਨ ਇੱਥੇ ਮੰਡੀਰ ਆਈ ਤੁਰੀ ਫਿਰਦੀ ਹੈ ਇੱਥੇ। ਕੋਈ ਪੁਲਿਸ ਮੁਲਾਜ਼ਮ ਨਹੀਂ, ਕੋਈ ਨਹੀਂ ਆਉਂਦਾ ਇੱਥੇ। ਕੋਈ ਮੰਨ ਲਾ ਵੀ ਇੱਥੇ ਕੋਈ ਰੇਖ ਦੇਖ ਹੀ ਹੈ ਨਹੀਂ ਪੁਲਿਸ ਮੁਲਾਜ਼ਮਾਂ ਦੀ, ਇੱਥੇ ਕੋਈ ਰੇਖ ਦੇਖ ਨਹੀਂ। ਪੁਲਿਸ ਮੁਲਾਜ਼ਮਾਂ ਨੂੰ ਕੀ ਮੰਨ ਲਾ ਇੱਥੇ ਡਿਊਟੀ ਤਾਂ ਲੱਗੀ ਹੋਣੀ ਚਾਹੀਦੀ ਹੈ, 2 ਬੰਦਿਆਂ ਦੀ ਡਿਊਟੀ ਪੁਲਿਸ ਮੁਲਾਜ਼ਮਾਂ ਦੀ। ਇੱਥੇ ਗੇੜਾ ਮਾਰਨ, ਕੋਈ ਗੇੜਾ ਨਹੀਂ ਮਾਰਦਾ ਇੱਥੇ। ਸ਼ਰੇਆਮ ਇੱਥੇ ਚੋਰੀ ਡਕੈਤੀ ਸਭ ਕੁਝ ਹੁੰਦੀ ਹੈ, ਅੱਡੇ ਸਭ ਕੁਝ ਹੁੰਦਾ ਇੱਥੇ। ਚੋਰੀ ਸਭ ਕੁਝ ਹੋ ਜਾਂਦੀ ਇੱਥੇ, ਅੱਡੇ 'ਚ ਵੀ ਹੁੰਦੀ ਰਹਿੰਦੀ ਹੈ। ਹਾਂ, ਸਵਾਰੀਆਂ ਦੇ ਵੀ ਚੋਰੀ ਹੁੰਦੀ ਰਹਿੰਦੀ ਹੈ। ਹੋਰ ਵੀ ਮੰਨ ਲਓ ਇੱਥੇ ਕਈ ਵਾਰ ਫੋਨ ਵੀ ਖੋ ਕੇ ਲੈ ਗਏ, ਹੋਰ ਲੈ ਗਏ, ਸਭ ਕੁਝ ਲੈ ਜਾਂਦੇ ਆ ਜੀ ਇੱਥੋਂ ਖੋ ਕੇ। ਕੋਈ ਮੁਲਾਜ਼ਮ ਨਹੀਂ ਆਉਂਦਾ, ਕੋਈ ਨਹੀਂ ਆਉਂਦਾ ਇੱਥੇ। ਸ਼ਰੇਆਮ ਚੋਰੀਆਂ ਚਕਾਰੀਆਂ ਹਾਂ ਹੁੰਦੀਆਂ ਰਹਿੰਦੀਆਂ ਜੀ ਇੱਥੇ, ਲੈ ਜਾਂਦੇ ਜੀ ਖੋ ਕੇ ਲੈ ਜਾਂਦੇ, ਫੋਨ ਵੀ ਲੈ ਜਾਂਦੇ ਖੋ ਕੇ ਇੱਥੋਂ। ਕੋਈ ਉਹ ਨਹੀਂ ਮੰਨ ਲਓ। ਤਾਂ ਬਈ ਕਿਸੇ ਮਹਿਕਮੇ 'ਚ ਮੁਲਾਜ਼ਮ ਹੋ ਜਾਂ ਉੱਦਾਂ ਸਟੂਡੈਂਟ ਹੋ? ਮੈਂ ਭਾਜੀ ਇੰਜੀਨੀਅਰ ਹਾਂ, ਫਲੋਰ ਇੰਚਾਰਜ ਹਾਂਗਾ ਆਪਣਾ ਭਾਰਤ ਬੈਂਕ 'ਚ ਲਹਿਰੇ। ਓਕੇ, ਹਾਂਜੀ। ਕੀ ਲੱਗਦਾ ਬਈ ਇੱਥੇ ਜਿਹੜਾ ਕਿ ਮੁਸ਼ਕਲਾਂ ਕੀ ਆਉਂਦੀਆਂ ਨੇ? ਤੁਸੀਂ ਡੇਲੀ ਅਪ ਡਾਊਨ ਕਰਦੇ ਹੋਵੋਗੇ ਬੱਸ ਦੇ ਉੱਪਰ, ਕੀ ਮੁਸ਼ਕਲਾਂ ਆਉਂਦੀਆਂ ਨੇ? ਮਤਲਬ ਮੇਨ ਤਾਂ ਕੀ ਹੈ ਜੀ, ਆਧਾਰ ਕਾਰਡ ਵਾਲੀਆਂ ਜਿਹੜੀਆਂ ਬੱਸਾਂ ਨੇ ਉਹ ਫੁੱਲ ਹੀ ਹੁੰਦੀਆਂ ਨੇ। ਉਹਦੇ 'ਚ ਜੈਂਟਸ ਨੂੰ ਬਹੁਤ ਪ੍ਰੋਬਲਮ ਆਉਂਦੀ ਹੈਗੀ। ਜੈਂਟਸ ਨੂੰ ਪ੍ਰੋਬਲਮ ਆਉਂਦੀ ਹੈ ਕਿ ਲੇਡੀ ਦਾ ਤੁਹਾਨੂੰ ਪਤਾ ਹੀ ਹੈ ਵੀ ਆਧਾਰ ਕਾਰਡ ਹੁੰਦਾ, ਉਹਨਾਂ ਨੇ ਬੱਸ ਫੁੱਲ ਉਹਨਾਂ ਨਾਲ ਹੀ ਹੁੰਦੀ ਆ, ਤੇ ਲੜਦੀਆਂ ਰਹਿੰਦੀਆਂ ਨੇ ਕੁਛ, ਮਤਲਬ ਵਿੱਚ ਬਦਤਮੀਜ਼ੀ ਵੀ ਕਰਦੀਆਂ ਨੇ ਕੰਡਕਟਰ ਨਾਲ। ਤੇ ਚਲੋ ਜਿਹੜੀਆਂ ਪੜ੍ਹੀਆਂ ਲਿਖੀਆਂ ਨੇ ਉਹ ਤਾਂ ਨਹੀਂ ਬੋਲਦੀਆਂ। ਪੰਜਾਬ ਦੀ ਨੌਜਵਾਨੀ ਦਾ ਜੇ ਹਾਲ ਪੁੱਛਦੇ ਹਾਂ, ਕਿਉਂਕਿ ਸਾਰੇ ਨੌਜਵਾਨ ਖੜੇ ਹੋ, ਪੰਜਾਬ ਦੀ ਨੌਜਵਾਨੀ ਦਾ ਕੀ ਹਾਲ ਆ? ਪੰਜਾਬ ਦੀ ਨੌਜਵਾਨੀ ਦਾ ਬਹੁਤ ਬੁਰਾ ਹਾਲ ਹੈ। ਜਿਹੜਾ ਕਹਿ ਸਕਦੇ ਆਪਾਂ 6ਵਾਂ ਦਰਿਆ ਨਸ਼ਿਆਂ ਦਾ ਵਗ ਰਿਹਾ ਨਾ, ਉਹਦੇ ਵਿੱਚ ਅੱਧੀ ਜਵਾਨੀ ਡੁੱਬ ਚੁੱਕੀ ਆ ਤੇ ਕੁਝ ਡੁੱਬਣ ਦੇ ਕਿਨਾਰੇ ਆ। ਇਹ ਸਭ ਸਰਕਾਰਾਂ ਦੇ ਪ੍ਰੋਪੋਗੰਡੇ ਆ, ਠੀਕ ਹੈ ਜੀ। ਇਹਦੇ ਵਿੱਚ ਮਤਲਬ ਆਪਾਂ ਨੂੰ ਦੇਖਣਾ ਚਾਹੀਦਾ ਵੀ ਆਪਾਂ ਪਿੰਡ ਲੈਵਲ ਤੇ ਆਪਾਂ ਸੁਧਾਰ ਕਰ ਸਕਦੇ ਤਾਂ ਠੀਕ ਆ, ਨਹੀਂ ਸਰਕਾਰ ਨੇ ਤਾਂ ਆਪਾਂ ਨੂੰ ਕੁਝ ਨਹੀਂ ਕਰਨਾ, ਕੁਝ ਨਹੀਂ ਦੇਣਾ। ਭਗਵੰਤ ਮਾਨ ਨੇ ਵਾਅਦਾ ਕੀਤਾ ਸੀ ਨਾ, ਮੈਂ ਲੱਕ ਤੋੜ ਦੇਣਾ ਨਸ਼ੇ ਦਾ, ਕੈਪਟਨ ਵਾਂਗੂ, ਤੇ ਉਹਨਾਂ ਨੇ ਦੱਸੋ ਵੀ ਕੁਝ ਕੀ ਕੀਤਾ? ਸਾਡੇ ਤਲਵੰਡੀ 'ਚ ਕਿੰਨੀਆਂ ਮੌਤਾਂ ਹੋ ਗਈਆਂ ਤੁਹਾਨੂੰ ਪਤਾ ਚਿੱਟੇ ਨਾਲ? ਤੇ ਸਾਡੇ ਆਪਣੇ ਮਾਲਵਾ ਏਰੀਆ ਵੀ ਲਪੇਟ 'ਚ ਲੈ ਲਿਆ ਨੇ ਸਾਰਾ। ਪਹਿਲਾਂ ਤਾਂ ਮਾਝਾ ਏਰੀਆ ਸੀਗਾ। ਹਾਂਜੀ, ਤੁਸੀਂ ਆਪ ਦੇਖੋ। ਦੁੱਖ ਹੁੰਦਾ ਜਦੋਂ ਨਾਲ ਦਾ ਬੈਠਾ ਕਿਤੇ ਨਸ਼ੇ ਦਾ ਟੀਕਾ ਲਾਉਂਦਾ ਮਰ ਜਾਂਦਾ। ਬਹੁਤ ਮੁੰਡੇ ਨਾਲ ਦੇ ਮਰੇ ਆ ਜੀ। ਚਲੋ ਅਸੀਂ ਤਾਂ ਚਲੋ ਠੀਕ ਹੈ ਵੀ ਕੰਮਾਂ ਕਾਰਾਂ ਦੇ ਲੱਗ ਗਏ ਆ। ਜਿਹੜੇ ਮਤਲਬ ਬੇਰੁਜ਼ਗਾਰ ਨੇ, ਵਿਹਲੇ ਨੇ, ਉਹ ਨਸ਼ਿਆਂ ਦੇ ਵਿੱਚ ਗ੍ਰਿਫਤ 'ਚ ਆ ਚੁੱਕੇ ਨੇ। ਤੇ ਮੋਸਟਲੀ ਉਹਨਾਂ ਦੇ ਵਿੱਚੋਂ ਮੇਰੇ ਨਾਲ ਦੇ 10-12 ਮੁੰਡੇ ਜਾ ਚੁੱਕੇ ਨੇ ਨਸ਼ੇ ਦੇ ਵਿੱਚ। ਬਈ ਕੀ ਲੱਗਦਾ ਤੁਸੀਂ ਵੀ ਨੌਜਵਾਨ ਹੋ, ਜਿਹੜਾ ਨਾਲ ਦਾ ਮੁੰਡਾ ਜੇਕਰ ਕੋਈ ਨਸ਼ਾ ਕਰਕੇ ਮਰਦਾ ਜਾਂ ਕੋਈ ਘਰ ਦੇ ਵਿੱਚ ਕਲੇਸ਼ ਹੁੰਦਾ ਤਾਂ ਕਿੰਨਾ ਕੁ ਦੁੱਖ ਹੁੰਦਾ? ਦੁੱਖ ਤਾਂ ਵੀਰੇ ਬਹੁਤ ਹੁੰਦਾ। ਨਸ਼ਾ ਸਾਡੇ ਤਲਵੰਡੀ ਸਾਬੋ 'ਚ ਬਹੁਤ ਜ਼ਿਆਦਾ ਵੀਰੇ, ਇੱਥੇ ਥਾਂ ਹੀ ਵਿਕੀ ਜਾਂਦਾ ਨਸ਼ਾ ਸਾਡੇ ਇੱਥੇ। ਬਹੁਤ ਹੀ ਬੁਰਾ ਹਾਲ ਹੋਇਆ ਸਾਡੇ ਤਲਵੰਡੀ ਦਾ ਤਾਂ। ਸਪੋਰਟ ਕਰੀ ਜਾਂਦੇ ਆ। ਮੇਨ ਭਾਜੀ ਕੀ ਗੱਲ ਆ, ਤੁਹਾਨੂੰ ਮੈਂ ਕੈਮਰੇ ਸਾਹਮਣੇ ਐਕਸਪੋਜ਼ ਕਰਦਾ। ਮੇਨ ਸਾਡੇ ਕੀ ਪ੍ਰੋਬਲਮ, ਸਾਡੇ ਪ੍ਰੋਬਲਮ ਆ ਚਿੱਟੇ ਦੀ, ਠੀਕ ਹੈ ਜੀ। ਬਾਕੀ ਨਸ਼ੇ ਆ ਦੇਖੋ, ਹੋਰ ਨਸ਼ਾ ਮੈਨੂੰ ਤਾਂ ਨਹੀਂ ਲੱਗਦਾ ਵੀ ਕੋਈ ਵਿਕਦਾ ਹੋਊ, ਕਿਉਂਕਿ ਸਾਰੀ ਦੁਨੀਆ ਚਿੱਟੇ ਤੇ ਹੋ ਗਈ ਆ, ਠੀਕ ਹੈ ਜੀ। ਕਿਉਂਕਿ ਵੇਚਣ ਵਾਲਿਆਂ ਨੂੰ ਵੀ ਸੌਖਾ ਤੇ ਲੈਣ ਵਾਲਿਆਂ ਨੂੰ ਵੀ ਸੌਖਾ, ਤੇ ਬਟ ਇਹ ਹੈ ਤਾਂ ਮੌਤ ਦਾ ਰਾਹ। ਤੇ ਚਲੋ ਕਿਸੇ ਟਾਈਮ ਅਸੀਂ ਵੀ ਗ੍ਰਿਫਤ 'ਚ ਸੀਗੇ, ਚਲੋ ਮਹਾਰਾਜ ਦੀ ਕਿਰਪਾ, ਚਲੋ ਕੁਝ ਵੀ। ਕਾਹਦੀ ਗ੍ਰਿਫਤ 'ਚ ਸੀ ਤੁਸੀਂ? ਨਸ਼ੇ ਦੀ ਗ੍ਰਿਫਤ? ਇਹ 'ਚ ਨਹੀਂ ਸੀਗੇ ਜੀ, ਮਤਲਬ ਕਾਲਜ ਟਾਈਮ ਉਦੋਂ ਥੋੜ੍ਹਾ ਜਿਹਾ ਮੈਡੀਕਲ ਚੱਲਿਆ ਸੀਗਾ, ਉਹਦੇ 'ਚ ਸੀਗੇ। ਅਸੀਂ ਸਮਝਦੇ ਵੀ ਉਹ ਦੌਰ ਚੰਗਾ ਸੀ ਇਹਦੇ ਨਾਲੋਂ, ਕਿਉਂਕਿ ਉਦੋਂ ਕੋਈ ਵੀ ਨੌਜਵਾਨ ਮਰਿਆ ਨਹੀਂ ਸੀਗਾ, ਇਹਦੀ ਮੌਤ ਨਹੀਂ ਹੋਈ ਸੀ। ਤੇ ਪਰ ਜਿੱਦਣ ਦਾ ਸਾਡੇ ਏਰੀਏ ਚਿੱਟਾ ਆਇਆ, ਠੀਕ ਹੈ ਨਾ ਜੀ, ਉਦੋਂ ਦਾ ਕਾਊਂਟਿੰਗ ਕਰਕੇ ਜੇ ਆਪਾਂ ਵੇਖੀਏ ਤਾਂ ਘੱਟੋ ਘੱਟ 20-25 ਮੁੰਡੇ ਇਸ ਏਰੀਏ ਦੇ ਮਰ ਚੁੱਕੇ ਨੇ, ਮਤਲਬ ਇੰਜੈਕਸ਼ਨ ਦੇ ਨਾਲ ਜੀ। ਮੇਰਾ ਵੀ ਸਿਰ ਪੜਵਾਇਆ ਪਹਿਲਾਂ ਇੱਥੋਂ ਆਈ। ਕਾਦੇ ਪਿੱਛੇ? ਮੈਂ ਰਾਤ ਨੂੰ ਟ੍ਰੇਨ ਤੇ ਪਿੰਡ ਆ ਰਿਹਾ ਸੀਗਾ। ਬਠਿੰਡੇ ਤੋਂ ਮੇਰਾ ਬੇਟਾ ਐਡਮਿਟ ਸੀਗਾ ਉੱਥੇ,
ਤੇ ਰਾਤ ਨੂੰ ਰਾਮਾ ਮੰਡੀ ਤੋਂ ਚੜ੍ਹੇ ਮੁੰਡੇ 5-7 ਤੇ ਮੈਂ ਆਪਦਾ ਘਰ ਆ ਰਿਹਾ ਸੀਗਾ ਤੇ ਇੱਥੇ ਆ ਕੇ ਪਿੰਡ ਆ ਕੇ ਮੇਰਾ ਉਹ ਸਟੇਸ਼ਨ ਤੇ ਆ ਕੇ ਜਦੋਂ ਮੈਂ ਪਿੰਡ ਉਹਨਾਂ ਦੇਖ ਲਿਆ ਇਕੱਲਾ ਟ੍ਰੇਨ 'ਚ ਰਾਤ ਨੂੰ ਸਵਾਰੀ ਤਾਂ ਹੁੰਦੀ ਨਹੀਂ ਗੀ ਸਾਰੀਆਂ ਸਵਾਰੀਆਂ ਮੈਂ ਕਹਿੰਦਾ ਬੱਸ ਦੀ ਨਹੀਂ ਸਵਾਰੀ ਵੀ ਨਹੀਂ ਟ੍ਰੇਨ 'ਚ ਰਾਤ ਨੂੰ ਜਿਹੜੀ ਟ੍ਰੇਨ ਹੁੰਦੀ 9:20 ਚੱਲਦੀ ਹੈ ਸਰਸੇ ਜਾਂਦੀ ਹੈ ਇੱਧਰ ਆਪਣੇ ਰੋਤਕ ਜਾਂਦੀ ਹੈ ਉਹਦੇ ਵਿੱਚ ਕੁਛ ਸਵਾਰੀ ਨਹੀਂ ਸੀਗੀ ਮੈਂ ਆਪਦਾ ਪਿੰਡ ਬੇਟਾ ਐਡਮਿਟ ਸੀ ਮੇਰਾ ਬਠਿੰਡੇ ਮੈਂ ਉੱਥੋਂ ਪਿੰਡ ਆ ਰਿਹਾ ਸੀਗਾ ਉਹਦਾ ਕਰਕੇ ਕੀ ਹੋਇਆ ਉੱਥੋਂ ਚੜ੍ਹ ਕੇ ਮੁੰਡੇ ਰਾਮੇ ਮੰਡੀ ਤੋਂ ਉਹਨਾਂ ਕੋਲੇ ਰਾੜਾਂ ਜਿਹੜੇ ਉਹ ਸੀਗੇ ਤੇ ਜਦੋਂ ਮੈਂ ਪਿੰਡ ਉਤਰਿਆ ਤੇ ਉਹਨਾਂ ਨੇ ਮੇਰੇ ਇੱਥੇ ਮੰਨ ਕੇ ਚਲੋ ਬਾਹਰ ਕਰਤਾ ਫੋਨ ਲੈ ਕੇ ਹੋ ਕੇ ਮੇਰਾ 3000 ਰੁਪਇਆ ਸੀ ਉਹ ਲੈ ਗਏ ਨਸ਼ੇ ਵਾਲੇ ਸੀ ਨਸ਼ੇੜੀ ਸੀ ਰਾਤ ਨੂੰ ਨਸ਼ੇੜੀ ਹੁੰਦੇ ਟ੍ਰੇਨ 'ਚ ਹੋਰ ਕੌਣ ਹੁੰਦਾ ਜੀ ਕਨੈਕਟਰੀ ਕਰਕੇ ਉਹਦਾ ਟਾਈਮ ਪਾਸ ਕਰਦੇ ਹੋ ਕਨੈਕਟਰੀ ਕਰਦਿਆਂ ਨੂੰ ਕੀ ਮੁਸ਼ਕਲਾਂ ਆਉਂਦੀਆਂ ਨੇ ਮੁਸ਼ਕਲਾਂ ਤਾਂ ਬਹੁਤ ਆ ਜੀ ਹੁਣ ਦੇਖੋ ਗਵਰਨਮੈਂਟ ਕੋਲ ਗੱਡੀਆਂ ਘੱਟ ਆ ਜੀ ਹੁਣ ਗੱਡੀਆਂ ਪਹਿਲਾਂ ਕਿਲੋਮੀਟਰ ਚੱਲਦੀਆਂ ਗੱਡੀਆਂ ਗੱਡੀਆਂ ਨਿਕਲ ਗਈਆਂ ਹੁਣ ਮਹਿਕਮੇ ਦੀਆਂ ਗੱਡੀਆਂ ਤਿੰਨ ਟਾਈਮਾਂ 'ਚ ਕੀ ਗੱਡੀ ਜਾਂਦੀ ਹੈ ਜੀ ਲੇਡੀ 'ਚ ਫ੍ਰੀ ਹੈ ਲੇਡੀ 'ਚ ਫ੍ਰੀ ਹੋਣ ਕਰਕੇ ਗੱਡੀਆਂ ਮੋਸਟਲੀ ਪਹਿਲਾਂ ਹੀ ਫੁੱਲ ਹੋ ਜਾਂਦੀਆਂ ਸਾਈਡ 'ਤੇ ਕਿਉਂਕਿ ਲੇਡੀ ਨੇ ਜਿਹੜੇ ਹੁਣ ਬਠਿੰਡੇ ਜਾਣਾ ਪ੍ਰਾਈਵੇਟ ਲੱਗੀ ਹੈ ਪ੍ਰਾਈਵੇਟ ਚੜ੍ਹਦੀ ਨਹੀਂ ਗੀ ਉਹ ਚੜੂਗੀ ਸਾਡੇ ਨਾਲ ਹੀ ਚੜੂਗੀ ਫ੍ਰੀ ਜਾਣਾ ਜਿਹਨੇ ਉਹ ਪਹਿਲੇ ਗੱਡੀ ਫੁੱਲ ਹੋ ਜਾਂਦੀ ਹੈ ਮੁੜ ਕੇ ਲੇਡੀ ਦੀ ਇਹ ਪ੍ਰੋਬਲਮ ਆਉਂਦੀ ਹੈ ਗਾਂ ਚੈਕਿੰਗ ਬਹੁਤ ਜ਼ਿਆਦਾ ਹੈ ਕਿ ਲੇਡੀ 'ਚ ਨਾ ਤਾਂ ਸਾਨੂੰ ਆਧਾਰ ਕਾਰਡ ਫੜਾ ਕੇ ਨਾ ਤਾਂ ਐਂ ਪੁੱਛਦੀ ਹੈ ਭਾਈ ਜਾਣਾ ਇੱਥੇ ਹੈ ਮੈਂ ਇੱਥੇ ਨਹੀਂ ਜਾਣਾ ਜਿਹੜੇ ਬੰਦੇ ਨੇ ਪੈਸੇ ਫੜਾਏ ਹੁਣ ਉਹ ਤਾਂ ਬਾਈ ਨਾਲ ਦੀ ਨਾਲ ਦੱਸ ਦੂਗਾ ਕਿ ਜੇ ਉਹਨੇ 100 ਰੁਪਏ ਫੜਾਇਆ ਤਾਂ ਉਹਨੇ ਮੈਨੂੰ ਭਾਗੀ ਬੰਦਰ ਜਾਣਾ ਉਹਨੇ ਪਹਿਲਾਂ ਦੱਸ ਦੂ ਮੈਂ ਭਾਗੀ ਬੰਦਰ ਜਾਣਾ ਹੁਣ ਲੇਡੀ ਫੜਾ ਕੇ ਆਧਾਰ ਕਾਰਡ ਮੂੰਹ ਪਾਸੇ ਕਰ ਲੈਂਦੀ ਹੈ ਜੀ ਨਾ ਤਾਂ ਉਹ ਐਂ ਦੱਸਦੀ ਮੈਂ ਭਾਈ ਬਠਿੰਡੇ ਜਾਣਾ ਮੈਂ ਇੱਥੇ ਜਾਣਾ ਅਸੀਂ ਮੰਨ ਕੇ ਟਿਕਟ ਭਾਗੀ ਬੰਦਰ ਹੀ ਕੱਢ ਦਈਏ ਤੇ ਲੇਡੀ 'ਚ ਨੇ ਜਾਣਾ ਹੋਵੇ ਬਠਿੰਡੇ ਗਾਂ ਚੈਕਿੰਗ ਸਟਾਫ ਜਾਂ ਚੈਕਿੰਗ ਭਰੀ ਬਾਤ ਸਾਡੀ ਬੇਇੱਜ਼ਤੀ ਹੁੰਦੀ ਹੈ ਜੀ ਮੁੜ ਕੇ ਉਹ ਕਹਿੰਦੇ ਤੂੰ ਭਾਗੀ ਬੰਦਰ ਟਿਕਟ ਕੋ ਪੁੱਛਿਆ ਗਿਆ ਉਹਨੂੰ ਲੇਡੀ ਦੱਸਦੀ ਨਹੀਂ ਪਹਿਲੀ ਗੱਲ ਤਾਂ ਜੀ ਪ੍ਰੋਬਲਮ ਇਹਨੇ ਹੀ ਹੈ ਜੀ ਤਾਂ ਇਹ ਜਿਹੜੀਆਂ ਮੁਸ਼ਕਲਾਂ ਨੇ ਅਸੀਂ ਸੁਣ ਰਹੇ ਹਾਂ ਇੱਥੋਂ ਦੇ ਲੋਕਾਂ ਦੀਆਂ ਤਾਂ ਇਹ ਜਿਹੜੀਆਂ ਮੁਸ਼ਕਲਾਂ ਨੇ ਬਈ ਹੋਰ ਕੀ ਦਿੱਕਤਾਂ ਆਉਂਦੀਆਂ ਕਿਉਂਕਿ ਤੁਸੀਂ ਇਸ ਏਰੀਏ ਨਾਲ ਸੰਬੰਧਿਤ ਹੋ ਸਾਡੇ ਮੇਨ ਦਿੱਕਤ ਨਾ ਇੱਕ ਇਹ ਹੈ ਜੀ ਆਪਣਾ ਤਖਤ ਸਾਹਿਬ ਦੇਖ ਲਓ ਚੌਥਾ ਤਖਤ ਹੈ ਇਹ ਦਮਦਮਾ ਸਾਹਿਬ ਇਹਦੇ ਸਾਹਮਣੇ ਪਾਣੀ ਦਾ ਇੰਨਾ ਕੁ ਬੁਰਾ ਹਾਲ ਹੈ ਨਾ ਵੀ ਮਤਲਬ ਸੀਵਰੇਜ ਖੁੱਲ੍ਹੇ ਆ ਪਤਾ ਨਹੀਂ ਕੀ ਚੱਕਰ ਹੈਗਾ ਵੀ ਦੇਖੋ ਮੇਨ ਜਗ੍ਹਾ ਹੈਗੀ ਉੱਥੇ ਇੰਨਾ ਕੁ ਪਾਣੀ ਖੜ੍ਹ ਜਾਂਦਾ ਵੀ ਸੰਗਤ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਆ ਸੰਗਤ ਵਲਵਲੇਵੇਂ ਖਾ ਕੇ ਉਧਰੋਂ ਜਾਂਦੀ ਆ ਤੇ ਉਧਰੋਂ ਵੀ ਰਸਤਾ ਉਹਨੂੰ ਕਈ ਵਾਰੀ ਨਹੀਂ ਮਿਲਦਾ ਜਿਹੜੇ ਦੂਰ ਦੇ ਆ ਤੁਸੀਂ ਦੇਖੋ ਹੀ ਜਾ ਕੇ ਬਹੁਤ ਬੁਰਾ ਹਾਲ ਹੋਇਆ ਵਾ ਮਤਲਬ ਕਈ ਵਾਰੀ ਗੋਡੇ ਪਾਣੀ ਖੜ ਜਾਂਦਾ ਠੀਕ ਹੈ ਡਿਊਟੀ ਦੇ ਅੱਗੇ ਜੀ ਜਿਹੜੇ ਤਖਤ ਸਾਹਿਬ ਆ ਜਮਾ ਸਾਹਮਣੇ ਦੇ ਮੇਨ ਤੇ ਮਤਲਬ ਇੰਨਾ ਕੁ ਇਹਨਾਂ ਨੂੰ ਚਾਹੀਦਾ ਵੀ ਇਹ ਕਰੋ ਇਹਦਾ ਹੱਲ ਤਾਂ ਕਰਨ ਠੀਕ ਹੈ ਬਾਕੀ ਮੇਨ ਜਿਹੜਾ ਨਸ਼ੇ ਦਾ ਜੀ ਉਹ ਬਹੁਤ ਲੁੱਟਾਂ ਖੋਹਾਂ ਵੀ ਹੁੰਦੀਆਂ ਜੀ ਜਿਹੜਾ ਚਿੱਟਾ ਇਹ ਲੁੱਟਾਂ ਖੋਹਾਂ ਕਰਾ ਰਿਹਾ ਤੇ ਬਾਕੀ ਤੁਹਾਨੂੰ ਵੀਰ ਜੀ ਨੇ ਦੱਸ ਹੀ ਦਿੱਤਾ ਵੀ ਇਹਨਾਂ ਤੋਂ ਲੁੱਟ ਖੋਹ ਹੋ ਗਈ ਤੁਹਾਡੇ ਨਾਲ ਹਾਂ ਤੇ ਇਦਾਂ ਡੇਲੀ ਨਹੀਂ ਤਾਂ ਮੰਨ ਲਓ ਡੇਲੀ ਦਾ ਕੰਮ ਹੀ ਆ ਹੁੰਦਾ ਹੀ ਰਹਿੰਦਾ ਸਾਡੇ ਏਰੀਏ 'ਚ ਮਤਲਬ ਅਸੀਂ ਸਾਡੀ ਮੰਗ ਇਹ ਆ ਵੀ ਚਿੱਟੇ ਨੂੰ ਪੂਰਨ ਤੌਰ ਤੇ ਬੰਦ ਕੀਤਾ ਜਾਵੇ ਇਹ ਨੌਜਵਾਨਾਂ ਦੀ ਹਰੇਕ ਦੀ ਮੰਗ ਆ ਇਕੱਲੇ ਇਹ ਨੌਜਵਾਨ ਦੀ ਮੰਗ ਨਹੀਂ ਕਹਿ ਸਕਦੇ ਪਰ ਅਸੀਂ ਤੁਹਾਨੂੰ ਬੱਸ ਅੱਡੇ ਦਾ ਹਾਲ ਵੀ ਦਿਖਾ ਰਹੇ ਹਾਂ ਇਹ ਤੁਸੀਂ ਬੱਸ ਅੱਡੇ ਦਾ ਹਾਲ ਦੇਖ ਸਕਦੇ ਹੋ ਇੱਥੇ ਜਿਹੜੇ ਬੱਟੇ ਨੇ ਉਹ ਖਿਲਰੇ ਹੋਏ ਨੇ ਰੋੜੇ ਨੇ ਜਿਹੜੇ ਇੱਥੇ ਖਿਲਰੇ ਹੋਏ ਨੇ ਇੱਥੋਂ ਦੇ ਵਿਧਾਇਕ ਨੇ ਜਿਹੜੇ ਉਹ ਦੂਜੀ ਵਾਰ ਬਣੇ ਨੇ ਬੀਬੀ ਬਲਜਿੰਦਰ ਕੌਰ ਤਾਂ ਇੱਥੋਂ ਦੇ ਜਿਹੜੇ ਵਿਧਾਇਕ ਬਣੇ ਹੋਏ ਨੇ ਤਾਂ ਅਸੀਂ ਖਾਸ ਕਰਕੇ ਨੌਜਵਾਨਾਂ ਦੇ ਨਾਲ ਗੱਲ ਕਰ ਰਹੇ ਹਾਂ ਪ੍ਰਾਈਵੇਟ ਬੱਸ ਆਪਰੇਟਰਾਂ ਨੂੰ ਵੀ ਬਹੁਤ ਸਾਰੀਆਂ ਦਿੱਕਤਾਂ ਆ ਰਹੀਆਂ ਨੇ ਇੱਥੇ ਤੁਸੀਂ ਦੇਖ ਸਕਦੇ ਹੋ ਪ੍ਰਾਈਵੇਟ ਬੱਸ ਆਪਰੇਟਰਾਂ ਨੂੰ ਵੀ ਬਹੁਤ ਸਾਰੀਆਂ ਦਿੱਕਤਾਂ ਆ ਰਹੀਆਂ ਨੇ ਪ੍ਰਾਈਵੇਟ ਬੱਸ ਆਪਰੇਟਰ ਦੇ ਜਿਹੜੇ ਪ੍ਰਾਈਵੇਟ ਬੱਸ ਦੇ ਕਨੈਕਟਰ ਨੇ ਬਾਈ ਦੀਪ ਬੱਸ ਤੇ ਹੋ ਕੀ ਮੁਸ਼ਕਲਾਂ ਆਉਂਦੀਆਂ ਨੇ ਜਿੱਦਣ ਦੇ ਆਧਾਰ ਕਾਰਡ ਚੱਲੇ ਆ ਬਹੁਤ ਮੁਸ਼ਕਲਾਂ ਜੀ ਖਾਲੀ ਤੁਰੇ ਫਿਰਦੇ ਤੇਲ ਵੀ ਨਹੀਂ ਪੂਰਾ ਕਰਦੀਆਂ ਬੱਸਾਂ ਬਹੁਤ ਖੜਦੇ ਚੜ੍ਹਦੇ ਨਹੀਂ ਕੋਈ ਜਿਹੜੇ ਕੋਈ ਰਾਮਪੁਰੇ ਤੋਂ ਜੱਜਲ ਆਉਣਾ ਬਾਇਆ ਬਠਿੰਡਾ ਹੋ ਕੇ ਆਉਂਦੇ ਆ ਰੋਡਵੇਜ ਦੇ ਬਹੁਤ ਜ਼ਿਆਦੇ ਆ ਤੇਲ ਪੱਲਿਓਂ ਫੂਕਿਆ ਪੂਰੀ ਪਰੇਸ਼ਾਨੀ ਹੈ ਸਾਨੂੰ ਕਿੰਨੀ ਕੁ ਮੁਸ਼ਕਲ ਆਉਂਦੀ ਆ ਬਾਈ ਤੁਸੀਂ ਮੁਸ਼ਕਲਾਂ ਤਾਂ ਇਹ ਪੂਰੀਆਂ ਹੀ ਨਾ ਸਾਰੀਆਂ ਮੁਸ਼ਕਲਾਂ ਹੀ ਡਰਾਈਵਰ ਕਨੈਕਟਰ ਪੂਰਾ ਤੰਗ ਨੇ ਇਸ ਕੰਮ ਤੋਂ ਹਾਂਜੀ ਤਾਂ ਇਹ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਨੇ ਇਸ ਵਕਤ ਇੱਥੋਂ ਦੀਆਂ ਇਹ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਤੁਹਾਨੂੰ ਜਿੱਦਣ ਦੇ ਆਧਾਰ ਕਾਰਡ ਚੱਲੇ ਨੇ ਉਦਣ ਦੀਆਂ ਜਿਹੜੀਆਂ ਕਿ ਮੁਸ਼ਕਲਾਂ ਨੇ ਉਹ ਆ ਰਹੀਆਂ ਨੇ ਤਾਂ ਤੁਸੀਂ ਦੇਖ ਸਕਦੇ ਹੋ ਬੱਸਾਂ ਨੇ ਜਿਹੜੀਆਂ ਇਹ ਬੱਸ ਸਟੈਂਡ ਬਈ ਬੱਸ ਸਟੈਂਡ ਦੇ ਹਾਲਾਤਾਂ ਦਾ ਥੋੜਾ ਜਿਹਾ ਜਾਇਜ਼ਾ ਅਸੀਂ ਲੈ ਰਹੇ ਸੀ ਬੱਸ ਸਟੈਂਡ ਦੇ ਹਾਲਾਤ ਕਦੇ ਆਏ ਨੇ ਆ ਧੂੜ ਉੱਠ ਰਹੀ ਆ ਮਿੱਠੀ ਘੱਟੋ ਘੱਟ 2 ਸਾਲ ਹੋ ਗਏ ਜੀ ਬੁਰਾ ਹਾਲ ਆ ਦੇਖ ਲਓ ਕੀ ਹਾਲ ਆ ਦੇਖੋ ਜੀ ਕੰਡੀਸ਼ਨ ਆ ਅੱਡੇ ਦੀ ਇਹ ਰਾਜਾ ਬਣੇ ਕਹਿੰਦਾ ਸੀਗਾ ਅੱਡੇ ਤਾਂ ਐਂ ਹੋ ਜਾਣਗੇ ਕੁਛ ਨਹੀਂ ਕਰਿਆ ਦੇਖ ਲਓ ਕੀ ਸਥਿਤੀ ਹੋਈ ਪਿਆ ਜਾਲੇ ਕੱਪੇ ਲੱਗੇ ਪਿਆ ਕੋਈ ਨਹੀਂ ਸਫਾਈ ਦਾ 22 ਸਾਲ ਹੋ ਗਏ ਜੀ 2000 ਦਾ ਬੱਸ ਸਟੈਂਡ ਬਣਿਆ ਹੋਇਆ ਇਨਕਮ ਤਾਂ ਹੁੰਦੀ ਹੈ ਮੰਨ ਕੇ ਚਲੋ ਮਾੜਾ ਮੋਟਾ ਤਾਂ ਕੋਈ ਚਾਹੀਦਾ ਰਿਪੇਅਰ ਦਾ ਔਰ ਸਿਕਿਉਰਿਟੀ ਵਾਲਾ ਮੰਨ ਕੇ ਚਲੋ ਹੁਣ ਤੁਸੀਂ ਐਂ ਲਾ ਲਓ ਜੀ ਕੱਲੀ ਲੇਡੀ ਜਿੱਥੇ ਸੇਫ ਨਹੀਂ ਗਈ ਬੱਸ ਸਟੈਂਡ ਦੇ ਵਿੱਚ ਕਿਉਂਕਿ ਇੰਨੀ ਜ਼ਿਆਦਾ ਉਹ ਹੈ ਕੋਈ ਲੁੱਟ ਖੋਹ ਹੁੰਦੀ ਹੈ ਕੱਲ ਮੇਰੀ ਬੱਸ ਦੇ ਵਿੱਚ ਇੱਕ ਲੇਡੀ ਤੋਂ ਕੋਈ ਬੰਦਾ ਪਰਸ ਖੋਹ ਕੇ ਭੱਜ ਗਿਆ ਉਹ ਬੁੜੀਆਂ ਰੌਲਾ ਪਾਈ ਜਾਣ ਮੈਨੂੰ ਮਹਾਂ ਦੱਸਿਆ ਪੁੱਛਿਆ ਕਿ ਕੀ ਹੋ ਗਿਆ ਭਾਈ ਉਹਨੇ ਦੱਸਿਆ ਹੈ ਨਹੀਂ ਐਨੇ ਟੱਪ ਗਿਆ ਹੋਈ ਉਹ ਬਦਲਾਅ ਆਇਆ ਜਿਹੜੀ ਬਦਲਾਅ ਦੀ ਗੱਲ ਕਰਦੀ ਸੀ ਸਰਕਾਰ ਬਦਲਾਅ ਆਇਆ ਤੁਸੀਂ ਸਾਰੇ ਖੜੇ ਹੋ ਸਾਰੀ ਦੱਸ ਦਿਓ ਕੋਈ ਬਦਲਾਅ ਨਹੀਂ ਇੱਥੇ ਚੋਰੀਆਂ ਠੱਗੀਆਂ ਨਜਾਇਜ਼ ਪੂਰੇ ਕੰਮ ਚੱਲਦਾ ਹੁਣ ਪੂਰਾ ਖੁੱਲਾ ਹੋ ਗਿਆ ਜੀ ਕੰਮ ਇੱਥੇ
ਬਈ ਆਇਆ ਬਦਲਾ? ਨਾ ਬਾਈ ਕੋਈ ਬਦਲਾ ਨਹੀਂ ਆਇਆ। ਤਾਂ ਅਸੀਂ ਇਹ ਗੱਲਬਾਤ ਆ ਹਰੇਕ ਨਾਲ ਕਰਾਂਗੇ। ਨੌਜਵਾਨ ਕਾਫੀ ਇਕੱਠੇ ਹੋ ਗਏ ਨੇ, ਉਹਨਾਂ ਨੂੰ ਪੁੱਛਦੇ ਆਂ ਕਿ ਬਦਲਾ ਕਿੰਨਾ ਕੁ ਆਇਆ। ਬਈ ਆਇਆ ਬਦਲਾ? ਤੁਹਾਡੀ ਨਿਗਾਹ 'ਚ ਆਇਆ? ਇਹਨਾਂ ਦੀ ਨਿਗਾਹ 'ਚ ਤਾਂ ਆਇਆ ਨਹੀਂ ਆਇਆ ਜੀ। ਨਸ਼ਾ ਪੱਤਾ ਬਾਈ ਉਦੋਂ ਸਭ ਕੁਝ ਜ਼ਿਆਦਾ ਹੀ ਹੋ ਗਿਆ। ਚੋਰੀਆਂ ਠੱਗੀਆਂ ਇੱਥੇ ਮੰਡੀਰ ਗੰਦ ਪਾਉਂਦੀ ਫਿਰਦੀ ਰਹਿੰਦੀ ਆ, ਅੱਡੇ 'ਚ ਲੁੱਟ ਖੋਹ ਸਭ ਕੁਝ ਚੱਲਦਾ ਬਾਈ, ਕੋਈ ਬਦਲਾ ਨਹੀਂ। ਉਦੋਂ ਵਧੇ ਹੀ ਹੁਕਟ ਹੈ, ਕੁਝ ਨਹੀਂਗਾ। ਹਾਂ ਸਾਰਾ ਕੰਮ ਉਦੋਂ ਵਿਗੜਿਆ ਹੀ ਹੈ, ਕੰਮ ਕੋਈ ਵਧਿਆ ਨਹੀਂ। ਮਤਲਬ ਗੱਲ ਇਹ ਲੱਗਦਾ ਵੀ ਸਰਕਾਰ ਦੇ ਬੱਸੋਂ ਬਾਹਰ ਹੋ ਗਿਆ, ਇਹਨਾਂ ਤੋਂ ਕੰਟਰੋਲ ਨਹੀਂ ਹੋ ਰਿਹਾ। ਸਾਨੂੰ ਤਾਂ ਇਹ ਲੱਗਦਾ ਜਿਹੜੀ ਗੱਲ ਆ। ਵੱਧ ਤੋਂ ਵੱਧ ਕੀ ਆ, ਜ਼ਿਆਦਾ ਬੇਰੁਜ਼ਗਾਰ ਮੁੰਡੇ ਦੀ ਲਪੇਟ 'ਚ ਆ ਰਹੇ ਆ। ਬੇਰੁਜ਼ਗਾਰ ਮੁੰਡੇ ਲਪੇਟ 'ਚ ਆ ਰਹੇ ਆ, ਠੀਕ ਆ। ਉਹਨਾਂ ਤੋਂ ਮਤਲਬ ਤੁਸੀਂ ਦੇਖ ਲਓ ਵੀ ਹੁਣ ਨੌਜਵਾਨੀ ਕਿਹੜੇ ਰਾਹ ਤੁਰ ਪਈ ਆ। ਪੁਲਿਸ ਸਾਰਾ ਕੁਝ ਕਰ ਸਕਦੀ ਹੈ ਜੀ, ਪੁਲਿਸ ਉਹਦੇ ਸਾਰਾ ਅੰਡਰ ਹੈ। ਕਰੋਨਾ ਵੇਲੇ ਕਿਉਂ ਨਹੀਂ ਆਪਣੇ ਕੋਈ ਚੱਪਲ ਵੀ ਨਹੀਂ ਹਿਲਦੀ ਬਾਹਰ ਪਈ, ਕਿਉਂ ਨਹੀਂ ਹੁੰਦਾ ਜੀ ਉਦੋਂ? ਹੁਣ ਕਿਉਂ ਇੰਨਾ ਵੱਧ ਜਾਂਦਾ? ਫਿਰ ਇਹਦਾ ਮਤਲਬ ਆਪਣੇ ਲੀਡਰ ਹੱਥ ਆਇਆ ਕੁਛ। ਕਰੋਨਾ ਵੇਲੇ ਜੀ ਤੁਸੀਂ ਐ ਲਾ ਲਓ ਇੰਨੇ ਸੇਫ ਸੀਗੇ, ਕਰੋਨਾ ਵੇਲੇ ਅੱਧੀ ਰਾਤ ਨੂੰ ਕੁਛ ਨਹੀਂ ਹੁੰਦਾ ਸੀਗਾ। ਜੇ ਬੰਨ ਬੈਠੇ ਆਪਾਂ ਕਿਤੇ ਖੜੇ ਆ, ਡਰ ਇੰਨਾ ਖੌਫ ਸੀ ਪੁਲਿਸ ਦਾ। ਹੁਣ ਕੋਈ ਖੌਫ ਹੀ ਨਹੀਂਗਾ। ਇੱਥੇ ਪੁਲਿਸ ਆ ਜੂ ਗੇਰਾ ਰੂਟਰ ਮਾਰ ਕੇ ਟੱਪ ਕੇ ਬਸ। ਪੁਲਿਸ ਨੂੰ ਚਾਹੀਦਾ ਕਿ ਆਪਦੀ ਡਿਊਟੀ ਦੇਣੀ ਚਾਹੀਦੀ ਹੈ ਪੂਰੀ। ਆਪਦਾ ਕੋਈ ਵੀ ਇੱਥੇ ਆਉਂਦਾ ਮੰਨ ਕੇ ਤੁਸੀਂ ਐ ਲਾ ਲਓ ਤੁਸੀਂ ਗਏ ਨਹੀਂ ਕਦੇ ਪੁਲਿਸ ਕੋਲੇ ਜਾਂ ਕਿਸੇ ਮੁਲਾਜ਼ਮ ਕੋਲੇ ਜਾ ਕੇ ਗੱਲ ਨਹੀਂ ਕਰੀ ਵੀ ਭਾਈ ਸਾਡੇ ਉੱਥੇ ਬੱਸ ਅੱਡੇ 'ਚ ਗੇੜਾ ਮਾਰੋ? ਪਹਿਲਾਂ ਇੱਥੋਂ ਵਗੈਰਾ ਹੁੰਦਾ ਰਿਹਾ ਇਹ ਕੰਮ, ਇੱਥੋਂ ਕੋਈ ਜਾਂਦੇ ਹੋਣਗੇ ਅਫਸਰ ਜਾਂ ਕੋਈ ਹੋਰ ਜਾਂਦਾ ਕੋਈ ਮੰਨ ਲਓ ਲੋਕ ਕੰਪਲੇਂਟ ਕਰਦੇ ਆ, ਮਾੜਾ ਮੋਟਾ ਇੱਕ ਦੋ ਵਾਰੀ ਰਾਉਂਡ ਦੇ ਗਏ ਜਾਂ ਬਾਹਰ ਚੌਂਚ ਖੜ ਗਏ, ਬਸ ਉੱਥੋਂ ਚਲਾਨ ਕੱਟਤੇ ਜਾਂ ਉਹ ਕਰਤਾ। ਉਸ ਤੋਂ ਬਾਅਦ ਕੁਛ ਨਹੀਂ ਉੱਤੇ ਜੀ। ਉਸ ਤੋਂ ਬਾਅਦ ਮੇਨ ਤਾਂ ਜੀ ਪੁਲਿਸ ਨੂੰ ਪੂਰੀ ਮੰਨ ਕੇ ਚੱਲਦੀ ਮਸੈਦੀ ਨਾਲ ਪੂਰੀ ਡਿਊਟੀ ਕਰਨੀ ਪਊਗੀ, ਕਿਉਂਕਿ ਇਹ ਲੀਡਰ ਨੂੰ ਖੜਾ ਚਲਾਉਣਾ ਪਊ ਇਹਨਾਂ ਨੂੰ। ਕਿਉਂਕਿ ਲੀਡਰਾਂ ਨਾਲ ਹੁਣ ਜਿਹੜੀ ਸਿਕਿਉਰਿਟੀ ਲਾ ਰੱਖੀ ਉਹੀ ਪੁਲਿਸ ਇੱਥੇ ਲੱਗੀ ਹੋਵੇ, ਆਪਣਾ ਆਪ ਸੇਫ। ਆਪਾਂ ਲੀਡਰ ਤਾਂ ਸੇਫ ਹੀ ਆ, ਲੀਡਰਾਂ ਨੂੰ ਕੌਣ ਗੋਲੀ ਮਾਰਦਾ, ਕੌਣ ਉਹ ਕਰਦਾ? ਸੇਫ ਤਾਂ ਆਪਾਂ ਨਹੀਂ ਨਾ, ਆਪਾਂ ਆਮ ਇਨਸਾਨ ਸੇਫ ਨਹੀਂ। ਕਿ ਮੇਰੇ ਪਹਿਲਾਂ ਸਿਰ 'ਚ ਪਾੜ ਖੋਲ੍ਹੇ ਮਾਰ ਕੇ ਉਹਨਾਂ ਨੇ। ਹਾਂ ਤੇ ਮੈਂ ਤੁਹਾਨੂੰ ਇਹ ਕਹਿੰਦਾ ਕਿ ਬਾਈ ਜੀ ਜੇ ਆਮ ਪਬਲਿਕ ਸੇਫ ਹੈ ਤਾਂ ਸਾਰੇ ਸੇਫ ਹੈ, ਕੋਈ ਸੇਫ ਨਹੀਂ ਇੱਥੇ। ਮੰਨ ਕੇ ਚੱਲੋ ਕਿ ਪੁਲਿਸ ਨੂੰ ਚਾਹੀਦਾ ਹੈ ਕਿ ਪੂਰੀ ਮਤਲਬ ਡਿਊਟੀ ਆਪਦੀ ਸਖਤੀ ਨਾਲ ਡਿਊਟੀ ਕਰਨ। ਪਹਿਲਾਂ ਪੁਲਿਸ ਦਾ ਡਰ ਇੰਨਾ ਹੁੰਦਾ ਸੀ, ਕੋਈ ਪੁਲਿਸ ਵਾਲਾ ਪਿੰਡ ਆ ਜਾਂਦਾ ਨਾ ਲੋਕ ਘਰਾਂ 'ਚ ਵੜ ਜਾਣ ਵਾਲਾ ਕਹਿੰਦਾ ਯਾਰ ਪੁਲਿਸ ਆਈ ਫਿਰਦੀ ਆ ਪਿੰਡ। ਹੁਣ ਕੋਈ ਪੁਲਿਸ ਦਾ ਡਰ ਨਹੀਂ। ਪੁਲਿਸ ਕੋਲ ਹੀ ਤੁਹਾਡੇ ਬਠਿੰਡੇ ਸਾਹਮਣੇ ਹੋਈ ਹੈ ਕਾਂਡ। ਬਠਿੰਡੇ ਪੁਲਿਸ ਤੋਂ ਸਿਰਫ 10 ਮੀਟਰ ਦੂਰੀ ਤੇ ਲੇਡੀ ਨੂੰ ਗੋਲੀ ਮਾਰ ਕੇ ਮਾਰਤਾ। ਕੋਈ ਸੇਫ ਹੈਗਾ? ਕੋਈ ਸੇਫ ਨਹੀਂ ਬਾਈ ਜੀ। ਮੰਨ ਲਾ ਪੁਲਿਸ ਨੂੰ ਪੂਰੀ ਸਖਤਾਈ, ਸਰਕਾਰ ਨੂੰ ਪੂਰੀ ਤੇ ਪੂਰੀ ਸਖਤਾਈ ਕਰਨੀ ਪਊਗੀ, ਫੇਰ ਲੋਟ ਆਊ ਮਾਹੌਲ। ਨਹੀਂ ਆਏ ਲੋਟ ਨਹੀਂ ਮਾਹੌਲ ਆਉਣਾ। ਪੂਰਾ ਸਖਤਾਈ ਨਾਲ ਜੇ ਕੰਮ ਕਰਨਗੇ, ਪੂਰੀ ਸਖਤਾਈ ਕਰਦੇ ਨੇ, ਪੁਲਿਸ ਦੇ ਹੱਥ ਦੇ ਜਾਣਾ ਪੂਰਾ, ਫੇਰ ਬਾਈ ਕੁਛ ਨਹੀਂ ਹੁੰਦਾ। ਤੇ ਜੇ ਬਈ ਇਹ ਲੀਡਰ ਹੱਥ ਚੱਲੀ ਗਿਆ ਫੇਰ ਤਾਂ ਕੁਛ ਤੁਹਾਨੂੰ ਪਤਾ ਹੀ ਹੈ ਸਾਹਮਣੇ, ਕੋਈ ਗੋਲੀ ਮਾਰਤੀ ਕਿਤੇ ਆਹ ਕਰਤਾ ਕਿਤੇ ਆਹ ਕਰਾਤਾ, ਕੋਈ ਫਾਇਦਾ ਨਹੀਂ। ਬਾਈ ਇੱਕ ਗੱਲ ਮੈਂ ਕਹਿਣੀ ਚਾਹੁੰਦਾ, ਇਹ ਸਾਡਾ ਜਿਹੜਾ ਮਤਲਬ ਇਤਿਹਾਸਕ ਨਗਰ ਆ, ਗੁਰੂ ਪਾਤਸ਼ਾਹ ਦੀ ਚਰਨ ਛੋਹ ਧਰਤੀ ਆ। ਅਸੀਂ ਚਾਹੁੰਦੇ ਆ ਵੀ ਨਸ਼ੇ ਦਾ ਜਾਣੀ ਕਿ ਨਸ਼ਾ ਮੇਨ ਇੱਥੇ ਗੱਲਾਂ ਚਿੱਟਾ ਹੀ ਆ, ਵੀ ਚਿੱਟੇ ਦਾ ਖਾਤਮਾ ਹੋ ਜੇ। ਜਿਹੜੇ ਤਾਂ ਚਲੋ ਲੱਗ ਗਏ ਆ ਉਹਨਾਂ ਨੇ ਤਾਂ ਚਲੋ ਜਿਹੜੇ ਰਾਹ ਤੁਰ ਪਏ, ਠੀਕ ਆ। ਜਿਹੜੀ ਆਉਣ ਵਾਲੀ ਪੀੜ੍ਹੀ ਆ ਨਾ ਉਹ ਤੇ ਬਚ ਜਾਵੇ। ਤਾਂ ਇਹ ਨੌਜਵਾਨ ਬਾਰ-ਬਾਰ ਇੱਕੋ ਗੱਲ ਕਹਿ ਰਿਹਾ ਕਿ ਜਿਹੜਾ ਚਿੱਟਾ ਹੈਗਾ, ਜਿਹੜਾ ਨਸ਼ਾ ਹੈਗਾ ਉਹ ਖਤਮ ਹੋਣਾ ਚਾਹੀਦਾ। ਕਿਉਂਕਿ ਜਦੋਂ ਵੀ ਇਸ ਨੇ ਮਾਈਕ ਤੇ ਗੱਲ ਕਰੀ ਆ ਜਾਂ ਇਸ ਨੇ ਕੈਮਰੇ ਦੇ ਸਾਹਮਣੇ ਹੋ ਕੇ ਗੱਲ ਕਰੀ ਆ, ਤਾਂ ਇਸ ਨੌਜਵਾਨ ਦੀ ਇੱਕੋ ਹੀ ਗੁਹਾਰ ਆ ਸਰਕਾਰ ਦੇ ਅੱਗੇ ਕਿ ਜਿਹੜਾ ਨਸ਼ਾ ਹੈਗਾ ਉਹ ਖਤਮ ਹੋ ਜਾਵੇ। ਤਾਂ ਇਹ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਇਹ ਤਸਵੀਰਾਂ ਤਲਵੰਡੀ ਸਾਬੋ ਦੇ ਬੱਸ ਅੱਡੇ ਦੀਆਂ ਨੇ। ਇੱਥੇ ਜਿਹੜੀਆਂ ਆਵਾਜ਼ਾਂ ਵੱਜਦੀਆਂ ਨੇ ਕਨੈਕਟਰਾਂ ਦੇ ਵੱਲੋਂ, ਬਠਿੰਡਾ ਮਾਨਸਾ ਦੀਆਂ ਆਵਾਜ਼ਾਂ ਵੱਜਦੀਆਂ ਨੇ, ਡੱਬ ਵਾਲੀ ਦੀਆਂ ਆਵਾਜ਼ਾਂ ਵੱਜਦੀਆਂ ਨੇ, ਤੇ ਨਾਲ ਉਹਨਾਂ ਦੇ ਦਿਲਾਂ ਦੇ ਵਿੱਚ ਇੱਕ ਦਰਦ ਵੀ ਆ। ਕਿਉਂਕਿ ਪਹਿਲਾਂ ਜਿਹੜੀਆਂ ਮੁਸ਼ਕਲਾਂ ਸੀ ਉਹ ਬੱਸਾਂ ਵਾਲਿਆਂ ਦੀਆਂ ਸੁਣੀਆਂ ਨੇ, PRTC ਵਾਲਿਆਂ ਦੀਆਂ ਸੁਣੀਆਂ ਨੇ, ਜਾਂ ਆਮ ਨੌਜਵਾਨਾਂ ਦੇ ਨਾਲ ਗੱਲਬਾਤ ਕਰੀ ਆ। ਇੱਥੇ ਜਿਹੜੀਆਂ ਮੁਸ਼ਕਲਾਂ ਕੁੜੀਆਂ ਨੂੰ ਜਾਂ ਬੁੜੀਆਂ ਨੂੰ ਆਉਂਦੀਆਂ ਨੇ, ਅਸੀਂ ਉਹ ਵੀ ਜਾਣਾਂਗੇ, ਥੋੜ੍ਹੀ ਬਹੁਤੀ ਗੱਲਬਾਤ ਕਰਾਂਗੇ। ਇੱਥੇ ਕੁੜੀਆਂ ਦੇ ਨਾਲ ਨੌਜਵਾਨ ਕੁੜੀਆਂ ਖੜੀਆਂ ਨੇ, ਬੁੜੀਆਂ ਖੜੀਆਂ ਨੇ। ਆਖਰ ਪੜ੍ਹਨ ਦੇ ਸਮੇਂ ਕੀ ਮੁਸ਼ਕਲਾਂ ਆਉਂਦੀਆਂ ਨੇ, ਬੱਸ ਚੜ੍ਹਨ ਦੇ ਸਮੇਂ ਕੀ ਮੁਸ਼ਕਲਾਂ ਆਉਂਦੀਆਂ ਨੇ। ਮਾਤਾ ਕਿਹੜਾ ਪਿੰਡ ਆ, ਕਿੱਥੋਂ ਆਏ ਹੋ ਤੁਸੀਂ? ਹੈ ਵੀਰੇ ਕਿਹੜਾ ਪਿੰਡ ਆ, ਕਿੱਥੋਂ ਆਏ ਹੋ? ਅਸੀਂ ਤਾਂ ਕੱਚੀ ਪੁੱਚੋ ਤੋਂ ਆਏ ਆ ਬਾਈ। ਕੱਚੀ ਪੁੱਚੋ ਤੋਂ ਨਰਮੇ ਦਾ ਏਰੀਆ ਮੰਨਿਆ ਜਾਂਦਾ, ਜਾਂ ਬੱਸ ਬੁੱਸ ਤੇ ਚੜ੍ਹਦੇ ਹੋ? ਕਿਹੜੀਆਂ ਮੁਸ਼ਕਲਾਂ ਆਉਂਦੀਆਂ? ਸਰਕਾਰ ਨਵੀਂ ਆਈ ਆ, ਨਵੀਂ ਸਰਕਾਰ ਨੇ ਕੁਝ ਦਿੱਤਾ? ਕੀ ਦਿੱਤਾ? ਕੁਛ ਨਹੀਂ ਦਿੱਤਾ ਭਾਈ। ਹੁਣ 1000 ਰੁਪਿਆ ਕਹਿੰਦੇ ਸੀ ਵੀ ਅਕਾਊਂਟ 'ਚ ਆਊਗਾ, ਖਾਤੇ 'ਚ ਆਊ, ਆ ਗਿਆ? ਨਹੀਂ ਆਇਆ। ਆਇਆ ਨਹੀਂ ਹਜੇ? ਨਹੀਂ ਆਇਆ। ਵਾਅਦੇ ਤਾਂ ਬੜੇ ਕਰੇ ਸੀਗੇ ਵੋਟਾਂ ਵੇਲੇ। ਕੀਤਾ ਤਾਂ ਸੀਗੇ, ਫਿਰ ਉਹ ਵਾਅਦੇ ਪੂਰੇ ਨਹੀਂ ਨਾ ਕੀਤੇ ਹਜੇ। ਬਿਲਕੁਲ। ਤਾਂ ਅਸੀਂ ਮਾਤਾ ਕਿਹੜਾ ਪਿੰਡ ਆ ਤੇਰਾ? ਗਹਿਰੀ ਭਾਗੀ। 1000 ਰੁਪਿਆ ਆ ਗਿਆ ਅਕਾਊਂਟ 'ਚ? ਸਰਕਾਰ ਨੇ ਕਿਹਾ ਸੀ। ਹਾਂ ਸਰਕਾਰ ਨੇ 1000 ਰੁਪਿਆ ਕਿਹਾ ਸੀ, ਆ ਗਿਆ ਅਕਾਊਂਟ 'ਚ, ਖਾਤੇ 'ਚ? ਨਹੀਂ ਆਇਆ। ਆਇਆ ਨਹੀਂ ਆਇਆ। ਕੀ ਕਹਿੰਦੇ ਹੁੰਦੇ ਜੀ ਜਦੋਂ ਵੋਟ ਲੈਣ ਆਉਂਦੇ ਸੀ ਘਰੇ? ਅਗੇ ਸਭ ਬੰਦੇ ਪਾਵਾਂਗੇ ਕਿ 1000 ਹਾਂ ਵੀ 1000 ਪਾਵਾਂਗੇ। ਫਿਰ ਹੁਣ ਪੁੱਛਿਆ ਨਹੀਂ ਜਾ ਕੇ? ਨਹੀਂ ਪੁੱਛਿਆ ਨਹੀਂ ਭਾਈ। ਆਦੇ ਹਰ ਪਿੰਡ ਦੇ ਨਹੀਂ ਪਾਉਂਦੇ। ਗਹਿਰੀ ਭਾਗੀ ਨਰਮੇ ਦਾ ਏਰੀਆ ਮੰਨਿਆ ਜਾਂਦਾ, ਕਾਫੀ ਨਰਮਾ ਹੁੰਦਾ ਸੀ। ਇਸ ਵਾਰ ਨਰਮੇ ਦੇ ਕੀ ਹਾਲਾਤ ਰਹੇ ਨੇ? ਨਰਮਾ ਤਾਂ ਹੋਇਆ ਨਹੀਂ ਭਾਈ, ਐਤਕੀ ਜਮੀ ਨਹੀਂ ਹੋਇਆ। ਨਹੀਂ ਹੋਇਆ ਐਤਕੀ।
ਤੇਰਾ ਕਿਹੜਾ ਪਿੰਡ ਆ ਬੇਬੇ? ਇਹ ਗਹਿਰੀ ਭਾਗੀ ਤੋਂ ਹੀ ਆ ਜੀ। ਨਰਮੇ ਦੇ ਕੀ ਹਾਲਾਤ ਸੀ? ਕਿੰਨਾ ਕੁ ਨਰਮਾ ਹੋ ਗਿਆ, ਕਿੰਨਾ ਕੁ ਚੁਗ ਲਿਆ? ਐਤਕੀ ਹੈ ਲੱਗਿਆ ਨੀ ਜੀ, ਐਤਕੀ ਹੋਇਆ ਨਹੀਂ, ਐਤਕੀ ਤਾਂ ਹੋਇਆ ਨਹੀਂ। ਫਿਰ ਘਰਾਂ ਦਾ ਖਰਚਾ ਕਿਵੇਂ ਚੱਲਿਆ? ਚੁੱਲ੍ਹੇ ਕਿਵੇਂ ਚੱਲੇ? ਆਹ ਕੰਮ ਦਿਹਾੜੀ ਦਾ ਪੈ ਜੀ ਜਾਂਦੇ ਦੇਤਾ 2500 ਦੇਤਾ ਸੀ ਪਰਤਾ, ਐਤਕੀ 4-4000 ਪਾਤਾ, 200 ਘੱਟ ਤੇ ਦਿਹਾੜੀ ਦੱਪੇ ਹੋਰ ਵੱਜ ਜਾਂਦੀਆਂ, ਹੋਰ ਕੀ ਕਰਗੇ। ਹਾਂ ਤਾਂ ਇਹ ਜਿਹੜੀ ਤਸਵੀਰ ਆ ਅਸੀਂ ਇਸ ਵਕਤ ਗੱਲ ਕਰ ਰਹੇ ਹਾਂ ਇੱਥੋਂ ਦੇ ਬਜ਼ੁਰਗਾਂ ਦੇ ਨਾਲ, ਨੌਜਵਾਨਾਂ ਦੇ ਨਾਲ। ਇਹਦੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਨੇ ਜਿਹੜੀਆਂ। ਕਿਹੜਾ ਪਿੰਡ ਆ ਬਾਪੂ? ਕੀ ਕਰਦੇ ਹੋ ਇੱਥੇ ਬੈਠੇ? मैं तो भाई 2 पैसे मांग लेना, खा भी लेने। ਹਾਂ मैं तो वैसा कम अपना तो ਪਿੰਡ ਕਿਹੜਾ ਗਾ? मौड़ा। ਮੌੜ ਮੰਡੀ। हाँ ਘਰ ਦੇ ਜਵਾਕ ਜੱਲਾ ਕੀ ਕੰਮ ਕਰਦੇ ਆ? कुड़ियाँ सी 5 ब्याहतियाँ भरावा, 2 में जी हैं, 2 में जी हैं, ਹਾਂ मुंडा है जी कोई ਫਿਰ ਹੁਣ ਇੱਥੇ ਆ ਕੇ ਮੰਗ ਲੈਂਦੇ ਹੋ, ਦੇ ਦਿੰਦੇ ਆ ਲੋਕ? बस दे ही देंगे जी, 200 रुपया बन जाता। ਕੀ ਕਰਦੇ ਹੋ ਪੈਸਿਆਂ ਦਾ? घरे रोटी रुकता जी। ਜ਼ਮੀਨ ਜਾਇਦਾਦ ਕੁਛ ਨਹੀਂ ਹੈਗਾ? ਤਾਂ ਇਹ ਤਸਵੀਰ ਆ, ਇਹ ਵੀ ਇੱਕ ਪੰਜਾਬ ਦੀ ਤਸਵੀਰ ਆ, ਤਲਵੰਡੀ ਸਾਬੋ ਦੀ ਤਸਵੀਰ ਆ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰੀ ਆ। ਤਾਂ ਇੱਥੋਂ ਦੀਆਂ ਜਿਹੜੀਆਂ ਤਸਵੀਰਾਂ ਨੇ ਉਹ ਅਸੀਂ ਅਕਸਰ ਸਾਂਝੀਆਂ ਕਰਦੇ ਰਹਿੰਦੇ ਆ ਜਦੋਂ ਵੀ ਅਸੀਂ ਇਸ ਬੱਸ ਸਟੈਂਡ ਦੇ ਵਿੱਚ ਆਉਣੇ ਆ ਜਾਂ ਇਸ ਧਰਤੀ ਤੇ ਆਉਣੇ ਆ। ਤਾਂ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ, ਜਿੱਥੋਂ ਤੱਕ ਵੀ ਇਸ ਕੈਮਰੇ ਦੀ ਝਾਤ ਜਾਂਦੀ ਆ, ਬਜ਼ੁਰਗ ਬੈਠੇ ਨੇ। ਤਾਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ। ਆਖਰ ਨਰਮਾ ਬੇਬੇ, ਨਰਮਾ ਕਿੰਨਾ ਕੁ ਹੋ ਗਿਆ ਘਰਾਂ ਦੇ ਵਿੱਚ ਇਸ ਵਾਰ? ਇਹ ਏਰੀਆ ਨਰਮੇ ਦਾ ਏਰੀਆ ਮੰਨਿਆ ਜਾਂਦਾ, ਕਿੰਨਾ ਕੁ ਨਰਮਾ ਹੋ ਗਿਆ? ਨਰਮਾ ਪੁੱਤ ਜੀ ਬੀਜਿਆ ਸੀ ਸਾਹਮਣੇ, ਸਭ ਦਾ ਮਰ ਗਿਆ। ਦੁਬਾਰੇ ਝੋਨਾ ਲਾਉਣਾ ਪਿਆ, ਦੁੱਗਣਾ ਖਰਚ ਹੋ ਗਿਆ। ਝੋਨਾ ਵੀ ਉਹਨਾਂ ਹੋਇਆ ਨਹੀਂ ਜਦੋਂ ਪਛੇਤਾ ਹੋ ਗਿਆ। ਬਸ ਕੋਈ ਨਹੀਂ, ਮਿਹਨਤ ਪੱਲੇ ਨਹੀਂ ਪਈ ਹੈਗੀ। ਸਰਕਾਰਾਂ ਨੇ ਕੁਝ ਦਿੱਤਾ? ਕੁਝ ਨਹੀਂ ਦਿੱਤਾ ਹੈਗਾ। ਮੂੰਗੀ ਬੀਜੀ ਸੀ, ਉਹਦਾ ਵੀ ਕੁਝ ਨਹੀਂ ਦਿੱਤਾ, ਮੂੰਗੀ ਵੀ ਹੋਈ ਨਹੀਂ ਹੈਗੀ। ਦਿੱਤਾ ਨਹੀਂ ਕੁਝ ਵੀ, ਬਸ ਕਹੀ ਗਿਆ ਦੇਵਾਂਗੇ ਦੇਵਾਂਗੇ, ਦਿੱਤਾ ਕੁਝ ਨਹੀਂ ਹੈਗਾ। ਫਿਰ ਘਰਾਂ ਦੇ ਖਰਚੇ ਕਿਵੇਂ ਚੱਲੇ, ਜਿਹੜੇ ਘਰਾਂ ਦੇ ਖਰਚੇ ਸੀ? ਬਸ ਜੀ ਆਖੇਗਾ ਕਹਿੰਦਾ ਬਸ ਲੋਨ ਕਰਾ ਕੇ ਟਾਈਮ ਪਾਸ ਕਰੀ ਜਾਂਦੇ ਆ। ਦੁੱਧ ਦੀ ਕਿਸ਼ਤ ਭਰਦਾ ਨੇ, ਕਦੇ ਮੁੜ ਜਾਂਦੇ ਆ, ਕਦੇ ਭਰੀ ਜਾਂਦੀ ਹੈ। ਇੱਥੇ ਜਦੋਂ ਤੁਸੀਂ ਬੱਸ ਦੇ ਵਿੱਚ ਚੜ੍ਹਦੇ ਹੋ ਕੋਈ ਮੁਸ਼ਕਲ ਆਉਂਦੀ ਆ? ਕੀ ਮੁਸ਼ਕਲਾਂ ਆ ਜਾਂਦੀਆਂ ਨੇ ਜਦੋਂ ਬੱਸ ਦੇ ਵਿੱਚ ਚੜ੍ਹਦੇ ਹੋ? ਮੁਸ਼ਕਲਾਂ ਜੀ ਬਹੁਤ ਆਉਂਦੀ। ਸਰਕਾਰੀ 'ਚ ਚੜ੍ਹਦੇ ਆ ਤਾਂ ਕਹਿੰਦੇ ਕਿ ਡਿੱਗੋਂਗੀਆਂ, ਮਰੋਂਗੀਆਂ। ਹੁਣ ਪ੍ਰਾਈਵੇਟ 'ਚ ਇੰਨੇ ਪੈਸੇ ਨਹੀਂ ਵੀ ਚੜ੍ਹ ਜੀ ਜਰਕਦੇ ਨੇ, ਡਿੱਕੀ ਜਾਂਦੇ ਰਹਿੰਦੇ ਆ। ਬੈਠੇ ਹੁਣ ਆ ਬੈਠੇ ਆ, ਜੋ ਕੋਈ ਆਊ ਤਾਂ ਚੜ੍ਹ ਜਾਂਗੇ, ਨਹੀਂ ਬੈਠੇ ਆ। ਭੀੜ ਇੰਨੀ ਹੁੰਦੀ ਆ, ਇੱਕ ਦੂਜੀ ਦੇ ਉੱਤੇ ਹੋ ਡਿੱਗੀ ਜਾਂਦੇ ਹੈਗੇ। ਕੀ ਕਰੀਏ ਫਿਰ? ਆਧਾਰ ਕਾਰਡ ਵਾਲੀ 'ਚ ਗਿੱਜ ਕਿਉਂ ਚੜ੍ਹਨਾ? ਉਸੇ 'ਚ ਚੜ੍ਹਦੇ ਫਿਰ ਪੈਸਿਆਂ ਦੇ ਮਾਰੇ ਕੀ ਕਰੀਏ? ਕਿਰਾਇਆ ਪਤਾ ਕਿੰਨਾ ਵਧਾਤਾ ਹੁਣ। ਹਾਂ ਇੰਨਾ ਵਧਾ ਜਾਂਦਾ, ਖਰਚੇ ਤਾਂ ਹੋਰ ਹੀ ਨਹੀਂ ਲੋਟ ਆਉਂਦੇ। ਗੈਸ ਸਿਲੰਡਰ ਉਹ 1100 ਦਾ ਕਰਤਾ, ਕੀ ਕਰੀਏ? ਉਦੋਂ ਤਾਂ ਫ੍ਰੀ ਦੇਤੇ, ਉਦੋਂ ਬਾਅਦ ਫਿਰ ਦੇਖ ਇੰਨੇ ਵਧਾਤੇ, ਹੁਣ ਕਿੱਥੋਂ ਭਰਾਈਏ? ਇੱਕ ਗਾਂ ਰੱਖਦੇ ਆ, ਤੂੜੀ ਨਹੀਂ ਹੈਗੀ, ਉਹ ਵੀ ਮੁੱਕੀ ਪਈ ਆ, ਪਰਾਲੀ ਪਾ ਲੈਣੇ, ਟਾਈਮ ਪਾਸ ਕਰ ਲੈਣੇ। ਹਾਂ, ਤੂੜੀ ਦਾ ਰੇਟ ਵੀ ਕਹਿੰਦੇ ਕਾਫੀ ਹੋ ਗਿਆ। ਤੂੜੀ ਦਾ ਰੇਟ ਕਹਿੰਦੇ 1800 ਨੂੰ ਟੱਪ ਗਿਆ। ਜਦੋਂ ਕੀ ਕਰੀਏ ਫਿਰ? ਕਣਕ ਹੀ ਨਹੀਂ ਹੋਈ, ਤੂੜੀ ਨਹੀਂ ਹੋਈ, ਹੁਣ ਕੀ ਕਰੀਏ ਫਿਰ? ਪਰਾਲੀ ਵਿੱਚ ਹਰੇ ਦੇ ਲਾ ਲੈਣੇ, ਪਾ ਲੈਣੇ ਆ, ਜਾਂ ਦੇਈ ਜਾਂਦੇ ਪੀ ਜਾਂਦੇ। ਕੀ ਕਰਿਆ ਜਾਏ? ਸਰਕਾਰ ਤੋਂ ਕੀ ਮੰਗ ਕਰਦੇ ਹੋ? ਸਰਕਾਰ ਕਹਿੰਦੀ ਸੀ ਬਦਲ ਕੇ ਲਿਆਵਾਂਗੇ, ਬਦਲਾਅ ਕਰ ਦਿਆਂਗੇ। ਬਦਲਾਅ ਤਾਂ ਕਰਿਆ ਸੀਗਾ, ਹੁਣ ਜਿਹੜਾ ਕਹਿੰਦੇ ਸੀ ਕਿ 1000 ਰੁਪਇਆ ਮਹੀਨਾ ਪਾਵਾਂਗੇ, ਐ ਸੀ ਉਹ ਵੀ ਨਹੀਂ ਪਾਇਆ। ਕਰੀਏ ਕੀ? ਆਦੇ ਸੀ ਕਿ ਕਣਕ ਵੀ ਆਟਾ ਦਿਆ ਕਰਾਂਗੇ, ਕਣਕ ਥਾਂ ਦਿਆ ਕਰ, ਉਹ ਵੀ ਕੁਝ। ਉਹ ਨੌਜਵਾਨਾਂ ਦੇ ਦਿਲਾਂ ਦੇ ਵਿੱਚ ਇੱਕ ਦਰਦ ਵੀ ਆ, ਉਹ ਬਜ਼ੁਰਗਾਂ ਦੇ ਦਿਲਾਂ ਦੇ ਵਿੱਚ ਇੱਕ ਦਰਦ ਵੀ ਆ ਕਿ ਇਸ ਧਰਤੀ ਦੇ ਉੱਪਰ ਆਖਰ ਨਸ਼ਾ ਆ ਕਿੱਥੋਂ ਗਿਆ। ਇਹ ਇੱਕ ਵੱਡਾ ਸਵਾਲ ਆ। ਤਾਂ ਇਸੇ ਤਰ੍ਹਾਂ ਜਿਹੜੀਆਂ ਗੱਲਾਂ ਬਾਤਾਂ ਨੇ ਅਸੀਂ ਕਰਦੇ ਰਵਾਂਗੇ। ਤੁਸੀਂ ਜੁੜੇ ਰਹਿਣਾ, ਪੂਰੇ ਪੰਜਾਬ ਦੀ ਜਿਹੜੀ ਗੱਲਬਾਤ ਆ ਉਹ ਰੱਖਾਂਗੇ ਇੰਡੋਜ਼ ਟੀਵੀ ਤੇ। ਤਦ ਤੱਕ ਲਈ ਮੈਨੂੰ ਜਾਣੀ ਕਿ ਹਰਜਿੰਦਰ ਸਿੰਘ ਢਿੱਲੋਂ ਨੂੰ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਦਿਓ ਜੀ ਇਜਾਜ਼ਤ। ਧੰਨਵਾਦ ਸਾਰੇ ਦਰਸ਼ਕਾਂ ਦਾ। ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਤਲਵੰਡੀ ਸਾਬੋ ਸ਼੍ਰੀ ਦਮਦਮਾ ਸਾਹਿਬ ਦੀ ਧਰਤੀ ਤੇ ਖੜੇ ਆ। ਤਾਂ ਤੁਸੀਂ ਦੇਖ ਸਕਦੇ ਹੋ ਇਹ ਬੱਸ ਸਟੈਂਡ ਆ, ਇਹ ਬੱਸ ਸਟੈਂਡ ਆ ਦਮਦਮਾ ਸਾਹਿਬ ਦੀ ਧਰਤੀ ਦਾ। ਤਾਂ ਇੱਥੇ ਜਿਹੜੀਆਂ ਕਿ ਨੌਜਵਾਨ ਨੇ ਜਿਹੜੇ ਕਾਫੀ ਦਿਖ ਰਹੇ ਨੇ ਸਾਨੂੰ, ਫਿਰਦੇ ਤੁਰਦੇ ਨੌਜਵਾਨ ਕਾਫੀ ਦਿਖ ਰਹੇ ਨੇ। ਤਾਂ ਅਸੀਂ ਇੱਥੇ ਨੌਜਵਾਨਾਂ ਦੇ ਨਾਲ, ਬਜ਼ੁਰਗਾਂ ਦੇ ਨਾਲ, ਹਰ ਇੱਕ ਦੇ ਨਾਲ ਗੱਲਬਾਤ ਕਰਾਂਗੇ ਕਿ ਮੁਸ਼ਕਲਾਂ ਕੀ ਆ ਰਹੀਆਂ ਨੇ। ਜਿਹੜੀ ਨਵੀਂ ਸਰਕਾਰ ਬਣੀ ਆ, ਨਵੀਂ ਸਰਕਾਰ ਦੇ ਨਾਲ ਆਖਰ ਕਿੰਨੇ ਕੁ ਮਸਲੇ ਨੇ ਜਿਹੜੇ ਉਹ ਹੱਲ ਹੋਏ ਨੇ ਤੇ ਕਿੰਨੀਆਂ ਕੁ ਜਿਹੜੀਆਂ ਮੁਸ਼ਕਲਾਂ ਨੇ ਉਹ ਆ ਰਹੀਆਂ ਨੇ। ਤਾਂ ਤੁਸੀਂ ਦੇਖ ਸਕਦੇ ਹੋ ਜਿਹੜਾ ਕਿ ਬੱਸ ਸਟੈਂਡ ਆ ਉਹ ਭਰਿਆ ਹੋਇਆ ਹੈਗਾ ਪੂਰੇ ਦਾ ਪੂਰਾ। ਤਾਂ ਇੱਥੋਂ ਜੇਕਰ ਇਸੇ ਧਰਤੀ ਦੀ ਅਸੀਂ ਗੱਲ ਕਰਦੇ ਹਾਂ, ਇਸ ਧਰਤੀ ਦੇ ਉੱਪਰ ਜਦੋਂ ਨਰਮੇ ਦੀ ਖੇਤੀ ਹੁੰਦੀ ਆ ਤਾਂ ਗੁਲਾਬੀ ਸੁੰਡੀ ਪੈਂਦੀ ਆ, ਕਦੇ ਚਿੱਟੀ ਮੱਖੀ ਨਰਮੇ ਨੂੰ ਖਾ ਜਾਂਦੀ ਆ, ਪਰ ਨਰਮਾ ਜਿਹੜਾ ਕਿ ਉਹ ਬਚਦਾ ਨਹੀਂ।
ਤੇ ਜਿਹੜੇ MSP ਦੀਆਂ ਗੱਲਾਂ ਹੁੰਦੀਆਂ ਨੇ ਜਾਂ ਨਰਮੇ ਦਾ ਜਿਹੜਾ ਰੇਟ ਆ ਉਹ ਨਹੀਂ ਮਿਲਦਾ, ਤਾਂ ਅਸੀਂ ਉਹ ਗੱਲਾਂ ਬਾਤਾਂ ਸਾਰੀਆਂ ਕਰਾਂਗੇ। ਕੁਝ ਕੁ ਕਿਸਾਨ ਨੇ ਜਿਹੜੇ ਉਹ ਸਿਰਾਂ ਦੀਆਂ ਪੱਗਾਂ ਨੂੰ ਆਪਣੇ ਗਲਾਂ ਦੇ ਰੱਸੇ ਬਣਾ ਲੈਂਦੇ ਨੇ ਤੇ ਕੁਝ ਕੁ ਮਜ਼ਦੂਰ ਸਲਫਾਸਾ ਨਿਕਲਣ ਦੇ ਲਈ ਮਜਬੂਰ ਹੋ ਜਾਂਦੇ ਨੇ। ਆਖਰ ਇਸ ਧਰਤੀ ਦੇ ਉੱਪਰ ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਇੱਥੋਂ ਪਹਿਲਾਂ ਨੌਜਵਾਨਾਂ ਤੋਂ ਸ਼ੁਰੂ ਕਰਦੇ ਹਾਂ। ਬਾਈ ਕੀ ਹਾਲ ਆ, ਕਿੱਥੇ ਪੜ੍ਹਦੇ ਹੋ, ਕੀ ਕਰਦੇ ਹੋ ਤੁਸੀਂ? ਆਈਲੈਂਡਸ ਕਰਦਾ ਜੀ। ਆਈਲੈਂਡਸ ਕਰਦੇ ਹੋ, ਬਾਹਰ ਜਾਣਾ? ਹਾਂਜੀ ਹਾਂਜੀ। ਪੰਜਾਬ ਤੋਂ ਮਨ ਅੱਕ ਗਿਆ ਜਾਂ ਪੰਜਾਬ ਦੇ ਵਿੱਚ ਕਿਉਂ ਨਹੀਂ ਰਹਿਣਾ, ਕੀ ਲੱਗਦਾ ਗਾ? ਨੌਕਰੀਆਂ ਨਹੀਂ ਮਿਲਦੀਆਂ ਜੀ ਪੰਜਾਬ 'ਚ। ਬਹੁਤ ਜ਼ਿਆਦਾ ਗ੍ਰੈਜੂਏਸ਼ਨ ਕਰ ਰੱਖੀਆਂ ਲੋਕਾਂ ਨੇ, ਉਹਨਾਂ ਨੂੰ ਨੌਕਰੀ ਨਹੀਂ ਮਿਲਦੀ, ਤਾਂ ਕਰਕੇ ਬਸ ਵਧੀਆ ਬਾਹਰ ਨਾਲੇ ਸਹੂਲਤ ਬਹੁਤ ਜ਼ਿਆਦਾ ਹੈ, ਇੱਥੇ ਇੰਨੀ ਸਹੂਲਤ ਨਹੀਂ ਮਿਲਦੀ ਹੈਗੀ। ਕਿਸੇ ਨੂੰ ਦੇਖ ਕੇ ਜਾ ਰਹੇ ਹੋ ਜਾਂ ਫਿਰ ਆਪ ਨੂੰ ਪਤਾ ਵੀ ਬਹੁਤ ਜ਼ਿਆਦਾ ਸਹੂਲਤਾਂ ਨੇ ਉੱਥੇ? ਆਪਣੇ ਆਪ ਹੀ ਜਾ ਰਹੇ ਹਾਂ, ਕਿਸੇ ਨੂੰ ਦੇਖ ਕੇ ਤਾਂ ਨਹੀਂ ਜਾ ਰਹੇ। ਘਰ ਦੇ ਤੋਰਨ ਨੂੰ ਤਿਆਰ ਨੇ? ਹਾਂਜੀ ਵਧੀਆ। ਕੀ ਕਹਿੰਦੇ ਨੇ ਬੇਬੇ ਬਾਪੂ ਨਾਲ ਜਦੋਂ ਬੈਠਦੇ ਹੋ, ਅਕਸਰ ਚੁੱਲ੍ਹੇ ਦੇ ਮੂਹਰੇ ਰੋਟੀ ਖਾਣ ਬੈਠਦੇ ਹੋ ਜਾਂ ਕੁਛ ਉੱਦਾਂ ਗੱਲਾਂ ਬਾਤਾਂ ਹੁੰਦੀਆਂ ਨੇ, ਕੀ ਕਹਿੰਦੇ ਨੇ ਬੇਬੇ ਬਾਪੂ? ਉਹ ਤਾਂ ਕਹਿੰਦੇ ਵਧੀਆ ਜੀ ਬਾਹਰ ਚੱਲ ਜਾਓ। ਵਧੀਆ। ਬਾਕੀ ਇਹ ਤੇ ਸਰਕਾਰ ਥੋੜਾ ਜਿਹਾ ਉਹ ਕਰਕੇ ਮਤਲਬ ਕੀ ਹੈ, ਨੌਕਰੀਆਂ ਨਹੀਂ ਮਿਲਦੀਆਂ ਹੈਗੀਆਂ ਇੱਥੇ। ਮਤਲਬ ਬਹੁਤ ਜ਼ਿਆਦਾ ਗ੍ਰੈਜੂਏਸ਼ਨ ਮਤਲਬ ਡਿਗਰੀਆਂ ਚੱਕੀ ਫਿਰਦੇ ਆ ਮੁੰਡੇ, ਅੱਜ ਕੱਲ੍ਹ ਮੁੰਡੇ ਕੁੜੀਆਂ, ਉਹਨਾਂ ਨੂੰ ਨੌਕਰੀ ਨਹੀਂ ਮਿਲਦੀ। ਕਿੰਨਾ ਪੜ੍ਹੇ ਹੋ ਤੁਸੀਂ? ਮੈਂ +2 ਕੀਤੀ ਹੈ ਜੀ, +2 ਮੈਡੀਕਲ। ਮੈਡੀਕਲ? ਹਾਂਜੀ। ਅੱਗੇ ਤੁਸੀਂ ਦੇਖ ਸਕਦੇ ਹੋ ਇਸ ਨੌਜਵਾਨ ਨੇ +2 ਮੈਡੀਕਲ ਨਾਲ ਕੀਤੀ ਆ, ਤਾਂ ਇਹ ਕਹਿੰਦਾ ਕਿ ਬਾਹਰ ਜਾਣਾ, ਨੌਕਰੀ ਨਹੀਂ ਮਿਲ ਰਹੀ। ਨੌਕਰੀ ਨਾ ਮਿਲਣ ਦਾ ਕਾਰਨ ਵੀ ਇੱਕ ਬਹੁਤ ਵੱਡਾ ਮੰਨਿਆ ਜਾ ਰਿਹਾ, ਕਿਉਂਕਿ ਬੇਰੁਜ਼ਗਾਰੀ ਆ ਜਿਹੜੀ ਪੰਜਾਬ ਦੇ ਵਿੱਚ ਜਿਹੜੀ ਕਿ ਵੱਸ ਰਹੀ ਆ। ਤਾਂ ਇੱਥੇ ਨੌਜਵਾਨ ਹੋਰ ਵੀ ਖੜੇ ਨੇ, ਅਸੀਂ ਨੌਜਵਾਨਾਂ ਦੀ ਗੱਲ ਸੁਣਾਂਗੇ। ਕੀ ਕਰਦੇ ਹੋ ਤੁਸੀਂ, ਕੀ ਕਰਦੇ ਹੋ ਨੌਜਵਾਨੋ, ਕੀ ਕਰਦੇ ਹੋ?